अस्सलाम वालेकुम दोस्तों। अस्सलाम वालेकुम दोस्तों। अस्सलाम वालेकुम दोस्तों। अस्सलाम वालेकुम दोस्तों। सॉरी, शुरू 'ਚ प्रॉब्लम आ गया। अस्सलाम वालेकुम दोस्तों, ਸਤਿ ਸ੍ਰੀ ਅਕਾਲ। ਜਿੰਨੇ ਵੀ ਸਾਡੇ ਨਾਲ ਇਸ ਵੇਲੇ ਜੁੜੇ ਨੇ ਸਾਂਝੀ ਸੱਤ ਦੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਲਕਮ ਕਹਿੰਦੇ ਹਾਂ। ਪ੍ਰੋਗਰਾਮ 1 ਘੰਟਾ ਦੋਸਤਾਂ ਦੇ ਇਸਰਾਰ ਤੇ 1 ਘੰਟਾ ਐਡਵਾਂਸ ਕਰ ਦਿੱਤਾ, ਪਾਕਿਸਤਾਨੀ ਟਾਈਮ 8:30 ਵਜੇ। ਸੋ ਅੱਜ ਤੋਂ ਪ੍ਰੋਗਰਾਮ ਜਿਹੜਾ ਵਾ ਪਾਕਿਸਤਾਨੀ ਟਾਈਮ 8:30, ਇੰਡੀਆ ਟਾਈਮ 9 ਵਜੇ ਤੋਂ ਜਿਹੜਾ ਸੈਚਰਡੇ ਸੰਡੇ ਲੈ ਕੇ ਆਵਾਂਗੇ। ਅੱਜ ਦਾ ਟੌਪਿਕ ਵੈਸੇ ਤੇ ਦੋਸਤਾਂ ਦੀ ਆਪਸ 'ਚ ਬੈਠਕ ਤੇ ਹੀ ਰੱਖਿਆ। ਉਹਦੇ ਵਿੱਚ ਥੋੜ੍ਹਾ ਜਿਹਾ ਅੱਜ ਦੇ ਪ੍ਰੋਗਰਾਮ ਨੂੰ, ਕੱਲ੍ਹ ਦਾ ਜਿਹੜਾ ਥੋੜ੍ਹਾ ਜਿਹਾ ਸਾਡਾ ਸੈਡ ਪ੍ਰੋਗਰਾਮ ਸੀ, ਅੱਜ ਨੂੰ ਮੱਦੇਨਜ਼ਰ ਰੱਖਦੇ ਅੱਜ ਦਾ ਪ੍ਰੋਗਰਾਮ ਲਿਖਿਆ ਕਿ ਤੁਹਾਡੇ ਰਾਊਂਡ ਅਬਾਊਟ ਇੰਟਰਸਟਿੰਗ ਪਰਸਨੈਲਿਟੀਜ਼ ਕਿਹੜੇ ਨੇ। ਉਹ 'ਚ ਮਜ਼ਾਹੀਆ ਕਿਰਦਾਰ ਵੀ ਨੇ, ਤੁਹਾਨੂੰ ਸੀਰੀਅਸ ਕਿਰਦਾਰ ਵੀ ਨੇ, ਤੁਹਾਨੂੰ ਕਿਹੜੇ ਕਿਹੜੇ ਪਸੰਦ ਨੇ ਲੋਕ, ਕਿਹਨਾਂ ਕਿਹਨਾਂ ਨੂੰ ਤੁਸੀਂ ਉਹਨਾਂ ਦੇ ਕੋਲ ਬਹਿਣਾ, ਉਹਦੀਆਂ ਗੱਲਾਂ ਸੁਣਨੀਆਂ, ਉਹਨਾਂ ਨਾਲ ਗੱਲਾਂ ਕਰਨੀਆਂ ਤੁਹਾਨੂੰ ਵਧੀਆ ਲੱਗਦਾ, ਉਹਦੇ ਤੇ ਗੱਲਬਾਤ ਕਰਨੀ ਹੈ। ਜ਼ਿਆਦਾ ਪਾਰਟਿਸਿਪੇਸ਼ਨ ਦਾ ਅੱਜ ਦਾ ਪ੍ਰੋਗਰਾਮ ਹੈ। ਸਾਰੇ ਦੋਸਤ ਜ਼ਿਆਦਾ ਤੋਂ ਜ਼ਿਆਦਾ ਪਾਰਟਿਸਿਪੇਟ ਕਰਿਓ ਅੱਜ ਦੇ ਪ੍ਰੋਗਰਾਮ 'ਚ। ਲਿੰਕ ਜਿਹੜਾ ਹੁਣੇ ਮੈਂ ਕਮੈਂਟ ਦੇ ਵਿੱਚ ਸ਼ੇਅਰ ਕਰ ਦਿੰਦਾ। ਸਾਂਝੀ ਸੱਥ ਜਿਹੜਾ ਵਟਸਐਪ ਗਰੁੱਪ ਹੈ ਉਹਦੇ 'ਚ ਵੀ ਸੈਂਡ ਕਰ ਦਿੱਤਾ, ਸਾਂਝਾ ਗਰੁੱਪ ਉਹਦੇ ਵਿੱਚ ਵੀ ਸੈਂਡ ਕਰ ਦਿੱਤਾ। ਤੇਜ ਭਾਜੀ ਵੀ ਆ ਗਏ ਸਾਡੇ ਨਾਲ, ਮਨਿੰਦਰ ਸਿੰਘ ਵੀ ਆ ਗਏ ਨੇ, ਸੁਖਵਿੰਦਰ ਸਿੰਘ ਢਿੱਲੋਂ। ਸੁਖਵਿੰਦਰ ਜੀ ਕਿਵੇਂ ਹੋ? ਠੀਕ ਠਾਕ ਹੋ? ਹੋਰ ਕਾਫੀ ਸਾਰੇ ਦੋਸਤ ਜੁੜ ਗਏ ਨੇ। ਇੱਕ ਵਾਰੀ ਐਡਵਾਂਸ ਸਾਰਿਆਂ ਨੂੰ ਅੱਜ ਦਾ ਪ੍ਰੋਗਰਾਮ ਜਿਹੜਾ ਵਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਵਾ ਪਾਰਟਿਸਿਪੇਸ਼ਨ ਦਾ, ਜ਼ਿਆਦਾ ਤੋਂ ਜ਼ਿਆਦਾ ਦੋਸਤ ਜਿਹੜੇ ਹਿੱਸਾ ਬਣਿਆ ਅੱਜ ਦੇ ਪ੍ਰੋਗਰਾਮ ਦਾ, ਤੇ ਇਹਨੂੰ ਸ਼ੇਅਰ ਵੀ ਕਰਨਾ ਨਾ ਭੁੱਲਿਓ। ਮੈਂ ਵੇਖ ਰਿਹਾ ਕਮੈਂਟ ਦੇ ਵਿੱਚ ਰਸ਼ਪਾਲ ਔਲਖ ਸਾਹਿਬ ਵੀ ਅੱਜ ਸਾਡੇ ਨਾਲ ਜੁੜੇ ਨੇ, ਪੀਰ ਸ਼ਮਸ਼ਾਦ ਚਿਸ਼ਤੀ ਸਾਹਿਬ ਵੀ ਜੁੜੇ ਨੇ, ਮਨਿੰਦਰ ਸਿੰਘ ਵੀ ਜੁੜੇ ਨੇ। ਰਸ਼ਪਾਲ ਜੀ ਬਹੁਤ ਦਿਨਾਂ ਬਾਅਦ ਆਏ ਹੋ, ਪੰਜਾਬ ਜਿੰਦਾਬਾਦ, ਉਹ ਵੀ ਦੋਸਤ ਸਾਡੇ ਨਾਲ ਨੇ। ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਟਰੀਮ ਸਾਰੇ ਦੋਸਤਾਂ ਤੱਕ ਪਹੁੰਚ ਸਕੇ। ਸਾਂਝੀ ਸੱਥ ਜਿਹੜੀ ਸੱਜ ਗਈ ਅੱਜ ਅਕਰੋਸ ਦਾ ਬਾਰਡਰ, ਦੂਜੇ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਉਹਨਾਂ ਦੀ ਆਪਸ 'ਚ ਸਾਂਝ ਦੀ ਸੱਥ ਜਿਹੜੀ ਸੱਜੀ, ਆਪਸ 'ਚ ਗੱਲਾਂ ਬਾਤਾਂ ਮਾਰਨ ਦੀ ਸੱਥ ਸੱਜੀ ਹੈ, ਉਹਦੇ 'ਚ ਭਰਪੂਰ ਹਿੱਸਾ ਲਿਓ। ਸੋ ਮੇਰੇ ਨਾਲ ਹੋਣਗੇ ਅਰੋੜਾ ਸਾਹਿਬ, ਨਾਲ ਪ੍ਰੋਫੈਸਰ ਸਜਾਦ ਨਈਮ ਸਾਹਿਬ। ਅਰੋੜਾ ਸਾਹਿਬ ਸ਼ਾਇਦ ਥੋੜਾ ਜਿਹਾ ਲੇਟ ਜੁਆਇਨ ਕਰਨ। ਸਜਾਦ ਸਾਹਿਬ ਨੂੰ ਮੈਂ ਵੈਲਕਮ ਕਹਿੰਦਾ। ਸਜਾਦ ਸਾਹਿਬ ਵੈਲਕਮ ਜਨਾਬ ਅੱਜ ਦੇ ਪ੍ਰੋਗਰਾਮ 'ਚ। ਬਹੁਤ ਸ਼ੁਕਰੀਆ ਜੀ। अस्सलाम वालेकुम, सत श्री अकाल जी ਸਾਰਿਆਂ ਨੂੰ, ਸਾਰੇ ਦੋਸਤਾਂ ਨੂੰ ਪ੍ਰੋਗਰਾਮ ਦੇ ਵਿੱਚ ਖੁਸ਼ ਆਮਦੀਦ। ਤੇ ਢਿੱਲੋਂ ਸਾਹਿਬ, ਜਿਵੇਂ ਤੁਸੀਂ ਅੱਜ ਦਾ ਟੌਪਿਕ ਜਿਹੜਾ ਹੈ ਉਹ ਲੈ ਕੇ ਆਏ ਹੋ, ਬੜਾ ਹੀ ਦਿਲਚਸਪ ਹੈ। ਮੇਰਾ ਖਿਆਲ ਹੈ ਕਿ ਇਹਦੇ ਤੇ ਸਾਡੇ ਜਿੰਨੇ ਵੀ ਯਾਰ ਬੇਲੀ ਹੈ, ਜਿੰਨਾ ਚਾਹਣ ਇਹਦੇ ਤੇ ਬੋਲ ਸਕਦੇ ਨੇ, ਕਿਉਂਕਿ ਆਸੇ-ਪਾਸੇ ਸਾਡੇ ਇਹੋ ਜਿਹੇ ਬੜੇ ਕਿਰਦਾਰ ਜਿਹੜੇ ਨੇ ਖਿਲਰੇ ਹੋਏ ਨੇ। ਕੋਈ ਐਸੇ ਨਜ਼ਰ ਆਉਣ ਦੇ ਵੀ ਉਹਨੇ ਅੱਜ ਤੱਕ ਜਿਹੜੀ ਹੈ ਜੁੱਤੀ ਨਹੀਂ ਪਾਈ। ਅੱਛਾ, ਕੋਈ ਐਸਾ ਕਿਰਦਾਰ ਹੋਏਗਾ ਜੀ ਉਹਦਾ ਕੋਈ ਜੁਮਲਾ ਜਿਹੜਾ ਬੜਾ ਮਸ਼ਹੂਰ ਹੋਇਆ ਹੋਏਗਾ। ਅੱਛਾ, ਕੋਈ ਬੰਦੇ ਐਸੇ ਹੁੰਦੇ ਨੇ ਉਹਨਾਂ ਦਾ ਨਾਂ ਥੋੜਾ ਜਿਹਾ ਵਿਗਾੜ ਕੇ ਲਓ ਤਾਂ ਪਿੱਛੇ ਪੈ ਜਾਂਦੇ ਨੇ, ਨਾਲ ਗਾਲਾਂ ਵੀ ਕੱਢਣ ਲੱਗ ਪੈਂਦੇ ਨੇ। ਅੱਛਾ, ਇਸੇ ਤਰ੍ਹਾਂ ਕੋਈ ਐਸੇ ਇਸ ਤਰ੍ਹਾਂ ਦੇ ਕਿਰਦਾਰ ਵੀ ਹੁੰਦੇ ਨੇ ਕਿ ਬਹੁਤ ਸਾਰੇ ਨੇਮ ਸਾਹਿਬ ਹੈ ਨੇ ਲੋਕ। ਮੈਨੂੰ ਤਾਂ ਯਾਦ ਆ ਕਿ ਸਾਡੇ ਪਿੰਡ ਦਾ ਇੱਕ ਹੁੰਦਾ ਬਾਬਾ, ਉਹਨੂੰ ਆਏ ਬਾਬਾ ਟਾਈਮ ਕਿ ਆ ਚੰਗੀ ਮੂੰਹ ਭਰ ਕੇ ਗਾ ਕੱਢ ਕੇ ਆਂਦਾ ਉਹ ਹੋਇਆ ਜੀ। ਉਹਦਾ ਨਾਮ ਬਾਬਾ ਟਾਈਮ ਪਾਇਆ ਸੀ, ਬਾਬਾ ਟਾਈਮ ਕੀ ਆ, ਕਿਉਂਕਿ ਉਦੋਂ ਜ਼ਿਆਦਾ ਲੋਕ ਜਿਹੜੇ ਨਾ ਮਜ਼ਾਕ ਕਰਦੇ ਹੁੰਦੇ ਸੀ। ਜਾਂ ਇੱਕ ਨਾ ਸਾਡੇ ਪਿੰਡ ਹੁਣ ਵੀ ਹੈ, ਮੋਚੀਆਂ ਦਾ ਉਹਨੂੰ ਐਵੇਂ ਕਹਿਣਾ, ਚੰਮ ਕੀ ਹਾਲ ਤੇਰਾ। ਉਹਨੇ ਬੜੀਆਂ ਗਾਲਾਂ ਕੱਢਣੀਆਂ, ਮੁੰਡਿਆਂ ਜਾਣ ਕੇ ਉਹਨੂੰ ਛੇੜਨਾ, ਚੰਮ ਤੇਰਾ ਕੀ ਹਾਲ ਹੈ। ਬਲਕਿ ਸੋ ਇਸ ਤਰ੍ਹਾਂ ਚਾਂਬੀ ਦੇ ਲਾ ਜਿਹੜੇ ਦੇਣਾ। ਕਰੈਕਟਰ ਹਾਂਜੀ। ਸੋ ਉਦੋਂ ਦਾ ਪ੍ਰੋਗਰਾਮ ਕੱਲ੍ਹ ਦਾ ਥੋੜਾ ਜਿਹਾ ਆਪਣਾ ਗਮਗੀਨ ਸੀ, ਥੋੜਾ ਜਿਹਾ ਜੀ ਜੀ ਮਾਂ ਤੇ ਸੀ, ਬੜਾ ਵਧੀਆ ਪ੍ਰੋਗਰਾਮ ਰਿਹਾ। ਅੱਜ ਥੋੜਾ ਜਿਹਾ ਅਸੀਂ ਮਜ਼ਾਕ ਰੱਖਿਆ। ਸਾਰੇ ਦੋਸਤ ਅੱਜ ਦੇ ਪ੍ਰੋਗਰਾਮ 'ਚ ਜ਼ਰੂਰ ਸ਼ਿਰਕਤ ਕਰਿਓ। ਤੁਸੀਂ ਸਜਾਦ ਸਾਹਿਬ ਗੱਲ ਤੋਰੋ, ਮੈਂ ਉਹਨੀ ਦੇਰ ਲਿੰਕ ਦੋਸਤਾਂ ਨੂੰ ਭੇਜ ਲਵਾਂ। ਅੱਛਾ, ਜਿਵੇਂ ਢਿੱਲੋਂ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਬਾਬਾ ਸੀ ਕਿ ਉਹਨੂੰ ਬਾਬਾ ਟਾਈਮ ਕਹਿਣਾ ਤੇ ਅੱਗੋਂ ਉਹ ਗੱਲ ਪੈ ਜਾਂਦਾ ਸੀ। ਸਾਡੇ ਪਿੰਡ ਦੇ ਵਿੱਚ ਇੱਕ ਬੜਾ ਇੱਕ ਐਸਾ ਕਿਰਦਾਰ ਸੀਗਾ, ਐਸਾ ਇੱਕ ਬਾਬਾ ਸੀਗਾ। ਅੱਛਾ, ਉਹਨੂੰ ਵੀ ਬਾਬਾ ਟਾਈਮ ਕਹਿੰਦੇ ਸੀਗੇ। ਤੇ ਉਹਦੀ ਖੂਬੀ ਕੀ ਸੀ ਕਿ ਜਿਸ ਵੇਲੇ ਵੀ ਉਹਦੇ ਕੋਲੋਂ 24 ਘੰਟਿਆਂ ਦੇ ਵਿੱਚ, ਭਾਵੇਂ ਦਿਨ ਹੋਵੇ ਜਾਂ ਰਾਤ ਹੋਵੇ, ਕਿਸੇ ਬੰਦੇ ਨੇ ਵੀ ਉਹਨੂੰ ਕਿਹਾ ਨਾ ਬਾਬਾ ਟਾਈਮ ਕੀ ਹੋਇਆ, ਉਹਨੇ ਸਭ ਤੋਂ ਪਹਿਲੇ ਜਿਹੜਾ ਆਪਣੇ ਵੀਣੀ ਵੱਲ ਇਸ ਤਰ੍ਹਾਂ ਕਰਕੇ ਦੇਖਣਾ, ਫਿਰ ਉਸ ਤੋਂ ਬਾਅਦ ਉਹਨੇ ਤਾਂ ਅਸਮਾਨ ਵੱਲ ਨੂੰ ਵੇਖਣਾ ਤੇ ਐਨ ਉਹੀ ਟਾਈਮ ਦੱਸਦਾ ਸੀ ਜਿਹੜਾ ਪੁੱਛਣ ਵਾਲੇ ਦੀ ਘੜੀ ਦੇ ਐਨ ਮੁਤਾਬਿਕ ਹੁੰਦਾ ਸੀਗਾ, ਬਿਲਕੁਲ ਸਹੀ। ਅੱਜ ਤੱਕ ਉਸ ਬਾਬੇ ਦੀ ਸਮਝ ਨਹੀਂ ਆਈ ਕਿ ਉਹਦੇ ਕੋਲੇ ਇਹ ਜਿਹੜਾ ਆਈਡੀਆ ਸੀ ਜਿਹੜਾ ਉਹ ਕਿਵੇਂ ਆਇਆ। ਔਰ ਅਕਸਰ ਲੋਕ ਜਿਹੜਾ ਉਹਦਾ ਇਮਤਿਹਾਨ ਵੀ ਲੈਂਦੇ ਰਹਿੰਦੇ ਸੀਗੇ ਕਿ ਐਵੇਂ ਸ਼ੁਗਲਨ ਪੁੱਛਦੇ ਰਹਿਣਾ, ਘੜੀ ਬੰਨੀ ਵੀ ਹੋਣੀ, ਚਲੋ ਜੀ ਬਾਬੇ ਦੇ ਕੋਲ ਐਵੇਂ ਟਾਈਮ ਪੁੱਛੋ। ਅੱਛਾ ਬਾਬਾ, ਹਾਂਜੀ ਬਾਬਾ ਟਾਈਮ ਕੀ ਹੋਇਆ, ਉਹਨੇ ਐਨ ਉਹੀ ਟਾਈਮ ਦੱਸਣਾ।
ਪਹਿਲੇ ਉਹਨੇ ਵੀਣੀ ਵੱਲ ਨੂੰ ਦੇਖਣਾ, ਫਿਰ ਉਹਨੇ ਆਸਮਾਨ ਵੱਲ ਨੂੰ ਦੇਖਣਾ, ਤੇ ਐਨ ਉਹੀ ਟਾਈਮ ਜਿਹੜਾ ਦੂਸਰੇ ਦੀ ਘੜੀ ਦੇ ਮੁਤਾਬਿਕ ਹੁੰਦਾ ਸੀ ਉਹ ਦੱਸ ਦੇਣਾ। ਤੇ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਕਿਰਦਾਰ ਐਸੇ ਨੇ ਕਿ ਜਿਹੜੇ ਸਾਡੀ ਹਯਾਤੀ ਦੇ ਆਸੇ-ਪਾਸੇ ਸਾਨੂੰ ਨਜ਼ਰ ਆਉਂਦੇ ਨੇ, ਬੜੇ ਦਿਲਚਸਪ ਕਿਰਦਾਰ ਨੇ। ਤੇ ਅੱਛਾ, ਇਹ ਕਿਰਦਾਰ ਜਿਹੜੇ ਹੁੰਦੇ ਨੇ, ਇਹ ਸਮਝ ਲਓ ਕਿ ਇਹ ਵੀ ਇੱਕ ਸਾਡੇ ਸਮਾਜ ਦਾ ਹਿੱਸਾ ਹੁੰਦੇ ਨੇ ਇਹ ਕਿਰਦਾਰ। ਜਿਵੇਂ ਡਰਾਮੇ ਦੇ ਵਿੱਚ, ਫਿਲਮ ਦੇ ਵਿੱਚ ਹਰ ਤਰ੍ਹਾਂ ਦੇ ਕਿਰਦਾਰ ਹੁੰਦੇ ਨੇ ਔਰ ਮਿਲ ਕੇ ਜਿਹੜੀ ਉਹ ਕਾਮਯਾਬ ਫਿਲਮ ਬਣਾਉਂਦੇ ਨੇ, ਇਸੇ ਤਰ੍ਹਾਂ ਹੀ ਸਾਡੇ ਸਮਾਜ ਦੇ ਵਿੱਚ, ਸਾਡੀ ਰਹਿਤਲ ਦੇ ਵਿੱਚ ਇਸ ਤਰ੍ਹਾਂ ਦੇ ਕਿਰਦਾਰ ਹੁੰਦੇ ਨੇ। ਉਹਨਾਂ ਦੀ ਆਪਣੀ ਇੱਕ ਸ਼ਨਾਖਤ ਹੁੰਦੀ ਹੈ ਔਰ ਕਈ ਐਸੇ ਵੀ ਕਿਰਦਾਰ ਨੇ ਕਿ ਉਹਨਾਂ ਦੀਆਂ ਕਹਾਣੀਆਂ ਬੜੀਆਂ ਦਿਲਚਸਪ ਨੇ, ਉਹਨਾਂ ਦੀ ਹਯਾਤੀ ਜਿਹੜੀ ਉਹ ਬੜੀ ਦਿਲਚਸਪ ਹੈ। ਅੱਛਾ, ਕੁਛ ਐਸੇ ਹੁੰਦੇ ਨੇ ਕਿ ਉਹ ਜੁਮਲਾਬਾਜ਼ ਬੜੇ ਹੁੰਦੇ ਨੇ, ਐਸੀ ਮੌਕੇ ਤੇ ਗੱਲ ਕਰਦੇ ਆ ਕਿ ਬੰਦਾ ਹੈਰਾਨ ਰਹਿ ਜਾਂਦਾ ਹੈ। ਅੱਛਾ, ਕਈ ਐਸੇ ਚਿੱਟੇ ਅਨਪੜ੍ਹ ਜਿਹੜੇ ਕਿਰਦਾਰ ਹੁੰਦੇ ਨੇ ਪਿੰਡਾਂ ਥਾਵਾਂ ਦੇ ਵਿੱਚ, ਕਿਸੇ ਵੇਲੇ ਵੀ ਪਰੇ ਪੰਚਾਇਤ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਲਾਜਵਾਬ ਕਰ ਦਿੰਦੇ ਨੇ ਪੜ੍ਹੇ ਲਿਖਿਆਂ ਨੂੰ ਵੀ, ਔਰ ਬੰਦੇ ਨੂੰ ਲੱਗਦਾ ਹੈ ਤਾਂ ਵਕੀਲਾਂ ਨਾਲੋਂ ਵੀ ਜ਼ਿਆਦਾ ਨੁਕਤੇ ਇਹਨਾਂ ਦੇ ਕੋਲੇ ਹੈ ਨੇ। ਤੇ ਇਸ ਤਰ੍ਹਾਂ ਸਾਡੇ ਆਸੇ-ਪਾਸੇ ਬੜੇ ਕਿਰਦਾਰ ਨੇ ਇਸ ਤਰ੍ਹਾਂ ਦੇ, ਔਰ ਇਹ ਦਿਲਚਸਪ ਕਿਰਦਾਰ ਜਿਹੜੇ ਨੇ, ਇਹ ਦੇਖਣ ਵਾਲੀ ਅਗਰ ਅੱਖ ਹੋਵੇ ਤੇ ਸੁਣਨ ਵਾਲੇ ਅਗਰ ਕੰਨ ਹੋਣ ਤੇ ਬਹੁਤ ਕੁਝ ਉਹਨਾਂ 'ਚ ਲੱਭਦਾ ਹੈ। ਔਰ ਅਕਸਰ ਜਿਹੜੇ ਲਿਖਾਰੀ ਹੁੰਦੇ ਨੇ, ਲਿਖਣ ਵਾਲੇ ਹੁੰਦੇ ਨੇ ਜਿਹੜੇ, ਉਹਨਾਂ ਦੀ ਆਬਜ਼ਰਵੇਸ਼ਨ ਵੀ ਇਹੀ ਕਿਰਦਾਰ ਹੁੰਦੇ ਨੇ ਔਰ ਉਹਨਾਂ ਕਿਰਦਾਰਾਂ ਨੂੰ ਹੀ ਲੈ ਕੇ ਆਪਣੀ ਕਹਾਣੀ ਜਿਹੜੀ ਹੈ ਅੱਗੇ ਲੈ ਕੇ ਜਾਂਦੇ ਨੇ। ਸਾਡੇ ਹਾਂ ਇੱਥੇ ਪਾਕਿਸਤਾਨ ਦੇ ਵਿੱਚ ਇੱਕ ਡਰਾਮਾ ਬੜਾ ਮਸ਼ਹੂਰ ਹੋਇਆ ਸੀਗਾ, ਅੰਧੇਰਾ ਉਜਾਲਾ। ਸ਼ਾਇਦ ਔਲਖ ਸਾਹਿਬ ਨੇ ਵੀ ਦੇਖਿਆ ਹੋਵੇ, ਬੜਾ ਕਾਮਯਾਬ ਹੋਇਆ ਸੀ ਉਹ ਡਰਾਮਾ, ਬੜਾ ਇਹ 80s ਦੇ ਵਿੱਚ ਚੱਲਿਆ ਸੀਗਾ, ਜਿਹਦੇ ਵਿੱਚ ਇੱਕ ਪੁਲਿਸ ਸਟੇਸ਼ਨ ਦਿਖਾਇਆ ਜਾਂਦਾ ਸੀ ਔਰ ਇੱਕ ਹਰ ਜੁਰਮ ਦੀ ਕਹਾਣੀ ਜਿਹੜੀ ਹੈ ਹਰ ਕਿਸ ਦੇ ਵਿੱਚ ਦਿਖਾਈ ਜਾਂਦੀ ਸੀ। ਉਹਦੇ 'ਚ ਇੱਕ ਸੀ ਜਾਫਰ ਹੁਸੈਨ, ਅਸਲ ਨਾਮ ਮੈਨੂੰ ਹੁਣ ਉਹਦਾ ਭੁੱਲ ਰਿਹਾ ਕਿ ਉਹ ਜਾਫਰ ਹੁਸੈਨ ਦਾ ਅਸਲ ਨਾਂ ਕੀ ਸੀ, ਜ਼ੇਨ 'ਚੋਂ ਦੇਖੋ ਨਿਕਲ ਗਿਆ। ਦੇਖੋ ਕਿ ਇਸ ਉਮਰੇ ਆ ਕੇ ਜਿਹੜੀ ਹੈ ਜਿਹੜੀ ਸੋਚ ਹੈ ਉਹ ਵੀ ਲੁਕਣ ਮਿੱਟੀ ਖੇਲਣਾ ਸ਼ੁਰੂ ਕਰ ਦਿੰਦੀ। ਜਾਫਰ ਹੁਸੈਨ ਉਹਦੇ ਵਿੱਚ ਸੀ ਤਾਂ ਥਾਣੇਦਾਰ ਬਣਿਆ ਹੁੰਦਾ ਸੀ, ਤੇ ਉਹਨੂੰ ਪੁੱਛਿਆ ਕਿ ਇਹ ਲਹਿਜਾ ਜਿਹੜਾ ਤੂੰ ਇਹ ਕਿੱਥੋਂ ਇਹ ਲੱਭਾ ਵਾ। ਉਹਦਾ ਇੱਕ ਖਾਸ ਇੱਕ ਲਹਿਜਾ ਸੀਗਾ, ਖਾਸ ਇੱਕ ਅੰਦਾਜ਼ ਸੀ ਉਹਦਾ ਬੋਲਣ ਦਾ। ਉਹਨੇ ਕਿਹਾ ਕਿ ਮੈਂ ਲਾਹੌਰ ਦੇ ਕਿਸੇ ਸਟਾਪ ਤੇ ਮੇਰੀ ਗੱਡੀ ਖੜੀ ਹੈ ਤੇ ਨਾਲ ਹੀ ਪੁਲਿਸ ਵਾਲੀ ਗੱਡੀ ਆ ਕੇ ਰੁਕੀ ਹੈ। ਅੱਛਾ, ਉਹਦੇ 'ਚ ਵਾਇਰਲੈਸ ਆ ਰਹੀ ਸੀਗੀ, ਉਹ ਵਾਇਰਲੈਸ ਦੇ ਵਿੱਚ ਪੁਲਿਸ ਵਾਲਾ ਜਿਵੇਂ ਬੋਲ ਰਿਹਾ ਸੀ, ਮੇਰੇ ਜ਼ਿਹਨ 'ਚ ਆ ਗਿਆ, ਮੈਂ ਉਹਨੂੰ ਆਪਣੇ ਜ਼ਿਹਨ ਦੇ ਵਿੱਚ ਜਿਹੜਾ ਨਾ ਕਾਪੀ ਕਰ ਲਿਆ ਉਸ ਲਹਿਜੇ ਨੂੰ। ਤੇ ਮੈਂ ਕਿਹਾ ਵੀ ਜਦੋਂ ਵੀ ਕੋਈ ਮੈਂ ਡਰਾਮਾ ਕਰਨਾ ਹੋਇਆ, ਪੁਲਿਸ ਦਾ ਮੈਨੂੰ ਕੋਈ ਕਿਰਦਾਰ ਦਿੱਤਾ ਹੋਇਆ, ਤੇ ਮੈਂ ਇਸ ਟੋਨ ਦੇ ਵਿੱਚ ਤੇ ਇਸ ਲਹਿਜੇ ਦੇ ਵਿੱਚ ਬੋਲਾਂਗਾ। ਔਰ ਤੁਸੀਂ ਸਾਰਿਆਂ ਨੇ ਫਿਰ ਦੇਖਿਆ ਕਿ ਉਹ ਡਰਾਮਾ ਬੜਾ ਮਸ਼ਹੂਰ ਹੋਇਆ ਸੀਗਾ ਔਰ ਉਹਦੇ ਵਿੱਚ ਜਾਫਰ ਹੁਸੈਨ ਦਾ ਜਿਹੜਾ ਕਿਰਦਾਰ ਸੀਗਾ, ਜਿਹੜਾ ਉਹ ਬੜਾ ਲਾਜਵਾਬ ਕਿਰਦਾਰ ਸੀਗਾ ਔਰ ਉਹਦੇ ਲਹਿਜੇ ਦੀ ਵਜ੍ਹਾ ਤੋਂ ਮਸ਼ਹੂਰ ਹੋਇਆ ਸੀ। ਤੇ ਇਸ ਵਜ੍ਹਾ ਤੋਂ ਇਹ ਜਿਹੜੇ ਕਿਰਦਾਰ ਹੁੰਦੇ ਨੇ, ਇਹਨਾਂ ਦੀਆਂ ਆਦਤਾਂ, ਇਹਨਾਂ ਦੇ ਲਹਿਜੇ, ਇਹਨਾਂ ਦਾ ਅੰਦਾਜ਼ ਜਿਹੜਾ ਹੈ ਸਾਨੂੰ ਕਿਤੇ ਨਾ ਕਿਤੇ ਕੰਮ ਵੀ ਦਿੰਦਾ ਹੈ। ਫਿਕਸ਼ਨ ਲਿਖਣ ਦੇ ਵਿੱਚ ਕੰਮ ਦਿੰਦਾ ਹੈ, ਸਾਡੀ ਸ਼ਾਇਰੀ ਲਿਖਣ ਦੇ ਵਿੱਚ ਕੰਮ ਦਿੰਦਾ ਹੈ। ਬਾਜ਼ ਦਫਾ ਅਸੀਂ ਕਿਤੇ ਅਦਾਕਾਰੀ ਕਰਨੀ ਹੁੰਦੀ ਹੈ, ਉਹ ਕਿਰਦਾਰ ਜਿਹੜਾ ਸਾਡੇ ਸਾਹਮਣੇ ਆਉਂਦਾ ਹੈ। ਤੇ ਇਸ ਵਜ੍ਹਾ ਤੋਂ ਬਹੁਤ ਸਾਰੇ ਸਾਡੇ ਆਸੇ-ਪਾਸੇ ਕਿਰਦਾਰ ਖਿਲਰੇ ਹੋਏ ਨੇ ਜਿਹੜੇ ਸਾਨੂੰ ਇਸ ਤਰ੍ਹਾਂ ਦੇ ਲਹਿਜੇ ਵੀ ਦਿੰਦੇ ਨੇ, ਨਵੀਆਂ-ਨਵੀਆਂ ਚੀਜ਼ਾਂ ਵੀ ਸਾਡੇ ਸਾਹਮਣੇ ਆਉਂਦੀਆਂ ਵਾ। ਕੋਈ ਅੱਗੋਂ ਗਾਲਾਂ ਕੱਢਣ ਵਾਲੇ ਹੁੰਦੇ ਨੇ, ਕੋਈ ਤੇ ਮੁਹੱਬਤ ਕਰਨ ਵਾਲੇ ਹੁੰਦੇ ਨੇ, ਕਈ ਪਿੱਛੇ ਜੁੱਤੀਆਂ ਚਲਾਉਣ ਵਾਲੇ ਵੀ ਹੁੰਦੇ ਨੇ, ਉਹਨਾਂ ਨੂੰ ਕੋਈ ਗੱਲ ਕਰੋ ਤੁਸੀਂ। ਅੱਛਾ, ਸ਼ਬਰਾਤ ਦੇ ਦਿਨਾਂ ਦੇ ਵਿੱਚ ਸਾਡਾ ਹੀ ਇੱਕ ਬਜ਼ੁਰਗ ਸੀਗਾ, ਉਹ ਪਟਾਖੇ ਜਿਸ ਵੇਲੇ ਚਲਾਉਣੇ ਤੇ ਉਹਨੇ ਜਨਾਬ ਨਿਕਲ ਪੈਣਾ ਘਰੋਂ, ਗਾਲਾਂ ਕੱਢਣੀਆਂ ਦੇ ਪਿੱਛੇ। ਫਿਰ ਨਿਆਣੇ ਵੀ ਜਿਹੜੇ ਸੀ ਜਾਣ ਕੇ ਤੰਗ ਕਰਦੇ ਸੀ, ਉੱਥੇ ਜਾ ਕੇ ਉਹ ਪਟਾਕਾ ਜਿਹੜਾ ਵਜਾਉਣਾ। ਤੇ ਉਹ ਬਹਰਹਾਲ ਇੱਕ ਆਪਣੀ ਹਯਾਤੀ ਦੇ ਇੱਕ ਰੰਗ ਸੀ। ਦੇ ਜੀ ਔਲਖ ਸਾਹਿਬ, ਤੁਸੀਂ ਵੀ ਇਸ ਹਵਾਲੇ ਨਾਲ ਕੋਈ ਆਪਣੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰੋ। ਸਜਾਦ ਭਾਈ ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ। ਨਾਸਰ ਭਾਈ ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ। ਸਜਾਦ ਜੀ, ਪੰਜਾਬੀ ਦਾ ਕਲਚਰ ਇੱਕ ਇਹੋ ਜਿਹਾ ਕਿ ਉਹਦੇ 'ਚ ਹਾਸਾ ਠੱਠਾ ਬੜਾ ਜ਼ਰੂਰੀ ਅੰਗ ਹੈ, ਸ਼ੁਰੂ ਤੋਂ ਮੁੱਢ ਕਦੀਮ ਤੋਂ ਹੀ ਹੈ ਮੇਰੇ ਖਿਆਲ 'ਚ। ਪਿੰਡ ਇੱਕ ਸਾਡੀ ਯੂਨਿਟ ਹੈ ਤੇ ਪਿੰਡਾਂ ਦੇ ਵਿੱਚ ਨਾ ਹਰ ਪਿੰਡ 'ਚ, ਇਹ ਨਹੀਂ ਇੱਕੋ ਪਿੰਡ, ਹਰ ਪਿੰਡ 'ਚ ਕਿਰਦਾਰ ਨੇ। ਕੋਈ ਪਹਿਲੇ ਜ਼ਮਾਨੇ 'ਚ ਛੜਾ ਹੁੰਦਾ ਸੀ, ਕੋਈ ਨੰਬੜ ਹੁੰਦਾ ਸੀ, ਕੋਈ ਮਤਲਬ ਉਹੀ ਕਿਰਦਾਰ ਜਿਵੇਂ ਤੁਸੀਂ ਕਿਹਾ ਫਿਲਮਾਂ 'ਚ ਲੈ ਜਾਂਦੇ ਸੀ। ਫਿਲਮਾਂ ਵੀ ਤਾਂ ਸਮਾਜ ਦੇ ਸ਼ੀਸ਼ਾ ਨੇ ਨਾ, ਜੋ ਸਮਾਜ 'ਚ ਵਾਪਰਦਾ ਉਹੀ ਫਿਲਮਾਂ 'ਚ ਵਿਖਾਇਆ ਜਾਂਦਾ ਹੈ। ਮੈਨੂੰ ਲੱਗਦਾ ਕਿ ਪੁਰਾਣੇ ਜ਼ਮਾਨੇ ਦੀਆਂ ਪੰਜਾਬੀ ਫਿਲਮਾਂ 'ਚ ਭੈਂਗਾ ਹੁੰਦਾ ਸੀ, ਸੁੰਦਰ ਹੁੰਦਾ ਸੀ, ਉਹ ਹੀਰੋ ਨਾਲੋਂ ਜ਼ਿਆਦਾ ਉਹਨਾਂ ਦਾ ਮਤਲਬ ਮੁੱਲ ਸੀ ਤੇ ਜਾਂ ਜ਼ਿਆਦਾ ਪੈਸੇ ਵੀ ਮਿਲਦੇ ਸੀ।
ਮੈਨੂੰ ਘਟਨਾ ਯਾਦ ਹੈ, ਚੰਨ ਪਰਦੇਸੀ ਇੱਕ ਪੰਜਾਬੀ ਦੀ ਫਿਲਮ ਹੈ, ਸ਼ਾਇਦ ਤੁਸੀਂ ਸੁਣੀ ਹੋਵੇ। ਜੀ 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 ਜੀ। ਉਹ ਫਿਲਮ ਜਦੋਂ ਬਣੀ ਸੀ ਨਾ, ਉਹਦੇ ਚ ਮੇਰ ਮਿੱਤਲ ਹੈ ਨਹੀਂ ਸੀ ਓਰੀਜਨਲ ਫਿਲਮ ਚ, ਤੇ ਉਹ ਯਕੀਨ ਕਰੋ ਫਿਲਮ ਵਿਕੀ ਨਹੀਂ ਸੀ। ਉਹਨਾਂ ਨੇ ਕਿਹਾ ਉਹਨੂੰ ਕਿ ਜਾ ਕੇ ਜਿੰਨੀ ਦੇਰ ਤੱਕ ਮੇਰ ਮਿੱਤਲ ਦਾ ਤੁਸੀਂ ਰੋਲ ਨਹੀਂ ਪਾਉਂਦੇ ਅਸੀਂ ਇਹਨਾਂ ਨੂੰ ਨਹੀਂ ਖਰੀਦ ਸਕਦੇ। ਏਡੇ ਤਕੜੇ ਮਤਲਬ ਜਿਹੜੇ ਪ੍ਰੋਡਿਊਸਰ ਜਾਂ ਡਾਇਰੈਕਟਰ ਰਵਿੰਦਰ ਪੀਪਟ ਹੋਣੀ ਸਨ, ਉਹਨਾਂ ਨੂੰ ਮੇਰ ਮਿੱਤਲ ਨੂੰ ਅਖੀਰ 'ਚ ਜਾ ਕੇ ਐਡ ਕਰਨਾ ਪਿਆ ਛੋਟੇ ਰੋਲ ਲਈ, ਤਾਂ ਕਰਕੇ ਫਿਲਮ ਵਿਕੀ ਸੀ। ਸੋ ਕਹਿਣ ਦਾ ਭਾਵ ਹੈ ਕਿ ਮਜ਼ਾਹੀਆ ਕਿਰਦਾਰ ਜਿਹੜੇ ਸਨ ਉਹ ਬੜੇ ਲਾਜ਼ਮੀ ਹੁੰਦੇ ਸੀ। ਪੰਜਾਬੀਆਂ ਦੇ ਖੂਨ 'ਚ ਹੱਸਣਾ ਖੇਡਣਾ, ਉਹ ਕਹਿੰਦੇ ਨੇ ਲਾਏ ਦਾ ਬਾਕੀ ਅਹਿਮਦ ਸ਼ਾਹ ਦਾ, ਸੋ ਦਬ ਕੇ ਵਾਹ ਰੱਜ ਕੇ ਖਾ, ਇਹ ਸਾਡੀਆਂ ਕਹਾਵਤਾਂ ਐਵੇਂ ਨਹੀਂ ਬਣੀਆਂ। ਮਤਲਬ ਇਹ ਲੰਬੇ ਸਮੇਂ ਦੇ ਸੰਘਰਸ਼, ਇਹ ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਉਹਨਾਂ ਨੂੰ ਇਹ ਸੀ ਕਿ ਪਤਾ ਨਹੀਂ ਕਦੋਂ ਭਾਣਾ ਵਰਤ ਜਾਣਾ, ਇਹਦੇ 'ਚ ਹੱਸ ਖੇਡ ਲਓ ਜਿੰਨਾ ਹਾਸਿਆ ਖੇਡਿਆ ਜਾਂਦਾ। ਠੀਕ ਹੈ ਜੀ। ਹਰ ਪਿੰਡ ਦੇ ਕਿਰਦਾਰ ਕਈ ਹੁੰਦੇ ਨੇ। ਫਿਰ ਪਿੰਡਾਂ 'ਚ ਸਾਡੀਆਂ ਮਤਲਬ ਸਾਡੇ ਪੰਜਾਬੀਆਂ ਨੂੰ ਇੱਕ ਨਾਸਰ ਪੁਆਇੰਟ ਤੋਂ ਪਤਾ, ਇਹ ਤਾਂ ਫੈਸਲਾਬਾਦ ਤੋਂ ਨੇ ਜਿੱਥੋਂ ਦੀਆਂ ਜੁਗਤਾਂ ਬੜੀਆਂ ਮਸ਼ਹੂਰ ਨੇ। ਇਹ ਲੋਕ ਮਜ਼ਾਹੀਆ, ਪੂਰੇ ਤਾਂ ਪੂਰਾ ਖਿੱਤਾ ਹੀ ਮਜ਼ਾਹੀਆ ਲੋਕਾਂ ਦਾ। ਸੋ ਮੇਰੇ ਖਿਆਲ 'ਚ ਪੰਜਾਬੀਆਂ ਦੇ ਸੁਭਾਅ 'ਚ ਜੀ ਇਹਨਾਂ ਦੀ ਰੱਤ 'ਚ ਹੈ ਹੱਸਣਾ ਖੇਡਣਾ। ਆਪਣੇ ਖੁਦ ਤੇ ਹੱਸਦੇ ਨੇ, ਆਪਣੇ ਆਪ ਤੇ ਚੁਟਕਲੇ ਬਣਾ ਕੇ ਨਾ ਫਿਰ ਖੁਦ ਤੇ ਹੱਸਦੇ ਨੇ। ਸਭ ਤੋਂ ਜਿੰਦਾ ਕੌਮ ਹੁੰਦੀ ਹੈ ਉਹ ਜਿਹੜੀ ਆਪਣੇ ਆਪ ਤੇ ਹੱਸਣਾ ਮਨਜ਼ੂਰ ਕਰਦੀ, ਆਪਣੇ ਆਪ ਤੇ ਚੁਟਕਲੇ ਬਣਾ ਕੇ ਤੇ ਫਿਰ ਹੱਸਦੇ ਨੇ। ਉਹ ਸਭ ਤੋਂ ਔਲਖ ਸਾਹਿਬ ਐਵੇਂ 1 ਮਿੰਟ ਲਵਾਂਗਾ ਤੁਹਾਡਾ। ਤੁਸੀਂ ਫੈਸਲਾਬਾਦ ਦੀ ਗੱਲ ਕੀਤੀ, ਲਹਿਲਪੁਰ ਦੀ ਗੱਲ ਕੀਤੀ ਤੇ ਜੁਗਤ ਦੀ ਗੱਲ ਕੀਤੀ। ਸਾਡੇ ਮੁਲਤਾਨ ਦਾ ਬੰਦਾ ਗਿਆ ਉੱਥੇ ਲਹਿਲਪੁਰ, ਤੇ ਉੱਥੇ ਜਾ ਕੇ ਕੰਮ ਸ਼ਾਮ ਉਹਨੇ ਕੀਤਾ ਤੇ ਕੰਮ ਕਰਕੇ ਉਹਨੇ ਰੇਲਵੇ ਸਟੇਸ਼ਨ ਤੇ ਆਉਣਾ ਸੀਗਾ। ਕੋਈ 2-4 ਕਿਲੋਮੀਟਰ ਦੂਰ ਸੀਗਾ ਰੇਲਵੇ ਸਟੇਸ਼ਨ ਜਿਹੜਾ। ਉਹਨੇ ਇੱਕ ਰਕਸ਼ੇ ਵਾਲੇ ਨੂੰ ਪੁੱਛਿਆ ਕਿ ਯਾਰ ਮੈਂ ਉਹ ਰੇਲਵੇ ਸਟੇਸ਼ਨ ਤੇ ਜਾਣਾ ਤੇ ਕਿੰਨਾ ਕਿਰਾਇਆ ਲਵਾਂਗਾ। ਉਹਨੇ ਕਿਹਾ ਮੈਂ 300 ਰੁਪਈਆ ਕਿਰਾਇਆ ਲਵਾਂਗਾ। ਉਹ ਜਿਹੜਾ ਮੁਲਤਾਨੀ ਬੰਦਾ ਸੀ ਉਹਨੂੰ ਬੜਾ ਹੈਰਾਨ ਲੱਗਾ। ਉਹਨੇ ਕਿਹਾ ਯਾਰ ਇਹ ਤਾਂ ਖੜਾ ਵਾ, ਹੱਥ ਲਾ ਕੇ ਉਹਨੇ ਕਿਹਾ ਇਹ ਤਾਂ ਖੜਾ, ਤੂੰ 300 ਮੰਗਣ ਦਿਆਂ। ਕਹਿੰਦਾ ਹੱਥ ਪਿੱਛੇ ਕਰ ਲਾ ਕਿਤੇ ਗੱਡੀ ਨਾ ਵਿੱਚ ਲੱਗ ਜਾਵੇ। ਮੈਨੂੰ ਸ਼ਾਇਦ ਪਤਾ ਨਹੀਂ ਜੀ। ਔਲਖ ਸਾਹਿਬ ਬੜੇ ਦਿਨਾਂ ਬਾਅਦ ਆਏ ਤੁਸੀਂ। ਹਾਂਜੀ ਬਹੁਤ ਤੁਸੀਂ ਅੱਜ ਕੱਲ ਮੈਨੂੰ ਲੱਗਦਾ ਪੈਸੇ ਕਮਾਉਣ ਤੇ ਡਾਲਰ ਕਮਾਉਣ ਤੇ ਹੋਏ ਜੇ ਤੇ ਟਾਈਮ ਨਹੀਂ ਦਿੰਦੇ ਸਾਨੂੰ। ਨਹੀਂ ਉਹ ਗੱਲ ਨਹੀਂ ਗੀ, ਸਕੈਜੂਲ ਹੈ ਮਤਲਬ। ਤੇ ਸਾਡੇ ਸੌਰੀ ਤੁਹਾਡੀ ਰੋਕ ਰਿਹਾ ਗੱਲ ਨੂੰ ਵਿੱਚ। ਪ੍ਰੀਤ ਭੈਣ ਜੀ, ਅਨੂ ਭੈਣ ਜੀ, ਵਾਹਵਾ ਸਾਰੇ ਸਾਡੇ ਨਾਲ ਜੁੜੇ ਨੇ। ਤੁਸੀਂ ਵੀ ਜ਼ਰੂਰ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣੋ, ਜੁਆਇਨ ਕਰੋ। ਆਦਰ ਭਾਈ, ਨਵੀਦ, ਸਾਰੇ ਦੋਸਤ ਜਿਹੜੇ ਅੱਜ ਪਾਰਟਿਸਿਪੇਸ਼ਨ ਸਾਰਿਆਂ ਦੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ। ਹਾਂ, ਅੱਜ ਤਾਂ ਉਹਨਾਂ ਦਾ ਆਪਣਾ ਪ੍ਰੋਗਰਾਮ ਹੈ ਨਾ, ਆਦਲ ਭਾਈ ਦਾ, ਨਵੀਦ ਭਾਈ ਦਾ ਜਿਹੜਾ। ਬਲਕਿ ਇਹਨਾਂ ਦਾ ਆਪਸ ਦੇ ਵਿੱਚ, ਮੈਂ ਕਹਿੰਦਾ ਸੀ ਆਪਸ ਦੇ ਵਿੱਚ ਇਹਨਾਂ ਦਾ ਅੱਜ ਮੁਕਾਬਲਾ ਵੀ ਕਰਵਾਉਣਾ ਚਾਹੀਦਾ, ਆਦਲ ਦਾ ਤੇ ਨਵੀਦ ਦਾ। ਮੈਂ ਇੱਕ ਗੱਲ ਕਰਕੇ ਬੰਦ ਕਰੂੰਗਾ। ਜੇ ਤੁਸੀਂ ਪਿਛਲੇ 10 ਸਾਲਾਂ ਤੋਂ ਪੰਜਾਬੀ ਫਿਲਮਾਂ ਦੇਖੋ ਜਿਹੜੀਆਂ ਸਾਡੇ ਵੱਲ ਬਣਦੀਆਂ ਨੇ, ਮੇਰੇ ਖਿਆਲ ਮੇਨ ਸਟ੍ਰੀਮ ਹੀ ਉਹਨਾਂ ਦੀ ਕਾਮੇਡੀ ਹੈ। ਜਿਹੜੇ ਸਾਡੇ ਕਿਰਦਾਰ ਨੇ, ਘੁੱਗੀ ਹੋਇਆ, ਢਿੱਲੋਂ ਹੋਇਆ, ਈਵਨ ਹੀਰੋ ਵੀ ਸਾਡੇ, ਜਿੰਨੀ ਦੇਰ ਤੱਕ ਉਹ ਕਾਮੇਡੀ ਨਾ ਕਰਨ ਫਿਲਮਾਂ ਚੱਲਦੀਆਂ ਨਹੀਂ ਗਈਆਂ। ਸੋ ਕਹਿਣ ਦਾ ਭਾਵ ਹੈ ਕਿ ਪੰਜਾਬੀ ਮੇਰਾ ਖਿਆਲ ਹਾਸਾ ਠਿੱਠਾ ਜਿਹੜਾ ਉਹ ਸਾਡਾ ਮੇਨ ਰੀਜ਼ਨ ਹੈ, ਸਾਡੇ ਜਿਉਣ ਦਾ ਢੰਗ ਹੈ, ਸਾਡੇ ਜਿਉਣ ਦਾ ਖਾਸ ਹੈ। ਸ਼ਰਾਬ ਜਦੋਂ ਥੋੜਾ ਜਿਹਾ ਮਤਲਬ 2 ਕੁ ਪੈਗ ਲੱਗ ਜਾਣ ਸਾਡੇ ਲੋਕਾਂ ਨੂੰ ਵੀ, ਤਾਂ ਫਿਰ ਤੇ ਉਹ ਭਾਵੇਂ ਕੀ ਕਹਿੰਦੇ ਨੇ ਚੱਲਦਾ ਹੋਵੇ ਨਾ ਜਨਰੇਟਰ, ਉਹਦੀ ਆਵਾਜ਼ ਤੇ ਅਸੀਂ ਨੱਚ ਲੈਂਦੇ ਹਾਂ, ਢੋਲ ਦੀ ਵੀ ਲੋੜ ਨਹੀਂ ਪੈਂਦੀ। ਸੋ ਆਈ ਥਿੰਕ ਇਹ ਬੜਾ ਜ਼ਰੂਰੀ ਅੰਗ ਹੈ ਕਿ ਹੱਸਣਾ ਖੇਡਣਾ ਮਨ ਕਾ ਚਾਓ। ਹੱਸਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ ਜੀ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਰੋੜਾ ਸਾਹਿਬ ਨੇ ਨਾਲ ਹੀ ਖਾਣਾ ਜਿਹੜਾ ਨਾ ਬੰਦ ਕਰਤਾ, ਮੂੰਹ ਤੇ ਇੱਕ ਲੁਕਮਾ ਹਾਲੀ ਹੈਗਾ ਇਹਨਾਂ ਦਾ। ਨਹੀਂ ਇਹ ਗੱਲ ਝੂਠੀ ਹੈ ਜੀ, ਇਹ ਗੱਲ ਝੂਠੀ। ਮੈਂ ਕੰਮ ਦੂਜੇ ਪਾਸੇ ਕਰ ਰਿਹਾ ਸੀ, ਇੱਕ ਲੈਪਟਾਪ ਸਾਹਮਣੇ ਹੈ, ਮੈਂ ਉਧਰ ਕੰਮ ਕਰ ਰਿਹਾ ਸੀ, ਦੋਵੇਂ ਚੀਜ਼ਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਮੈਂ ਛੱਡਿਆ। ਇਸ ਗੱਲ ਸੱਚ ਹੈ। ਮੈਂ ਸਭ ਤੋਂ ਮਾਫੀ ਚਾਹੁੰਦਾ ਜੀ ਸਾਰੇ ਦੋਸਤੋ ਲੇਟ ਆਪਣੀ ਹਾਜ਼ਰੀ ਲਈ। ਮੈਂ ਆਉਂਦੇ ਦੇਖ ਰਹੇ ਜੀ ਕਮੈਂਟ ਪੜ੍ਹੇ ਕਿ ਮੇਰੇ ਬਾਰੇ ਪੁੱਛਿਆ ਜਾਂਦਾ ਜੀ, ਮੈਂ ਹਾਜ਼ਰ ਹੋ ਗਿਆ ਜੀ, ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੈ। ਜੋ ਕੁਝ ਸਵਾਲ ਜਵਾਬ ਹੈਗੇ ਹੁਣ ਕਰ ਸਕਦੇ ਜੀ, ਖੁੱਲ ਕੇ ਕਰ ਸਕਦੇ ਹੋ ਜੀ। ਕੀ ਹਾਲ ਚਾਲ ਹੈ ਜੀ ਤੁਹਾਡੇ ਸਾਰੇ ਦੋਸਤਾਂ ਦਾ? ਜੀ ਜੀ ਬਿਲਕੁਲ ਅਰੋੜਾ ਸਾਹਿਬ, ਤੁਹਾਡੀ ਕਮੀ ਜਿਹੜੀ ਹੈ ਉਹ ਬੜੀ ਮਹਿਸੂਸ ਕਰਦੇ ਨੇ। ਅਸੀਂ ਤਾਂ ਕਰਦੇ ਹੀ ਕਰਦੇ ਹਾਂ। ਸਾਡੇ ਜਿਹੜੇ ਬਾਕੀ ਦੋਸਤ ਜਿਹੜੇ ਨੇ ਉਹ ਤੁਸੀਂ ਦੇਖ ਲਓ ਕਿ ਅਗਰ ਉਹਨਾਂ ਨੇ 600 ਕਮੈਂਟ ਕੀਤੇ ਹੁੰਦੇ ਆ ਤੇ ਉਹਦੇ ਵਿੱਚੋਂ 400 ਜਿਹੜੇ ਨੇ ਉਹ ਤੁਹਾਡੇ ਬਾਰੇ ਦੇ ਵਿੱਚ ਹੁੰਦੇ ਨੇ ਕਿ ਅਰੋੜਾ ਸਾਹਿਬ ਕਿੱਥੇ ਨੇ ਅੱਜ। ਇਹ ਮੁਹੱਬਤ ਤੁਹਾਡੀ ਤੁਸੀਂ ਗੱਲ ਕਹਿ ਰਹੇ ਹੋ। ਮੈਂ ਇਹ ਦੱਸ ਦਵਾਂ ਜੀ ਕਿ ਮੇਰਾ ਜੋ ਪੇਸ਼ਾ ਹੈ ਉਹ ਵੀਕਐਂਡ ਦੇ ਉੱਤੇ ਸਾਨੂੰ ਕੰਮ ਕਰਨ ਲਈ ਮਜਬੂਰ ਕਰਦਾ। ਸੈਟਰਡੇ ਸੰਡੇ ਉਸੇ ਦਿਨ ਪ੍ਰੋਗਰਾਮ ਹੁੰਦਾ ਹੈ
ਕੱਲ ਵੀ ਪ੍ਰੋਗਰਾਮ ਦੇ ਚਲਦੇ ਹੋਏ ਮੈਂ ਬਾਹਰ ਬੈਠਾ ਹੋਇਆ ਗੱਲਬਾਤ ਕਰ ਰਹੇ ਸੀ, ਘਰ ਦੇ ਬਾਹਰ ਬੈਠਾ ਤੁਸੀਂ ਦੇਖ ਹੀ ਲਿਆ ਹੋਏਗਾ। ਸੋ ਮੈਂ ਆਪਣੇ ਕੰਮ ਦੇ ਨਾਲ ਵਿੱਚ ਦੋਵੇਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦਾ, ਇਹਨੂੰ ਵੀ ਪੂਰੀ ਤਵੱਜੋ ਦੇਵਾਂ ਤੇ ਵਿੱਚ ਆਪਣਾ ਕੰਮ ਦਾ ਨੁਕਸਾਨ ਵੀ ਨਾ ਹੋਵੇ। ਸੋ ਅੱਜ ਮੈਂ ਕੁਝ ਛੁੱਟੀ ਲਈਏ ਕੰਮ ਤੋਂ, ਤੁਹਾਡੇ ਨਾਲ ਗੱਲਬਾਤ ਕਰਕੇ ਫਿਰ ਉਸ ਤੋਂ ਬਾਅਦ ਕੰਮ ਤੇ ਵਾਪਸ ਜਾਵਾਂ। ਅੱਜ ਦਾ ਅਰੋੜਾ ਸਾਹਿਬ ਜਿਹੜਾ ਟੌਪਿਕ ਹੈ ਸਾਡਾ, ਉਹ ਬਲਕਿ ਅਗਰ ਮੈਂ ਤੁਹਾਨੂੰ ਪੁੱਛਾਂ, ਇਹ ਹੈ ਸਾਡੇ ਜਿਹੜੇ ਇੰਟਰਸਟਿੰਗ ਪਰਸਨੈਲਿਟੀਜ਼ ਜਿਹੜੇ ਨੇ, ਦਿਲਚਸਪ ਕਿਰਦਾਰ ਨੇ ਪਿੰਡਾਂ ਥਾਵਾਂ ਦੇ, ਸਾਡੀ ਰਹਿਤਲ ਦੇ ਜਿਹੜੇ ਨੇ। ਹਾਂਜੀ। ਔਰ ਬਹੁਤ ਸਾਰੇ ਕਿਰਦਾਰ ਐਸੇ ਨੇ ਕਿ ਜਿਹੜੇ ਮਜ਼ਾਹੀਆ ਕਿਰਦਾਰ ਨੇ। ਅੱਛਾ, ਕਈ ਐਸੇ ਕਿਰਦਾਰ ਨੇ ਕਿ ਉਹ ਆਪਣੀ ਕੰਮ ਦੀ ਵਜ੍ਹਾ ਤੋਂ ਮਸ਼ਹੂਰ ਹੋ ਜਾਂਦੇ ਨੇ। ਅੱਛਾ, ਕੋਈ ਐਸੇ ਹੁੰਦੇ ਨੇ ਕਿ ਉਹਨਾਂ ਦਾ ਕੋਈ ਨਾਂ ਲਓ ਤੇ ਅੱਗੋਂ ਉਹ ਰਿਐਕਟ ਕਰਦੇ ਨੇ। ਬਹੁਤ ਸਾਰੇ ਕਿਰਦਾਰ ਹੁੰਦੇ ਨੇ। ਕਈਆਂ ਦੇ ਲਹਿਜੇ ਜਿਹੜੇ ਨੇ ਉਹ ਬੜੇ ਦਿਲਚਸਪ ਹੁੰਦੇ ਨੇ ਜੀ। ਤੇ ਇੱਕ ਤਾਂ ਇਹ ਦੱਸੋ ਕਿ ਇਹ ਕਿਰਦਾਰ ਜਿਹੜੇ ਨੇ, ਇਹਨਾਂ ਕਿਰਦਾਰਾਂ ਨੇ ਜਿਸ ਫਨ ਦੇ ਨਾਲ ਤੁਸੀਂ ਜੁੜੇ ਹੋਏ ਹੋ, ਐਕਟਿੰਗ ਦੇ ਨਾਲ ਜੁੜੇ ਹੋਏ ਹੋ, ਜੀ, ਤੁਹਾਨੂੰ ਕਿੰਨਾ ਫਾਇਦਾ ਪਹੁੰਚਾਇਆ? ਦੇਖੋ ਜੀ, ਮੈਂ ਸਮਝਦਾ ਕਿ ਹਰ ਇਨਸਾਨ ਉਹ ਆਪਣੇ ਚ ਇੱਕ ਕਿਰਦਾਰ ਹੈ। ਹਰ ਇਨਸਾਨ, ਜੋ ਵੀ ਸ਼ਖਸ ਦੁਨੀਆ ਤੇ ਹੈ, ਉਹ ਆਪਣੇ ਚ ਕਿਰਦਾਰ ਹੈ, ਮੁਕੰਮਲ ਕਿਰਦਾਰ ਹੈ। ਪਰ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਕਿਰਦਾਰ ਹੁੰਦੇ ਨੇ, ਜਿਹੜੇ ਇੰਟਰਸਟਿੰਗ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਜਿਹੜੇ ਦਿਲਚਸਪੀ ਜਿਹਨਾਂ ਵਿੱਚ ਸਾਡੀ ਬਣਦੀ, ਉਹ ਕਿਰਦਾਰ ਕੌਣ ਹੁੰਦੇ ਨੇ? ਉਹ ਲੋਕ ਜਿਹਨਾਂ ਨੂੰ ਕਹਿੰਦੇ ਗੱਲ ਬਹੁਤ ਫੁਰਦੀ ਹੈ, ਜਿਹੜੇ ਕਈ ਇਹੋ ਜਿਹੇ ਹੁੰਦੇ ਜਿਹਨਾਂ ਨੂੰ ਗੱਲਾਂ ਬਹੁਤ ਉੜਦੀਆਂ, ਲੋਕ ਇੰਜੋਏ ਕਰਦੇ ਜਿਨ੍ਹਾਂ ਦੀ ਗੱਲਾਂ ਨੂੰ। ਹੁਣ ਉਹ ਲੋਕ ਕੌਣ ਨੇ? ਇਹ ਉਹ ਲੋਕ ਨੇ ਜਿਹੜੇ ਹਰ ਰੋਜ਼ ਨਵੇਂ ਬੰਦੇ ਨਾਲ ਮੁਲਾਕਾਤ ਕਰਦੇ ਨੇ। ਯਾਨੀ ਕਿ ਜਿਵੇਂ ਰੀਅਲ ਐਸਟੇਟ ਏਜੰਟ ਅੱਜ ਦੇ ਦੌਰ ਦੇ, ਜਾਂ ਪੁਰਾਣੇ ਦੌਰ ਦੇ ਮੱਝਾਂ ਦੇ ਵਪਾਰੀ, ਜਿਹੜੇ ਮਵੇਸ਼ੀਆਂ ਦਾ ਵਪਾਰ ਕਰਨ ਵਾਲੇ, ਉਹਨੇ ਹਰ ਪਿੰਡ ਜਾਣਾ, ਹਰ ਬੰਦੇ ਨੂੰ ਮਿਲਣਾ, ਉਹਨਾਂ ਨੂੰ ਨਵੀਂ ਗੱਲ ਸੁਝਦੀ ਹੈ। ਜਾਂ ਫੌਜੀ ਲੋਕ, ਹਰ ਪਿੰਡ ਵਿੱਚ ਇੱਕ ਤਾਂ ਫੌਜੀ ਜ਼ਰੂਰ ਹੁੰਦੀ ਹੈ। ਉਹ ਪਿੰਡ ਚੋਂ ਜਾਂਦੇ ਨੇ, ਪੰਜਾਬੀ ਬੋਲਦੇ ਜਾਂਦੇ ਨੇ, ਉਹ 20-22 ਸਾਲ ਦੀ ਨੌਕਰੀ ਕਰਕੇ ਵਾਪਸ ਮੁੜਦੇ ਆ। ਨਾ ਤਾਂ ਉਹਨੂੰ ਪੰਜਾਬੀ ਬੋਲੀ ਜਾਂਦੀ ਹੈ ਤੇ ਨਾ ਉਹਨੂੰ ਉਰਦੂ, ਹਿੰਦੀ, ਅੰਗਰੇਜ਼ੀ ਬੋਲੀ ਜਾਂਦੀ ਹੈ। ਉਹ ਵਿੱਚ ਖਿਚੜੀ, ਰਲ ਗੋਭੀ ਦੀ ਜਿਹੜੀ ਜ਼ੁਬਾਨ ਬੋਲਦੇ ਨੇ, ਹਮਕੋ ਤੁਮਕੋ ਵੀ ਵਿੱਚੇ ਕਰੀ ਜਾਂਦੇ ਤੇ ਵਿੱਚੇ ਪੰਜਾਬੀ ਬੋਲਦੇ ਨੇ। ਉਹ ਬੜਾ ਮਜ਼ਾਹੀਆ ਕਿਰਦਾਰ ਇੱਕ ਬਣ ਕੇ ਸਾਹਮਣੇ ਆ ਜਾਂਦੇ ਨੇ। ਇਸੇ ਤਰ੍ਹਾਂ ਹਰ ਪਿੰਡ ਵਿੱਚ ਇੱਕ ਦਾ ਜਿਹੜੀ ਕੋਈ ਹੱਟੀ ਹੈ, ਦੁਕਾਨ ਜਿਹਨੇ ਖੋਲ੍ਹ ਪਾਈ ਹੈ, ਉਹ ਕਿਰਦਾਰ ਬੜੇ ਮਜ਼ਾਹੀਆ ਹੋ ਜਾਂਦੇ ਨੇ, ਕਿਉਂਕਿ ਉਹਦਾ ਹਰ ਕਿਸਮ ਦੇ ਛੋਟੇ ਤੋਂ ਲੈ ਕੇ ਵੱਡੇ ਅਮੀਰ ਬੰਦੇ ਤੱਕ ਉਹਨਾਂ ਦਾ ਵਾਹ ਪੈਣਾ ਹੈ। ਉਹਨੇ ਕਿਹਨੂੰ ਉਧਾਰ ਦੇਣਾ, ਕਿਹਨੂੰ ਨਹੀਂ ਦੇਣਾ, ਕਿਹਨੂੰ ਕਿੰਨਾ ਉਧਾਰ ਦੇਣਾ, ਇਹ ਵੀ ਉਹਨੂੰ ਪਤਾ ਹੈ। ਸੋ ਇਸ ਕਿਸਮ ਦੇ ਪੇਸ਼ੇ ਦੇ ਨਾਲ ਜਿਹੜੇ ਲੋਕ ਜਿਹੜੇ ਕਿਰਦਾਰ ਬਣਦੇ, ਨਾਈ ਜਿਸ ਤਰ੍ਹਾਂ ਹੈਗੇ ਆ, ਨਾਈ ਨੇ ਵੀ ਜਿੰਨੀ ਵਾਰ ਕਿਸੇ ਦੇ ਕੋਲ ਜਾ ਬਹਿਣਾ ਹੈ, ਜਿੰਨੀ ਦੇਰ ਬਿਠਾਏਗਾ, ਆਪਣੇ ਗਾਹਕ ਨੂੰ ਵਾਲ ਕੱਟੇਗਾ ਜਾਂ ਹੋਰ ਜੋ ਮਾਲਿਸ਼ ਦਾ ਹਜਾਮਤ ਦਾ ਕੰਮ ਕਰੇਗਾ, ਤੇ ਉਹ ਜਿੰਨਾ ਲੰਮਾ ਵਕਤ ਆਏਗਾ ਉਹਨੇ ਵੱਧ ਪੈਸੇ ਬਣਾ ਸਕਦਾ। ਉਹਨੇ ਗੱਲਾਂ ਬਹੁਤੀਆਂ ਕਰਨੀਆਂ ਨੇ ਤੁਹਾਡੇ ਨਾਲ, ਗੱਲਾਂ ਕਰਕੇ ਉਹਨੂੰ ਬਿਜ਼ੀ ਰੱਖਣਾ ਉਹਨੇ ਤੁਹਾਨੂੰ। ਪੇਸ਼ੇ ਦੇ ਨਾਲ ਜਿਹੜੇ ਮੁਹਾਵਰੇ ਵੀ ਆ ਜਾਂਦੇ ਆ। ਬਿਲਕੁਲ, ਮਤਲਬ ਕਿਸੇ ਨਾਲ ਲੜ ਰਿਹਾ ਹੋਵੇ ਨਾਈ ਜਿਹੜਾ, ਤੇ ਉਹ ਅੱਗੋਂ ਜ਼ਰੂਰ ਕਹਿੰਦਾ ਮੈਂ ਤੈਨੂੰ ਮੁੰਨ ਕੇ ਰੱਖ ਦਾਂਗਾ। ਵਧੀਆ ਗੱਲ ਕਹੀ ਤੁਸੀਂ, ਮੈਂ ਮੁੰਨ ਕੇ ਰੱਖਦੇ ਗੱਲ ਬਿਲਕੁਲ ਸਹੀ ਗੱਲ ਹੈ। ਸੋ ਇਹ ਜਿਹੜੇ ਕਿਰਦਾਰ ਜਿਹੜੇ ਸਾਡੇ ਬੜੇ ਮਜ਼ਾਹੀਆ ਪਿੰਡ ਚ ਇੱਕ ਦਾ ਕੋਈ ਇਹੋ ਜਿਹਾ ਬੰਦਾ ਐਬੀ ਵੀ ਹੁੰਦਾ ਜਿਹਨਾਂ ਨੂੰ ਅੱਜ ਕੱਲ੍ਹ ਪਾਕਿਸਤਾਨ ਵਿੱਚ ਜਹਾਜ਼ ਕਹਿਣ ਲੱਗ ਪਏ ਨੇ, ਜਿਹੜੇ ਚਿੱਟਾ ਨਸ਼ਾ, ਸਮੈਕ, ਹੈਰੋਇਨ ਜੋ ਕਰਦੇ ਨੇ। ਤੇ ਬਹੁਤੀ ਥਾਵਾਂ ਤੇ ਉਹਨਾਂ ਨੂੰ ਅਮਲੀ ਵੀ ਕਿਹਾ ਜਾਂਦਾ, ਜਿਹੜੇ ਪੁਰਾਣੇ ਦੌਰ ਵਿੱਚ ਅਫੀਮ ਦਾ ਨਸ਼ਾ ਜਾਂ ਡੋਡਿਆਂ ਦਾ ਨਸ਼ਾ ਕਰਦੇ ਸੀ। ਉਹ ਹਰ ਪਿੰਡ 'ਚ ਇੱਕ ਦਾ ਦੋ ਐਬੀ ਬੰਦੇ ਜ਼ਰੂਰ ਹੁੰਦੇ ਨੇ, ਜਿਹਨੂੰ ਭੈੜੀਆਂ ਆਦਤਾਂ ਪਈਆਂ ਹੁੰਦੀਆਂ ਨੇ। ਉਹਨਾਂ ਦੀ ਜ਼ਿੰਦਗੀ ਉਹ ਨਸ਼ੇ ਤੋਂ ਲੈ ਕੇ ਨਸ਼ੇ ਤੱਕ ਮੁੱਕ ਜਾਂਦੀ ਹੈ। ਸੋ ਉਹ ਵੀ ਉਹਨਾਂ ਦੇ ਇੱਕ ਵੱਖਰਾ ਇੱਕ ਤਰੀਕਾ ਹੈ ਗੱਲਬਾਤ ਕਰਨ ਦਾ। ਉਹਨਾਂ ਦੀ ਪੇਸ ਘੱਟ ਜਾਂਦੀ ਕਿਉਂਕਿ ਦਿਮਾਗ ਉਹਨਾਂ ਦਾ ਉਸ ਸਪੀਡ ਤੇ ਕੰਮ ਨਹੀਂ ਕਰਦਾ। ਉਹ ਹੌਲੀ ਬੋਲਦੇ ਨੇ, ਹੌਲੀ ਤਰੀਕੇ ਨਾਲ ਗੱਲ ਕਰਦੇ ਨੇ। ਸੋ ਜਦੋਂ ਬਤੌਰ ਐਕਟਰ ਜਦੋਂ ਅਸੀਂ ਕੋਈ ਵੀ ਕਿਰਦਾਰ ਬਣਾਉਣਾ ਹੁੰਦਾ ਹੈ, ਜਦੋਂ ਸਕ੍ਰਿਪਟ ਮਿਲਦੀ ਹੈ, ਅਸੀਂ ਬਹੁਤ ਸਾਰੀ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਕਹਿੰਦੇ ਇਹ ਟ੍ਰੇਡਸ ਹੋ ਸਕਦੇ ਨੇ, ਇਹਦੀ ਇਹ ਖੂਬੀਆਂ ਹੋ ਸਕਦੀਆਂ, ਫਿਰ ਅਸੀਂ ਉਹ ਕਿਰਦਾਰ ਡਿਵੈਲਪ ਕਰਦੇ ਤੇ ਉਹਨੂੰ ਲਿਆ ਕੇ ਪੇਸ਼ ਕਰਨ ਦੀ ਲੋਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਜੀ। ਮੈਂ ਇੱਕ ਬੜੀ ਐਗਜ਼ਾਮਪਲ ਦੇਣਾ ਚਾਹੁੰਦਾ ਜੀ। ਮੈਨੂੰ ਹੁਣੇ ਗੱਲ ਹੋਰ ਚੇਤੇ ਆ ਗਈ, ਮੈਂ ਗੱਲ ਨੂੰ ਆਪਣੀ ਮੁਕੰਮਲ ਕਰ ਲਈ, ਫਿਰ ਇੱਕਦਮ ਗੱਲ ਆ ਗਈ। ਸਾਡੇ ਪੰਜਾਬੀਆਂ ਦਾ ਸੁਭਾਅ ਜਿਹੜਾ ਹੈ ਨਾ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਗੱਲ ਜਿਹੜੀ ਕਹੀ ਜਾਵੇ ਉਹ ਕਹੀ ਤਾਂ ਜ਼ਰੂਰ ਜਾਵੇ, ਪਰ ਕਈ ਐਸੇ ਤਰੀਕੇ ਨਾਲ ਜਾਏ ਕਿ ਗੁੱਸਾ ਡਾਂਗ ਵਾਂਗ ਨਾ ਵੱਜੇ ਤੇ ਜੇ ਗੱਲ ਵੀ ਹੋਵੇ ਤੇ ਹਾਸਾ ਵੀ ਹੋਵੇ। ਇਸ ਦੀ ਬੜੀ ਵੱਡੀ ਮਿਸਾਲ ਨੇ ਜੀ। ਇੱਕ ਅੱਜ ਕੱਲ੍ਹ ਮੌਲਵੀ ਸਾਹਿਬ ਨੇ ਪਾਕਿਸਤਾਨ ਵਿੱਚ, ਨਾਸਰ ਸਾਹਿਬ ਕਿੱਥੇ ਚਲੇ ਗਏ, ਉਹਨਾਂ ਨਾਲ ਗੱਲ ਵੀ ਕਰਨੀ ਸੀ ਉਹਨਾਂ ਬਾਰੇ। ਉਹ ਮੌਲਵੀ ਸਾਹਿਬ ਬੜੇ ਪਪੂਲਰ ਨੇ ਤੇ ਉਹਨਾਂ ਦੀ ਗੱਲ ਨਾਸਰ ਮਦਨੀ, ਮੌਲਾਨਾ ਨਾਸਰ ਮਦਨੀ ਸਾਹਿਬ ਦੀ ਗੱਲ ਕਰ ਰਿਹਾ ਜੀ। ਬਿਲਕੁਲ ਮਦਨੀ ਸਾਹਿਬ ਦੀ, ਮਦਨੀ ਸਾਹਿਬ ਦਾ ਗੱਲ ਕਹਿਣ ਦਾ ਤਰੀਕਾ ਬਿਲਕੁਲ ਸੱਚੀ ਖਰੀ ਗੱਲ ਕਰਦੇ ਨੇ ਜੀ, ਬੜੇ ਟਿਕਾ ਕੇ ਗੱਲ ਕਰਦੇ ਨੇ। ਮੌਜੂਦਾ ਵਕਤ ਦੇ ਹਿਸਾਬ ਨਾਲ
ਸਮਝਾਉਣ ਦੇਖੋ ਦੀ ਜੀ, ਕੋਸ਼ਿਸ਼ ਕਰਦੇ ਆ ਤੇ ਵਿੱਚ ਥੋੜਾ ਜਿਹਾ ਮਜ਼ਾਕ ਰੱਖਦੇ ਵੀ ਲੋਕਾਂ ਦਾ ਇੰਟਰਸਟ ਹਾਂ, ਗੱਲ ਵੀ ਉਹ ਸਮਝਾ ਜਿਹੜਾ ਦਿੰਦੇ ਖੁਤਬਾ ਮਜ਼ਾਕ ਕਰਦੇ ਨੇ, ਉਹ ਇਹਦੇ ਭਾਵੇਂ ਮਸਜਿਦ ਵਿੱਚ ਖੁਤਬਾ ਕਰ ਰਹੇ ਨੇ, ਇਸਲਾਮੀ ਨਜ਼ਰੀਏ ਤੋਂ ਕਰ ਰਹੇ ਨੇ, ਉਹਨੂੰ ਸੁਣਨ ਵਾਲੇ ਸਿੱਖ ਵੀ ਉਨੇ ਕੁ ਨੇ ਤੇ ਸਾਡੇ ਵਰਗੇ ਬੈਠੇ ਉਹਨਾਂ ਨੂੰ ਸੁਣਨ ਵਾਲੇ ਇਹਦੇ ਨੇ। ਉੱਥੇ ਮਜ਼ਹਬ ਇੱਕ ਪਾਸੇ ਰਹਿ ਜਾਂਦਾ ਹੈ, ਉਹਨਾਂ ਦੀ ਗੱਲ ਦਾ ਵਜ਼ਨ ਜਿਹੜਾ ਸਾਡੇ ਤੱਕ ਪਹੁੰਚਦਾ ਹੈ। ਜੇ ਸ਼ਾਇਦ ਉਹ ਸਿੱਧੀ ਸਿੱਧੀ ਗੱਲ ਕਰਦੇ ਤੇ ਸ਼ਾਇਦ ਉਹਦਾ ਖੁਤਬਾ ਕਦੀ ਮਸਜਿਦ ਤੋਂ ਬਾਹਰ ਕੋਈ ਨਾ ਉਹਨੂੰ ਸੁਣਦਾ, ਮੇਰੇ ਵਰਗਾ ਨਾ ਹੁੰਦਾ। ਹੁਣ ਉਹਨੂੰ ਸਾਨੂੰ ਗੱਲ ਸੁਣਨ ਦਾ ਸਵਾਦ ਵੀ ਹੁੰਦਾ, ਅਸੀਂ ਉਹਦੀ ਗੱਲ ਸਿੱਖਦੇ ਵੀ ਆ ਉਹਨਾਂ ਚੋਂ, ਇਸ ਲਈ ਮਜ਼ਾ ਵੀ ਆਉਂਦਾ ਉਹਦੀ ਗੱਲ ਸੁਣਨ ਦਾ। ਸੋ ਸਾਡੇ ਪੰਜਾਬੀ ਦੀ ਖੂਬੀ ਹੈ, ਗੱਲ ਕਹਿਣੀ ਵੀ ਹੈ ਤੇ ਕਹਿਣ ਵੀ ਤਰੀਕੇ ਇਸ ਨਾਲ ਹੈ ਕਿ ਲੋਕ ਦਾ ਪੂਰਾ ਮਜ਼ਾ ਵੀ ਲੈਣ, ਉਸ ਗੱਲ ਦਾ ਲੁਤਫ ਆਉਣਾ ਚਾਹੀਦਾ ਗੱਲ ਦਾ। ਜੀ ਸਾਡਾ ਮੁਹੰਮਦ ਅਕਰਮ ਸਾਹਿਬ ਵੀ ਨੇ, ਉਹਨਾਂ ਦੀ ਗੱਲ ਸੁਣੀ ਜੀ ਅਕਰਮ ਸਾਹਿਬ ਜੀ। ਅਰੋੜਾ ਸਾਹਿਬ ਸਤਿ ਸ੍ਰੀ ਅਕਾਲ, ਢਿੱਲੋਂ ਸਾਹਿਬ, ਪ੍ਰੋਫੈਸਰ ਸਾਹਿਬ ਅਸਲਾਮ ਅਲੈਕਮ। ਤੇ ਮੈਂ ਲੇਟ ਹੋ ਗਿਆ ਥੋੜਾ ਜਿਹਾ ਨੈਟ ਦੀ ਵਜ੍ਹਾ ਤੋਂ। ਤੇ ਪ੍ਰੋਫੈਸਰ ਸਾਹਿਬ ਨੇ ਅੱਗੇ ਗੱਲ ਛੇੜੀ ਸੀ ਡਰਾਮਾ ਅੰਧੇਰਾ ਉਜਾਲਾ ਦੀ, ਤੇ ਮੈਂ ਲੇਟ ਹੋ ਗਿਆ, ਫਿਰ ਗੱਲ ਗੁਜ਼ਰ ਗਈ। ਤੇ ਪ੍ਰੋਫੈਸਰ ਸਾਹਿਬ ਮੈਂ ਇਹ ਕਹਿਣਾ ਸੀ ਕਿ ਅੰਧੇਰਾ ਉਜਾਲਾ ਡਰਾਮੇ ਦੇ ਵਿੱਚ ਤੁਸੀਂ ਜਾਫਰ ਹੁਸੈਨ ਦਾ ਜ਼ਿਕਰ ਕੀਤਾ ਸੀ, ਤੇ ਉਹਦਾ ਨਾਂ ਸੀ ਜਮੀਲ ਫਖਰੀ। ਤੁਸੀਂ ਕਹਿ ਰਹੇ ਸੀ ਜਮੀਲ ਫਖਰੀ ਆ ਗਿਆ ਮੇਰੇ ਤੇ, ਉਹ ਜਮੀਲ ਫਖਰੀ ਮਰਹੂਮ ਸਨ ਉਹ ਅਦਾਕਾਰ। ਤੇ ਇਸੇ ਹੀ ਡਰਾਮੇ ਦੇ ਵਿੱਚ ਜਿਵੇਂ ਜਮੀਲ ਫਖਰੀ ਸਾਹਿਬ ਨੇ ਆਪਣੇ ਕਿਰਦਾਰ ਨਾਲ ਇਨਸਾਫ ਕੀਤਾ, ਸਾਰਿਆਂ ਕੀਤਾ ਸੀ। ਇੱਕ ਕਰਮਦਾਦ ਦਾ ਜ਼ਿਕਰ ਨਾ ਕਰਨਾ ਜਿਹੜਾ ਨਾ ਜੀ, ਉਹ ਮੇਰਾ ਖਿਆਲ ਹੈ ਇਰਫਾਨ ਫਸਕ ਨਾਲ ਜ਼ਿਆਦਤੀ ਹੋਏਗੀ। ਤੇ ਉਹ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਖਾਸ ਇੱਕ ਡਾਇਲਾਗ ਹੁੰਦਾ ਸੀ ਜਿਹੜਾ ਉਹਦੇ ਨਾਲ ਮਨਸੂਬ ਹੋ ਜਾਂਦਾ ਸੀ, ਤੇ ਕਰਮਦਾਦ ਨਾਲ ਵੀ ਚੰਨ ਮਾਹੀ ਜਿਹੜਾ ਨਾ ਜੀ, ਉਹ ਬਹੁਤ ਸਜਿਆ ਸੀ ਡਾਇਲਾਗ, ਤੁਹਾਨੂੰ ਯਾਦ ਹੋਵੇਗਾ। ਚੰਨ ਮਾਹੀ, ਉਹ ਬੱਚੇ ਉਹ ਬਚੂੰਗੜਿਓ, ਹਾਂਜੀ, ਇਸ ਕਿਸਮ ਦਾ ਉਹਦਾ ਹੈ ਸੀ। ਤੇ ਆਪਣਾ ਉਹਦਾ ਲਹਿਜਾ ਵੀ ਇੱਕ ਖਾਸ ਹੀ ਸੀ, ਜਿਵੇਂ ਜਮੀਲ ਫਖਰੀ ਸਾਹਿਬ ਦਾ ਲਹਿਜਾ ਸੀ ਆਪਣਾ, ਬੜਾ ਖਾਸ ਸੀ ਤੇ ਹਰ ਕਿਸਮ। ਬਿਲਕੁਲ। ਤੇ ਆਪਣਾ ਤੁਸੀਂ ਦੱਸੋ ਕਿ ਤੁਹਾਡੇ ਆਸੇ-ਪਾਸੇ ਕੋਈ ਐਸੇ ਕਰੈਕਟਰ ਵੀ ਦਿਲਚਸਪ ਕਰੈਕਟਰ ਹੋਣ ਦੇ ਤੁਹਾਡੇ ਇਲਾਕੇ ਦੇ ਵਿੱਚ, ਉਹਨਾਂ ਦੇ ਬਾਰੇ ਦੱਸੋ ਸਾਨੂੰ, ਕਿਉਂਕਿ ਅੱਜ ਅਸੀਂ ਸਮਝ ਲਓ ਕਿ ਇਹੋ ਜਿਹੇ ਕਿਰਦਾਰਾਂ ਦੇ ਬਾਰੇ ਦੇ ਵਿੱਚ ਇੱਕ ਡਾਟਾ ਹੀ ਅਸੀਂ ਇਕੱਠਾ ਕਰ ਰਹੇ ਹਾਂ ਕਿ ਕੀ ਵੈਰਾਈਟੀ ਸੀ ਉਹਨਾਂ ਦੇ ਵਿੱਚ, ਕਿਸ ਤਰ੍ਹਾਂ ਦੇ ਸੀ। ਕਿਉਂਕਿ ਇਹ ਵੀ ਪ੍ਰੋਗਰਾਮ ਜਿਹੜਾ ਸਾਡਾ 2 ਘੰਟੇ ਦਾ ਜਾਂ ਜਿੰਨਾ ਵੀ ਚੱਲੇਗਾ, ਤੇ ਇਹ ਵੀ ਇੱਕ ਸਮਝ ਲਓ ਕਿ ਕਿਸੇ ਲਿਖਣ ਵਾਲੇ ਨੂੰ, ਕਿਸੇ ਡਰਾਮਾ ਬਣਾਉਣ ਵਾਲੇ ਨੂੰ, ਕਿਸੇ ਨੂੰ ਕਰੈਕਟਰ ਨੂੰ ਪੇਂਟ ਕਰਨਾ ਹੋਏਗਾ, ਹੋ ਸਕਦਾ ਇਹਦੇ ਵਿੱਚ ਜਾਣਕਾਰੀ ਮਿਲੂਗੀ, ਉਹਨੂੰ ਜਾਣਕਾਰੀ ਮਿਲੇਗੀ। ਮੇਰੇ ਪਿੰਡ 'ਚ ਇੱਕ ਮਜਰੂਬ ਹੁੰਦਾ ਸੀ ਜੀ, ਹੋਸ਼ੋਵਾਸ ਉਹਦੇ ਕੋਈ ਨਹੀਂ ਸੀ ਕਾਇਮ, ਲੇਕਿਨ ਲੋਕ ਉਹਨੂੰ ਇਹ ਮੰਨਦੇ ਸੀਗੇ ਕਿ ਉਹਨੂੰ ਜਾ ਕੇ ਪਹਿਲਾਂ ਛੇੜਦੇ ਸੀਗੇ, ਛੇੜਨ ਤੋਂ ਬਾਅਦ ਉਹ ਲੰਮੀਆਂ ਚੌੜੀਆਂ ਗਾਲਾਂ ਕੱਢਦਾ ਸੀ ਜੀ, ਤੇ ਲੋਕ ਇਹ ਕਹਿੰਦੇ ਸੀ ਲਓ ਜੀ ਸਾਡੀ ਮੁਰਾਦ ਹੁਣ ਪੂਰੀ ਹੋ ਗਈ, ਜੋ ਅਸੀਂ ਚਾਹੁੰਦੇ ਸੀ ਨਾ ਰੱਬ ਕੋਲੋਂ ਮੰਗਣਾ ਸਾਨੂੰ ਹੁਣ ਉਹ ਮਿਲ ਗਿਆ। ਕੋਈ ਬਿਮਾਰ ਹੋਣਾ, ਇਹ ਨਹੀਂ ਕਹਿਣਾ ਵੀ ਬਾਬਾ ਸਾਨੂੰ ਦਮ ਕਰ ਦੇ ਜਾਂ ਕੋਈ ਤਾਵੀਜ਼ ਦੇ ਦੇ, ਦਮ ਤਾਵੀਜ਼ ਦੇ ਤੇ ਉਹਨੂੰ ਸੁਰਤੀ ਕੋਈ ਨਹੀਂ ਸੀ। ਉਹਨੂੰ ਛੇੜਨਾ ਜਾ ਕੇ, ਕੋਈ ਨਾ ਕੋਈ ਸੁਣਾਉਣਾ, ਜਿਹੜੀ ਗੱਲ ਤਾਂ ਉਹਨੇ ਬਿਫਰ ਜਾਣਾ, ਔਰ ਉਹਨੇ ਬਿਫਰ ਕੇ ਫਿਰ ਉਹ ਲੈਂਗੁਏਜ ਇਸਤੇਮਾਲ ਕਰਨੀ ਨਾ ਜੀ ਕਿ ਬਸ ਸੁਣਦੇ ਰਹਿਣਾ। ਲੇਕਿਨ ਲੋਕ ਕਹਿੰਦੇ ਸੀ ਲਓ ਜੀ ਬਾਬੇ ਨੇ ਹੁਣ ਸਾਨੂੰ ਗਾਲਾਂ ਕੱਢ ਛੱਡੀਆਂ, ਹੁਣ ਸਾਡੀ ਸਿਹਤ ਵੀ ਠੀਕ ਹੋ ਜਾਣੀ, ਸਾਡੀਆਂ ਸਾਰੀਆਂ ਮੁਰਾਦਾਂ ਵੀ ਹੁਣ ਪੂਰੀਆਂ ਹੋ ਜਾਣੀਆਂ। ਅੱਲਾ ਦਿੱਤਾ ਮੋਚੀ ਸੀ ਜੀ ਉਹਦਾ ਨਾਂ। ਤੇ ਹੁਣ ਵੀ ਪਿੰਡ ਵਾਲੇ ਲੋਕ ਜਿਹੜੇ, ਹੁਣ ਨਵੀਂ ਨਸਲ ਨੂੰ ਤਾਂ ਸ਼ਾਇਦ ਨਾ ਪਤਾ ਹੋਵੇ ਜੀ, ਕਿਉਂਕਿ 40 ਸਾਲ ਪਹਿਲਾਂ ਦੀ ਮੈਂ ਗੱਲ ਤੁਹਾਨੂੰ ਦੱਸ ਰਿਹਾ। ਤੇ ਇਹ ਜਿਹੜੇ ਇਹ ਮਾਹੌਲ ਹੁੰਦੇ ਆ ਪਿੰਡਾਂ ਦੇ ਵਿੱਚ ਜਾਂ ਇਸ ਕਿਸਮ ਦੇ ਜਿਹੜੇ ਕਿਰਦਾਰ ਹੁੰਦੇ, ਉਹਨਾਂ 'ਚ ਇੱਕ ਚੀਜ਼ ਦੇਖੀ ਪ੍ਰੋਫੈਸਰ ਸਾਹਿਬ ਕਿ ਜ਼ਿਆਦਾ ਤਾਦਾਦ ਜਿਹੜੀ ਹੈ ਨਾ ਉਹ ਬੁੱਢੇ ਹੁੰਦੇ ਆ, ਨੌਜਵਾਨ ਲੋਕਾਂ ਨਾਲ ਇਸ ਕਿਸਮ ਦੀ। ਤੇ ਹੁਣ ਗਰੁੱਪ ਦੇ ਵਿੱਚ ਮੈਂ ਜੀ ਬੁੱਢਾ ਸਾਰਿਆਂ ਤੋਂ, ਆਪਣਾ ਜਿਹੜਾ ਗਰੁੱਪ ਸਾਂਝਾ ਪੰਜਾਬ ਆ, ਤੇ ਉਹਦੇ ਵਿੱਚ ਇਹਨਾਂ ਸਾਰਿਆਂ ਨੇ ਮੈਨੂੰ ਧੁਰ ਬਣਾਇਆ ਹੋਇਆ ਜੀ, ਸਾਰੇ ਗਰੁੱਪ। ਅਸੀਂ ਵੀ ਕਹੀਦਾ ਚਲੋ ਠੀਕ ਆ, ਤੁਸੀਂ ਰਾਜ਼ੀ ਰਹੋ, ਜੋ ਤੁਹਾਡਾ ਦਿਲ ਕਰਦਾ ਕਹਿ ਲਓ ਜੀ, ਅਸੀਂ ਤੁਹਾਡੇ ਵਾਸਤੇ ਹਾਜ਼ਰ ਹਾਂ, ਕਿਉਂਕਿ ਤੁਹਾਨੂੰ ਟਾਈਮ ਹੀ ਇਸ ਵਾਸਤੇ ਦੇ ਰਹੇ ਹਾਂ ਕਿ ਅਸੀਂ ਤੁਹਾਨੂੰ ਮਹਿਦੂਦ ਰੱਖਣਾ। ਤੇ ਸਾਰੇ ਗਰੁੱਪ ਵਾਲੇ ਬੜੇ ਖੁਸ਼ ਹੋ ਜੀ ਆਪਣੇ ਨਾਲ। ਸੰਧੂ ਸਾਹਿਬ ਕਦੀ ਕਿਤੇ ਗੁੱਸੇ ਵੀ ਹੋ ਜਾਂਦੇ ਆ, ਸੰਧੂ ਸਾਹਿਬ ਸਮਾਜ ਚਾਹੁੰਦੇ ਆ? ਨਹੀਂ, ਕੋਈ ਗੁੱਸੇ ਵਾਲੀ ਗੱਲ ਨਹੀਂ ਜੀ। ਇਹ ਵੇਖੋ ਹੁਣ ਮੈਂ ਜਦੋਂ ਦਾ ਟਾਈਮ ਆਇਆ, ਤੁਹਾਡਾ ਹੁਣ ਟਾਈਮ ਬੜਾ ਸੂਟ ਕਰ ਗਿਆ। ਅਗਲਾ ਟਾਈਮ ਤੁਹਾਡਾ ਜਿਹੜਾ ਸੀ ਨਾ ਜੀ, ਉਹ ਵੀ ਬਾਅਦ ਔਕਾਤ ਸੂਟ ਕਰਦਾ ਸੀ, ਬਾਅਦ ਔਕਾਤ ਨਹੀਂ ਸੂਟ ਕਰਦਾ। ਨਹੀਂ ਤੁਸੀਂ ਨਹੀਂ ਪਾਇਆ, ਚਲੋ ਅਸੀਂ ਕਰ ਦਿਆਂਗੇ। ਹੁਣ ਤੁਹਾਡੇ ਜਿਹਾ ਤਾਂ ਨਹੀਂ ਹੋਣਾ ਸਾਡੇ ਕੋਲ ਸਰਗੋਧੇ 'ਚ ਕੋਈ ਸੁਲਤਾਨ ਮਿਲ ਹੈ ਥੱਕੀ ਹੋਈ, ਉੱਥੇ ਕਰ ਦਿਆਂਗੇ ਫਿਰ ਜਿੱਦਾਂ ਦਾ ਵੀ ਚੰਗਾ। ਅੱਛਾ ਅਰੋੜਾ ਸਾਹਿਬ ਜੀ, ਸਿੱਧੂ ਮੂਸੇ ਵਾਲਾ ਬੜਾ ਹਿੱਟ ਹੈ ਪਾਕਿਸਤਾਨ ਦੇ ਵਿੱਚ, ਉਹ ਸਾਡਾ ਮੁੰਡਾ ਹੈ, ਉਹਨੂੰ ਜਿਹੜਾ ਉਹਨੇ ਲਿਖਿਆ ਹੁੰਦਾ ਵਾ, ਉਹ ਸਾਰੇ ਉਹਨੂੰ ਯਾਦ ਹੁੰਦੇ ਵੀ ਕਿਹੜਾ ਆਉਣਾ, ਕਦੋਂ ਆਉਣਾ, ਕਿੰਨਾ ਚੱਲਿਆ, ਉਹ ਫਲਾਣਾ ਕਿੰਨਾ ਚੱਲਿਆ, ਫਲਾਣਾ ਕਿੰਨਾ ਚੱਲਿਆ। ਉਹਨੇ ਨਾ ਪਿਛਲੇ ਦਿਨੀ ਨਾ ਆਪਰੇਸ਼ਨ ਕਰਾ ਲਿਆ ਨੱਕ ਦਾ,
ਅੱਛਾ ਉਹਦਾ ਜੀ ਨੱਕ ਥੋੜਾ ਜਿਹਾ ਨਾ ਇਸ ਤਰ੍ਹਾਂ ਹੋ ਗਿਆ ਫਰਾਂ ਨੂੰ, ਤੇ ਉਹ ਅੱਛਾ ਜੀ ਸਿੱਧੂ ਮੂਸੇਵਾਲੇ ਦਾ ਥੋੜਾ ਜਿਹਾ ਇਸ ਤਰ੍ਹਾਂ ਉਹਦਾ ਨਾਮ ਪਾਤਾ ਸਿੱਧੂ ਮੂਸੇਵਾਲਾ। ਹੁਣ ਉਹਦੀ ਮਾਂ ਵੀ ਉਹਨੂੰ ਆਵਾਜ਼ ਮਾਰਦੀ ਨਾ, ਸਿੱਧੂ ਮੂਸੇਵਾਲੇ ਨੂੰ ਗੁੱਸਾ ਕਰਦਾ ਹੁਣ ਵੀ ਮੈਨੂੰ ਸਿੱਧੂ ਮੂਸੇਵਾਲਾ ਕਿਉਂ ਆਂਦੇ। ਮੈਂ ਜੇ ਮੁੰਡੇ ਦਾ ਆਪਣੇ ਦਾ ਪਤਾ ਲੈਣਾ, ਮੈਨੂੰ ਫਿਰ ਵਿਆਹ ਜਾ ਕੇ ਤੁਸੀਂ ਗੱਲਬਾਤ ਕਰੋ। ਸਿੱਧੂ ਮੂਸੇਵਾਲਾ ਜੀ, ਵਾਹ ਜੀ ਵਾਹ, ਬਹੁਤ ਅੱਛਾ। ਮੁਹੰਮਦ ਅਕਰਮ ਸਾਹਿਬ ਦੀ ਮੈਨੂੰ ਲੱਗਦਾ ਕੈਮਰਾ ਵੀਡੀਓ ਫ੍ਰੀਜ਼ ਹੋ ਗਈ ਹੈ। ਅਸੀਂ ਨਾਲ ਦੇ ਨਾਲ ਮੁਹੰਮਦ ਯੂਸੁਫ ਸਾਹਿਬ ਨੂੰ ਲੈ ਲੈਂਦੇ ਹਾਂ ਜੀ। ਜੀ ਯੂਸੁਫ ਸਾਹਿਬ, ਕੀ ਹਾਲ ਚਾਲ ਹੈ ਜੀ ਤੁਹਾਡਾ? अस्सलाम वालेकुम, सत श्री अकाल जी सारे सुनने वाले सारे देखने वाले। कल दी माजरत जी, मैं हाजिर नहीं हो सकिया। कल मैं बीमार सीगा बहुत ठीक है हाँ जी, अलहमदुलिल्लाह हूँ ठीक है। तो कोरोना टेस्ट भी कराया कल, अलहमदुलिल्लाह नेगेटिव आ गया जी। चलो शुक्र है। बुखार बहुत सीगा जी कल। अच्छा ते सुबह मैं प्रोग्राम सारा वेख्या जी उठ के, माशाल्लाह प्रोग्राम बहुत अच्छा सी कल दा। जी ਅਸੀਂ ਯਾਨੀ ਹੋ ਰਹੇ ਹਾਂ ਕਿ ਅਸੀਂ ਸ਼ਿਰਕਤ ਨਹੀਂ ਕਰ ਸਕੇ, ਉਹਦਾ ਅਫਸੋਸ ਹੈ ਸਾਨੂੰ। ਹਾਂਜੀ ਜੀ ਤੇ ਦੂਸਰੇ ਕਿਰਦਾਰ ਜਿਹੜੇ ਸਾਡੇ ਲਾਲੀਆਂ ਜੀ, ਇੱਕ ਹੁੰਦਾ ਸੀਗਾ ਜੀ ਨਾਈ ਸੀ ਉਹ ਵੀ, ਤੇ ਉਹਨੂੰ ਜਨਾਬ ਮਸ਼ਹੂਰ ਸੀ ਉਹਦਾ ਕਿ ਪਿੰਡ 'ਚ ਕੋਈ ਵੀ ਗੱਲ ਮਸ਼ਹੂਰ ਕਰਨੀ ਹੋਵੇ ਹਾਂਜੀ ਤੇ ਉਹਨੂੰ ਦੱਸ ਦਿਓ, ਯਾਨੀ ਕਿਸੇ ਨੂੰ ਨਾ ਪਤਾ ਹੋਵੇ ਤੇ ਉਹਨੂੰ ਜਾ ਕੇ ਦੱਸ ਦਿਓ ਵੀ ਉਹ ਹਾਫਿਜ਼ ਸੀ ਕੁਰਾਨ ਦਾ, ਤੇ ਹੈ ਉਹ पानीपत ਦੇ ਇਲਾਕੇ ਦਾ ਸੀਗਾ। अच्छा जी जाके कि हाफिज जी वो उस घर में तो ऐसे हो गया, पर किसी को बताना नहीं है। हाँ जी, जो कहना नहीं किसी को बताना नहीं है, सारे पिंड में पता लग जाएगा मेरा। ये गल बहुत हाँ जी। ते दूसरा एक ਹੋਰ ਸੀਗਾ ਬੰਦਾ, ਉਹ ਜ਼ਾਤ ਦਾ ਫਕੀਰ ਸੀਗਾ, ਉਹਦਾ ਨਾਮ ਸੀ ਜਮਾਲਦੀਨ ਜੀ। ਤੇ ਉਹ ਇੱਕ ਗਾਣਾ ਆਇਆ ਸੀ, ਫਿਲਮ ਸੀਗੀ ਸਾਹਿਬ ਜੀ ਪੰਜਾਬੀ ਦੀ, ਲੁੱਡੀ ਹੈ ਜਮਾਲੋ ਪਾਓ ਲੁੱਡੀ ਹੈ ਜਮਾਲੋ। ਤੇ ਉਹ ਜੀ ਨਿਆਣਿਆਂ ਨੇ ਉਹਨੂੰ ਦੇਖਣਾ, ਉਹਨਾਂ ਨੇ ਕਹਿਣਾ ਲੁੱਡੀ ਹੈ ਜਮਾਲੋ ਪਾਓ ਲੁੱਡੀ ਹੈ ਜਮਾਲੋ। ਉਹਨੇ ਜੀ ਫਿਰ ਗਾਣਾ ਕੱਢਣੀਆਂ, ਬਹੁਤ ਗਾਣਾ ਕੱਢਣੀਆਂ। ਯੂਸੁਫ ਭਾਈ ਮੇਰੇ ਨਾਲ ਦੋਸਤ ਨੇ ਸ਼ਾਹ ਜੀ, ਇਹ ਕਸੂਰ ਪਿੰਡ ਖੁੱਡੀਆਂ ਤੋਂ ਆਏ ਨੇ। ਮੈਂ ਕਿਹਾ ਸਾਜੋ ਤੁਸੀਂ ਨਾਲ ਹੀ ਪ੍ਰੋਗਰਾਮ ਕਰ ਲਈਏ, ਫਿਰ ਆਪਾਂ ਮਿਲਦੇ ਹਾਂ। ਹੋਰ ਦੋਸਤ ਪਾਰਟਿਸਿਪੇਟ ਨਹੀਂ ਕਰਨ ਦੇ, ਹੋਰ ਵੀ ਉਹਨਾਂ ਨੂੰ ਮੈਂ ਇੱਕ ਵਾਰੀ ਲਿੰਕ ਸ਼ੇਅਰ ਕਰ ਲਾਂ। ਤੇ ਸਾਡੇ ਪਿੰਡ ਦਾ ਇੱਕ ਬੰਦਾ, ਉਹਨੂੰ ਨਾ ਐਵੇਂ ਆਦੇ, ਉਹਦਾ ਨਾਮ ਪਾਇਆ ਬੰਬ। ਉਹ ਨਾ ਉਹ ਰਹਿੰਦਾ ਆਪਣੇ ਘਰ ਦੇ ਲਾਗੇ ਰਹਿੰਦਾ, ਤੇ ਕੋਈ ਚੀਜ਼ ਕੋਈ ਸ਼ੈ ਲੈ ਆਉਣੀ ਨਾ, ਆਖਣਾ ਵੀ ਜੇ ਮਤਲਬ ਵੀ ਲੈਣ ਦਾ ਟਰੈਕਟਰ ਲੈਣ ਦਾ, ਉਹਨੇ ਐਵੇਂ ਆਖਣਾ ਯਾਰ ਚੌਕਤ ਟਰੈਕਟਰ ਬੜਾ ਬੰਬ ਦੇ। ਟਰੈਕਟਰ ਬੜੇ ਭਾਂਡੇ ਜੇ ਤੂੰ ਬੰਬ ਨਹੀਂ ਕਹਿਣਾ। ਮੈਨੂੰ ਨਾਲ ਯਾਦ ਆਈ ਜਾਂਦੇ ਆ, ਤੇ ਦੂਜੇ ਦੋਸਤ ਨਹੀਂ ਆਉਂਦੇ, ਤੁਸੀਂ ਜ਼ਰੂਰ। ਅਰੋੜਾ ਸਾਹਿਬ ਇੱਕ ਬੜਾ ਦਿਲਚਸਪ ਕਰੈਕਟਰ ਸੀ ਸਾਡੇ ਇਲਾਕੇ ਦਾ, ਤੇ ਉਹਦੇ ਬਾਰੇ ਚ ਸੁਣਿਆ ਜਾਂਦਾ ਸੀ ਕਿ ਉਹ ਪੁਲਿਸ ਦੇ ਵਿੱਚ ਰਜ਼ਾਕਾਰ ਕਿਤੇ ਭਰਤੀ ਹੋਇਆ ਸੀਗਾ, ਔਰ ਫਿਰ ਉਹਨੂੰ ਉੱਥੋਂ ਫਾਰਗ ਕਰ ਦਿੱਤਾ ਗਿਆ ਜੀ। ਫਿਰ ਆ ਕੇ ਸਾਡੇ ਨਾਲ ਉਹਨੇ ਤਾਸ਼ ਖੇਲਣੀ ਸ਼ੁਰੂ ਕੀਤੀ। ਅੱਛਾ, ਤਾਸ਼ ਖੇਲਦੇ ਹੁੰਦੇ ਸੀ, ਤੇ ਤਾਸ਼ ਖੇਲਦੇ ਹੀ ਉਹਨੇ ਕਹਾਣੀਆਂ ਵੀ ਬੜੀਆਂ ਸੁਣਾਉਣੀਆਂ, ਫਰਜ਼ੀ ਕਿੱਸੇ ਵੀ ਬੜੇ ਸੁਣਾਉਣੇ ਉਹਨੇ, ਜਿਹੜੇ ਉਹਨੇ ਘੜੇ ਹੁੰਦੇ ਸੀ। ਤੇ ਫਿਰ ਰੋਜ਼ੀ ਰੋਟੀ ਦੀ ਫਿਕਰ ਪਈ ਉਹਨੂੰ, ਤੇ ਉਹ ਕੱਪੜੇ ਸੀਣ ਦਾ ਜਿਹੜਾ ਉਹਨੇ ਕੰਮ ਸਿੱਖ ਲਿਆ ਜੀ। ਫਿਰ ਉਹਦੇ ਕੋਲ ਵੱਡਿਆਂ ਦੇ, ਕਿਉਂਕਿ ਨਵਾਂ ਨਾ ਕੰਮ ਸਿੱਖਿਆ ਸੀਗਾ, ਕੱਪੜੇ ਜ਼ਾਹਿਰ ਹੈ ਜਿਹਦੇ ਕੋਲ ਸਵਾਣੇ ਹੁੰਦੇ, ਬੰਦਾ ਕਹਿੰਦਾ ਕਿਤੇ ਕੱਪੜਾ ਹੀ ਨਾ ਖਰਾਬ ਕਰ ਦੇਵੇ। ਹਾਂਜੀ। ਸਿਰਫ ਉਹ ਨਿਆਣਿਆਂ ਦੇ ਕੱਪੜੇ ਨਾ ਉਹ ਸਿਉਣ ਲੱਗ ਪਿਆ। ਉਹਦੇ ਵਿੱਚ ਵੀ ਕਿੱਥੇ ਉਹਦੀ ਪੂਰੀ ਪੈਣੀ ਸੀਗੀ। ਫਿਰ ਉਹਨੇ ਇੱਕ ਚਾਹ ਦਾ ਹੋਟਲ ਬਣਾ ਲਿਆ। ਅੱਛਾ ਜੀ। ਪੜ੍ਹਿਆ ਨਹੀਂ ਸੀਦਾ, ਉਹ ਅਨਪੜ੍ਹ ਸੀਦਾ। ਅੱਛਾ ਜੀ। ਤੇ ਹੁਣ ਉਹ ਪਿੰਡ ਦੇ ਵਿੱਚ ਨਵਾਂ ਉਦੋਂ ਰਿਵਾਜ ਸੀਦਾ ਇਸ ਤਰ੍ਹਾਂ ਦੇ ਹੋਟਲਾਂ ਦਾ, ਹੁਣ ਤਾਂ ਖੈਰ ਕਾਫੀ ਬਣ ਗਏ ਨੇ। ਤੇ ਉਹਨੂੰ ਲਿਖਣਾ ਨਹੀਂ ਸੀ ਆਉਂਦਾ, ਅਗਰ ਕੋਈ ਉਧਾਰ ਕਰ ਜਾਂਦਾ ਸੀ। ਅਗਰ ਕੋਈ ਕਸਾਈ ਜਿਹੜਾ ਹੈ ਉਹ 2 ਚਾਹਾਂ ਪੀ ਕੇ ਗਿਆ, ਤੇ ਉਹ ਕਸਾਈਆਂ ਵਾਲਾ ਬੁਗਦਾ ਬਣਾ ਕੇ ਨਾ ਕਾਪੀ ਤੇ ਅੱਗੇ 2 ਲਕੀਰਾਂ ਪਾ ਦਿੰਦਾ ਹੁੰਦਾ ਸੀਗਾ। ਠੀਕ ਹੈ ਜੀ। ਅੱਛਾ, ਅਗਰ ਕੋਈ ਡਰਾਈਵਰ ਪੀ ਕੇ ਗਿਆ ਵਾ, ਤੇ ਉਹ ਟਰੈਕਟਰ ਬਣਾ ਕੇ ਤੇ ਅੱਗੇ ਉਹਦੇ ਲਕੀਰਾਂ ਲਾ ਦਿੰਦਾ ਸੀ, ਇੰਨੀਆਂ ਚਾਹਾਂ ਜਿਹੜੀਆਂ।
ਅੱਛਾ ਕੋਈ ਆਮ ਬੰਦਾ ਸੀ, ਜੱਟ ਜ਼ਿਮੀਂਦਾਰ ਸੀ, ਜ਼ਮੀਨ ਵਾਲਾ ਸੀ ਕੋਈ, ਤੇ ਉਹ ਬਲਦਾਂ ਵਾਲਾ ਉਹਨੇ ਹਲ ਬਣਾ ਕੇ ਤੇ ਉਹਦੇ ਅੱਗੇ ਲਕੀਰਾਂ ਜਿਹੜੀਆਂ ਪਾ ਦੇਣੀਆਂ। ਅੱਛਾ ਜੀ। ਅੱਛਾ ਇਸੇ ਤਰ੍ਹਾਂ ਕੋਈ ਸਕੂਲ ਮਾਸਟਰ ਹੈ, ਉਹਦਾ ਉਹਨੇ ਬਣਾਉਣਾ ਤੇ ਉਹਨੇ ਕਿਤਾਬ ਬਣਾ ਕੇ ਤੇ ਅੱਗੇ ਲਕੀਰਾਂ ਬਣਾ ਦੇਣੀਆਂ ਉਹਨੇ। ਇਸ ਤਰ੍ਹਾਂ ਉਹ ਯਾਦ ਰੱਖਦਾ ਸੀ ਚੀਜ਼ਾਂ ਨੂੰ। ਵਾਹ ਜੀ। ਤੇ ਫਿਰ ਉਹ ਚਾਹ ਵਾਲਾ ਕੰਮ ਵੀ ਉਹਦਾ ਨਾ ਚੱਲਿਆ। ਫਿਰ ਉਹਨੇ ਕਿਤੋਂ ਟ੍ਰੇਨਿੰਗ ਲਈ, ਚੱਲਾਕਸ਼ੀ ਦੀ, ਦਮ ਦਰੂਦ ਕਰਨ ਲੱਗ ਪਿਆ। ਤੇ ਹੁਣ ਮਾਸ਼ਾਅੱਲਾ 2 ਘਰ ਨੇ ਉਹਦੇ, 2 ਗੱਡੀਆਂ ਨੇ ਉਹਦੇ ਕੋਲ। ਵਾਹ ਜੀ ਵਾਹ ਵਾਹ ਵਾਹ। ਇਸ ਕੰਮ 'ਚ ਬਹੁਤ ਬਰਕਤ ਹੈ। ਇਹ ਜਨਾਨੀ ਵਾਲਾ ਕੰਮ ਆ ਨਾ, ਜਨਾਨੀ ਆਉਂਦੀਆਂ ਨੱਸ ਨੱਸ। ਕੀ ਬਾਤ ਹੈ ਜੀ। ਕੈਰੈਕਟਰਿਸਟਿਕ ਜੀ ਸਾਡੇ ਆਲੇ ਦੁਆਲੇ ਬਹੁਤ ਇੰਟਰਸਟਿੰਗ ਹੁੰਦੇ ਨੇ। ਸਾਡੇ ਦੋਸਤਾਂ ਦੇ ਵੀ ਜਦੋਂ ਗਰੁੱਪ ਹੁੰਦਾ ਹੈ, ਜਿਹੜੀ ਸਾਡੀ ਢਾਣੀ ਹੈ ਜਾਂ ਸਾਡੇ ਦੋਸਤਾਂ ਦੀ ਜੁੰਡਲੀ ਜਿਹੜੀ ਆ, ਉਹ 'ਚ 5-7 ਇੱਕ ਨਾ ਇੱਕ ਇਹੋ ਜਿਹਾ ਹੁੰਦਾ ਹੈ ਜਿਹੜਾ ਕੋਈ ਵੱਖਰਾ ਹੀ ਹੁੰਦਾ ਸਾਰਿਆਂ ਨਾਲੋਂ। ਸਾਰੇ ਦੋਸਤਾਂ ਕੋਲ ਕੋਈ ਨਾ ਕੋਈ ਵੱਖਰੇ ਕਿਰਦਾਰ ਹੋਣਗੇ, ਆਪਣੇ ਮੁਹੱਲੇ ਵਿੱਚ, ਦੋਸਤਾਂ ਦੇ ਵਿੱਚ, ਸਕੂਲ ਵਿੱਚ, ਕਾਲਜ ਵਿੱਚ, ਜਾਂ ਜਿੱਥੇ ਨੌਕਰੀ ਕਰਦੇ ਨੇ, ਕੰਮ ਕਾਰੋਬਾਰ ਕਰਦੇ, ਉੱਥੇ ਵੀ। ਤੇ ਜ਼ਰੂਰ ਉਹਨਾਂ ਦੀ ਸਾਂਝ ਪਾਓ ਜੀ। ਲਿੰਕ ਬਾਰ-ਬਾਰ ਨਾਸਰ ਸਾਹਿਬ ਸ਼ੇਅਰ ਕਰ ਹੀ ਰਹੇ ਨੇ, ਉਸ ਲਿੰਕ ਤੇ ਕਲਿੱਕ ਕਰੋ, ਉਸ ਦੇ ਜ਼ਰੀਏ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕੋਗੇ। ਤੇ ਅੱਜ ਦਾ ਤਾਂ ਟੌਪਿਕ ਬੜਾ ਇੰਟਰਸਟਿੰਗ ਹੈ, ਮਜ਼ਾ ਹੀ ਗੱਲਾਂ ਦੀ ਗੱਲ ਹੋ ਰਹੀ ਕਿਰਦਾਰਾਂ ਦੀ। ਇਹਦੇ ਚ ਤਾਂ ਅਰੋੜਾ ਸਾਹਿਬ, ਇਹਦੇ ਵਿੱਚ ਤਾਂ ਲੋਕ ਆਪਣੀਆਂ ਗੱਲਾਂ ਵੀ ਕਰ ਸਕਦੇ ਨੇ। ਹਾਂਜੀ ਅਰੋੜਾ ਸਾਹਿਬ, ਉਹ ਇਹ ਤੇ ਹੋ ਗਏ ਨਾ ਕਰੈਕਟਰ ਪਿੰਡਾਂ ਵਾਲੇ। ਹੁਣ ਸੋਸ਼ਲ ਮੀਡੀਆ ਤੇ ਵੀ ਇਸ ਤਰ੍ਹਾਂ ਦੇ ਇੰਟਰਸਟਿੰਗ ਕਰੈਕਟਰ ਨੇ। ਹੁਣ ਉਹਦੇ ਚ ਟੌਪ ਟ੍ਰੈਂਡਿੰਗ ਚੱਲ ਰਿਹਾ, ਤੁਹਾਡੇ ਵਾਲੇ ਪਾਸੇ ਬਹੁਤੇ ਹੁੰਦੇ ਨੇ, ਨੀਟੂ ਸ਼ਟਰਾ ਵਾਲਾ। ਇੱਕ ਉਸ ਤੋਂ ਬਾਅਦ ਤੁਹਾਡੇ ਕਰੈਕਟਰ ਪਿੱਛੇ ਜਾਇਆ ਸੀ ਚੀਮਾ, ਇੱਕ ਉਹ ਆਇਆ ਸੀ ਮੁੱਖ ਮੰਤਰੀ, ਇੱਕ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ। ਤੇ ਉਹ ਨੀਟੂ ਸ਼ਟਰਾ ਵਾਲੇ ਦਾ ਮੈਂ ਸੁਣਨ ਡਿਆ ਸੀ ਜਦੋਂ ਉਹਨੇ ਗਾਲਾਂ ਕੱਢਿਆ ਨਾ, ਮੈਂ 1 ਲੱਖ ਗਾਲਾਂ ਦਾ ਮੇਰਾ ਲੀਕ ਹੋ ਗਿਆ, ਲਿਖਦਾ ਪਤਾ ਨਹੀਂ ਕਿੱਥੇ ਰਿਹਾ ਜੀ। ਸਾਡੇ ਜੀ ਇਸ ਸੋਸ਼ਲ ਮੀਡੀਆ ਨੇ ਨਵੇਂ ਕਿਰਦਾਰ ਜਿਹੜੇ ਪੈਦਾ ਕੀਤੇ ਨੇ। ਛੋਟੀ ਜਿਹੀ ਕੋਈ ਗੱਲ ਕਰਦਾ, ਉਸ ਤੋਂ ਬਹੁਤ ਵੱਡਾ ਬਣਾ ਕੇ ਪੇਸ਼ ਕਰ ਦਿੰਦੇ ਨੇ। ਫਿਰ ਉਦੋਂ ਸ਼ੁਗਲ ਮੇਲਾ ਲੱਗੇ ਰਹਿੰਦਾ ਹੈ। ਜਿਵੇਂ ਪਿੰਡ ਵਿੱਚ ਕੋਈ ਇੱਕ ਥੋੜਾ ਬਹੁਤ ਸਿਆਣਾ ਬੰਦਾ ਹੋਏ, ਉਹ ਲੋਕ ਉਹਦੀ ਗੱਲਾਂ ਸੁਣ ਲਈ, ਉਹਦੀ ਤਾਰੀਫ ਕਰਦੇ ਰਹਿੰਦੇ, ਉਹ ਗੱਲਾਂ ਕਰੀ ਜਾਂਦਾ ਹੈ। ਉਹੀ ਹਾਲਾਤ ਸੋਸ਼ਲ ਮੀਡੀਆ ਨੇ ਦੁਨੀਆ ਦੇ ਲੈਵਲ ਤੇ ਕਰ ਦਿੱਤੇ ਨੇ। ਪਿੰਡਾਂ ਵਿੱਚ ਰਹਿਣ ਵਾਲੇ, ਉਹਨਾਂ ਨੂੰ ਤੁਸੀਂ ਇੰਟਰਨੈਸ਼ਨਲੀ ਫੇਮਸ ਕਰ ਦਿੱਤਾ ਕਿ ਤੁਸੀਂ ਪਾਕਿਸਤਾਨ 'ਚ ਬਹਿ ਕੇ ਉਹਨਾਂ ਦੀ ਗੱਲ ਕਰ ਰਹੇ ਹੋ, ਮੈਂ ਕੈਨੇਡਾ 'ਚ ਬਹਿ ਕੇ ਉਹਨਾਂ ਦੀ ਗੱਲ ਕਰ ਰਿਹਾ। ਲੋਕ ਸੁਣ ਸਾਰੀ ਦੁਨੀਆ ਵਿੱਚ ਰਹੇ ਨੇ। ਵਾਕਈ ਇਹ ਸੋਸ਼ਲ ਮੀਡੀਆ ਦੀ ਬੜੀ ਮਿਹਰਬਾਨੀ ਹੈ ਕਿ ਛੋਟੇ ਛੋਟੇ ਬੰਦਿਆਂ ਨੂੰ ਬਹੁਤ ਮਸ਼ਹੂਰ ਕਰ ਦਿੱਤਾ ਗਿਆ। ਅੱਛਾ ਜੀ, ਲੋਕ ਤਾਰੀਫ ਕਰ ਰਹੇ ਨੇ ਜੀ, ਬਹੁਤ ਸਾਰੀ ਗੱਲਾਂ ਵੀ ਕਹੀ ਜਾ ਰਹੀਆਂ ਨੇ। ਸਮਰ ਸੰਧੂ ਸਾਹਿਬ, ਨਾਸਰ ਸਾਹਿਬ ਤੁਹਾਨੂੰ ਕਹਿ ਰਹੇ ਕਿ ਉਹ ਆਪਣਾ ਪਿੰਡ ਵੇਖਣਾ ਚਾਹੁੰਦੇ, ਤੁਸੀਂ ਉਹਨਾਂ ਨਾਲ ਕੰਟੈਕਟ ਕਰੋ। ਸੋ ਸਮਰ ਸੰਧੂ ਸਾਹਿਬ, ਇਸ ਪ੍ਰੋਗਰਾਮ ਦੇ ਜ਼ਰੀਏ ਤੇ ਨਹੀਂ, ਪਰ ਤੁਸੀਂ ਨਾਸਰ ਸਾਹਿਬ ਨੂੰ ਸੋਸ਼ਲ ਮੀਡੀਆ ਤੇ ਉਹਨਾਂ ਦੇ ਪਰਸਨਲ ਅਕਾਊਂਟ ਤੇ ਜਾ ਕੇ ਇੱਕ ਮੈਸੇਜ ਭੇਜ ਦਿਓ, ਪਰਸਨਲ ਮੈਸੇਜ ਭੇਜ ਦਿਓ, ਉਹ ਤੁਹਾਨੂੰ ਕੰਟੈਕਟ ਕਰ ਲੈਣਗੇ। ਜਾਂ ਤੁਸੀਂ ਇੱਥੇ ਉਹਨਾਂ ਆਪਣਾ ਨਾਂ ਲਿਖ ਕੇ ਨਾਲ ਨੰਬਰ ਪਾ ਦਿਓ, ਇਸ ਦੇ ਜ਼ਰੀਏ ਤੁਸੀਂ ਕੰਟੈਕਟ ਕਰ ਲਓ। ਜ਼ਰੂਰ ਉਹਨਾਂ ਨੂੰ ਮੈਸੇਜ ਭੇਜ ਦਿਓ, ਉਹ ਤੁਹਾਨੂੰ ਕੰਟੈਕਟ ਕਰਨਗੇ, ਤੁਹਾਡਾ ਪਿੰਡ ਤੱਕ ਤੁਹਾਨੂੰ ਰਸਾਈ ਤੁਹਾਡੀ ਹੋ ਜਾਏਗੀ ਜੀ। ਇਸ ਦੇ ਨਾਲ ਹੀ ਹੋਰ 1-2 ਦੋਸਤ ਕਹਿ ਰਹੇ ਤੇਜ ਸੰਧੂ ਸਾਹਿਬ ਕਹਿੰਦੇ ਸਾਡਾ ਟਾਈਮ ਚੇਂਜ ਵਾਲਾ ਫੈਸਲਾ ਕਾਮਯਾਬ ਹੋ ਗਿਆ ਲੱਗਦਾ ਹੈ। ਲਓ ਜੀ ਤੇਜ ਸੰਧੂ ਸਾਹਿਬ, ਬਿਲਕੁਲ ਪੁੱਤ ਤੇਰਾ ਫੈਸਲਾ ਚੰਗਾ ਹੀ ਹੈ। ਇਸ ਤੋਂ ਪਹਿਲਾਂ ਤੂੰ ਕਹੇ ਪੈਸੇ ਕੋਈ ਨਹੀਂ, ਪੁੱਤ ਪੋਤੀ ਹੁੰਦਾ ਹੈ, ਪਿਓ ਪਿਓ ਦਾ ਫਿਰ ਵੀ ਤੇਰੇ ਤੇ ਭਾਰੀ ਹੈ ਪੁੱਤ, ਕੋਈ ਨਹੀਂ, ਸਾਰੇ ਫੈਸਲਾ ਬਿਲਕੁਲ ਸਹੀ ਹੈ ਜੀ। ਅੱਛਾ, ਇੱਕ ਹੋਰ ਦੋਸਤ ਨੇ ਜੀ ਸਾਡੇ ਨਾਲ ਨੇ, ਉਹਨਾਂ ਦੀ ਵੀ ਗੱਲ ਸੁਣ ਲੈਣੇ ਜੀ। ਹਾਂਜੀ, ਸਫਲ ਕਿਸਾਨ, ਕਾਮਯਾਬ ਕਿਸਾਨ ਨੇ ਜੀ। ਇਹ ਕਾਮਯਾਬ ਕਿਸਾਨੀ ਦੀ ਗੱਲਾਂ ਔਰ ਆਏ ਵੀ ਚਲੇ ਵੀ ਗਏ ਜੀ, ਪਤਾ ਨਹੀਂ ਲੱਗਿਆ ਕਿਵੇਂ ਆਏ ਤੇ ਕਿਵੇਂ ਗਏ। ਕਿਸਾਨੀ ਦੇ ਕੋਈ ਕੰਮ ਚੇਤੇ ਆ ਗਿਆ ਹੋਣਾ ਇਹਨਾਂ ਨੂੰ। ਅੱਛਾ ਜੀ, ਨਾਸਰ ਸਾਹਿਬ ਤੁਸੀਂ ਕੀ ਗੱਲ ਬਿਲਕੁਲ ਚੁੱਪ ਕਰ ਗਏ? ਤੁਹਾਡੇ ਨਾਲ ਮਿੱਤਰ ਆਪਣੇ ਨੂੰ ਲੈ ਕੇ ਆਏ, ਉਹਨਾਂ ਦੀ ਕੋਈ ਗੱਲਬਾਤ ਸਾਨੂੰ ਕਰ ਲੈਣ ਦਿਓ, ਉਹਨਾਂ ਦੀ ਵੀ ਕੋਈ ਸੁਣਾ ਦਿਓ। ਮਾਈਕ ਤੁਹਾਡਾ ਜੀ ਮਿਊਟ, ਮਾਈਕ ਮਿਊਟ ਹੈ ਤੁਹਾਡਾ। ਸ਼ਾਹ ਜੀ ਵੀ ਬੋਲਣਗੇ ਜਨਾਬ। ਆਪਣਾ ਤੇਜ ਸੰਧੂ ਸਾਹਿਬ ਜਿਹੜੇ ਨੇ ਕਹਿੰਦੇ ਨੇ ਪਾਪਾ ਜੀ ਮੈਨੂੰ ਕੈਨੇਡਾ ਲੈ ਜਾਓ। ਤੇ ਦੇਖੋ ਜੀ, ਇਹੀ ਰੌਣਕ ਮੇਲਾ ਦੇਖੋ ਜੀ, ਸਾਡੇ ਦੋਸਤ ਨੂੰ ਇੰਜੋਏ ਕਰ ਰਹੇ ਜੀ, ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਜੀ। ਹੁਣ ਤਾਂ ਕਹਿੰਦੇ ਨਵੀਂ ਸੰਧੂ ਸਾਹਿਬ ਕਹਿੰਦੇ ਵੀਜ਼ਾ ਰਹਿ ਗਿਆ, ਕੋਈ ਨਹੀਂ ਵੀਜ਼ਾ ਵੀ ਲਵਾ ਲਿਆ ਜੀ, ਕੋਈ ਨਹੀਂ ਵੀਜ਼ਾ ਵੀ ਲੱਗੇਗਾ ਜੀ। ਇਹ ਜੀ ਤੁਹਾਡੇ ਦੋਸਤ ਨੇ ਜਿਹੜੇ ਮਿਲਣਾ ਚਾਹੁੰਦੇ ਰਾਇਵੰਡ, ਇਹਨਾਂ ਦੇ ਮੈਸੇਜ ਮੈਂ ਤੁਹਾਨੂੰ ਰਿਸਕ ਟੈਗ ਕਰਦਾ, ਤੁਹਾਨੂੰ ਯਾਦ ਹੈ ਸਮਰ ਸੰਧੂ ਸਾਹਿਬ ਦਾ ਜੀ। ਠੀਕ ਹੈ ਜੀ। ਅੱਜ ਦਾ ਪ੍ਰੀਤ ਕੌਰ ਜੀ ਕਹਿੰਦੇ ਨੇ ਅੱਜ ਦਾ ਸੈਸ਼ਨ ਨਾਸਿਰ ਵੀਰ ਲਈ ਪਰਫੈਕਟ ਹੈ ਜੀ।
ਸੋ ਨਾਸਿਰ ਸਾਹਿਬ ਤੁਸੀਂ ਪ੍ਰਾਪਰਟੀ ਦੂਜਿਆਂ ਵਾਸਤੇ ਪਰਫੈਕਟ ਹੋਈ ਨਾ ਇਸ ਤੋਂ ਅੱਜ ਚਲੋ ਤਾਂ ਮੈਂ ਕਿ ਗੱਲ ਕਰਦਾ ਵੀ ਅਰੋੜਾ ਸਾਹਿਬ ਅੱਜ ਫਿਰ ਕੋਈ ਐਸੀ ਆਪਾਂ ਗੱਲ ਟੌਪਿਕ ਦੀ ਹੋਣਾ ਨਾ ਚਵਲ ਮਾਰ ਲਈ ਅੱਜ ਤੇ ਉਹਦੇ ਵਿੱਚ ਹੀ ਆਪਾਂ ਜਿਹੜਾ ਸ਼ੁਗਰ ਲਾਉਂਦੇ ਆ ਤੇ ਉਹ ਇਸ ਤਰ੍ਹਾਂ ਦਾ ਅੱਜ ਥੋੜਾ ਜਿਹਾ ਆਪਾਂ ਤੈਅ ਕੀਤਾ ਸੀ ਵੀ ਇਸ ਤਰ੍ਹਾਂ ਦੀ ਗੱਲਬਾਤ ਜੀ। ਅਰੋੜਾ ਸਾਹਿਬ ਇੱਕ ਮੇਰੇ ਉਸਤਾਦ ਸੀਗੇ ਪਹਿਲੀਆਂ ਕਲਾਸਾਂ ਦੇ ਵਿੱਚ ਜੀ, ਤੇ 6ਵੀਂ ਦੇ ਵਿੱਚ ਨਾ ਸਾਡੇ ਅਲਜਬਰਾ ਜਿਹੜਾ ਪੜਾਇਆ ਜਾਂਦਾ ਸੀਗਾ। ਅੱਛਾ ਜਦੋਂ ਨਹੀਂ ਸਰ ਉਸਤਾਦ ਸੀਦੇ ਇਹਦਾ ਕੀ ਮਤਲਬ ਮਾਜ਼ੀ ਦੀ ਗੱਲ ਕੀਤੀ ਹੈ ਕਿਸੇ ਮਾਜ਼ੀ ਨਹੀਂ ਉਹ ਤਾਂ ਸਾਡੇ ਸੀਗੇ ਚੱਲਦਾ ਨਾ ਤੁਸੀਂ ਸਿੱਧੇ ਆਂਦੇ ਜੇ। ਹਾਂ ਅੱਛਾ ਇਹ ਥੋੜਾ ਜਿਹਾ ਫਿਰੋਜ਼ਪੁਰ ਤੇ ਜਲੰਧਰ ਦਾ ਫਰਕ ਹੈ ਥੋੜਾ ਜਿਹਾ ਜੀ ਤੇ ਹਾਂਜੀ। ਅੱਛਾ ਉਹ ਅਲਜਬਰਾ ਜਿਹੜਾ ਨਾ ਉਹ ਤੋਂ ਬੜਾ ਖੌਫ ਖਾਂਦੇ ਸੀ ਸਟੂਡੈਂਟ ਜਿਹੜੇ ਉਹਨੂੰ ਬੜਾ ਜ਼ਹਿਨ ਤੇ ਸਵਾਰ ਕੀਤਾ ਹੁੰਦਾ ਸੀ ਅਲਜਬਰਾ ਜੀ 6ਵੀਂ ਚ ਜਾ ਕੇ ਪੜ੍ਹਨਾ ਜੀ ਤੁਹਾਨੂੰ ਪਤਾ ਲੱਗ ਜਾਏਗਾ। ਤੇ ਦੱਸਣ ਦਾ ਮਕਸਦ ਇਹ ਹੈ ਕਿ ਉਸਤਾਦ ਕਈ ਐਸੇ ਹੁੰਦੇ ਨੇ ਕਿ ਐਸੀ ਗੁਣ ਵਾਲੀ ਗੱਲ ਐਸਾ ਕੋਈ ਦਾਨਿਸ਼ ਦੇ ਨਾਲ ਦੱਸ ਦਿੰਦੇ ਨੇ ਕਿ ਉਹ ਸਾਰੀ ਹਯਾਤੀ ਜਿਹੜੀ ਹੈ ਤੁਹਾਡੇ ਨਾਲ ਉਹ ਚੀਜ਼ ਚੱਲਦੀ ਹੈ ਫਿਰ ਸਾਰੀ ਉਮਰ ਤੁਹਾਨੂੰ ਉਹ ਭੁੱਲਦੇ ਨਹੀਂ ਦੇ ਜੀ। ਹੁਣ ਸਾਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਤਕਸੀਮ ਪਹਿਲੇ ਕਰਨੀ ਹੈ ਜ਼ਰਬ ਪਹਿਲੇ ਕਰਨੀ ਹੈ ਕਿ ਬ੍ਰੈਕਟ ਪਹਿਲੇ ਕਰਨੀ ਹੈ ਕਿਹੜਾ ਜਿਹੜਾ ਉਹਦੇ ਚ ਰਿਆਜ਼ੀ ਦਾ ਜਿਹੜਾ ਅਮਲ ਹੁੰਦਾ ਪਹਿਲੇ ਕਿਹੜਾ ਕਰਨਾ। ਤੇ ਉਹਨਾਂ ਨੇ ਇੱਕ ਮਿਸਰਾ ਜਾਂ ਇੱਕ ਜੁਮਲਾ ਸਾਨੂੰ ਦੱਸ ਦਿੱਤਾ ਕਹਿੰਦੇ ਇਹ ਜੁਮਲਾ ਜਿਹੜਾ ਨਾ ਤੁਸੀਂ ਸਾਰੀ ਉਮਰ ਨਹੀਂ ਭੁੱਲਣਾ ਤੇ ਇਹੀ ਤਰਤੀਬ ਹੋਏਗੀ ਜਦੋਂ ਵੀ ਸਵਾਲ ਹੱਲ ਕਰਨ ਲੱਗੋ ਤੇ ਤੁਸੀਂ ਇਹ ਜ਼ਿਹਨ ਦੇ ਵਿੱਚ ਆਪਣੇ ਰੱਖਣਾ। ਉਹ ਕੀ ਸੀ ਜੁਮਲਾ? ਬਰਕਤ ਕਾ ਤਾਇਆ ਜ਼ਰੂਰ ਮੁਲਤਾਨ ਜਾਏਗਾ। ਬਰਕਤ ਕਾ ਤਾਇਆ ਜ਼ਰੂਰ ਮੁਲਤਾਨ ਜਾਏਗਾ। ਜ਼ਰੂਰ ਮੁਲਤਾਨ ਜਾਏਗਾ। ਕਹਿੰਦਾ ਉਹ ਆਏ ਸੀ ਮੋਗੇ ਤੋਂ ਉਹ ਕਹਿੰਦੇ ਸੀ ਅਸੀਂ ਉੱਥੇ ਕਹਿੰਦੇ ਹੁੰਦੇ ਸੀ ਬਰਕਤ ਕਾ ਤਾਇਆ ਜ਼ਰੂਰ ਮੋਗੇ ਜਾਏਗਾ। ਚਲੋ ਤੁਹਾਨੂੰ ਹੁਣ ਮੋਗੇ ਦਾ ਪਤਾ ਨਹੀਂ ਦਾ ਤੁਸੀਂ ਹੁਣ ਪਾਕਿਸਤਾਨ ਦੇ ਵਿੱਚ ਹੋ ਤੁਹਾਨੂੰ ਮੈਂ ਮੋਗੇ ਦੀ ਜਗ੍ਹਾ ਮੁਲਤਾਨ ਕਹਿ ਦਿੰਦਾ ਦੋਵੇਂ ਮੀਮ ਤੋਂ ਸ਼ੁਰੂ ਹੁੰਦੇ ਬਰਕਤ ਕਾ ਤਾਇਆ ਜ਼ਰੂਰ ਮੁਲਤਾਨ ਜਾਏਗਾ। ਹਿਕਮਤ ਕੀ ਸੀ ਇਹਦੇ ਵਿੱਚ ਕਿ ਬਰਕਤ ਉਹਦੀ ਬੇ ਜਿਹੜੀ ਹੈ ਇਹਦੇ ਬ੍ਰੈਕਟ ਦਾ ਅਮਲ ਪਹਿਲੇ ਸ਼ੁਰੂ ਕਰਨਾ ਜੀ ਕਾ ਫਿਰ ਕਾ ਦਾ ਅਮਲ ਕਰਨਾ ਤਾਇਆ ਤੇ ਨਾਲ ਸ਼ੁਰੂ ਹੁੰਦਾ ਤਕਸੀਮ ਤੁਸੀਂ ਜਿਹੜਾ ਉਸ ਤੋਂ ਬਾਅਦ ਕਰਨਾ ਜ਼ਰੂਰ ਜ਼ਰਬ ਕਰਨੀ ਹੈ ਮੁਲਤਾਨ ਮਨਫੀ ਜਾਏਗਾ ਜਮਾ ਇਹ ਤਰਤੀਬ ਨਾਲ ਕਹਿੰਦੇ ਤੁਸੀਂ ਚੱਲਣਾ। ਤੇ ਇਹ ਉਸਤਾਦ ਲੋਕਾਂ ਕੋਲ ਜਿਹੜੀ ਇਹ ਗੁਰ ਸੀ ਜਿਹੜੇ ਸਿਖਾਉਂਦੇ ਇਹ ਸਾਨੂੰ ਸਾਰੀ ਜ਼ਿੰਦਗੀ ਯਾਦ ਰਹਿ ਜਾਂਦੇ ਨੇ। ਫਿਰ ਇਸ ਤਰ੍ਹਾਂ ਟ੍ਰਿਗਨੋਮੈਟਰੀ ਚ ਤੁਹਾਨੂੰ ਸਿਖਾਇਆ ਜਾਂਦਾ ਔਰ ਸ਼ਾਇਦ ਤੁਹਾਨੂੰ ਯਾਦ ਹੋਵੇ ਸਾਡੇ ਦੌਰ ਵਿੱਚ ਤੁਹਾਨੂੰ ਸਿਖਾਇਆ ਜਾਂਦਾ ਸੀ ਦੋ ਤਰੀਕੇ ਨਾਲ ਸਿਖਾਈ ਜਾਂਦੀ ਸੀ। ਇੱਕ ਮੇਰੇ ਉਸਤਾਦ ਦੀ ਗੱਲ ਹੈ ਮੇਰੇ ਹਿਸਾਬ ਦੇ ਉਸਤਾਦ ਮੰਡਲ ਉਹਨਾਂ ਨੇ ਸਾਨੂੰ ਬੰਗਾਲੀ ਸੀਗੇ ਉਹਨਾਂ ਨੇ ਸਾਨੂੰ ਸਿਖਾਇਆ ਸੀ ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲੇ ਪਰਪੈਂਡੀਕੂਲਰ ਹਾਈਪੋਟਨਿਊਜ਼ ਉਸ ਤਰ੍ਹਾਂ ਪੰਡਿਤ ਬਦਰੀ ਪ੍ਰਸਾਦ ਉਸ ਉਹਨੇ ਦੱਸਿਆ ਸੀ ਉਹ ਮੈਨੂੰ ਅਜੇ ਵੀ ਯਾਦ ਹੈ। ਇਸ ਕਿਸਮ ਦੀ ਇਤਿਹਾਸ ਦਾ ਜਿਹੜਾ ਸਾਡਾ ਮਾਸਟਰ ਸੀ 7ਵੀਂ 8ਵੀਂ ਜਮਾਤ ਵਿੱਚ ਉਹਨੇ ਸਾਨੂੰ ਮੁਗਲਾਂ ਦਾ ਇਤਿਹਾਸ ਸਾਨੂੰ ਪੜ੍ਹਾਇਆ ਜਾ ਰਿਹਾ ਸੀ। ਮੁਗਲਾਂ ਦੇ ਇਤਿਹਾਸ ਬਾਰੇ ਉਹਨੇ ਇੱਕ ਸਾਨੂੰ ਸ਼ੇਰ ਯਾਦ ਕਰਵਾਇਆ ਗਜ਼ਨਵੀ व गौरी आए बाद आए गुलाम सैयद मोदी मुगल पर है। ਸੋ ਇਸ ਸ਼ੇਰ ਨਾਲ ਸਾਨੂੰ ਇਹ ਪਤਾ ਕਿਹੜੀ ਡਾਇਨੈਸਟੀ ਕਿਸ ਆਰਡਰ ਚ ਕਿਸ ਤੋਂ ਪਹਿਲਾਂ ਕਿਸ ਤੋਂ ਬਾਅਦ ਆਈ। ਤੇ ਉਸਤਾਦਾਂ ਦਾ ਵੀ ਇੱਕ ਬੜਾ ਅਜਬ ਤਰੀਕਾ ਸੀ ਹਿਸਟਰੀ ਉਹਨਾਂ ਨੇ ਇੱਕ ਸ਼ੇਰ ਦੇ ਵਿੱਚ ਬੰਦ ਕਰ ਦਿੱਤੀ ਇਹ ਸਾਨੂੰ ਦਿੱਤੀ। ਮੈਂ 8ਵੀਂ ਜਮਾਤ ਦੀ ਪੜ੍ਹੀ ਹੋਈ ਅੱਜ ਵੀ ਯਾਦ ਕਰਦਾ ਕਿ ਮੁਗਲ ਇਤਿਹਾਸ ਨੂੰ ਕੋਈ ਫੌਰੀ ਤੌਰ ਤੇ ਦੱਸ ਵੀ ਪਹਿਲੇ ਕੌਣ ਆਇਆ ਬਾਅਦ ਚ ਕੌਣ ਆਇਆ। ਇਹ ਉਹਦਾ ਕੋਈ ਇੱਕ ਤਰੀਕਾ ਸੀ ਉਸਤਾਦਾਂ ਦਾ। ਬਿਲਕੁਲ ਤੁਸੀਂ ਵੀ ਬੜੀ ਦੇਰ ਦਾ ਇੰਤਜ਼ਾਰ ਕਰ ਰਹੇ ਹੋ ਜੀ। ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ? ਚੰਗੀ ਬਹੁਤ ਵਧੀਆ ਜੀ ਬਹੁਤ ਵਧੀਆ ਚੰਗੀ ਗੱਲਬਾਤ ਸੁਣੋ ਜਿੰਨਾ ਮਰਜ਼ੀ ਵੇਟ ਕਰਨਾ ਪਵੇ ਜੀ ਕੋਈ ਨਹੀਂ ਕਰ ਲਾਂਗੇ। ਪ੍ਰੋਫੈਸਰ ਸਾਹਿਬ ਕੋਈ ਵਰਡ ਸ਼ੁਰੂ ਹੁੰਦਾ ਹੋਵੇ ਜਿਹੜਾ ਵੀਜ਼ਾ ਲਿਖਿਆ ਜਾਂਦਾ ਹੋਵੇ ਵੀ ਨਾ ਸ਼ੁਰੂ ਹੁੰਦਾ ਹੋਵੇ ਉਹ ਵੀ ਕੋਈ ਪੜ੍ਹ ਦਿਓ। ਸਾਡਾ ਬਾਈ ਤਾਂ ਵਿਚਾਰਾ ਰਾਜਸਥਾਨ ਚ ਰੁੱਲ ਗਿਆ ਜੀ। ਵੇਖੋ ਕੋਈ ਗੱਲਬਾਤ ਕੋਈ ਫਰੇਜ਼ ਹੋਵੇ ਕੋਈ ਫਿਕਰਾ ਹੋਵੇ ਜਿਹੜਾ ਵੀਜ਼ੇ ਦਾ ਘੁਮਾ ਕੇ ਸ਼ੈਂਪੀ ਦੇ ਦਾਦੀ ਨੂੰ ਕਹਿ ਸ਼ੈਂਪੀ ਰੁਲਿਆ ਜਾਂਦਾ ਸ਼ੈਂਪੀ ਨੂੰ ਲੈ ਜਾਓ। ਵੀਜ਼ੇ ਤੋਂ ਪਹਿਲਾਂ ਪਾਸਪੋਰਟ ਵੀ ਹੁੰਦਾ ਜੀ ਉਹ ਬਣਿਆ ਪਿਆ ਜੀ ਉਹ ਤਾਂ ਤਿਆਰ ਆ। 2 ਸੈਕਿੰਡ ਦੇ ਪਾਸਪੋਰਟ ਵੀਜ਼ਾ ਟਿਕਟ ਫਿਰ ਰਿਹਾਇਸ਼
ਇਸ ਤਰ੍ਹਾਂ ਦਾ ਕੁਝ ਸ਼ੇਅਰ ਲਿਖਣਾ ਪੈਣਾ ਤਾਂ ਗੱਲ ਬਣੇਗੀ, ਨਹੀਂ ਤਾਂ ਗੱਲ ਬਣਨੀ ਨਹੀਂ ਜੀ। ਇਸ ਤਰ੍ਹਾਂ ਦੀ ਕੋਈ ਸਭ ਚੀਜ਼ ਬਣਾਉਣੀ ਪੈਣੀ ਹੈ। ਅੱਛਾ ਜੀ, ਗੱਲਾਂ ਬੜੀ ਮਜ਼ੇਦਾਰ ਨੇ। ਯੂਸਫ ਸਾਹਿਬ, ਤੁਸੀਂ ਵੀ ਕਾਫੀ ਖਾਸੀ ਦੇਰ ਤੋਂ ਅਸੀਂ ਤੁਹਾਨੂੰ ਨਾਲ ਰੁਕਿਆ ਹੈ, ਨਾਲ ਹੀ ਸਾਡੇ ਮਨਜੋਤ ਗਿੱਲ ਨੇ, ਉਹਨਾਂ ਦੀ ਵੀ ਗੱਲ ਸੁਣਦੇ ਜੀ। ਮਨਜੋਤ ਜੀ, ਕੀ ਹਾਲ ਚਾਲ ਹੈ ਜੀ ਤੁਹਾਡਾ? ਆਏ ਵੀ ਤੇ ਗਏ ਵੀ। ਕੀ ਹਾਲ ਹੈ ਜੀ? ਕੀ ਹਾਲ ਹੈ? ਸਤਿ ਸ੍ਰੀ ਅਕਾਲ ਜੀ। ਜੀ ਜੀ ਹੈਲੋ ਜੀ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਗੱਲ ਕਰੋ ਤੁਸੀਂ। ਹੋਰ ਠੀਕ ਹੈ ਸਾਰੇ? ਬਸ ਆਪਣੇ ਮਾਈਕ ਤੇ ਅੱਗੇ ਬੁੱਕ ਬਣਾ ਲਓ ਥੋੜਾ ਜਿਹਾ, ਹਵਾ ਜਿਹੜੀ ਹੈ ਨਾ ਉਹਦੇ 'ਚ ਟਕਰਾ ਰਹੀ ਹੈ ਤੁਹਾਡੇ ਮੋਬਾਈਲ ਦਾ ਜਿਹੜਾ ਮਾਈਕ ਹੈ ਉੱਥੇ ਥੋੜਾ ਜਿਹਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਜੀ ਗੱਲ ਨਹੀਂ ਹੋ ਪਾ ਰਹੀ ਜੀ। ਕੋਈ ਨਹੀਂ, ਅਸੀਂ ਨਵੀਨ ਜੀ ਨਾਲ ਆਪਣੀ ਗੱਲਬਾਤ ਜਾਰੀ ਰੱਖਦੇ ਜੀ। ਨਵੀਨ ਸਾਹਿਬ ਆ ਗਏ ਨੇ ਵਾਪਸ, ਇਹ ਬਾਰ-ਬਾਰ ਛੱਡ ਕੇ ਭੱਜ ਜਾਂਦੇ ਨੇ। ਕਹਿੰਦੇ ਵੀ ਉੱਥੇ ਕਾਰਡ ਪਹਿਲਾਂ ਸਕੈਨ ਕਰਾਉਣਾ, ਇਸ ਤਰ੍ਹਾਂ ਕਾਰਡ ਹੋ ਜਾਵੇ। ਜਿਹੜਾ ਗਾਹਕ ਹੈ ਉਹਨੂੰ ਨਹੀਂ ਜਾਣਦਾ, ਮੈਂ ਕਿਹਾ ਗਾਹਕ ਨੂੰ ਨਹੀਂ ਜਾਣ ਦੇਣਾ। ਜੇ ਗਾਹਕ ਹੈ ਉਹਦੇ ਕੋਲ ਪਹਿਲਾਂ ਕਾਰਡ ਇਸ ਤਰ੍ਹਾਂ ਸਵਾਈਪ ਜ਼ਰੂਰ ਕਰਾਉਣਾ ਹੈ। ਅਰੋੜਾ ਸਾਹਿਬ, ਮੇਰਾ ਜਿਹੜਾ ਘਰ ਹੈ ਨਾ, ਇਸ ਮੇਰੀ ਸ਼ੌਪ ਤੋਂ ਨਾ 68 ਕਿਲੋਮੀਟਰ ਦੂਰ ਹੈ ਜੀ। ਅੱਛਾ, ਇਹ ਦੱਸੋ ਜੀ, 68 ਕਿਲੋਮੀਟਰ ਵਨ ਵੇ। ਹਾਂਜੀ, ਪਾਕਿਸਤਾਨ 'ਚ ਬੈਠੇ ਦੋਸਤਾਂ ਨੂੰ ਦੱਸਦੀ, ਜਿਹੜੇ 68-70 ਕਿਲੋਮੀਟਰ ਨੇ, ਪਾਕਿਸਤਾਨ ਵਿੱਚ 70 ਕਿਲੋਮੀਟਰ ਜਾਣ ਦਾ ਮਤਲਬ ਲਗਭਗ ਅੰਦਾਜ਼ਾ ਜੇ 1.5-2 ਘੰਟੇ ਹੋ ਗਏ ਜੀ ਕਾਰ ਵਿੱਚ। ਇੰਨਾ ਵਕਤ ਲੱਗਦਾ। ਤੁਹਾਡੇ ਕੋਲ ਕਿੰਨਾ ਵਕਤ ਲੱਗਦਾ ਜੀ ਨਵੀਨ ਸਾਹਿਬ? ਮੇਰੇ ਕੋਲ 1 ਘੰਟਾ 10-15 ਮਿੰਟ, 1 ਘੰਟਾ 10-15 ਮਿੰਟ ਲੱਗਦੇ ਆ ਜੀ ਵਨ ਵੇ। ਅੱਛਾ ਜੀ, ਵਨ ਵੇ 1 ਘੰਟਾ 10-15 ਮਿੰਟ। ਅੱਛਾ, ਇਹ ਜਗ੍ਹਾ ਦੇ ਹਿਸਾਬ ਨਾਲ ਡਿਸਟੈਂਸ ਵੀ ਬੜੇ ਘੱਟ ਮਾਇਨੇ ਰੱਖਦੇ ਆ। ਅਮਰੀਕਾ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਮੈਂ ਕੈਨੇਡਾ 'ਚ, ਸਾਡੇ ਤੇ ਸਪੀਡ ਜਿਹੜੀ ਹੈ ਕਾਰ ਦੀ, ਜਿਹੜੀ ਹਾਈਵੇ ਸਪੀਡ 100 ਕਿਲੋਮੀਟਰ ਦੀ ਹੈ। ਅਮਰੀਕਾ 110 ਤੇ ਹੈ, ਚਲਾਉਂਦੇ ਉਸ ਤੋਂ ਵੀ ਜ਼ਿਆਦਾ ਨੇ। ਅਮਰੀਕਾ ਵਿੱਚ ਐਵਰੇਜ ਬੰਦਾ ਆਪਣੇ ਘਰ ਤੋਂ 70 ਕਿਲੋਮੀਟਰ ਆਮ ਕੰਮ ਕਰਨ ਜਾਂਦਾ ਹੈ, ਤਾਂ 50 ਮਿੰਟਾਂ ਵਿੱਚ 70 ਕਿਲੋਮੀਟਰ ਦਾ ਫਾਸਲਾ ਤੈਅ ਕਰ ਲੈਂਦਾ। 45-50 ਮਿੰਟ ਵਿੱਚ ਬੜੀ ਸਪੀਡ ਨਾਲ। ਜੀ ਜੀ ਅਰੋੜਾ ਸਾਹਿਬ, ਅਸੀਂ ਤਾਂ ਇਹ ਸੋਚੀਦਾ ਵਾ ਵੀ ਜੀ ਅਸੀਂ ਹੁਣ ਐਸ ਉਮਰੇ ਕਿੱਥੋਂ ਜੰਮੇ, ਕਿੱਥੇ ਉੱਠ ਕੇ ਆ ਗਏ ਇੰਨਾ ਫਾਸਲਾ ਕਰਕੇ, ਤੇ 68-70 ਕਿਲੋਮੀਟਰ ਕੀ ਹੈਗਾ ਵਾ, ਹਨਾ? ਬਿਲਕੁਲ ਬਿਲਕੁਲ ਫਿਰ ਸੱਚੀ ਗੱਲ ਲੈ ਕੇ ਵਾਹਿਗੁਰੂ ਦਾ ਨਾਂ ਅੱਲਾ ਸੋਹਣੇ ਦਾ ਫਿਰ ਚੜ ਜੀਦਾ ਜੀ ਆਪਾਂ ਗੱਡੀ ਤੇ, ਕੋਈ ਟੈਨਸ਼ਨ ਨਹੀਂ ਹੈਗੀ। ਜਦੋਂ ਘਰ ਹੀ ਛੱਡ ਦਿੰਦਾ, ਫਿਰ ਜੋ ਪੈਸੇ ਕਮਾਉਣ ਲਈ ਫਿਰ ਔਰ ਸ਼ੈਂਪੀ ਨੂੰ ਵੀ ਗੱਡੀ ਤੇ ਚੜਾ ਲਓ ਜੀ। ਸ਼ੈਂਪੀ ਵਿਚਾਰਾ ਰਾਜਸਥਾਨ 'ਚ ਫਿਰਦਾ, ਮੈਂ ਤਾਂ ਉਹਦਾ ਸ਼ੈਂਪੀ ਨੂੰ ਚੜਾਉਂਦੇ ਜੀ। ਸ਼ੈਂਪੀ ਜੀ ਸਾਡੀ ਸੁਣਦੇ ਨਹੀਂ। ਸ਼ੈਂਪੀ ਜੀ ਬਿਜ਼ੀ ਬਹੁਤ ਹੈ ਜੀ। ਸ਼ੈਂਪੀ ਜੀ ਬਹੁਤ ਬਿਜ਼ੀ ਰਹਿੰਦੀ ਆਪਣੇ ਕੰਮਾਂ ਕਾਰੋਬਾਰਾਂ 'ਚ। ਸਾਨੂੰ ਮੈਂ ਇੱਕ ਥੋੜਾ ਜਿਹਾ ਮੈਂ ਦੱਸਦਾ ਆਪਣਾ, ਮੈਂ ਜਦੋਂ ਸੈਕੰਡ ਈਅਰ ਇੰਡੀਅਨ +2 ਕਿਹਾ ਜਾਂਦਾ, ਮੈਂ ਜਦੋਂ +2 ਦੇ ਪੇਪਰ ਦਿੱਤੇ ਸੀ ਤਾਂ ਵਿਹਲਾ ਫਿਰਦਾ ਸੀਗਾ। ਹੁਣ ਫਿਰ ਜਦੋਂ ਮਤਲਬ ਔਲਾਦ ਜਾਂ ਤਾਂ ਜਵਾਨ ਹੋ ਗਈ ਹੋਵੇ ਜਾਂ ਹੋ ਰਹੀ ਹੋਵੇ, ਤਾਂ ਪੇਰੈਂਟਸ ਨੂੰ ਹੁੰਦਾ ਵੀ ਕੋਈ ਬੰਦੇ ਵਾਲੇ ਕੰਮ ਕੁਮ ਕਰਨਾ। ਸੀ ਪਿੰਡਾਂ ਵਾਲੇ ਬੰਦੇ ਵਾਲੇ ਕੰਮ ਤਾਂ ਹੁੰਦੇ ਨਹੀਂ ਸਿੱਧੇ। ਤਾਂ ਉਹਨਾਂ ਨੇ ਕਿਹਾ ਯਾਰ ਕੋਈ ਕੰਮ ਕੁਮ ਕਰ, ਕੋਈ ਕਿਤੇ ਬੰਨੇ ਕੰਨੇ ਲੱਗ ਜਾਏਗਾ। ਉਹ ਦੋਸਤਾਂ ਨਾਲ ਗੱਲ-ਗੁੱਲ ਕਰਕੇ ਨਾ, ਇੱਕ ਦੋਸਤ ਦੀ ਏਜੰਸੀ ਤੇ ਉਹਨਾਂ ਨੇ ਮੈਨੂੰ ਨਾਲ ਸੇਲਮੈਨ ਰੱਖ ਲਿਆ ਨਾ ਜੀ। ਤੇ ਉਹ ਸਾਡਾ ਸੇਲ ਦਾ ਏਰੀਆ ਹੁੰਦਾ ਸੀਗਾ ਜੀ, ਸਾਡੀ ਤਹਿਸੀਲ ਕਮਾਲੀਏ ਤੋਂ ਡਿਸਟ੍ਰਿਕਟ ਟੋਬਾ ਤੇ ਡਿਸਟ੍ਰਿਕਟ ਝਾੜ ਤੱਕ ਨਾ। ਤੇ ਉਹ ਜਿਹੜਾ ਸਾਡਾ ਡਰਾਈਵਰ ਸੀਗਾ ਨਾ ਜੀ, ਉਹ ਬੜਾ ਸ਼ੁਗਲੀ ਜਿਹਾ ਬੰਦਾ ਸੀਗਾ। ਤੇ ਉਹ ਜਦੋਂ ਵੀ ਉਹ ਕੋਈ ਬੰਦਾ ਅੱਗੇ ਪਿੱਛੇ ਜ਼ਿਗਜ਼ੈਗ ਕਰਕੇ ਕ੍ਰਾਸ ਕਰਦਾ ਸੀ ਨਾ, ਤੇ ਉਹ ਕਹਿੰਦਾ ਸੀ ਬਦਲੋ ਬਦਲ, ਆਪਣੇ ਆਪ ਨੂੰ ਬਦਲ। ਉਹਦਾ ਇੱਕ ਪੈਚ ਡਾਇਲਾਗ ਹੁੰਦਾ ਸੀਗਾ। ਉਹ ਅਸੀਂ ਜਾ ਰਹੇ ਸੀਗੇ ਰਸਤੇ 'ਚ, ਤਾਂ ਟਾਇਰ ਪੈਂਚਰ ਹੋ ਗਿਆ ਸਾਡੀ ਗੱਡੀ ਦਾ। ਉਹ ਜਿੱਦਾਂ ਟਾਇਰ ਪੈਂਚਰ ਹੋਇਆ ਤੇ ਮੇਰੇ ਨਾਲ ਤਾਂ ਕਹਿਣ ਲੱਗਾ, ਕਹਿੰਦਾ ਅੱਜ ਤੂੰ ਕਹਿੰਦਾ ਆਪਣਾ ਟਾਇਰ ਬਦਲ, ਬਾਕੀ ਹੋਰ ਕੁਝ ਬਦਲਣਾ ਮਤ ਕਹਿੰਦਾ। ਤੇ ਸ਼ੈਂਪੀ ਵਾਸਤੇ ਵੀ ਸਾਡੀ ਇੱਕ ਆ ਵੀ ਤੁਸੀਂ ਆਪਣੀ ਮਾਈਂਡ ਥੋੜਾ ਜਿਹਾ ਬਦਲੋ, ਲੈ ਜਾਓ ਸਾਡੇ ਭਰਾ ਨੂੰ ਬਾਹਰ। ਤੇਜ ਨੂੰ ਆਪਣਾ ਢਿੱਲੂ ਸਾਹਿਬ, ਤੇਜ ਨੂੰ ਲੈ ਕੇ ਆਓ। ਬੜਾ ਵਿਚਾਰਾ ਉਹ ਤਾਂ ਵਾਈਫਾਈ ਨਾਲ ਲੜ ਲੁੜ ਕੇ ਅੱਜ ਆਇਆ, ਉਹਨਾਂ ਦੀ ਛੇਤੀ ਤੇ ਤੋੜ ਕੇ ਆਇਆ ਹੈਗਾ। ਅੱਜ ਤਾਂ ਬਹੁਤ ਵਾਈਫਾਈ ਉਹਦਾ ਟਾਪ ਦਾ ਚੱਲ ਰਿਹਾ ਜੀ। ਆਓ ਜੀ ਆਓ, ਤੇਜ ਭਾਈ ਤੁਸੀਂ ਆਓ। ਇੱਕ ਦੋਸਤ ਕਹਿਣ ਦੇ ਨੇ ਤੁਹਾਡੀ ਵੀਡੀਓ ਕਲੀਅਰ ਨਹੀਂ ਆਉਣ ਡਈ, ਸਾਡੀ ਤੇ ਕਲੀਅਰ ਹੈ ਭਾਈ, ਤੁਹਾਡਾ ਕੋਈ ਪ੍ਰੋਬਲਮ ਹੋਣਾ। ਕੋਈ ਨਹੀਂ ਜੀ, ਵੀਡੀਓ ਸਾਰੀ ਕਲੀਅਰ ਹੈ। ਹਾਂਜੀ, ਸਤਵੰਤ ਸਿੱਧੂ ਜੀ ਕਹਿ ਰਹੇ ਜੀ ਹਰਿਆਣਾ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿ ਰਹੇ ਜੀ। ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਸਤਵੰਤ ਸਿੱਧੂ ਜੀ। ਬਹੁਤ ਸਾਰੇ ਲੋਕਾਂ ਦੇ ਕਮੈਂਟ ਨੇ ਜੀ, ਦੋਸਤਾਂ ਜਿਹੜੇ ਪੜ੍ਹਨੋਂ ਰਹਿ ਜਾਂਦੇ ਨੇ। ਤੇ ਨੋਬਲ ਸਿੰਘ ਸਿੱਧੂ ਜੀ ਬੜੀ ਵਧੀਆ ਗੱਲ ਕਹਿ ਰਹੇ ਜੀ, ਕਿ ਉਹ 1 ਘੰਟੇ ਲੁਧਿਆਣਾ ਤੋਂ ਅੰਮ੍ਰਿਤਸਰ ਪਹੁੰਚ ਜਾਂਦੇ। ਲੁਧਿਆਣਾ ਅੰਮ੍ਰਿਤਸਰ 1 ਘੰਟੇ ਪਹੁੰਚਾ ਦਿੰਦੇ ਆ। ਇਹ ਬਾਈ ਏਅਰ ਜਾਂਦੇ ਨੇ, ਲੱਗਦਾ ਲੁਧਿਆਣਾ ਅੰਮ੍ਰਿਤਸਰ ਅਸੀਂ 1 ਘੰਟੇ ਪਹੁੰਚ ਜਾਂਦੇ ਨੇ, ਅਦਰਵਾਈਜ਼ ਤਾਂ ਔਖਾ ਹੈ। ਇਹ ਸਿੱਧੂ ਜੀ ਆਓ ਜੀ। ਅੱਛਾ, ਸੁਖ ਸੋਢੀ ਜੀ ਵੀ ਸਾਡੇ ਨਾਲ, ਇਹਨਾਂ ਨਾਲ ਗੱਲ ਕਰਦੇ। ਸੁਖ ਸੋਢੀ ਜੀ, ਸੋਢੀ ਸਾਹਿਬ
ਇਹਦਾ ਪੁੱਠੇ ਸਿੱਧਾ ਹੋ ਟੰਗਿਆ ਗਿਆ ਗਿਆ ਜੀ। ਸਾਡਾ ਵੀਰ, ਟੰਗਿਆ ਗਿਆ ਸਾਡਾ ਵੀਰ ਉੱਤੇ। ਨਹੀਂ ਉਹ ਵੱਟ ਬਹੁਤਾ ਦੇਤਾ, ਮੋਛਾ ਭਰ ਡਿੱਗ ਪਿਆ ਮੁੰਡਾ। ਮੁੱਛਾਂ ਭਾੜੇ ਜਿਵੇਂ ਕਹਿੰਦੇ ਹੋਣਾ ਜੀ ਵੀ ਉਹ ਗਿਆ ਡੰਗਿਆ ਯਾਰੀਆਂ ਦਾ, ਉਹ ਵਿਚਾਰਾ ਮੁੱਛ ਦਾ ਡੰਗਿਆ ਅੱਛਾ ਢਿੱਲੋਂ ਸਾਹਿਬ ਥੋੜਾ ਤੁਸੀਂ ਇਹ ਦੱਸੋ, ਤੁਸੀਂ ਬੜੇ ਇੰਟਰਵਿਊਜ਼ ਕੀਤੇ ਨੇ, ਅੱਛਾ ਕੁਛ ਤਾਂ ਹੈ ਬੜੇ ਉਦਾਸ ਕਰ ਦੇਣ ਵਾਲੇ ਇੰਟਰਵਿਊ ਹੁੰਦੇ ਨੇ, ਜ਼ਾਹਿਰ ਹੈ ਕਿ ਸਵਾਲ ਹੀ ਤੁਹਾਡੇ ਇਸ ਤਰ੍ਹਾਂ ਦੇ ਹੁੰਦੇ ਨੇ ਜਾਂ ਕਹਾਣੀਆਂ ਇਸ ਤਰ੍ਹਾਂ ਦੀਆਂ, ਤੇ ਕੋਈ ਇਸ ਤਰ੍ਹਾਂ ਦੇ ਕਿਰਦਾਰ ਵੀ ਜਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਵੀ ਬਣੀ ਹੋਣੀ ਹੈ ਕਿ ਜਿਹੜਾ ਤੁਹਾਨੂੰ ਉਹਨਾਂ ਨੇ ਬੰਦਾ ਕਿਤੇ ਹਾਸੇ ਵਾਲੀ ਗੱਲ ਹੋ ਗਈ ਹੋਵੇ ਜਾਂ ਬੰਦਾ ਹੱਸ ਕੇ ਬੁਰਾ ਹੋ ਗਿਆ ਹੋਵੇ? ਇਸ ਤਰ੍ਹਾਂ ਦੇ ਬਹੁਤ ਹੋ ਜਾਂਦੇ ਨੇ। ਕੋਈ ਸਾਡੇ ਨਾਲ ਕੋਈ ਸ਼ੇਅਰ ਕਰੋ ਇਸ ਤਰ੍ਹਾਂ ਜੀ। ਉਹ ਇੰਟਰਵਿਊ ਇੱਕ ਜੱਟੀ ਮਾਝੇ ਦੀ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ, ਮਾਜੀ ਦਾ। ਜੀ ਜੀ। ਉਹ ਬੜੇ ਬੋਲਦੇ ਮਾਜੀ ਦਾ। ਉਹਨਾਂ ਦੇ ਨਾ ਜਿਹੜੇ ਸਾਡੇ ਰਿਲੇਟਿਵ ਨੇ, ਇਸਲਾਮਾਬਾਦ ਮੈਂ ਚਲਾ ਗਿਆ ਸੀ ਉਹਨਾਂ ਕੋਲ, ਉਹਨਾਂ ਦਾ ਇੰਟਰਵਿਊ ਕਰਨ ਤੇ ਕਰਨ ਦੇ ਨਾ, ਤੇ ਉਹ ਕਮਰਾ ਸੀ ਜਿਹੜਾ ਕਮਰੇ ਦੇ ਪਿੱਛੇ ਉਹਨਾਂ ਦੇ ਧੀਆਂ ਉਹਨਾਂ ਦੀਆਂ ਇੱਕ ਨੌ ਉਹ ਸਨ। ਉਹ ਹੁਣ ਮਾਂ ਜੀ ਕਿੱਥੇ ਟਿਕੇ, ਉਹਦੇ ਗੱਲਾਂ ਕਰੀ ਜਾਂਦੇ ਸਾਰੀਆਂ ਵੀ ਇਹ ਉੱਠਦੇ ਨਹੀਂ ਟਾਈਮ ਨਾਲ, ਵੀ ਜਿਵੇਂ ਪਹਿਲਾਂ ਪੁਰਾਣੇ ਬਜ਼ੁਰਗਾਂ ਨੂੰ ਆਦਤ ਹੁੰਦੀ ਵੀ ਉੱਠਦੇ ਨਹੀਂ ਟਾਈਮ ਨਾਲ, ਹੋਣ ਵਾਲੀਆਂ ਜਿਹੜੀ ਪੀੜ੍ਹੀ ਏਦਾਂ ਕਰਦੀ ਉੱਦਾਂ ਕਰਦੀ। ਉਹ ਮਾਂ ਵਿੱਚ ਨਾ ਬਹੁਤ ਸ਼ੁਕਰੀ ਗੱਲਾਂ ਕਰੇ। ਤੇ ਉਹ ਇੱਕ ਗੱਲ ਐਸੀ ਕੀਤੀ, ਉਧਰੋਂ ਨਾ ਉਹਦੀ ਜਿਹੜੀ ਸਾਡੀ ਭਰਜਾਈ ਨੇ ਨਾ ਉਹ ਆ ਗਈ ਇੱਧਰੋਂ, ਆਂਦੀ ਵੇ ਭਰਾਵਾ ਨਾ ਵਿੱਚ ਪਾਇਆ ਕੱਟ ਦੇ ਮਾਂ ਕੇ ਅੰਤਰ ਜਾਣਗੇ ਜਾਣ ਤੋਂ ਪੈਸੇ ਵਿੱਚ ਕੋਈ ਗੱਲ ਨਹੀਂ ਕਹਿ ਸਹੀ। ਤੇ अस्सलाम वालेकुम, सत श्री अकाल, की हाल ने? ठीक ठाक हो? ਵਾਲੇਕੁਮ ਸਲਾਮ ਜਨਾਬ। ਹਾਂਜੀ ਆਦਲ ਭਾਈ, ਤੁਹਾਨੂੰ ਅੱਜ ਫਿਰ ਕਿਸੇ ਨੇ ਕੰਦਰਾ ਲਾਇਆ। आहो ਹਾਂਜੀ ਉਹ ਹਰਜਿੰਦਰ ਜੀ, ਮਜ਼ਾਕੀਆ ਗੱਲ ਹੋ ਰਹੀ ਸੀ, ਮੈਂ ਕਿਹਾ ਚਲੋ ਇੱਕ ਗੱਲ ਹੈ ਸੁਣਾਈ ਦਈਏ। ਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ ਜੀ। ਵਾਲੇਕੁਮ ਸਲਾਮ ਜੀ। ਮੈਂ ਹਰਜਿੰਦਰ ਢਿੱਲੋਂ, USA ਕੈਲੀਫੋਰਨੀਆ ਤੋਂ, ਜੀ ਜੀ ਜੀ। ਹਾਂਜੀ ਜ਼ਿਲ੍ਹਾ ਮੋਗਾ, ਪਿੰਡ ਸਲੀਣਾ। ਮੈਂ ਵੀ ਇੱਕ ਫੌਜੀਆਂ ਦੀ ਗੱਲ, ਪਿੰਡਾਂ ਦੇ ਵਿੱਚ ਆਮ ਮਸ਼ਹੂਰ ਹੁੰਦੀ, ਫੌਜੀ ਜਦੋਂ ਫੌਜ 'ਚ ਜਾਂਦਾ। ਇਹ ਤੁਹਾਡਾ ਜਿਹੜਾ ਮਾਈਕ ਹੈ ਢਿੱਲੋਂ ਸਾਹਿਬ, ਮਾਈਕ ਦੇ ਵਿੱਚ ਹਵਾ ਟਕਰਾ ਰਹੀ ਹੈ ਤੁਹਾਡੇ। ਫਿਰ ਮੈਂ ਨਹੀਂ ਆਦਲ ਦੇ ਸੀ ਮੈਂ ਬੰਦ ਕੀਤਾ, ਠੀਕ ਹੋ ਗਿਆ। ਹਾਂਜੀ ਉਹ ਕਹਿੰਦੇ ਜਦੋਂ ਫੌਜੀ ਫੌਜ ਦੇ ਵਿੱਚ ਜਾਂਦਾ ਤੇ ਉਦੋਂ ਦਿਮਾਗ ਲੈ ਲੈਂਦੇ ਤੇ ਬੰਦੂਕ ਦੇ ਦਿੰਦੇ ਆ, ਤੇ ਜਦੋਂ ਬੈਕ ਆਉਂਦਾ ਉਦੋਂ ਬੰਦੂਕ ਫੜ ਲੈਂਦੇ ਤੇ ਦਿਮਾਗ ਵਾਪਸ ਦਿੰਦੇ ਨਹੀਂ। ਤੇ ਉਹ ਪਿੰਡ 'ਚ ਜਦੋਂ ਆਉਂਦਾ ਸਾਰੇ ਫੌਜੀ ਨੂੰ ਫਿਰ ਕਹਿੰਦੇ, ਆਮ ਹੀ ਮਸ਼ਹੂਰ ਆ ਸਾਡੇ ਪਿੰਡ ਫੌਜੀ ਕਲਨ ਕਹਿੰਦੇ। ਬਸ ਜੀ ਬਿਲਕੁਲ, ਇਹ ਪੰਜਾਬ ਵਿੱਚ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ, ਫੌਜੀ ਦੀ ਜਾਂਦੇ ਅਕਲ ਖੋਹ ਲੈਂਦੀ ਹੈ ਤੇ ਵਾਪਸ ਆਉਂਦੇ ਦੀ ਰਫਲ ਖੋਹ ਲੈਂਦੀ ਹੈ। ਤੇ ਇਸ ਗੱਲ ਵਿੱਚ ਕਾਫੀ ਹੱਦ ਤੱਕ ਸੱਚਾਈ ਵੀ ਹੈ। ਜੇ ਬੰਦਾ ਸਹੀ ਮਾਇਨੇ ਵਿੱਚ ਜੋ ਆਪਣੀ ਅਕਲ ਦੇ ਉੱਤੇ ਉਹਦਾ ਕੰਟਰੋਲ ਹੋਵੇ ਤਾਂ ਉਹ ਸ਼ਾਇਦ ਉਹ ਕਿਸੇ ਦੇ ਉੱਤੇ ਕਦੇ ਵੀ ਗੋਲੀ ਨਾ ਚਲਾ ਸਕੇ, ਕਿਸੇ ਅਣਜਾਣ ਦੇ ਉੱਤੇ। ਉਹਨਾਂ ਨੂੰ ਬ੍ਰੇਨ ਵਾਸ਼ ਇਸ ਤਰੀਕੇ ਕੀਤਾ ਜਾਂਦਾ, ਕਿਸੇ ਵੀ ਮੁਲਕ ਦੀ ਫੌਜ ਦੇ ਵਿੱਚ ਇਸ ਤਰ੍ਹਾਂ ਬ੍ਰੇਨ ਵਾਸ਼ ਕੀਤਾ ਜਾਂਦਾ ਕਿ ਆਰਡਰ ਜਿਵੇਂ ਮਿਲੇ ਉਹ ਆਰਡਰ ਦੇ ਹਿਸਾਬ ਨਾਲ ਐਕਟ ਕਰ ਸਕਣ। ਇਸ ਕਰਕੇ ਉਹਨਾਂ ਦੀ ਅਕਲ ਉਹਨਾਂ ਨੂੰ ਲਿਮਿਟ ਕਰ ਦਿੱਤੀ ਜਾਂਦੀ ਹੈ, ਉਹਨੂੰ ਸੋਚਣ ਦੀ ਸ਼ਕਤੀ ਉਹਨਾਂ ਦੀ ਲਿਮਿਟ ਕਰ ਦਿੰਦੇ ਆ ਵੀ ਜੋ ਤੁਹਾਨੂੰ ਆਰਡਰ ਹੈ ਉਹ ਤੁਸੀਂ ਕਰਨਾ ਹੈ। ਤੇ ਜਾਂਦੇ ਹੋਏ ਫਿਰ ਜਦੋਂ ਫੌਜ ਚੋਂ ਰਿਟਾਇਰ ਹੋਣਾ, ਫਿਰ ਨਾ ਤਾਂ ਬੰਦੂਕ ਨਾ ਰਫਲ, ਫਿਰ ਤਾਂ ਖਾਲੀ ਹੱਥੀਂ ਵਾਪਸ ਮੁੜਨਾ ਹੁੰਦਾ ਹੈ। ਫਿਰ ਨਾ ਤਾਂ ਅਕਲ ਰਹਿੰਦੀ ਹੈ ਤੇ ਨਾ ਰਫਲ ਰਹਿੰਦੀ ਹੈ। ਸੋ ਇਹ ਗੱਲ ਪੰਜਾਬ ਵਿੱਚ ਆਮ ਹੀ ਕਹੀ ਜਾਂਦੀ ਹੈ ਕਿ ਫੌਜ ਜਾਂਦੇ ਦੀ ਅਕਲ ਖੋਹ ਲੈਂਦੇ ਤੇ ਵਾਪਸ ਆਉਂਦੇ ਦੀ ਰਫਲ ਖੋਹ ਲੈਂਦੇ ਆ। ਇਹ ਸੱਚ ਹੈ ਜੀ। ਹਾਂਜੀ ਸਰ, ਆਦਲ ਸਾਹਿਬ ਤੁਸੀਂ ਅੱਜ ਕੋਈ ਗੱਲਬਾਤ ਨਹੀਂ ਸੁਣਾਈ, ਤੁਸੀਂ ਕੀ ਗੱਲ ਬੜੇ ਚੁੱਪ ਬੈਠੇ ਹੋ? ਮਾਈਕ ਆਪਣਾ ਅਨਮਿਊਟ ਕਰ ਲਿਆ ਜਰਾ। ਹਾਂਜੀ ਮਾਈਕ ਹਾਂਜੀ, ਕੀ ਹਾਲ? ਠੀਕ ਠਾਕ ਹੋ? ਮਜ਼ਾਕੀਆ ਗੱਲ ਹੋ ਰਹੀ ਸੀ, ਸਾਡੇ ਪਿੰਡ ਇੱਕ ਬਾਬਾ ਜੀ ਸੀ ਜੀ ਜੀ, ਤੇ ਉਹ ਥੋੜਾ ਜਿਹਾ ਉਹਨਾਂ ਦਾ ਮਾਈਂਡ ਇਸ ਤਰ੍ਹਾਂ ਦਾ ਸੀ, ਕੋਈ ਨਹੀਂ ਥੋੜਾ ਸਿਸਟਮ ਖਰਾਬ ਸੀ। ਤੇ ਉਹਨਾਂ ਨੂੰ ਕੋਈ ਕਵੇ ਨਾ ਅਸਲਾਮ ਵਾਲੇਕੁਮ, ਉਹਨਾਂ ਕੋਈ ਗੱਲ ਨਹੀਂ ਸੁਣੀ, ਉਹਨਾਂ ਸਿੱਧੀ ਚੰਡ ਕੱਢ ਮਾਰਨੀ ਉਹਨੇ। ਤੇ ਉਹ ਪਿੰਡ ਜਿਸ ਮੁੰਡੇ ਨੂੰ ਅਸੀਂ ਕਹਿਣਾ ਨਾ, ਜਿਹਨੂੰ ਕੁੱਟ ਪਵਾਉਣੀ, ਉਹਨੂੰ ਕਹਿਣਾ ਜਾ ਬਾਬਾ ਜੀ ਨੇ ਸਲਾਮ ਲੈ, ਤੂੰ ਕਾਹਦਾ ਮੁਸਲਮਾਨ ਹੈ, ਸਲਾਮ ਨਹੀਂ ਲੈਂਦਾ। ਉਹਨੇ ਜਾ ਅਸਲਾਮ ਵਾਲੇਕੁਮ ਬਾਬੇ ਨਾਲ ਦੇਣੀ ਕਰਾ ਦਿਆ। ਉਹਨੂੰ ਕੁਝ ਕਹਿ ਵੀ ਨਹੀਂ ਸਕਦਾ, ਬਾਬੇ ਨਾਲ ਵੀ ਵਾਹਵਾ ਉਮਰ। ਬਾਬਾ ਜੀ ਤੇ ਜੁੰਮਾ ਪੜ੍ਹਨ ਨੀ ਕੋਈ ਜਾਣ ਦਿੰਦਾ ਵੀ ਕਈਆਂ ਸਲਾਮ ਲੈਣਾ ਪੈਣੀਆਂ ਨੇ। ਉਸ ਤਰ੍ਹਾਂ ਸਾਡੇ ਪਿੰਡ ਇੱਕ ਹੋਰ ਬੰਦਾ ਸੀ, ਉਹਦਾ ਨਾਮ ਪਾਇਆ ਸੀ ਟੀਨ। ਉਹਦੇ ਕੋਲੋਂ ਕੋ ਲੰਘਦਿਆਂ ਉਹਨੂੰ ਟੀਨ ਕਹਿ ਦੇਣ ਤੇ ਉਹ ਵੈਰੀ ਹੋ ਜਾਂਦਾ ਸੀ, ਉਹਦਾ ਵੱਟੇ ਰੋੜੇ ਗਾਲਾਂ, ਉਹ ਬੰਦਾ ਦਰੇੜ ਛੱਡਦਾ ਜਿਹਨੂੰ ਕੋਈ ਟੀਨ ਆ ਕੇ।
ਤੇ ਉਹ ਕਿਤੇ ਇਸੇ ਤਰ੍ਹਾਂ ਹੀ ਉਹ ਵੇਚਣ ਆਇਆ ਨਾ, ਉਹ ਪਿੰਡਾਂ ਥਾਵਾਂ ਤੇ ਲੋਹਾ ਲੈਣ ਆਉਂਦੇ, ਉਦੋਂ ਕਹਿੰਦਾ ਕੋਈ ਟੀਨ ਵੇਚਣ ਲਾਇਆ ਤੇ ਉਹਨੇ ਟੀਨ ਮੂੰਹ ਚ ਕੱਢਿਆ, ਉਹਨੇ ਕੁੱਟ ਸੜਿਆ ਫੜ ਕੇ। ਮੈਂ ਕਿਹਾ ਤੂੰ ਨਾਲ ਕਿਹਾ ਕੀ ਉਹ ਗਰੀਬ ਨੂੰ ਵੀ ਉਹਨੇ ਕੁੱਟਿਆ, ਉਹਨੇ ਕਿਹਾ ਤੂੰ ਟੀਨ ਦਾ ਨਾਂ ਕਿਉਂ ਲਿਆ। ਸੋ ਇਸੇ ਏਦਾਂ ਦੇ ਤਰ੍ਹਾਂ ਬੜੇ ਰੋਲ ਨੇ ਪਿੰਡਾਂ ਚ। ਆਦਲ ਸਾਹਿਬ ਇਸੇ ਤਰ੍ਹਾਂ ਨਾ ਸਾਡੇ ਪਿੰਡ ਚ ਅਰੋੜਾ ਸਾਹਿਬ ਇੱਕ ਕਰੈਕਟਰ ਸੀਗਾ, ਉਹ ਟਨ ਉਹਨੂੰ ਕਹੀਏ ਨਾ ਬੜਾ ਗੁੱਸਾ ਕਰਦਾ ਸੀ। ਜਦੋਂ ਵੀ ਕਿਸੇ ਨੇ ਟਨ ਕਹਿ ਦੇਣਾ ਨਾ ਤੇ ਉਹ ਬੜਾ ਉਹਨੇ ਲੜ ਪੈਣਾ, ਉਹਨੇ ਅੱਗੋਂ ਇਸੇ ਤਰ੍ਹਾਂ ਹੀ ਗਾਲਾਂ ਕੱਢਣੀਆਂ, ਅੱਗੋਂ ਲੜ ਪੈਣਾ, ਗਿਰੇਬਾਨ ਪਕੜ ਲੈਣਾ। ਈਵਨ ਇੱਥੋਂ ਤੱਕ ਕਿ ਕੋਈ ਸਾਈਕਲ ਤੇ ਬੰਦਾ ਆਇਆ ਤੇ ਉਹਨੇ ਸਾਈਕਲ ਵਾਲੀ ਘੰਟੀ ਖੜਕਾਤੀ ਹੈ ਨਾ ਉਹਦੇ ਕੋਲੋਂ, ਤੇ ਉਹਦੇ ਚੋਂ ਵੀ ਆਵਾਜ਼ ਨਿਕਲ ਰਹੀ ਹੈ ਹੁਣ ਟਨ ਦੀ, ਉਹਦੇ ਵੀ ਉਹਨੇ ਗਲ ਪੈ ਜਾਣਾ। ਤੇ ਇੱਕ ਬੰਦਾ ਉਹ ਲੜ ਰਿਹਾ ਹੋਵੇ ਕਿਸੇ ਨਾਲ, ਤੇ ਤੀਸਰਾ ਬੰਦਾ ਆ ਗਿਆ, ਕਹਿੰਦਾ ਕੀ ਹੋਇਆ, ਕਹਿੰਦਾ ਇਹਨੇ ਮੇਰਾ ਇਹ ਨਾਂ ਪੁੱਠਾ ਸੱਦਿਆ। ਇਹ ਕੀ ਪੁੱਠਾ ਸੱਦਿਆ, ਇਹ ਮੈਨੂੰ ਟਨ ਕਹਿੰਦਾ। ਕਹਿੰਦਾ ਅੱਜ ਤੋਂ ਬਾਅਦ ਇਹਨੂੰ ਕਿਸੇ ਨੇ ਟਨ ਨਹੀਂ ਕਹਿਣਾ, ਮੈਂ ਖੁਦ ਉਹਨਾਂ ਦੇ ਨਾਲ ਲੜਾਂਗਾ ਜਿਹਨੇ ਇਹਨੂੰ ਟਨ ਕਿਹਾ। ਇਹ ਕੋਈ ਗੱਲ ਆ, ਜਿਹੜਾ ਵੀ ਬੰਦਾ ਹੁੰਦਾ ਇਹਨੂੰ ਟਨ ਕਹਿੰਦਾ ਰਹਿੰਦਾ, ਅੱਜ ਤੋਂ ਬਾਅਦ ਕੋਈ ਇਹਨੂੰ ਟਨ ਕਹਿ ਕੇ ਦਿਖਾਵੇ, ਮੈਂ ਹੁਣ ਇਹਦੇ ਨਾਲ ਖੜਾ ਵਾਂ, ਇਹਨੂੰ ਕਵੇ ਹੁਣ ਕੋਈ ਟਨ। ਉਹਨੇ ਕਿਹਾ ਤੂੰ ਮੇਰੀ ਵਕਾਲਤ ਨਾ ਹੀ ਕਰ ਤੇ ਚੰਗਾ। ਉਹਦੇ ਨਾਲ ਆਇਆ ਸੀ ਉਹਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ। ਕਹਿੰਦਾ ਇੰਨਾ ਮੈਨੂੰ ਜ਼ਿੰਦਗੀ 'ਚ ਨਹੀਂ ਕਿਸੇ ਨੇ ਇੱਕ ਵਾਰੀ ਕਿਹਾ ਸੀਗਾ ਜਿੰਨਾ ਤੂੰ ਕਹਿ ਦਿੱਤਾ ਇੱਕ ਵਿਸਾਹ ਦੇ ਵਿੱਚ। ਅੱਛਾ ਅਰੋੜਾ ਸਾਹਿਬ, ਜੇ ਨਹੀਂ ਕੋਈ ਗੱਲ ਬਣਦੀ ਤੇ ਮੰਡੀ ਬਹਾਵਲਦੀਨ ਤੇ ਗੁਜਰਾਤ ਦੇ ਏਜੰਟ ਬੜੇ ਮਸ਼ਹੂਰ ਨੇ, ਤੇ ਆਪਾਂ ਕੋਈ ਬੰਦਾ ਘੱਟ ਲੈਂਦੇ ਆ, ਇਹ ਤੇਜੀ ਵਾਲਾ ਜਿਹੜਾ ਨਾ ਜਲਾਰਾ ਕੱਢੋ ਵਿੱਚੋਂ ਕੰਮ ਨਿਬੇੜੋ। ਬਿਲਕੁਲ ਜੀ ਬਿਲਕੁਲ। ਠੀਕ ਹੈ, ਜੇ ਤੁਹਾਡੇ ਤੋਂ ਉੱਤੇ ਕੰਮ ਤੇ ਦੱਸੋ ਫਿਰ ਕੋਈ ਏਜੰਟ ਫੜੀਏ। ਉਹਨਾਂ ਦੇ ਯੂਨਾਨ ਤੱਕ ਪਹੁੰਚਾ ਦੇ, ਅੱਗੂ ਲੈ ਜਾਣ ਦੇ। ਇੱਕ ਵਾਰ ਬਾਰਡਰ ਪਾਰ ਕਰਾ ਦੇ, ਫਿਰ ਦੇਖੀ ਜਹਾਜ਼ ਬਹਾ ਦੇ। ਅੱਛਾ ਜੀ ਦੋਸਤਾਂ ਦੇ ਕਮੈਂਟ ਨਾਲ ਦੇ ਮੈਂ ਪੜ੍ਹਦਾ ਜਾਵਾਂ। ਪਰਮਿੰਦਰ ਕੁਮਾਰੀ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਟੀਨ ਵਾਲੀ ਗੱਲ ਬਹੁਤ ਪਸੰਦ ਕੀਤੀ ਮਕਸੂਦ ਅਹਿਮਦ ਸਾਹਿਬ ਨੇ, ਇਸ ਨਾਲ ਢਿੱਲੋਂ ਨੇ, ਯੁਵਰਾਜ ਸਿੰਘ ਕਹਿ ਰਹੇ ਨੇ ਜੀ, ਕਹਿੰਦੇ ਜੀ ਸਾਂਝੀ ਸਾਹਿਬ ਬੈਸਟ ਪ੍ਰੈਜੈਂਟੇਸ਼ਨ, ਥੈਂਕਸ ਟੂ ਪੰਜਾਬੀ ਲਹਿਰ। ਪਰਮਿੰਦਰ ਕੁਮਾਰੀ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਵੀ ਆਓ ਗੱਲ ਆਪਣੀ ਸਾਡੇ ਨਾਲ ਰੱਖੋ। ਨੋਬਲ ਸਿੰਘ ਸਿੱਧੂ ਕਹਿੰਦੇ ਤੇਜ ਸਿੱਧੂ ਨੂੰ ਸਲਾਹ ਦਿੱਤੀ ਹੈ, ਤੇਜ ਸਿੱਧੂ ਜੀ ਨੂੰ ਕਹਿੰਦੇ ਡੌਂਕੀ ਲਾ ਲਾਂਗੇ। ਹੁਣ ਜਿਹਨਾਂ ਦੋਸਤਾਂ ਨੂੰ ਨਹੀਂ ਪਤਾ ਡੌਂਕੀ ਲਾਣਾ ਕਿਹਨੂੰ ਕਹਿੰਦੇ, ਇਹਦੇ ਬਾਰੇ ਥੋੜਾ ਜਿਹਾ ਤਫਸੀਲ ਚ ਦੱਸੀਏ ਜੀ। ਆਦਲ ਸਾਹਿਬ ਤੁਹਾਨੂੰ ਪਤਾ ਡੌਂਕੀ ਲਾਣਾ ਕਿਹਨੂੰ ਕਹਿੰਦੇ ਆ? ਲਓ ਮੇਰੇ ਅੱਬਾ ਜੀ ਡੈਂਕੀ ਲਾ ਕੇ ਯੂਨਾਨ ਗਏ ਸੀ। ਨਹੀਂ ਮੈਂ ਵਰਕ ਪਰਮਿਟ ਤੇ ਹੀ ਆਇਆ ਸੀ, ਲੇਕਿਨ ਮੇਰੇ ਵਾਲਾ ਸਾਹਿਬ ਜਿਹੜੇ ਨੇ ਯੂਨਾਨ ਇਸੇ ਤਰ੍ਹਾਂ ਗਏ ਸੀ। ਡੌਂਕੀ ਲਾ ਕੇ। ਅੱਛਾ ਜੀ ਤੁਸੀਂ ਡੌਂਕੀ ਲਾਣਾ ਕਹਿੰਦੇ, ਤੁਹਾਨੂੰ ਤਾਂ ਪਤਾ ਹੀ, ਤੁਸੀਂ ਸਮਝਾਓ ਜੀ। ਇਹ ਕੋਈ ਨੀ, ਏਜੰਟ ਲੱਭ ਲਈਦਾ ਮੰਡੀ ਬਹਾਵਲਦੀਨ ਗੁਜਰਾਤ ਦਾ, ਪੈਸੇ ਉਹਦੇ ਨਾਲ ਮੁੱਕ ਲੋ, ਉਹ ਕਹੇ ਤਾਂ ਠੀਕ ਹੈ ਪਹੁੰਚਾ ਦਿੰਦੇ ਜੀ। ਡਨ ਕਰਨਾ ਹੈ ਜਾਂ 50-50 ਤੇ ਕਈ ਏਜੰਟ ਦੇ ਅੱਧੇ ਪੈਸੇ ਪਹਿਲੇ ਲੈ ਲੈਂਦੇ ਨੇ, ਅੱਧੇ ਪਹੁੰਚ ਕੇ। ਕਈ ਜਿਹੜੇ ਨੇ ਉਹ 2-3 ਲੱਖ ਰੁਪਇਆ 2.5 ਲੱਖ ਰੁਪਇਆ ਫਾਲਤੂ ਕਹਿੰਦੇ ਨੇ ਡਨ, ਤੇ ਬੰਦਾ ਪਹੁੰਚ ਜਾਏਗਾ ਫਿਰ ਪੈਸੇ ਦੇਣੇ ਜੇ। ਤੇ ਉਹ ਕੋਈ ਨੀ, ਬੰਦੇ ਨੂੰ ਜਨਾਬ ਪਾਉਂਦੇ ਨੇ, ਜਨਾਬ ਗੱਡੀ 'ਚ, ਬੰਦਾ ਟ੍ਰੇਨ ਤੇ ਸਿੱਧਾ ਕੋਇਟੇ। ਨਹੀਂ ਮਰ ਜਾਂਦੇ ਨੇ ਬੰਦੇ, ਵਾਕਈ ਮਰ ਜਾਂਦੇ ਨੇ, ਕੋਈ ਸ਼ੱਕ ਨਹੀਂ ਇਹਦੇ 'ਚ। ਤੁਰਕੀ ਬੜੀਆਂ ਲਾਸ਼ਾਂ ਏਦਾਂ ਦੀਆਂ ਗਲ ਗੁਲ ਗਈਆਂ ਨੇ, ਕੋਈ ਪਤਾ ਹੀ ਕੋਈ ਨਹੀਂ ਉਹਨਾਂ ਦਾ। ਆਦਲ ਭਾਈ ਇਹ ਬੜਾ ਸੰਜੀਦਾ ਬੰਦੇ ਵਾੜਦੇ ਨੇ, ਇਹ ਬੜਾ ਸੰਜੀਦਾ ਵਿਸ਼ਾ ਹੈ। ਤੇ ਡੌਂਕੀ ਦੇ ਵਿੱਚ ਇੰਨੇ ਕੁ ਲੋਕ ਜ਼ਿੰਦਗੀਆਂ ਆਪਣੀ ਤਬਾਹ ਕਰ ਲੈਂਦੇ ਨੇ, ਰਾਹ 'ਚ ਰਹਿ ਜਾਂਦੇ ਨੇ, ਬਿਮਾਰ ਹੋ ਜਾਂਦੇ ਨੇ, ਮਰ ਜਾਂਦੇ ਨੇ, ਲੁੱਟੇ ਜਾਂਦੇ ਨੇ। ਇੱਕ ਮੇਰੇ ਦੋਸਤ ਨੇ ਜਿਹੜਾ ਕਿਸੇ ਅੱਜ ਤੋਂ ਕਰੀਬੀ 22 ਸਾਲ ਪਹਿਲਾਂ ਡੌਂਕੀ ਲਾ ਕੇ ਕੈਨੇਡਾ ਪਹੁੰਚੇ ਸਨ। ਮੈਂ ਕਿਸੇ ਦਾ ਉਹਨੂੰ ਲੈ ਕੇ ਆਊਂਗਾ, ਦੱਸੂਗੇ ਆਪਣੀ ਹੱਡ ਬੀਤੀ ਦੱਸਣਗੇ ਕਿੰਨਾ ਬੁਰਾ ਹਾਲ ਹੁੰਦਾ ਹੈ। ਸੋ ਸਾਨੂੰ ਕੋਈ ਵੀ ਸੋਚ ਵੀ ਲੈਣਾ ਕਿ ਡੌਂਕੀ ਨਾਲ ਮਰੇ, ਸੋਚਣਾ ਵੀ ਨਾ, ਸੋਚਣਾ ਵੀ ਬੇਵਕੂਫੀ ਵਾਲੀ ਗੱਲ ਹੈ। ਉਹ ਉਸ ਬਿਲਕੁਲ ਤੁਰਕੀ ਇੱਕ ਬੰਦਾ ਆਪਾਂ ਯਾਦ ਹੈ ਨਾ ਅਰੋੜਾ ਸਾਹਿਬ, ਮੇਰੇ ਕੋਲ ਇੱਕ ਆਈਡੀਆ ਹੈ ਸੌਖਾ ਤਰੀਕਾ। ਹੁਣ ਅਰੋੜਾ ਸਾਹਿਬ ਆਉਣਾ ਜਦੋਂ ਪਾਕਿਸਤਾਨ, ਇਹਨਾਂ ਜਾਣਾ ਮੁੜ ਕੇ ਫਿਰ ਇੰਡੀਆ ਦੇ, ਤੇ ਆਪਣਾ ਤੇਜ ਨੂੰ ਲੈ ਜਾਣ ਨਾਲ ਅੰਬੈਸੀ ਜਿਹੜੀ ਉੱਥੇ ਕੈਨੇਡਾ ਅੰਬੈਸੀ ਹੈ, ਉੱਥੇ ਰਹਿ ਜਾਣ ਤੇ ਇਹਨੂੰ ਬਣਾਉਣ ਕਮਲਾ, ਲੱਗਦਾ ਤੇ ਏਦਾਂ ਲੱਗੀ ਹੈ ਕਮਲਾ, ਤੇ ਇਹਦੇ ਮੂੰਹ 'ਚ ਪਾ ਦੇਣ ਕਾਲਾ, ਇਹਦੇ ਮੂੰਹ 'ਚ ਪਾਉਣ ਕਾਲਾ। ਤੁਸੀਂ ਅਰੋੜਾ ਸਾਹਿਬ ਕਾਲਾ ਪਾਇਓ ਘੋੜੇ ਦੇ ਮੂੰਹ 'ਚ, ਜੇ ਚਿੱਟਾ ਘੋੜੇ ਦੇ ਮੂੰਹ 'ਚ ਪਾਇਆ ਤੇ ਖਾ ਜਾਣਾ ਜੇ। ਉਹ ਕਾਲਾ ਗੁੜ ਪਾਇਆ ਉਹਨਾਂ ਦਾ ਰਾਣਾ ਸੁੱਟੂਗਾ, ਰਾਣਾ ਝੱਗੇ ਤੇ ਡਿੱਗੀਆਂ ਹੋਣਗੀਆਂ ਕੁੜਤੇ ਦੇ, ਉਹ ਭੁੱਜ ਜਾਊਗਾ ਤੇ ਇਹਨੂੰ ਕਮਲਾ ਬਣਾ ਕੇ ਲੈ ਜਾ, ਇਹਨੂੰ ਤੇ ਚੈੱਕ ਕਰਾਉਣਾ। ਲੈ ਜੀ ਮੈਂ ਕਿਸੇ ਤਰੀਕੇ ਲੈ ਜਾ। ਉਹਨਾਂ ਕਹਿਣਾ ਇੱਥੇ ਕੋਈ ਨੀ ਹਸਪਤਾਲ ਹੈ, ਉੱਥੇ ਲੈ ਜਾਓ ਕੈਨੇਡਾ, ਏਡਾ ਤੁਸੀਂ ਇਲਾਜ ਕਰਾਉਣਾ।
ਉਹ ਗੱਲ ਕਰ ਰਿਹਾ ਸੀ ਕਿ ਕਈ ਬੰਦੇ ਗੈਰ ਕਾਨੂੰਨੀ ਤਰੀਕੇ ਨਾਲ, ਇਨਲੀਗਲ ਤਰੀਕੇ ਨਾਲ ਜਿਹੜੇ ਜਾਂਦੇ ਨੇ ਨਾ ਤੁਰਕੀ ਜਾਂ ਈਰਾਨ, ਤੇ ਉਹ ਕੁਝ ਏਰੀਆ ਜਿਹੜਾ ਉਹ ਕਿਹੜੇ ਤਰੀਕੇ ਨਾਲ? ਗੈਰ ਕਾਨੂੰਨੀ, ਨਹੀਂ ਦੂਜਾ ਦੱਸ। ਇਲੀਗਲ। ਅੱਛਾ ਚਲੋ ਠੀਕ ਹੈ। ਕਿਉਂ ਗਲਤ ਕਿਹਾ? ਮੈਨੂੰ ਕਿਹੜਾ ਐਡੀ ਅੰਗਰੇਜ਼ੀ ਆਉਂਦੀ ਹੈ ਕਿ ਗਲਤ ਹੋ ਵੀ ਗਿਆ। ਸਾਡੇ ਕੋਲ ਹੈ ਨੇ ਕੈਨੇਡਾ ਅਮਰੀਕਾ ਵਾਲੇ ਬੰਦੇ, ਸਹੀ ਕਰ ਦਿੰਦੇ ਲਫ਼ਜ਼। ਤਲਵੰਡੀ ਸਾਹਿਬ ਵੀ ਆ ਗਿਆ। ਆਦਲ ਨਾਲ ਅਜਮਲ ਦੀ ਇੰਗਲਿਸ਼ ਹੁੰਦੀ ਆ ਭਾਈ ਨੂੰ। अस्सलाम वालेकुम। हेलो वालेकुम सलाम। तलवंडी साहब जी आवाज आ रही? हाँ जी आ रही जी जी सर जी, मैं पहली दफा शो च आया, मैनू तो पता नहीं भी साढ़े पंजाबी भी शो चलता है कि नहीं चलता। अच्छा मैं मतलब इस चीज, हाँ जी मैं अच्छा केड़े राय आया। मैं करतारपुर ਦੇ ਕੋਲੋਂ ਦੀ ਉੱਠ ਕੇ ਨਾ ਮਰੀਦਕੇ ਨੂੰ ਪੀਰ ਵਾਰਿਸ ਸ਼ਾਹ ਤੇ ਇਸਲਾਮੀ ਦੇ ਕੇ ਤੇ ਪੀਰ ਮੇਹਰ ਅਲੀ ਸ਼ਾਹ ਸਾਹਿਬ ਦੇ ਕੋਲ ਬੈਠਾ ਹਾਂ। ਵਾਹ ਜੀ ਵਾਹ, ਵਾਹ ਜੀ ਕੀ ਬਾਤ, ਕੀ ਬਾਤ। ਹਾਂਜੀ ਤੇ ਮੇਰਾ ਪਹਿਲਾ ਤਾਂ ਅੱਜ ਮੇਰਾ ਖਿਆਲ ਹੈ ਕਿ ਪੰਜਾਬੀ ਦਾ ਉਨੀ ਦੇਰ ਤੱਕ ਤਾਂ ਮਜ਼ਾ ਨਹੀਂ ਆਉਂਦਾ ਜਿੰਨੀ ਦੇਰ ਤੱਕ ਪੀਰ ਵਾਰਿਸ ਸ਼ਾਹ ਜਾਂ ਹੀਰ ਰਾਂਝਾ ਜਾਂ ਮਿਰਜ਼ਾ ਸਾਹਿਬਾ ਦੇ ਵਿੱਚ ਬੋਲਣਾ ਹੋਵਣ। ਤੇ ਕੁਝ ਮੇਰਾ ਖਿਆਲ ਹੈ ਕਿ ਥੋੜੀ ਜਿਹੀ ਤਵੱਜੋ ਸਾਨੂੰ ਇੱਧਰ ਵੀ ਦੇਣੀ ਚਾਹੀਦੀ ਹੈ। ਜੀ ਕਰੋ ਗੱਲ ਤੁਸੀਂ। ਜੀ ਮੈਂ ਇਹੀ ਗੱਲ ਕਰ ਰਿਹਾ ਕਿ ਕੋਈ ਥੋੜੀ ਜਿਹੀ ਇੱਧਰ ਨੂੰ ਵੀ ਤਵੱਜਾ ਦਿਆ ਕਰੋ ਤਾਂ ਕਿ ਸਾਨੂੰ ਕੋਈ ਪਤਾ ਚੱਲੇ ਵੀ ਸਾਡੀ ਹਿਸਟਰੀ ਕੀ ਹੈ। ਤੁਸੀਂ ਕਿੰਨੀ ਦੇਰ ਤੋਂ ਦੇਖ ਰਹੇ ਹੋ ਪ੍ਰੋਗਰਾਮ ਇਹ ਅਜਮਲ ਸਾਹਿਬ? ਪਹਿਲੇ ਦਿਨ ਹੀ ਅੱਜ ਮੇਰਾ 15 ਤੋਂ 20 ਮਿੰਟ ਹੋਏ ਨੇ ਮੈਨੂੰ। ਪਿਛਲੇ ਚੈੱਕ ਕਰ ਲਓ ਸਾਰੇ। ਹਾਂ ਇਹ ਪ੍ਰੋਗਰਾਮ ਤਕਰੀਬਨ ਪਿਛਲੇ ਕੋਈ 4-5 ਮਹੀਨੇ ਤੋਂ ਚੱਲ ਰਹੇ ਨੇ ਸਾਡੇ, ਔਰ ਉਹਦੇ ਵਿੱਚ ਹਿਸਟਰੀ ਤੇ ਵੀ ਪ੍ਰੋਗਰਾਮ ਹੋਏ ਨੇ, ਕਲਚਰ ਤੇ ਵੀ ਹੋਏ ਨੇ, ਹੀਰ ਤੇ ਵੀ ਪ੍ਰੋਗਰਾਮ ਹੋਏ ਨੇ, ਸਾਡੀਆਂ ਲੋਕ ਦਾਸਤਾਨਾਂ ਤੇ ਵੀ ਪ੍ਰੋਗਰਾਮ ਹੋਏ ਨੇ। ਅੱਛਾ ਇਸੇ ਤਰ੍ਹਾਂ ਸਾਡੀ ਰਹਿਤਲ ਤੇ ਵੀ ਕਾਫੀ ਪ੍ਰੋਗਰਾਮ ਹੋਏ ਨੇ, ਪੰਜਾਬੀ ਫਿਲਮਾਂ ਤੇ ਅਸੀਂ ਗੱਲਬਾਤ ਕੀਤੀ ਹੈ। ਤੇ ਤੁਸੀਂ ਸਾਡੇ ਨਾਲ ਜੁੜੇ ਰਿਹਾ ਕਰੋ। ਇਹ ਹਫਤਾ ਤੇ ਐਤਵਾਰ ਰਾਤ ਨੂੰ 8:30 ਤੋਂ ਲੈ ਕੇ 10:30 ਤੱਕ 2 ਘੰਟੇ ਦਾ ਪ੍ਰੋਗਰਾਮ ਹੁੰਦਾ। ਤੇ ਤੁਸੀਂ ਆਪਣੀਆਂ ਗੱਲਾਂ ਵੀ ਸਾਡੇ ਨਾਲ ਸਾਂਝੀਆਂ ਕਰਿਆ ਕਰੋ। ਅਗਰ ਤੁਹਾਡੇ ਕੋਲੇ ਕੋਈ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਉਣ ਦਾ ਕੋਈ ਆਈਡੀਆ ਹੈਗਾ ਵਾ, ਉਹ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਤੁਸੀਂ। ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ। ਜੀ ਬਹੁਤ ਸ਼ੁਕਰੀਆ ਤੁਹਾਡਾ, ਬੜੀ ਮਿਹਰਬਾਨੀ। ਜੀ ਤਲਵੰਡੀ ਸਾਹਿਬ ਇੱਕ ਦੋਸਤ ਦਾ ਕਮੈਂਟ ਆਇਆ ਹਾਂਜੀ ਅੱਜ ਸੋਹਣੇ ਲੱਗ ਰਹੇ ਆ। ਇੱਕ ਦੋਸਤ ਦਾ ਕਮੈਂਟ ਆਇਆ ਵੀ ਤਲਵੰਡੀ ਸਾਹਿਬ ਅੱਜ ਸੋਹਣੇ ਲੱਗ ਰਹੇ ਆ। ਅਰੋੜਾ ਸਾਹਿਬ ਸਤਿ ਸ੍ਰੀ ਅਕਾਲ, अस्सलाम वालेकुम ਪ੍ਰੋਫੈਸਰ ਸਾਹਿਬ। ਤਲਵੰਡੀ ਸਾਹਿਬ ਤੁਹਾਡੇ ਇਲਾਕੇ ਦੇ ਕੋਈ ਖਾਸ ਕਿਰਦਾਰ, ਕੋਈ ਖਾਸ ਗੱਲਬਾਤ ਸੁਣਾਓ। ਤੁਹਾਡੀ ਜ਼ਿੰਦਗੀ 'ਚ ਕੋਈ ਨਾ ਕੋਈ ਰਹੀ ਹੋਣੀ ਕੋਈ ਇਹੋ ਜਿਹਾ ਬੰਦਾ, ਯਾਰ ਆਪਣੀ ਗੱਲ ਸੁਣਾ ਦਿਓ ਕੋਈ ਨਹੀਂ। ਹਾਂਜੀ ਮੇਰੀ ਆਵਾਜ਼ ਆ ਰਹੀ ਹੈ? ਮੇਰੇ ਨੈਟਵਰਕ ਦੀ ਥੋੜੀ ਜਿਹੀ ਹੈ ਬੰਦਾ। ਬਿਲਕੁਲ ਆ ਰਹੀ ਹੈ ਜੀ, ਆਵਾਜ਼ ਤੁਹਾਡੀ ਬੜੀ ਜ਼ਬਰਦਸਤ ਆਵਾਜ਼ ਆ ਰਹੀ ਹੈ। ਇਹ ਨਾ ਹਾਂਜੀ ਪਿੰਡਾਂ ਦੇ ਵਿੱਚ ਰੋੜਾ ਸਾਹਿਬ ਅਕਸਰ ਨਾ ਅੱਲਾਂ ਦੇ ਉੱਤੇ ਸਾਡੇ ਇੱਥੇ ਬੜਾ ਮਸ਼ਹੂਰ ਆ ਲੋਕ, ਜਿਵੇਂ ਕਿਸੇ ਨੂੰ ਬੋਲਾ ਕਹਿਤਾ ਜਾਂ ਕਿਸੇ ਨੂੰ ਕੋਈ ਹੋਰ ਆਦੀ ਕਹਿਤਾ, ਇਸ ਤਰ੍ਹਾਂ ਕਰਕੇ ਕਾਫੀ ਚੀਜ਼ਾਂ ਪਾਪੂਲਰ ਨੇ। ਉਹ ਫਿਰ ਉਹਦੇ ਅਕੋਰਡਿੰਗ ਹੀ ਉਹਨਾਂ ਨੂੰ ਪਈਆਂ ਹੁੰਦੀਆਂ। ਜਿਵੇਂ ਇੱਥੇ ਸਾਡੇ ਲਾਗੇ ਬੋਲੇ ਰਹਿੰਦੇ ਆ ਤੇ ਉਹਨਾਂ ਦੀ ਆਦਤ ਕੀ ਹੈ ਵੀ ਉਹ ਮਤਲਬ ਜਦੋਂ ਬੰਦਾ ਗੱਲ ਗੁੱਲ ਕਰਕੇ ਹੱਸ ਕੇ ਹਟ ਜਾਂਦਾ, ਉਸ ਤੋਂ ਬਾਅਦ ਉਹ ਹੱਥ ਦੇ ਹੱਥ ਮਾਰਨਗੇ। ਉਹ ਮਤਲਬ ਇਹੋ ਜਿਹੀਆਂ ਆਦਤਾਂ ਵੀ ਲੋਕਾਂ ਦੀਆਂ ਪਿੰਡਾਂ ਦੇ ਵਿੱਚ ਕਾਫੀ ਸਾਡੇ ਇੱਥੇ ਵੇਖਣ ਨੂੰ ਮਿਲ ਜਾਂਦੀਆਂ। ਬਾਕੀ ਜਿਵੇਂ ਬੜੇ ਬਜ਼ੁਰਗਾਂ ਦੇ ਕੋਲ ਬਈਏ ਤੇ ਉਹਨਾਂ ਕੋਲੋਂ ਇਹ ਚੀਜ਼ਾਂ ਵੀ ਕਾਫੀ ਸੁਣਨ ਨੂੰ ਮਿਲ ਜਾਂਦੀਆਂ ਵੀ ਫਲਾਨੇ ਦੀ ਜਿਹੜੀ ਨਾਂ ਦੇ ਨਾਲ ਅੱਲ ਪਈ, ਉਹ ਕਈ ਵਾਰ ਪੁੱਛੀਦਾ ਵੀ ਉਹਨੂੰ ਕਿਉਂ ਏਦਾਂ ਆਂਦੇ ਆ, ਉਹ ਫਿਰ ਦੱਸ ਦਿੰਦੇ। ਜਿਵੇਂ ਸਾਡੇ ਇੱਥੇ ਪਿੰਡ ਪਾਲੇ ਮਾਰੀਏ ਕਹਿੰਦੇ ਆ ਇੱਕ ਨੂੰ, ਪੂਰਾ ਪਰਿਵਾਰ ਨੂੰ, ਤੇ ਅਸੀਂ ਉਹ ਪੁੱਛੀਦਾ ਕਈ ਵਾਰ ਵੀ ਇਹਨਾਂ ਦਾ ਕੀ, ਤੇ ਉਹ ਕਹਿੰਦੇ ਵੀ ਇਹਨਾਂ ਦਾ ਬੁੱਢਾ ਠੰਡ 'ਚ ਮਰ ਗਿਆ ਸੀ ਤੇ ਉਦੋਂ ਦਾ ਇਹਨੂੰ ਪਾਲੇ ਮਾਰੀਏ ਕਹਿੰਦੇ ਆ। ਇਸ ਤਰ੍ਹਾਂ ਦੀਆਂ ਵਾਹਵਾ ਚੀਜ਼ਾਂ ਹਾਸੇ ਵਾਲੀਆਂ ਉਹ ਅੱਜ ਵੀ ਕੰਟੀਨਿਊ ਉਹਨਾਂ ਦੀ ਫੈਮਿਲੀ ਦੇ ਨਾਲ ਤੁਰੀਆਂ ਆਉਂਦੀਆਂ ਨੇ। ਅੱਛਾ ਜੀ, ਇੱਕ ਤੁਹਾਡੇ ਵਾਸਤੇ ਪੁੱਛਦੇ ਆ ਜੀ, ਨੋਬਲ ਸਿੰਘ ਸਿੱਧੂ ਸਾਹਿਬ ਪੁੱਛਦੇ, ਤੁਸੀਂ ਆਪਣੀ ਵੀ ਹਾਲਤ ਦੱਸੋ ਜੀ, ਤੁਹਾਡੀ ਕੀ ਹਾਲ ਹੈ ਜੀ, ਤੁਹਾਨੂੰ ਪਿੰਡ ਦੇ ਕੀ ਕੀ ਸੱਦੇ ਜਾਂਦਾ? ਤਲਵੰਡੀ ਸਾਹਿਬ ਆਵਾਜ਼ ਨਹੀਂ ਪਹੁੰਚ ਰਹੀ ਮੈਨੂੰ, ਥੋੜੀ ਜਿਹੀ ਖਿੱਚ ਕਰਨੀ ਪੈਣੀ ਹੈ।
ਗੱਲ ਸਵਾਲ ਹੀ ਮੈਂ ਇਹੋ ਜਿਹਾ ਪਾ ਲਿਆ ਸੀ ਕਿ ਆਵਾਜ਼ ਸੁਣਨੀ ਵੀ ਨਹੀਂ ਸੀ ਚਾਹੀਦੀ, ਜੋ ਜਿਹਾ ਸਵਾਲ ਸੀ ਉੱਥੇ ਆਵਾਜ਼ ਸੁਣੀ ਨਹੀਂ ਸੁਣੀ ਤਾਂ ਚੰਗਾ ਹੀ ਆ। ਸੰਧੂ ਨੇ ਤਲਵੰਡੀ ਸਾਹਿਬ ਸੰਧੂ ਨੇ। ਅੱਛਾ ਜੀ, ਪਰ ਉਹ ਸਵਾਲ ਪੁੱਛਿਆ ਸੀ। ਲੋਕ ਦੇਖੋ ਜੀ, ਮੇਰਾ ਕੰਮ ਹੈ ਜੇ ਕੋਈ ਸਵਾਲ ਉਹਨੂੰ ਜਵਾਬ ਲੈਣਾ ਮੇਰਾ ਫਰਜ਼ ਬਣਦਾ। ਸੋ ਪੁੱਛਿਆ ਗਿਆ ਸੀ ਵੀ ਸਵਾਲ ਆਪਾਂ ਦੁਬਾਰਾ ਟਰਾਈ ਕਰਦੇ ਹਾਂ ਜੀ। ਤਲਵੰਡੀ ਸਾਹਿਬ ਜੀ ਹਨੇਰੇ ਪਹੁੰਚ ਗਏ, ਤਲਵੰਡੀ ਸਾਹਿਬ ਕੀ ਕਹੋਗੀ, ਪੱਤੀ ਚਲ ਗਈ? ਉਹ ਮੱਝਾਂ ਵਾਦੇ ਤਾਂ ਨਹੀਂ ਵਾਈਫਾਈ ਲਵਾਏ ਉਹਦੇ ਤੁਰ ਕੇ। ਅੱਗੇ ਸਲਾਹ ਦਿੱਤੀ ਤਲਵੰਡੀ ਸਾਹਿਬ ਨੂੰ, ਕਹਿੰਦੇ ਜੀ ਤੁਸੀਂ ਆਪਣਾ ਟਾਵਰ ਆਪ ਲਵਾ ਲਓ ਕਿ ਤਾਂ ਗੱਲ ਬਣਨੀ, ਤੁਹਾਨੂੰ ਸਿਗਨਲ ਤਾਂ ਉੱਪਰ ਆਇਆ। ਇੱਕ ਸਾਡੇ ਤੇਜ ਭਾਜੀ ਨੇ, ਉਹ ਕਹਿੰਦੇ ਨੇ ਸਾਡੇ ਗੰਗਾ ਨਗਰ ਸ਼ਹਿਰ ਨਹੀਂ ਸਿਗਨਲ ਸਹੀ ਆਉਂਦੇ, ਫਿਰ ਮੈਂ ਪਿੰਡ ਹੀ ਆ ਗਿਆ ਆ, ਉੱਥੇ ਠੀਕ ਹੁੰਦੇ ਨੇ। ਨੋਬਲ ਸਿੰਘ ਸਿੱਧੂ ਕਹਿੰਦੇ ਮੈਨੂੰ ਨਹੀਂ ਛੱਡਣਾ ਹੁਣ, ਕਹਿੰਦਾ ਹੱਲ ਵਾਲਾ ਕਮੈਂਟ ਨਹੀਂ ਸੀ ਰੀਡ ਕਰਨਾ। ਦੇਖੋ ਜੀ, ਤੁਸੀਂ ਕਮੈਂਟ ਪਾਇਆ ਤਾਂ ਰੀਡ ਕਰਨ ਵਾਸਤੇ ਹੀ ਪਾਇਆ, ਹੋਰ ਕਾਹਦੇ ਵਾਸਤੇ ਪਾਇਆ? ਇਸੇ ਕੰਮ ਨੂੰ ਹੈ, ਤੁਸੀਂ ਪਾਓ ਕੋਈ ਨਹੀਂ। ਇਹ ਤਾਂ ਜੀ ਸਾਥ ਹੈ, ਸਾਥ ਵਿੱਚ ਸਾਰੀਆਂ ਗੱਲਾਂ ਦਾ ਕਿਸੇ ਨੇ ਗੁੱਸਾ ਨਹੀਂ ਕਰਨਾ। ਕਿਸੇ ਨੇ ਮੈਨੂੰ ਦੋ ਗੱਲਾਂ ਕਹੀਆਂ, ਮੈਂ ਕਿਸੇ ਨੂੰ ਦੋ ਕਹਿ ਲਈਆਂ, ਕੋਈ ਗੁੱਸੇ ਵਾਲੀ ਗੱਲ ਨਹੀਂ। ਤੇ ਹਾਸਾ ਖੇਡ ਹੈ, ਪ੍ਰੋਗਰਾਮ ਚੱਲ ਰਿਹਾ। ਅੱਛਾ ਅਰੋੜਾ ਸਾਹਿਬ, ਉਹ ਮੇਰੀ ਗੱਲ ਵਿੱਚ ਰਹਿ ਗਈ ਸੀ। ਉਹ ਬੰਦਾ ਨਾ ਫੜ ਲਿਆ ਕੁਰਦਿਆਂ ਨੇ, ਤੁਰਕੀ ਨਾ ਜੀ, ਤੇ ਇਸੇ ਤਰ੍ਹਾਂ ਉਹ ਡੈਂਕੀ ਲਾ ਕੇ ਜਾਂਦਾ, ਬੰਦਾ ਫੜ ਲਿਆ ਤੇ ਉਹ ਕੁਰਦਿਆਂ ਨੂੰ ਸਿਰਫ ਇੱਕ ਹੀ ਲਫ਼ਜ਼ ਆਉਂਦਾ ਸੀ, ਪੈਸਾ ਚਾਹੀਏ। ਕਿਸੇ ਨੇ ਉਹਨਾਂ ਨੂੰ ਸਲਾਹ ਦਿੱਤਾ ਵੀ ਉਹ ਤਾਵਾਨ ਮੰਗਦੇ ਸੀ ਨਾ, ਜਿਹੜਾ ਬੰਦਾ ਫੜ ਲੈਂਦੇ ਨੇ ਪੈਸੇ ਪਿੱਛੋਂ ਲੈ ਕੇ ਫਿਰ ਉਹ ਬੰਦਾ ਛੱਡਦੇ। ਤੇ ਉਹ ਫੋਨ ਕਰੇ ਤੇ ਫੋਨ ਤੇ ਇੱਕ ਹੀ ਗੱਲ ਕਰੇ, ਪੈਸਾ ਚਾਹੀਏ ਹਮਕੋ, ਪੈਸਾ ਪੈਸਾ, ਬਸ ਹੋਰ ਕੋਈ ਗੱਲ ਨਹੀਂ ਕਰੇ। ਉਹਨੇ ਇੱਕ ਅਕਾਊਂਟ ਨੰਬਰ ਦਿੱਤੇ ਆ, ਬਸ ਇਹਦੇ ਚ ਪੈਸੇ ਪਾਓ ਤਾਂ ਬੰਦਾ ਛੱਡਣਾ। ਉਹਨੇ ਬੰਦੇ ਨੇ ਮਾਰ ਕੇ ਉਹਨੂੰ ਬੰਦੇ ਨੂੰ, ਯਾਨੀ ਇਨਲੀਗਲ ਤਰੀਕੇ ਨਾਲ ਕੋਈ ਬੰਦਾ ਜਿਹੜਾ ਨਾ ਨਹੀਂ ਜਾਣਾ ਚਾਹੀਦਾ। ਯੂਨਾਨ ਤੁਰਕੀ ਵਾਲਾ ਰਸਤਾ ਬਹੁਤ ਖਤਰਨਾਕ ਹੈ। ਇਹ ਸਲਾਹ ਸਾਰਿਆਂ ਨੂੰ। ਚੰਗਾ ਜੀ, ਦੂਸਰਿਆਂ ਨੂੰ ਟਾਈਮ ਦਿਓ, ਰੱਬ ਰੱਖਾ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਸਾਹਿਬ। ਯਸ਼ਪਾਲ ਕੰਬੋਜ ਜੀ, ਕੀ ਹਾਲ ਹੈ ਜੀ? ਆਦਮ ਦਾ ਕਰਕੇ ਤਾਂ ਜੀ ਮੈਂ ਆਇਆ, ਆਦਲ ਮੱਛੀਆਂ ਫੜੇ ਚਲਾ ਗਿਆ ਕਿਉਂ? ਮਾੜੀ ਹੋ ਗਈ। ਆਦਲ ਸਾਹਿਬ ਵਾਪਸ ਆਓ, ਕਹਿੰਦੇ ਜੀ ਤੁਹਾਡੀ ਜਿਹੜੀ ਫਰਮਾਇਸ਼ ਹੈ ਨਵੀਨ ਸੰਧੂ ਸਾਹਿਬ, ਇਹਦੇ ਵਾਪਸ ਆਓ ਜੀ, ਤੁਸੀਂ ਘੁੰਮ ਕੇ ਨਾ ਸਵਾਦ ਆਉਣਾ। ਮੈਂ ਗਾਹਕਾਂ ਨੂੰ ਮੈਂ ਕਿਹਾ ਜਲਦੀ ਲਓ ਜੋ ਲੈਣਾ ਭਾਈ, ਮੈਂ ਇਧਰ ਸੈਸ਼ਨ ਵਿੱਚ ਜਾਣਾ। ਉਹ ਆਦਲ ਵਿਚਾਰਾ ਫਿਰ ਨਾ ਹੱਸ ਗਿਆ। ਦੱਸੋ ਜੀ। ਨਾਸਰ ਸਾਹਿਬ, ਤੁਹਾਡੇ ਵਾਸਤੇ ਵੀ ਫਰਮਾਇਸ਼ ਆਈ ਹੈ, ਕਹਿੰਦੇ ਕਿ ਉਹਨੂੰ ਵਾਪਸ ਲੈ ਕੇ ਆਓ, ਸੁਖਬੀਰ ਸਿੰਘ ਨਾਸਰ ਨੂੰ ਵਾਪਸ ਲੈ ਕੇ ਆਓ। ਹਾਂਜੀ ਤਲਵੰਡੀ ਸਾਹਿਬ, ਤੁਹਾਡੀ ਗੱਲ ਪੁੱਛੀ ਸੀ। ਹਾਂਜੀ ਸਾਨੂੰ ਜੀ ਇੱਥੇ ਨਾ ਪਹਿਲੋਂ ਸਾਡੇ ਸੌਰੀ ਹਾਂਜੀ ਬੋਲੋ ਢਿੱਲੋਂ ਸਾਹਿਬ। ਮੈਂ ਕਿਹਾ ਤਲਵੰਡੀ ਸਾਹਿਬ ਤੇ ਐਂ ਲੱਗਣਾ ਜਿਵੇਂ ਤਲਵੰਡੀ ਸਾਹਿਬ ਪਹਿਰਾ ਲੱਗਾ ਪਿੰਡ ਚ, ਠੀਕਰੀ ਪਹਿਰਾ ਲੱਗਾ। ਉਹ ਨਹੀਂ ਉਹ ਠੀਕਰੀ ਪਹਿਰਾ ਨਹੀਂ, ਉਹ ਅਸੀਂ ਬਾਰਡਰ ਵਾਲੇ ਬੰਦੇ ਆ, ਸਾਡੇ ਰੇਰੂ ਦਾ ਪੰਗਾ ਹੀ ਪੈ ਜਾਂਦਾ। ਹੁਣ ਮੈਂ ਬਾਹਰ ਆ ਕੇ ਬੈਠਾ ਭਰਾਵਾ ਟਾਲੀ ਥੱਲੇ। ਅਰੋੜਾ ਸਾਹਿਬ ਦੇਖ ਲਓ ਸੰਧਵਾਂ ਦੇ ਨਿਆਣੇ ਕਿਵੇਂ ਤੁਹਾਡੇ ਲਈ ਐਡੀਆਂ ਚੁੱਕ ਜ਼ੋਰ ਲਾਉਂਦੇ। ਹੁਣ ਤੁਸੀਂ ਇਹ ਸੰਧਵਾਂ ਦੇ ਜਿਹੜੇ ਵੱਡੇ ਬਾਣੇ, ਤੁਸੀਂ ਇਹਨਾਂ ਨੂੰ ਪਾਰ ਜ਼ਰੂਰ ਲਾਣਾ ਹੁਣ। ਆਹੋ ਠੀਕ ਹੈ ਜੀ, ਠੀਕ ਹੈ ਜੀ। ਆ ਵੇਲੋ ਟਾਲੀ ਥੱਲੇ ਬੈਠਾ ਜੇ ਮੈਂ ਕਿਹਾ ਟਾਲੀ ਨਾ ਹੋਈ, ਐਂਟੀਨਾ ਹੋ ਗਿਆ ਵੀ ਸਿਗਨਲ ਟਾਲੀ ਥੱਲੇ ਆਉਣੇ ਆ। ਉਹ ਨਹੀਂ, ਹੁਣ ਪੁਰਾਣੀ ਟਾਲੀ ਆ ਜੀ। ਪੁਰਾਣੇ ਬੰਦੇ ਦੀ ਕਹਿੰਦੇ ਨਾ, ਬਜ਼ੁਰਗਾਂ ਦੀ ਜਿਵੇਂ ਛਾਂ ਥੱਲੇ ਹੋਈਦਾ ਤਾਂ ਕੋਈ ਨਾ ਕੋਈ ਮਸਲਾ ਹੱਲ ਤਾਂ ਹੋ ਹੀ ਜਾਂਦਾ ਜੀ। ਕੀ ਬਾਤ ਹੈ। ਆਹੋ ਸਹੀ ਗੱਲ ਹੈ ਜੀ। ਇਹ ਅਸੀਂ ਨਾ ਜੀ ਇੱਥੇ ਆ ਕੇ ਨਾ ਪਹਿਲੀ ਡੈਡੀ ਉਹਨਾਂ ਦੀ ਭੂਆ ਜੀ ਦੇ ਪਿੰਡ ਲਈ ਹੋਈ ਹੈ ਜੀ, ਤਲਵੰਡੀ ਸੋਭਾ ਸਿੰਘ ਆ ਨਾ ਜਿਹੜੀ ਜੀ। ਓਏ ਕੀ ਗੱਲ ਆਦਲ, ਮੂੰਹ ਕਾਲਾ ਕਰਦਾ, ਕੀ ਚੱਕਰ ਆ? ਉਹ ਇੱਥੇ ਬਿਜਲੀ ਡਿਮ ਆਉਂਦੀ ਹੈ। ਹਾਂਜੀ ਮੇਰਾ ਰੰਗ ਉਦਾਂ ਦੇ ਵਾਵਾ ਹੀ, ਉਹ ਸਾਨੂੰ ਪਤਾ। ਚਲੋ ਉਹਦੇ ਆ ਕਰਕੇ ਗਿਆ ਮੈਂ ਤੁਹਾਡੀ ਖਾਹਿਸ਼ ਤੇ। ਕਿਸੇ ਹੋਰਾਂ ਨੂੰ ਟਾਈਮ ਦੇ ਮੈਂ ਫਿਰ ਗਾਹਕ ਚੱਲ ਪਿਆ। ਸੌਰੀ ਜੀ, ਬਹੁਤ ਜ਼ਿਆਦਾ ਲਈ ਠੀਕ ਹੋ ਗਿਆ ਕਿ ਹਾਂ। ਤੇ ਉਹਦੇ ਕਰਕੇ ਜੀ ਅਸੀਂ ਪਹਿਲੋਂ ਜਿਵੇਂ ਸਾਡੀਆਂ ਜੀ ਅਲੱਗ-ਅਲੱਗ ਤਰ੍ਹਾਂ ਅੱਲਾਂ ਪਈਆਂ। ਜਿਵੇਂ ਅਰੋੜਾ ਸਾਹਿਬ, ਪਹਿਲੋਂ ਅਸੀਂ ਇੱਥੇ ਅਮਰੂਦਾਂ ਦਾ ਬਾਗ ਲਾ ਲਿਆ। ਸਾਨੂੰ ਪਹਿਲੋਂ ਜਦੋਂ ਪਿੰਡੋਂ ਅਸੀਂ ਉੱਠ ਕੇ ਆਏ, ਉੱਥੋਂ ਸਾਡਾ ਪਿੰਡ ਬੁਰਜ ਰਾਹ ਕੇ ਆ ਜੀ ਪੱਟੀ ਦੇ ਨਾਲ। ਪਹਿਲੋਂ ਸਾਨੂੰ ਬੁਰਜਾਂ ਵਾਲੇ ਆਖਦੇ ਸੀ, ਮੁੜ ਕੇ ਸਾਨੂੰ ਅਮਰੂਦਾਂ ਵਾਲੇ ਆਖਣ ਲੱਗ ਗਏ। ਸ਼ੁਕਰ ਕਰੋ ਅਮਰੂਦਾਂ ਨੂੰ ਕੀੜੇ ਬੜੇ ਮਿਲੇ, ਕਿਤੇ ਕੀੜੇ ਵਾਲੇ ਕਹਿਣ ਲੱਗ ਪਏ। ਤੇਰਾ ਭਲਾ ਹੋ ਜੇ, ਵਾਹਿਗੁਰੂ ਵਾਹਿਗੁਰੂ।
ਢਿੱਲੋਂ ਸੋਚਦਾ ਰਹਿੰਦਾ ਢਿੱਲੋਂ ਵੀ ਕਿੱਥੇ ਹੁਣ ਟੀਕਾ ਭਰਨਾ ਵਾ। ਉਹ ਬੈਠਾ ਨਾ ਅਰੋੜਾ ਸਾਹਿਬ, ਜਿਹੜਾ ਬੰਦਾ ਵੱਖਰਾ ਪਾਇਆ ਨਾ ਤੁਸੀਂ, ਇਹ ਟੀਕੇ ਭਰਨ ਵਾਸਤੇ ਪਾਇਆ ਮੈਨੂੰ ਜਾਪਦਾ। ਇਹ ਪਾਣੀ ਵਾਲੇ ਟੀਕੇ ਲਾਉਂਦਾ ਸਿਰਫ, ਇਹ ਇਲਾਜ ਪਾਣੀ ਵਾਲੇ ਟੀਕੇ ਲਾਉਂਦਾ। ਤਲਵੰਡੀ ਸਾਹਿਬ ਅੱਜ ਤੋਂ ਉਹ ਵਿੱਚੋਂ ਵੇਂਦਾ, ਤਲਵੰਡੀ ਸਾਹਿਬ ਅੱਜ ਤੋਂ ਬਾਅਦ ਟਾਲੀ ਵਾਲੇ ਨਾ ਕਹਿਣ ਲੱਗ ਪੈਣ ਤੁਹਾਨੂੰ। ਨਹੀਂ ਉਹ ਮਤਲਬ ਹੁਣ ਦੁੱਧ ਹੀ ਕਹਿੰਦੇ ਸਾਨੂੰ, ਕਿਉਂਕਿ ਹੁਣ ਸਾਡਾ ਦੁੱਧ ਦਾ ਬੜਾ ਤਕੜਾ ਕਾਰੋਬਾਰ ਆ ਜੀ, ਮਹਾਰਾਜ ਦੀ ਕਿਰਪਾ ਨਾਲ ਅੱਲਾਹ ਤਾਲਾ ਨੇ ਬੜੀ ਮਿਹਰ ਕਰੀ ਹੈ। ਮਾਨ ਮਨਦੀਪ ਵੀ ਨੇ ਕੱਲ ਕਾਫੀ ਦੋਸਤ ਜੁੜੇ ਨੇ, ਤੇ ਜਿਵੇਂ ਕੱਲ ਅੱਗੇ ਵੀ ਮੈਂ ਦੱਸਿਆ ਸੀ, ਤੁਹਾਨੂੰ ਸ਼ੇਅਰ ਕੀਤਾ ਸੀ, 13 ਤਰੀਕ ਨੂੰ ਇੱਕ ਡਾਕੂਮੈਂਟਰੀ ਸਾਡੀ ਆ ਰਹੀ ਹੈ, ਜ਼ਰੂਰ ਸਾਰੇ ਆਪਣੀ ਵਾਲ ਤੇ ਵੀ ਸ਼ੇਅਰ ਕਰਿਓ, ਤੇ 13 ਨੂੰ ਮੇਰੇ ਕਾਲ ਸਾਰਿਆਂ ਤੇ ਸ਼ੇਅਰ ਆਪਣੇ ਦੋਸਤਾਂ ਦਾ ਕੋਈ ਸ਼ੇਅਰ ਕਰਿਓ। ਤਾਂ ਮੈਂ ਟ੍ਰੇਲਰ ਇੱਕ ਵਾਰੀ ਚਲਾਉਣਾ ਚਾਹਾਂਗਾ ਰੋਣਾ ਸਾਹਿਬ, ਰਿਪੀਟ ਕਰ ਦਿਓ, ਡੋਂਟ ਵਰੀ ਜੀ। ਤੇ ਰਸਤੇ ਵਿੱਚ ਇੱਕ ਟ੍ਰੇਨ ਪੂਰੀ ਜਿਹੜੀ ਹੈ ਉਹ ਵੱਡੀ ਹੈ, ਬੜੀ ਕਚਵਾਰ। ਇਹ ਪੈਰੂਨਾ ਇੱਕ ਨਾ ਸਤਵੰਤ ਕੌਰ, ਇੱਕ ਨਾ ਇਹ ਪੂਰੇ ਇਲਾਕੇ ਇਹ ਫੈਲ ਗਿਆ ਸੀ, ਇਹ ਆਲ ਇੰਡੀਆ ਦਾ ਸਾਰਾ। ਤੁਸੀਂ ਤੋਂ ਅਸਾਂ ਤੋਂ ਬੜੇ ਚੰਗੇ ਸਰਕਾਰ ਰਹੇ, ਹੁਣ ਤੁਸੀਂ ਤੋਂ ਚਲੇ ਜਾਓ। ਇੱਥੇ 3-4 ਲਾਸ਼ਾਂ ਸੁਣੀਆਂ ਸੀ। ਉਹ ਕੁਛ ਹੈਗਾ ਉੱਥੇ ਬਕਸੇ ਪਟਨੇ ਪੈਸੇ ਨੇ। अच्छा, बड़ा सरदार है उसकी ये हवेली। पाकिस्तान और इंडिया कहीं कोई भी ऐसा मामला होता है ना, तो उसमें ये इशू बन जाता है, यही है वो कुआं। ਉਹਦਾ ਨਾਂ ਜਸਵੰਤ ਸਾ। ਅੱਛਾ, ਤੁਸੀਂ ਉਹਨਾਂ ਦੀ ਭੈਣ ਹੈਗੀ ਉਹ ਬਲਬੀਰ, ਉਹ ਗੁਰਬੀਰ ਸਿੰਘ ਜਿਹੜੇ ਹੁਣ ਅਬਦੁਲ ਰਹਿਮਾਨ ਜੀ ਜੀ। ਹਾਂਜੀ ਅਰੋੜਾ ਸਾਹਿਬ, ਹੋਰ ਜਿੰਨੇ ਵੀ ਦੋਸਤ ਸੁਣਦੇ ਨੇ, ਇਦੋਂ ਵਿੱਚ ਦੁਬਾਰਾ ਚਲਾਉਣ ਦਾ ਮਕਸਦ ਇਹ ਵੀ ਸਾਰੇ ਦੋਸਤਾਂ ਤੱਕ ਮੈਸੇਜ ਪਹੁੰਚ ਸਕੇ। ਮੈਂ ਕੱਲ ਵੀ ਦੱਸਦਾ ਸੀ ਕਿ ਜਿਹੜੀਆਂ ਸਿੱਖ ਫੈਮਿਲੀਜ਼ ਰਹਿ ਗਈਆਂ ਸੀ ਪਾਰਟੀਸ਼ਨ ਵੇਲੇ ਇੱਥੇ ਪਾਕਿਸਤਾਨ ਦੇ ਵਿੱਚ, ਉਹਨਾਂ ਦੀ ਆਤਮ ਕਥਾ, ਜਿਹੜਾ ਮੇਰੇ ਨਾਲ ਮੁੰਡਾ ਲਵਲੀ ਸਿੰਘ, ਉਹਦੀ ਫੈਮਿਲੀ ਦੀ, ਫਿਰ ਜਿੱਥੋਂ ਇਹ ਜਿਹੜੀ ਵਾਇਲੈਂਸ ਹੋਈ ਸੀ ਪਾਰਟੀਸ਼ਨ ਵੇਲੇ, ਉਹਦਾ ਮੁਜਬ ਕੀ ਸੀ, ਉਹ ਸ਼ੁਰੂ ਕਿੱਥੋਂ ਹੋਈ, ਉਹਦੀ ਕਹਾਣੀ ਸਾਰੀ ਆ। ਸੋ ਇਹਦੇ ਵਿੱਚ ਤੁਹਾਨੂੰ ਬਹੁਤ ਕੁਝ ਵੇਖਣ ਨੂੰ ਮਿਲੇਗਾ। 13 ਤਰੀਕ ਨੂੰ ਅਸੀਂ ਇਹਨੂੰ ਰਿਲੀਜ਼ ਕਰਾਂਗੇ, ਸਾਰੇ ਵੇਖਣਾ ਨਾ ਭੁੱਲਿਓ। ਤਲਾਸ਼ ਪੰਜਾਬੀ ਲਹਿਰ YouTube ਚੈਨਲ ਤੇ ਅਸੀਂ ਇਹਨੂੰ ਲਾਂਚ ਕਰਾਂਗੇ। ਹਾਂਜੀ ਰੋਣਾ ਸਾਹਿਬ, ਕਿੰਨੇ ਵਜੇ ਢਿੱਲੋਂ ਸਾਹਿਬ, ਕਿੰਨੇ ਵਜੇ ਰਿਲੀਜ਼ ਕਰੋਗੇ? 8 ਵਜੇ, ਸ਼ਾਮੀ 8 ਵਜੇ। ਸ਼ਾਮੀ 8 ਵਜੇ। ਵੈਰੀ ਗੁੱਡ। ਅਸੀਂ ਢਿੱਲੋਂ ਸਾਹਿਬ ਬੜੇ ਸਾਰੇ ਗਰੁੱਪਾਂ ਦੇ ਵੈਸੇ ਸ਼ੇਅਰ ਕਰਦੇ। ਸੌਰੀ, ਤੁਸੀਂ ਆਪਣੀ ਗੱਲ ਕਰੋ ਜੀ ਬਲਜੀਤ ਜੀ। ਨਹੀਂ ਮੈਂ ਤਾਂ ਕਿਹਾ ਵੀ ਮਤਲਬ ਅਸੀਂ ਸਾਰਿਆਂ ਤੇ ਜਿੱਦਣ ਭੇਜੀ ਇਹਨਾਂ ਨੇ ਪਰਸੋਂ ਪੇਜ ਵਗੈਰਾ ਤੇ ਜਿੰਨੇ ਵੀ ਗਰੁੱਪ ਨੇ ਇੱਧਰ ਆਪਣੇ ਲੋਕਲ, ਉਹਨਾਂ ਦੇ ਸਭ ਤੇ ਸ਼ੇਅਰ ਕਰਤੀ ਹੈ। ਕਾਫੀ ਲੋਕਾਂ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸਾਡੇ ਨਾਲ ਨੇ ਮਾਨ ਮਨਦੀਪ ਤੇ ਅਮਰੀਸ਼ ਕੰਬੋਜ। ਮਾਨ ਮਨਦੀਪ ਜੀ, ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਟੌਪਿਕ ਨੂੰ ਲੈ ਕੇ? ਮਾਈਕ ਅਨਮਿਊਟ ਕਰ ਲਓ ਜੀ ਆਪਣਾ। ਮਾਈਕ ਮਿਊਟ ਹੈ ਤੁਹਾਡਾ ਜੀ। ਹਾਂਜੀ ਕੰਬੋਜ ਸਾਹਿਬ, ਤੁਸੀਂ ਬੋਲੋ। ਮਾਨ ਸਾਹਿਬ ਦਾ ਮਾਈਕ ਮਿਊਟ ਹੈ। हेलो जी जी आ रही ताड़ी कंबोज साहब, आवाज पहुंच रही है जी? जी जी आ रही आवाज। हेलो जी जी आ रही आवाज ताड़ी। अमरेश साहब गल करो। सारे नु सत श्री अकाल जी। सत श्री अकाल जी। साडे नाल हां जी, मनदीप साहब जी जी। मनदीप जी, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਹੈ।
ਮਨਦੀਪ ਜੀ ਤੁਹਾਡੀ ਆਵਾਜ਼ ਸਰ ਤੱਕ ਨਹੀਂ ਪਹੁੰਚੀ, ਇੱਕ ਵਾਰ ਤੁਸੀਂ ਦੁਬਾਰਾ ਜੁਆਇਨ ਕਰ ਸਕੋਗੇ ਤਾਂ ਸ਼ਾਇਦ ਬਿਹਤਰ ਹੋਏਗਾ। ਤੁਸੀਂ ਆਪਣੇ ਇੱਕ ਵਾਰ ਦੁਬਾਰਾ ਆਉਣ ਦੀ ਕੋਸ਼ਿਸ਼ ਕਰਿਓ। ਰਾਏ ਸਾਹਿਬ ਸਾਡੇ ਨਾਲ ਨੇ, ਗਾਜਰਾਂ ਮੂਲੀਆਂ ਵਾਲੇ ਰਾਏ ਸਾਹਿਬ ਸਾਡੇ ਨਾਲ ਨੇ। ਇਹ ਤਸਵੀਰੀ ਗਾਜਰਾਂ ਮੂਲੀਆਂ ਲੱਗੀਆਂ ਨੇ। ਤੇ ਰਾਏ ਸਾਹਿਬ ਤੇ ਮਾਈਕ ਅਨਮਿਊਟ ਕਰੋ ਤੇ ਫਿਰ ਆਪਣੀ ਕਰੋ ਜੀ। ਤੁਹਾਡੀ ਆਵਾਜ਼ ਸਰ ਤੱਕ ਨਹੀਂ ਪਹੁੰਚੀ, ਤੁਹਾਡਾ ਮਾਈਕ ਬੰਦ ਹੈ ਜੀ। ਰਾਏ ਸਾਹਿਬ ਦੀ ਵੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚੀ। ਚਲੋ ਜੀ ਰਾਏ ਸਾਹਿਬ ਤੋਂ ਤੁਸੀਂ ਵੀ ਸਾਨੂੰ ਜਦੋਂ ਗੱਲ ਪਹੁੰਚਦੀ ਕਰ ਸਕੇ ਤੁਹਾਡੇ ਨਾਲ ਗੱਲ ਕਰਾਂਗੇ। ਮਨਦੀਪ ਸਾਹਿਬ ਤੁਹਾਨੂੰ ਦੁਬਾਰਾ ਤੁਹਾਡਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਜੀ। ਮਨਦੀਪ ਜੀ ਚਲੋ ਤਲਵੰਡੀ ਸਾਹਿਬ ਨਾਲ ਗੱਲ ਕਰਦੇ ਹਾਂ। ਚਲੋ ਮੈਨੂੰ ਅੱਜ ਦਾ ਜਿਹੜਾ ਤਲਵੰਡੀ ਭਾਈ ਅੱਜ ਦਾ ਜਿਹੜਾ ਟੌਪਿਕ ਹੈ ਕਿ ਜਿਹੜੇ ਕੋਈ ਇਸ ਤਰ੍ਹਾਂ ਦੇ ਦਿਲਚਸਪ ਕਰੈਕਟਰ ਜਿਹੜੇ ਨੇ ਸਾਡੇ ਆਸੇ-ਪਾਸੇ ਜਿਹੜੇ ਨੇ, ਜਿਹੜੇ ਤੁਹਾਡੇ ਵੀ ਜ਼ਾਹਿਰ ਹੈ ਕਿ ਵਸੇਬ ਦੇ ਵਿੱਚ ਹੋਣ ਦੇ, ਕੋਈ ਐਸਾ ਕਰੈਕਟਰ ਜਿਹੜਾ ਤੁਹਾਨੂੰ ਯਾਦ ਹੈ ਔਰ ਬੜਾ ਦਿਲਚਸਪ ਕੋਈ ਕਰੈਕਟਰ ਹੋਵੇ, ਉਹਦੇ ਬਾਰੇ ਦੱਸੋ ਸਾਨੂੰ। ਬੇਸਿਕਲੀ ਜੀ ਮੈਂ ਜ਼ਿਆਦਾਤਰ ਮੈਂ ਰਿਹਾ ਵਾਂ ਬਾਹਰ ਅੰਦਰ ਫਿਰਦਾ। ਇਹ ਮੈਨੂੰ ਇਹ ਜਿਹੜੇ ਦੋ ਕੁ ਕਰੈਕਟਰ ਜਿਹੜੇ ਮੈਂ ਤੁਹਾਨੂੰ ਅੱਲਾਂ ਦੱਸੀਆਂ ਸੀ ਉਹੀ ਮੈਨੂੰ ਜ਼ਿਆਦਾ ਯਾਦ ਨੇ, ਕਿਉਂਕਿ ਮੈਂ ਜ਼ਿਆਦਾਤਰ ਪਹਿਲੋਂ ਰਾਜਸਥਾਨ ਰਿਹਾ, ਫਿਰ ਉਸ ਤੋਂ ਬਾਅਦ ਆਇਆ ਤੇ ਚੰਡੀਗੜ੍ਹ ਚਲਾ ਗਿਆ। ਬਸ ਆਪਣੀ ਲਾਈਫ ਜਿਹੜੀ ਉਹ ਸੜਕਾਂ ਤੇ ਹੀ ਗੁਜ਼ਰੀ ਹੈ। ਬੇਸਿਕਲੀ ਜ਼ਿਆਦਾਤਰ ਮੈਂ ਇਹਨਾਂ ਕਰੈਕਟਰਾਂ ਬਾਰੇ ਨਹੀਂ ਕੁਝ ਕਹਿ, ਕਿਉਂਕਿ ਇਹ ਜਿਹੜੇ ਕਰੈਕਟਰ ਨੇ ਉਹ ਸਾਨੂੰ ਸਾਥਾਂ ਦੇ ਵਿੱਚ ਮਿਲਦੇ ਆ ਜ਼ਿਆਦਾਤਰ ਇਹ ਕਰੈਕਟਰ ਨੇ ਨਾ ਜੀ ਬਰਕਰ ਸਾਹਿਬ, ਕਿਉਂਕਿ ਜੋ ਸੱਥਾਂ 'ਚ ਆਪਾਂ ਬੈਠੀਏ ਉਹ ਮੈਨੂੰ ਬਹੁਤ ਘੱਟ ਮੌਕਾ ਮਿਲਿਆ ਜੀ। ਮੇਰੀ ਚਾਹਤ ਰਹਿੰਦੀ ਹੈ ਪਰ ਉਹ ਘੱਟ ਮਿਲਿਆ। ਬਾਹਰ ਅੰਦਰ ਤਲਵੰਡੀ ਸਾਹਿਬ ਬਾਹਰ ਅੰਦਰ ਕਿੰਨਾ ਮੈਂ ਤਾਂ ਕਿ ਬੱਕਰੀਆਂ ਬੁਕਰੀਆਂ ਚਰਾਉਂਦੇ ਰਹੇ ਜੀ ਜੰਗਲਾਂ 'ਚ। ਨਹੀਂ ਉਹ ਬਾਹਰ ਅੰਦਰ ਬੱਕਰੀਆਂ ਵੀ ਚਰਾਉਂਦੇ ਰਹੇ ਰਾਜਸਥਾਨ ਢਿੱਲੋਂ ਸਾਹਿਬ, ਮਤਲਬ ਰਾਜਸਥਾਨ ਜਿੱਥੇ ਆਪਣਾ ਡਰਾਈਵਰਾਂ ਦੀ ਇੰਟਰੈਕਸ਼ਨ ਜ਼ਿਆਦਾ ਹੁੰਦੀ ਲੋਕਾਂ ਦੇ ਨਾਲ, ਲੋਕ ਜ਼ਿਆਦਾ ਟੱਕਰਦੇ ਆ। ਹਾਂ ਨਹੀਂ ਟੱਕਰਦੇ ਆ, ਪਰ ਮਤਲਬ ਉਸ ਅਕੋਰਡਿੰਗ ਮੈਨੂੰ ਕੋਈ ਐਸਾ ਕਰੈਕਟਰ ਨਹੀਂ। ਬਾਕੀ ਇਹ ਆ ਵੀ ਮੈਂ ਜਿਹੜੇ ਵਧੀਆ ਕਰੈਕਟਰਾਂ ਦੇ ਵਿੱਚ ਜਿਵੇਂ ਮਾਨ ਸਾਹਿਬ ਨੇ, ਇਹਨਾਂ ਨੂੰ ਮੈਂ ਮਿਲਿਆ ਵਾਂ ਨਿੱਜੀ ਤੌਰ ਤੇ ਕਾਫੀ ਵਾਰਾਂ। ਜਿਹੜੇ ਸਾਡੇ ਜਿਨ੍ਹਾਂ ਨੂੰ ਬਾਬਾ ਬੋੜ ਕਹਿ ਦਿੰਦੇ ਆ, ਉਹਨਾਂ ਨੂੰ ਮੈਂ ਕਾਫੀ ਵਾਰ ਮਿਲਿਆ। ਮੇਰੇ ਆਟੋਗ੍ਰਾਫ ਵੀ ਉਹਨਾਂ ਕੋਲ ਹੈਗੇ। ਉਹਨਾਂ ਦੀਆਂ ਗੱਲਾਂ ਤੋਂ ਵੀ ਕਾਫੀ ਮੈਂ ਮੁਤਾਸਰ ਹੁੰਦਾ ਜੀ। ਜਿਵੇਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਕਾਫੀ ਵਜਨ ਵੀ ਹੁੰਦਾ ਔਰ ਕੁਝ ਸੱਚੀਆਂ ਵੀ ਉਹ ਗੱਲਾਂ ਨਾ ਸੱਚੇ ਬੇਸ ਤੇ ਗੱਲਾਂ ਕਰਦੇ ਨੇ। ਤੇ ਹੋਰ ਵੀ ਕਈ ਅਦਾਕਾਰ ਨੇ ਜਿਨ੍ਹਾਂ ਨੂੰ ਮੈਂ ਮਿਲਦਾ ਰਹਿਣਾ। ਯੋਗਰਾਜ ਜੀ ਨੂੰ ਮੈਂ ਮਿਲਦਾ ਰਹਿਣਾ ਜੀ, ਕਿਉਂਕਿ ਉਹ ਮੈਂ ਚੰਡੀਗੜ੍ਹ ਹੁੰਦਾ ਤੇ ਉਹ ਪੰਚਕੂਲੇ ਰਹਿੰਦੇ ਆ। ਉਹਨਾਂ ਦੀਆਂ ਗੱਲਾਂ ਦੇ ਵਿੱਚ ਵੀ ਸੱਚਾ ਦਮ ਹੈ। ਮੈਂ ਕਈ ਵਾਰ ਉਹਨਾਂ ਨੂੰ ਝੁੱਕ ਕੇ ਸਲਾਮ ਮਾਰਨ ਦੀ ਕੋਸ਼ਿਸ਼ ਕਰੀ ਹੈ ਤੇ ਪਰ ਉਹ ਘੁੱਟ ਕੇ ਜੱਫੀ ਪਾ ਲੈਂਦੇ ਆ। ਇਹ ਬੜਾ ਵਧੀਆ ਕਰੈਕਟਰ ਜਿਹੜਾ ਮੇਰੇ ਮਨ 'ਚ ਅੱਜ ਵੀ ਉਹ ਕਰਿਆ ਹੋਇਆ ਕਿ ਉਹ ਮਤਲਬ ਕਿਸੇ ਨੂੰ ਗੋਡੀ ਹੱਥ ਵੀ ਨਹੀਂ ਲਾਉਣ ਦਿੰਦੇ। ਉਹ ਜੱਫੀ ਐਂ ਘੁੱਟ ਕੇ ਜੱਫੀ ਪਾ ਲੈਂਦੇ। ਉਹ ਇੱਧਰ ਆ ਕੇ ਜੱਫੀ ਪਾ ਕੇ ਥੱਲੇ ਨੂੰ ਵੜੀ ਜਾਂਦਾ ਤੇ ਉਹ ਵੀ ਮੈਨੂੰ ਅੱਜ ਕਰੈਕਟਰ ਇਹ ਚੀਜ਼, ਕਿਉਂਕਿ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਤੁਹਾਡੀ ਲਾਈਫ 'ਚ ਜਿਹੜੀਆਂ ਤੁਹਾਨੂੰ ਯਾਦ ਰਹਿੰਦੀਆਂ। ਮਾਨ ਸਾਹਿਬ ਦਾ ਵੀ ਇਹੀ ਕਰੈਕਟਰ ਹੈ ਜੀ, ਉਹ ਵੀ ਜੱਫੀ ਪਾ ਕੇ ਮਿਲਦੇ ਨੇ ਤੇ ਯੋਗਰਾਜ ਸਾਹਿਬ ਦਾ ਵੀ ਕਰੈਕਟਰ ਬਹੁਤ ਵਧੀਆ ਜੀ। ਬਾਕੀ ਇਹ ਜਿਹੜਾ ਕਲਾ ਭਵਨ ਹੈ ਜੀ, ਉੱਥੇ ਮੈਂ ਕਾਫੀ ਗੱਗੂ ਗਿੱਲ ਭਾਜੀ ਉਹਨਾਂ ਨੂੰ ਬੜਿਆਂ ਨੂੰ ਮਤਲਬ ਉੱਥੇ ਅਕਸਰ ਮੀਟਿੰਗਾਂ ਹੁੰਦੀਆਂ ਰਹਿੰਦੀਆਂ। ਕਲਾ ਭਵਨ ਜਿਹੜਾ ਜੀ 16 ਸੈਕਟਰ, ਉੱਥੇ ਸਾਡੀਆਂ ਵੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਕਿਉਂਕਿ ਸਾਡੇ ਫਰੈਂਡ ਨੇ ਜਿਹੜੇ ਉੱਥੋਂ ਦੇ ਹੈਗੇ ਨੇ ਮੈਂਬਰ। ਤੇ ਉੱਥੇ ਵੀ ਬੜੇ, ਪਰ ਮੈਂ ਨੁੱਕਰ ਨਾਟਕ ਦਾ ਬੜਾ ਸ਼ੌਕੀਨ ਆ ਜੀ ਜਿਹੜੇ ਅਰੋੜਾ ਸਾਹਿਬ ਕਰਦੇ ਨੇ। ਤਾਂ ਹੀ ਮੈਂ ਅਰੋੜਾ ਸਾਹਿਬ ਨੂੰ ਕਿਹਾ ਕਿ ਜਦੋਂ ਵੀ ਕਿਤੇ ਮੈਨੂੰ ਸੇਵਾ ਦਾ ਮੌਕਾ ਦੇਣਾ ਹੋਇਆ ਤੇ ਭਰਾ ਨੂੰ ਜ਼ਰੂਰ ਯਾਦ ਕਰਿਓ, ਕਿਉਂਕਿ ਉਹ ਮੈਨੂੰ ਬੜੇ ਚੰਗੇ ਲੱਗਦੇ ਨੇ। ਮੈਂ ਅਕਸਰ ਉੱਥੇ ਪਾਰਕਾਂ ਦੇ ਵਿੱਚ ਵੇਖਦਾ ਜੀ ਚੰਡੀਗੜ੍ਹ, ਇੱਧਰ ਪਿੰਡਾਂ 'ਚ ਤਾਂ ਨਹੀਂ, ਉੱਥੇ ਪਾਰਕਾਂ 'ਚ ਚੰਡੀਗੜ੍ਹ ਇਹ ਜ਼ਰੂਰ ਨਾਟਕ ਹੁੰਦੇ ਨੇ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸਾਡੇ ਨਾਲ ਦੋ ਦੋਸਤ ਹੋਰ ਵੀ ਨੇ, ਉਹਨਾਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਵੀ ਤਾਂ ਮੌਕਾ ਦਈਏ ਜੀ। ਮਨਦੀਪ ਜੀ ਤੁਸੀਂ ਇੱਕ ਵਾਰ ਫਿਰ ਸਾਡੇ ਨਾਲ ਹੋ ਜੀ। ਤੁਸੀਂ ਪਹਿਲਾਂ ਤੁਹਾਡੀ ਗੱਲ ਸਾਡੇ ਤੇ ਨਹੀਂ ਪਹੁੰਚ ਰਹੀ ਸੀ ਜੀ ਮਨਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮਾਈਕ ਤੇ ਹਵਾ ਦੇ ਕਰਕੇ ਖੜਕਾ ਬਹੁਤ ਹੈ, ਜੇ ਥੋੜਾ ਜਿਹਾ ਬੋਲਾ ਕਰ ਦੋ ਪੱਖੇ ਤੋਂ। ਪੱਖਾ ਲੱਗਾ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਵਾਜ਼ ਦੇ ਵਿੱਚ ਹਵਾ ਜਿਹੜੀ ਹੈ ਨਾ ਟਕਰਾ ਰਹੀ ਹੈ ਮਾਈਕ ਤੁਹਾਡੇ। ਅਗਰ ਪੱਖੇ ਦੇ ਸਾਹਮਣੇ ਬੈਠੇ ਹੋ ਤੇ ਨਹੀਂ ਮੈਂ ਐਕਚੁਅਲੀ ਲਾਉਣ 'ਚ ਆ, ਮੈਂ ਪੱਖੇ ਦੇ ਮੂਹਰੇ ਨਹੀਂ ਆ।
ਇਹ ਮੇਰੇ ਮਾਈਕ ਦੀ ਪ੍ਰੋਬਲਮ। ਅੱਛਾ ਜੀ, ਕੋਈ ਤੁਸੀਂ ਆਪਣੀ ਗੱਲ ਰੱਖੋ ਜੀ। ਜੀ ਜੀ ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਬਠਿੰਡੇ ਤੋਂ ਬਿਲੋਂਗ ਕਰਦਾ। ਜੀ ਜੀ ਹਾਂਜੀ, ਮੈਂ ਐਕਚੁਅਲੀ ਗੱਲ ਸੁਣਾਉਂਦੀ ਸੀ, ਜਿੱਦਾਂ ਤੁਹਾਡੀਆਂ ਸਾਰੀਆਂ ਗੱਲਾਂ ਸੁਣੀਆਂ ਮਜ਼ਾਕੀਆ, ਮੈਂ ਆਪਦਾ ਇੱਕ ਸ਼ੇਅਰ ਕਰਨ ਲੱਗਿਆ ਸੀ। ਜਦੋਂ ਬਾਹੂਬਲੀ ਮੂਵੀ ਆਈ ਜੀ, ਅਸੀਂ ਇੱਥੇ PVR 'ਚ ਦੇਖਣ ਗਏ ਤੇ ਉਦੋਂ ਅਸੀਂ ਤਿੰਨ ਯਾਰ ਦੋਸਤ ਸੀਗੇ। ਸਾਡੇ ਪੈਗ ਸ਼ੈਗ ਲੱਗੇ ਹੋਏ ਜੀ, ਤੇ ਦਿਨ ਸੀਗਾ ਮੰਗਲਵਾਰ ਦਾ। ਤੇ ਜਿਹੜਾ ਅਸੀਂ ਚਲੋ ਟਿਕਟਾਂ ਵਗੈਰਾ ਲੈ ਲਈਆਂ ਤੇ ਅਸੀਂ ਐਂਟਰ ਹੋਣ ਲੱਗੇ। ਇੱਕ ਨਾਲ ਦਾ ਮੇਰਾ ਫਰੈਂਡ ਆ, ਹੁਣ ਤਾਂ ਉਹ ਪੰਜਾਬ ਪੁਲਿਸ ਨੇ, ਕਹਿੰਦਾ ਮੈਂ ਨਹੀਂ ਐਂਟਰ ਹੋਣਾ। ਮੈਂ ਕਿਹਾ ਗੱਲ ਤਾਂ ਦੱਸ ਦੇ ਕਿ ਉਦੋਂ ਤਾਂ ਤੂੰ ਹੈਂਡਲ ਆਈ ਸੀਗੀ ਕਿ ਮੂਵੀ ਦੇਖਣੀ ਆ ਬਾਹੂਬਲੀ, ਕਿ ਜਾਣੀ ਜਾਣਾ। ਅੱਛਾ, ਉਸ ਨੂੰ ਕੀ ਹੋਇਆ ਨਾ ਜੀ, ਉਹਦੇ ਬੈਠੇ ਬੈਠੇ ਦੇ ਪਤਾ ਨਹੀਂ ਕੀ ਸਾਈਕੋ ਪਿਆ, ਕਹਿੰਦਾ ਨਹੀਂ ਯਾਰ ਅੱਜ ਮੰਗਲਵਾਰ ਆ, ਮੈਂ ਬਜਰੰਗਬਲੀ ਨਹੀਂ ਦੇਖਣੀ। ਤੇ ਉਹ ਬਾਹੂਬਲੀ ਨੂੰ ਬਜਰੰਗਬਲੀ ਦੱਸੀ ਆ ਜੀ। ਅੱਛਾ ਅੱਛਾ ਜੀ। ਜਿਹਨਾਂ ਦੋਸਤਾਂ ਨੂੰ ਸ਼ਾਇਦ ਨਹੀਂ ਪਤਾ ਉਹ ਦੱਸ ਦੇਵਾਂ ਜੀ, ਮੰਗਲਵਾਰ ਵਾਲਾ ਦਿਨ ਬਹੁਤ ਸਾਰੇ ਲੋਕ ਹਨੂੰਮਾਨ ਜਿਹਨੂੰ ਬਜਰੰਗਬਲੀ ਵੀ ਕਹਿੰਦੇ, ਉਹਨਾਂ ਦਾ ਖਾਸ ਦਿਨ ਮੰਨਿਆ ਜਾਂਦਾ ਹੈ। ਇਸ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਗਿਆ। ਬਾਹੂਬਲੀ ਫਿਲਮ ਜਿਹੜਾ ਉਹਨਾਂ ਬਜਰੰਗਬਲੀ ਕਹਿ ਦਿੱਤਾ ਜੀ, ਇਸ ਕਰਕੇ ਉਹ ਗੱਲ ਨਾਗਪਾਲ ਸਾਹਿਬ ਨਾਸਰ ਸਾਹਿਬ ਨੂੰ ਐਡ ਕਰ ਦਿੱਤਾ, ਕਹਿੰਦੇ ਹੱਸਦੇ ਹੋਏ ਨੇ। ਉਹ ਨਹੀਂ ਸਰ, ਉਹ ਗੱਲ ਹੀ ਹੋ ਜੀ ਬਜਰੰਗਬਲੀ ਦੀ ਕਰਤੀ ਨਾ ਜੀ। ਉਹ ਸਾਡੇ ਵੀ ਨਾ ਉੱਥੇ ਕਰੈਕਟਰ ਹੈਗਾ ਸੀ ਇਸ ਤਰ੍ਹਾਂ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਾ ਛੇੜਨ ਵਾਲਾ, ਉਹਨੂੰ ਕਈ ਵਾਰੀ ਕਹਿੰਦੇ ਸੀ ਤਾਰੀਆ ਫਾਟਕ। ਉਹ ਫਾਟਕ ਦਾ ਸਾਨੂੰ ਤਾਂ ਨਹੀਂ ਪਤਾ ਸੀ ਵੀ ਕੀ ਹੋਇਆ ਕੀ ਨਹੀਂ, ਲੇਕਿਨ ਜਿਵੇਂ ਕਹਿੰਦੇ ਸੀ ਨਾ, ਬਸ ਉਸ ਤੋਂ ਬਾਅਦ ਉਹਨੇ ਜੋ ਗਾਲਾਂ ਕੱਢਣੀਆਂ, ਮਤਲਬ ਉਹ ਰੱਬ ਤੌਬਾ, ਮਤਲਬ ਕਦੇ ਵੱਟੇ ਵੁੱਟੇ ਵੀ ਮਾਰ ਦਿੰਦੇ ਤੇ ਸਭ ਫਿਰ ਭੱਜ ਲੈਂਦੇ। ਇੱਕ ਹੈਗਾ ਹੀ ਸਾਡੇ ਉਹਦੇ ਕਰੈਕਟਰ, ਉਹ ਥੋੜਾ ਹੈਗਾ ਮਨ ਦਾ ਸਰਦਾਰ ਜੀ ਸੀ ਉਹ, ਲੇਕਿਨ ਭੋਲਾ ਪੰਛੀ ਹੈਗਾ ਜੀ, ਮਤਲਬ ਇੱਕ ਤਰ੍ਹਾਂ ਦਾ। ਉਹਨੂੰ ਕੋਈ ਵੀ ਕਹਿ ਦਿੰਦਾ ਨਾ ਕਿ ਤੂੰ ਬੰਦਾ ਨਹੀਂ ਹੈਗਾ, ਤਾਂ ਉਹ ਵਿਚਾਰਾ ਨਾਲਾ ਖੋਲਣ ਲੱਗ ਜਾਂਦਾ, ਨਹੀਂ ਮੈਂ ਬੰਦਾ ਹੈਗਾ, ਮੈਂ ਬੰਦਾ ਹੈਗਾ। ਉਹ ਬੜਾ ਕਈ ਵਾਰੀ ਮਤਲਬ ਇਸ ਤਰ੍ਹਾਂ ਦੀ ਬੜੀਆਂ ਉੱਤੇ ਅਸੀਂ ਦੇਖਦੇ ਸੀ, ਮਤਲਬ ਬੜਾ ਅਜੀਬ ਲੱਗਦਾ ਹੈਗਾ ਜੀ ਸਾਨੂੰ। ਉਹਨੂੰ ਉਹ ਉਹਨਾਂ ਇੰਨਾ ਭੋਲਾ ਹੁੰਦਾ ਸੀ। ਜਾਂ ਇੱਕ ਹੁੰਦਾ ਸੀ ਉੱਥੇ, ਉਹਨੂੰ ਕਹਿੰਦੇ ਸੀ ਉਹ ਨਾ ਜਦੋਂ ਵੀ ਕਿਸੇ ਕੋਲ ਮੰਗਦਾ ਸੀ ਨਾ, ਉਹ 10 ਹੀ ਮੰਗਦਾ ਹੈਗਾ ਸੀ, 10 ਪੈਸੇ। ਮਤਲਬ ਉਹਨੂੰ ਪੁੱਛਦੇ ਸੀ ਹਾਂ ਵੀ ਤੇਰੇ ਕੋਲ ਕਿੰਨੇ ਇਕੱਠੇ ਹੋ ਗਏ, ਕਹਿੰਦਾ ਆ ਇੱਕ 10, ਆ ਇੱਕ 10, ਆ ਇੱਕ 10। ਹੁਣ ਇਹ ਨਹੀਂ ਪਤਾ ਕਿੰਨੀਆਂ ਹੈਗੀਆਂ 10। ਮਤਲਬ ਤੇ ਫਿਰ ਉਹ ਕੁੜੀਆਂ ਨੂੰ ਉੱਥੇ ਵਿਚਾਰੇ ਗਿਣ ਕੇ ਦੇ ਦਿੰਦੇ ਹੁੰਦੇ ਸੀ ਉਹਨੂੰ ਪੈਸੇ ਵੀ, ਇਹ ਲੈ ਵੀ ਤੂੰ ਲੈ ਜਾ। ਤੇ ਮਤਲਬ ਉਹ ਕਰੈਕਟਰ ਕਈ ਉੱਥੇ ਵੀ ਇਸ ਤਰ੍ਹਾਂ ਦੇ ਹੁੰਦੇ ਨੇ, ਮਤਲਬ ਜਗ੍ਹਾ ਜਗ੍ਹਾ ਸਰ। ਮਤਲਬ ਬਾਕੀ ਉਹਨੂੰ ਹੈ ਕੁਦਰਤ ਦਾ ਬਣਾ, ਉਹਨਾਂ ਨੂੰ ਜਿਵੇਂ ਉੱਪਰ ਵਾਲੇ ਨੇ ਭੇਜਿਆ ਜਾਂ ਜੋ ਉਹਨਾਂ ਦਾ ਬ੍ਰੇਨ, ਮਤਲਬ ਕਹਿ ਦਈਏ ਉਹਨੂੰ, ਆਪਾਂ ਨੂੰ ਕੀ ਕਹਿ ਸਕਦੇ ਆ ਉਹਨਾਂ ਬਾਰੇ, ਮਤਲਬ ਜੀ ਬਸ। ਬਿਲਕੁਲ ਬਿਲਕੁਲ। ਤੇ ਅਰੋੜਾ ਸਾਹਿਬ ਬੜਾ ਜੀ ਮੈਂ ਕਰੋਨਾ ਦੇ ਦਿਨਾਂ ਦੇ ਵਿੱਚ ਨਾ ਜੀ 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 ਮਨਦੀਪ ਜੀ ਜੀ ਸੌਰੀ ਸਰ ਤੁਹਾਨੂੰ ਇੰਟਰਰਪਟ ਕੀਤਾ। ਜੀ ਕਰੋ ਜੀ ਕਰੋ। ਹਾਂ, ਮੈਂ ਇਦਾਂ ਕਹਿੰਦਾ ਸੀਗਾ ਸਰ ਕਿ ਥੋੜੀ ਜਿਹੀ ਆਵਾਜ਼ ਵਾਲੀਅਮ ਆਪਣਾ ਜਿਹੜਾ ਨਾ, ਆਵਾਜ਼ ਥੋੜੀ ਜਿਹੀ ਤੇਜ਼ ਰੱਖਿਆ ਜੀ, ਕਿਉਂਕਿ ਆਵਾਜ਼ ਬਹੁਤ ਘੱਟ ਆ ਰਹੀ ਤੱਕ। ਹਾਂਜੀ ਹਾਂ, ਹੁਣ ਠੀਕ ਹੈ ਸਰ। ਹਾਂਜੀ ਜੀ ਹਾਂਜੀ ਸਰ, ਮੈਂ ਮਤਲਬ ਕਿ ਫੋਲੋ ਤਾਂ ਪਹਿਲਾਂ ਵੀ ਕਰਦਾ ਪੰਜਾਬੀ ਲਹਿਰ ਨੂੰ, ਪਰ ਜਿਹੜਾ ਤੁਸੀਂ ਸਾਂਝੀ ਸੱਥ ਵਾਲਾ ਪ੍ਰੋਗਰਾਮ ਕੀਤਾ ਹੈ, ਇਹ ਬਹੁਤ ਜ਼ਿਆਦਾ ਬੈਟਰ ਕੀਤਾ ਸਰ। ਸਗੋਂ ਦੀ ਸਾਨੂੰ ਹੋਰ ਨੇੜੇ ਕਰ ਦਿੱਤਾ ਤੁਹਾਡੇ ਇਸ ਪ੍ਰੋਗਰਾਮ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਬਹੁਤ ਸ਼ੁਕਰੀਆ ਜੀ ਮਨਦੀਪ ਜੀ। ਬਹੁਤ ਮੈਂ ਇੱਕ ਰਾਈਟਰ ਹਾਂ ਸਰ, ਮੈਨੂੰ ਤੁਹਾਡੇ ਕੋਈ ਵੀ ਇਹੋ ਜਿਹੀ ਸੱਥ ਨਹੀਂ ਹੋਣੀ ਜਿਹੜੀ ਮੈਂ ਨਹੀਂ ਦੇਖੀ, ਤੇ ਤੁਹਾਡੀਆਂ ਸੱਥ ਚੋਂ ਮੈਨੂੰ ਜਿਹੜੀਆਂ ਗੱਲਾਂ ਸੁਣਨ ਨੂੰ ਮਿਲੀਆਂ, ਪੁਰਾਣੇ ਅਖਾਣ ਲਾ ਲਓ ਜਾਂ ਕੁਛ ਵੀ ਲਾ ਲਓ, ਜਾਂ ਉੱਧਰਲਾ ਰੀਤੀ ਰਿਵਾਜ ਲਾ ਲਓ, ਮੇਰੇ ਲਈ ਬੜਾ ਯੂਜ਼ਫੁਲ ਹੋਇਆ। ਤੇ ਮੈਂ ਬਹੁਤ ਜ਼ਿਆਦਾ ਮਤਲਬ ਕਿ ਪਹਿਲਾਂ ਸਾਡਾ ਕੋਈ ਉੱਧਰ, ਮਤਲਬ ਕਿ ਅਸੀਂ ਇੱਧਰ ਪਿਓਰ ਮਲਵਈਆਂ ਇੱਧਰ ਦੀ ਜੰਮੇ ਪਲੇ ਹਾਂ, ਸਾਡੇ ਦਾਦੇ ਪੜਦਾਦੇ ਵੀ, ਪਰ ਮੈਂ ਇਸ ਤਰ੍ਹਾਂ ਜੁੜ ਗਿਆ ਕਿ ਹੁਣ ਉਹ ਲੱਗਦਾ ਕਿ ਮੇਰੇ ਭਰਾ ਦੂਜੇ ਪਾਸੇ ਬੈਠੇ ਨੇ ਤੁਹਾਡੇ ਇਸ ਪ੍ਰੋਗਰਾਮ ਹੈ। ਬਹੁਤ ਸ਼ੁਕਰੀਆ ਵੀਰ, ਮਿਹਰਬਾਨੀ ਮਨਦੀਪ ਜੀ ਤੁਹਾਡੀ। ਤੁਸੀਂ ਕਿਹਾ ਤੁਸੀਂ ਪਹਿਲਾਂ ਵੀ ਪ੍ਰੋਗਰਾਮਾਂ ਜੁੜਦੇ ਹੋ, ਸਾਥ ਵਿੱਚ ਆਇਆ ਕਰੋ, ਸ਼ਿਰਕਤ ਕਰਿਆ ਕਰੋ, ਚੰਗਾ ਲੱਗਦਾ ਸਾਨੂੰ, ਗੱਲਬਾਤ ਕਰਨਾ ਚੰਗਾ ਲੱਗਦਾ ਹੈ।
ਬਹੁਤ ਮਿਹਰਬਾਨੀ ਤੁਹਾਡੀ, ਥੈਂਕ ਯੂ ਜੀ। ਅੱਛਾ ਜੀ, ਹੁਣ ਗੁਰਜੰਟ ਸਿੰਘ ਜੀ ਕਾਫੀ ਦੇਰ ਤੋਂ ਇਹ ਵੀ ਇਹਨਾਂ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦੇ, ਮਾਈਕ ਦਾ ਇਹਨਾਂ ਦੇ ਆਵਾਜ਼ ਮਾਈਕ ਦੀ ਦਿੱਕਤ ਤੁਹਾਨੂੰ ਸਮਝ ਨਹੀਂ ਸੀ ਆ ਰਹੀ। ਮਾਈਕ ਅਨਮਿਊਟ ਕਰ ਲਓ ਗੁਰਜੰਟ ਜੀ ਤੇ ਆਪਣੀ ਗੱਲਬਾਤ ਸਾਡੇ ਨਾਲ ਰੱਖੋ ਜੀ। ਅੱਛਾ ਜੀ, ਲੱਗਦਾ ਜੀ ਗੱਲ ਨਹੀਂ ਹੋ ਪਾ ਰਹੀ। ਅੱਛਾ, ਮੈਂ ਦੋਸਤਾਂ ਨੂੰ ਆਪਣੇ ਦੱਸ ਦੇਵਾਂ ਕਿ ਜੀ ਹੋਰ ਬਹੁਤ ਸਾਰੇ ਕਮੈਂਟ ਆ ਰਹੇ, ਕੁਝ ਦੋਸਤ ਚਾਹੁੰਦੇ ਨੇ ਕਿ ਜੁਆਇਨ ਕਿਵੇਂ ਕਰਨਾ। ਮੈਂ ਫਿਰ ਇੱਕ ਵਾਰ ਦੱਸ ਦੇਵਾਂ ਜੀ, ਜਿਹੜੇ ਨਵੇਂ ਲੋਕ ਨੇ ਕਈ ਵਾਰ ਉਹਨਾਂ ਨੂੰ ਨਹੀਂ ਪਤਾ ਹੁੰਦਾ, ਜਦੋਂ ਅਸੀਂ ਲਿੰਕ ਸ਼ੇਅਰ ਕਰਦੇ ਪੰਜਾਬੀ ਲਹਿਰ ਦਾ, ਜੋ ਕਮੈਂਟਸ ਵਿੱਚ ਲਿੰਕ ਆਉਂਦਾ ਹੈ ਉਹ streamyard.com/ ਕੁਛ ਹੋਰ ਲਿੰਕ ਹੁੰਦਾ, ਉਹਨੂੰ ਕਲਿੱਕ ਕਰੋਗੇ ਉਹ ਖੁਦ ਬ ਖੁਦ ਤੁਹਾਨੂੰ ਨਵਾਂ ਵੈਬ ਪੇਜ ਖੋਲ ਦੇਵੇਗਾ। ਉਸ ਦੇ ਜ਼ਰੀਏ ਤੁਸੀਂ ਸਟੂਡੀਓ ਦੇ ਅੰਦਰ ਪਹੁੰਚ ਜਾਓਗੇ, ਤੁਸੀਂ ਆਪਣੀ ਗੱਲਬਾਤ ਸਾਰਿਆਂ ਨਾਲ ਕਰ ਸਕੋਗੇ। ਸੋ ਜੇ ਤੁਸੀਂ YouTube ਤੇ ਵੇਖ ਰਹੇ ਹੋ ਤਾਂ ਵੀ, ਜੇ Facebook ਤੇ ਵੇਖ ਰਹੇ ਹੋ ਤਾਂ ਵੀ, ਉਹ ਲਿੰਕ ਨੂੰ ਜ਼ਰੂਰ ਕਲਿੱਕ ਕਰੋ। ਲਿੰਕ ਕਲਿੱਕ ਕਰਕੇ ਤੁਸੀਂ ਸਾਡੇ ਨਾਲ ਕਨੈਕਟ ਕਰ ਸਕੋਗੇ ਤੇ ਜ਼ਰੂਰ ਉਸ ਨੂੰ ਕਲਿੱਕ ਕਰਕੇ ਆਓ, ਸਾਡੇ ਨਾਲ ਗੱਲਬਾਤ ਆਪਣੀ ਰੱਖੋ। ਗੁਰਜੰਟ ਸਿੰਘ ਜੀ ਮਾਈਕ ਦੀ ਲੱਗਦਾ ਪ੍ਰੋਬਲਮ ਸੋਲਵ ਹੋ ਗਈ ਹੈ ਜੀ, ਹੁਣ ਤਾਂ ਵੀਡੀਓ ਵੀ ਆ ਗਈ ਜੀ। ਲੋ ਜੀ, ਹੁਣ ਮੇਰੇ ਨਾਲ ਗੱਲ ਕਰਨੀ ਬਣਦੀ ਹੈ ਜੀ। ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਸਲਾਮ ਜੀ। ਤੇ ਬਹੁਤ ਵਧੀਆ, ਜਿਹੜਾ ਬਹੁਤ ਵਧੀਆ ਜੀ, ਬਹੁਤ ਵਧੀਆ ਆਨੰਦ ਵੱਜਿਆ ਜੀ, ਬਹੁਤ ਮਜ਼ਾ ਆ ਗਿਆ ਜੀ। ਨਾਸਰ ਜੀ ਵੀ ਆ ਗਏ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਦਿਲ ਬਾਗੋ, ਬਹੁਤ ਵਧੀਆ ਜੀ, ਦਿਲ ਬਾਗੋ ਬਾਗ ਹੋ ਗਿਆ ਜੀ ਸਾਰਿਆਂ ਦੇ ਦਰਸ਼ਨ ਕਰਕੇ ਜੀ। ਕਿੰਨੂੰ ਤੋੜ ਕੇ ਦੋ ਇੱਕ ਬਾਗ ਚੋਂ। ਹਾਂਜੀ ਹਾਂਜੀ ਗੁਰਜੰਟ ਜੀ। ਤੇ ਬਹੁਤ ਵਧੀਆ ਉਪਰਾਲਾ ਤੁਹਾਡਾ ਹੋ ਰਿਹਾ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ। ਸਰ ਮਿਹਰਬਾਨੀ ਮਿਹਰਬਾਨੀ। ਹਾਂਜੀ ਹਾਂਜੀ, ਤੁਸੀਂ ਜਾਣੀ ਕਿ ਦੂਰ ਹੋਏ ਦਿਲਾਂ ਨੂੰ ਬਹੁਤ ਨੇੜੇ ਕਰ ਦਿੱਤਾ ਹੈਗਾ। ਹੁਣ ਜਿਹੜਾ ਅੱਜ ਦਾ ਟੌਪਿਕ ਗੁਰਜੰਟ ਜੀ, ਤੁਹਾਨੂੰ ਤੁਹਾਡੇ ਕੋਲ ਰਾਉਂਡ ਅਬਾਊਟ ਤੁਹਾਡੇ ਪਿੰਡ 'ਚ ਜਿੱਥੇ ਰਹਿੰਦੇ ਜੇ ਕੋਈ ਐਸਾ ਕਰੈਕਟਰ ਯਾਦ ਹੈ ਜਿਹਨੂੰ ਜਿਹੜਾ ਤੁਹਾਡਾ ਇੰਟਰਸਟਿੰਗ ਲੱਗਦਾ ਹੋਵੇ ਤੇ ਤੁਹਾਨੂੰ ਯਾਦ ਹੋਵੇ? ਜਿਵੇਂ ਗੱਲ ਚੱਲ ਰਹੀ ਸੀਗੀ ਵੀ ਜਿਵੇਂ ਸਾਡੇ ਆਪਣੇ ਅੱਲ ਕਹਿ ਦਿੰਦੇ ਆ ਵੀ ਅੱਲ ਪੈਂਦੀ ਆ, ਫਲਾਣੇ ਬੰਦੇ ਨੂੰ ਅੱਲ ਪੈਂਦੀ, ਉਹਨੂੰ ਇਹ ਕਹਿੰਦੇ ਆ। ਉਸ ਤਰ੍ਹਾਂ ਦੀ ਆਪਣੇ ਨਾਲ, ਸਾਡੇ ਆਪਣੇ ਨਾਲ ਵੀ ਹੈ ਅੱਲ। ਜਿਹੜੇ ਪਿੰਡ ਦੇ ਵਿੱਚ ਅਸੀਂ, ਮਤਲਬ ਮੇਰਾ ਪਿੰਡ ਹੈਗਾ, ਉਹ ਪਿੰਡ ਦੇ ਵਿੱਚ ਸਾਡੇ ਦਾਦਾ ਜੀ ਨੇ ਆ ਕੇ ਸਭ ਤੋਂ ਪਹਿਲਾਂ ਅੰਗੂਰਾਂ ਦਾ ਬਾਗ ਲਾਇਆ ਸੀਗਾ। ਤੇ ਉਸ ਤੋਂ ਬਾਅਦ ਸਾਨੂੰ ਮਤਲਬ ਉਸ ਪਿੰਡ ਦੇ ਵਿੱਚ ਮਾਲੀ ਕਹਿਣ ਲੱਗ ਗਏ ਸੀਗੇ ਜੀ। ਇਸੇ ਲਈ ਬਾਗੋ ਬਾਗ ਹੋ ਗਿਆ ਸੀ। ਹਾਂਜੀ, ਇਸੇ ਲਈ ਬਾਗੋ ਬਾਗ ਹੋ ਗਿਆ ਜੀ। ਵੈਸੇ ਮੈਂ ਉਸ ਪਿੰਡ ਦੇ ਵਿੱਚੋਂ ਕਿਤੇ ਹੋਰ ਰਹਿ ਰਿਹਾਗਾ, ਪਰ ਜਦੋਂ ਉੱਥੇ ਕਿਤੇ ਜਾਂਦੇ ਆ ਤਾਂ ਉੱਥੇ ਪੁੱਛਦੇ ਹੈਗੇ ਵੀ ਕਿਹਦਾ ਮੁੰਡਾ ਇਹ, ਫਿਰ ਉਹ ਕਹਿੰਦੇ ਵੀ ਮਾਲੀਆਂ ਦਾ ਮੁੰਡਾ ਇਹ। ਹਾਂਜੀ। ਅੱਛਾ, ਉਹ ਨਾ ਗੁਰਜੰਟ ਜੀ ਸਾਡੇ ਲਾਗੇ ਇੱਥੇ ਨਾ ਜੀ ਇੱਕ ਜਦੋਂ ਅੰਗਰੇਜ਼ ਨੇ ਨਹਿਰੀ ਨਿਜ਼ਾਮ ਬਣਾਇਆ ਸੀ, ਉਹਨੇ ਬੰਗਲੇ ਬਣਾਏ ਸੀ। ਉਹ ਇੱਕ ਬੰਗਲਾ ਪਾਓ ਲਿਆਣੀ, ਠੀਕ ਹੈ ਜੀ। ਹਾਂ, ਬੱਸਾਂ ਵਾਲਿਆਂ ਦਾ ਨਾਮ ਗਾੜ ਕੇ ਨਾ ਉਹ ਸਾਰੇ ਪਾਓ ਲੈਣੀ ਕਹਿੰਦੇ ਪਾਵਾ ਲੈਣੀ। ਇੱਕ ਹੈਗੇ ਸਾਡੇ ਸਭ ਤੋਂ ਪਹਿਲਾਂ ਨਾ ਬੈਠਕ, ਜਿਹੜੀ ਆਪਾਂ ਮੇਨ ਗੇਟ ਤੇ ਇੱਕ ਕਮਰਾ ਬਣਾ ਲੈਂਦੇ ਸੀ, ਉਹਨੂੰ ਬੈਠਕ ਕਹਿੰਦੇ ਸੀ ਆਏ ਗਿਆਂ ਵਾਸਤੇ। ਉਹ ਸਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਘਰ ਨੇ ਬਣਾਈ ਸੀ, ਉਹਨਾਂ ਦੀ ਵੀ ਅੱਲ ਪੈਣ ਲੱਗ ਗਈ ਸੀ। ਉਹਨਾਂ ਨੂੰ ਵੀ ਇੱਕ ਵਿਸ਼ੇਸ਼ ਨਾਮ ਬਣ ਗਿਆ ਸੀਗਾ ਵੀ ਉਹ ਬੈਠਕ ਵਾਲੇ। ਹਰਦਿਆਲ ਸਿੰਘ ਸੀ ਉਹਨਾਂ ਦਾ ਬਜ਼ੁਰਗ, ਹਰਦਿਆਲ ਸਿੰਘ ਬੈਠਕ ਵਾਲੇ। ਇੱਕ ਸਾਡੇ ਹੈਗੇ ਘੋੜਿਆਂ ਵਾਲੇ। ਵੈਸੇ ਹੁਣ ਤਾਂ ਉਹਨਾਂ ਦੇ ਹੈ ਨਹੀਂ ਘੋੜੇ, ਪਰ ਉਹਨਾਂ ਨੇ ਸਭ ਤੋਂ ਪਹਿਲਾਂ ਮਤਲਬ ਘੋੜਾ ਲਿਆਂਦਾ ਸੀਗਾ ਜੀ। ਹਾਂਜੀ ਹਾਂ, ਇਸ ਤਰ੍ਹਾਂ ਦੇ ਹੈ ਕੁਝ ਹੋਰ ਵੀ ਕਾਫੀ ਹੈਗੇ ਨਾਮ। ਨਾਗਪਾਲ ਸਾਹਿਬ, ਤੁਹਾਡੀ ਕੀ ਹਾਲ ਪਈ ਹੈ? ਸਾਡੇ ਦਾ ਜੀ ਕੋਈ ਨਾਗਪਾਲ ਹੀ ਪਾਲਦੇ ਹੀ ਰਹੇ ਅਸੀਂ ਤਾਂ ਬਸ। ਸਾਡੀ ਸੱਪਾਂ ਨੂੰ ਨਾਗ ਪਾਲਦੇ ਰਹੇ, ਨਾਗਾਂ ਨੂੰ ਹੀ, ਸੱਪਾਂ ਹਰੇਕ ਸੱਪ ਨੂੰ ਵੀ ਪਾਲਿਆ ਹੈਗਾ, ਸਪੈਸ਼ਲੀ ਜਿਹੜੇ ਹੈਗੇ ਸੀ ਤਾਂ ਪਈ ਗੱਲ ਹੈ ਜੀ। ਨਾਗਪਾਲ ਸਾਹਿਬ, ਨਾਂ ਤੁਹਾਡਾ ਪੂਰਾ ਮਤਲਬ ਦੱਸਣਾ ਨਾ ਫਿਰ। ਹੈ ਨਾਗ ਦੇ ਪਾਲ। ਹਾਂ, ਨਾਗ ਨੂੰ ਪਾਲਣ ਵਾਲੇ ਨਾਗਪਾਲ। ਹੋਰ ਢਿੱਲੋਂ ਸਾਹਿਬ ਕਦੋਂ ਲਿਆ ਰਹੇ ਹੋ ਫਿਲਮ? ਫਿਰ ਫਿਲਮ ਲਾਤੀ, ਟਰਾਲੀ ਤੇ ਲਾਤੀ ਹੈ, ਬਸ ਲਈ ਆਉਣੇ। ਅੱਛਾ,
ਨਾਸਰ ਸਾਹਿਬ ਜੀ ਸਾਡੇ ਵੱਲੋਂ ਵੀ ਐਡਵਾਂਸ ਜੀ ਜੀ ਨਾਸਰ ਸਾਹਿਬ ਜੀ ਸਾਡੇ ਵੱਲੋਂ ਵੀ ਐਡਵਾਂਸ ਦੇ ਵਿੱਚ ਜਿਹੜੀਆਂ ਵਧਾਈਆਂ ਕਬੂਲੋ ਜੀ। ਸਿਆਜ ਸਾਹਿਬ ਉਸ ਦਿਨ ਇੱਕ ਗੱਲ ਰਹਿ ਗਈ ਸੀ, ਸਾਡੀ ਮਦਰ ਕਹਿੰਦੀ ਹੁੰਦੀ ਸੀ ਕਿ ਅੰਮਾ ਪਾਲੇ ਥੰਮਾ ਤੇ ਕੋਈ ਨਾ ਪਾਲੇ ਅੰਮਾ, ਮਤਲਬ ਉਹ ਗੱਲ ਮਾਂ ਦਾ ਜਿਹੜਾ ਕੰਮ ਚੱਲਿਆ ਸੀ ਇਹ ਬੜਾ ਮਤਲਬ ਸਾਡੇ ਮਦਰ ਕਹਿੰਦੇ ਹੁੰਦੇ ਸੀ, ਕਹਿੰਦੇ ਕਿ ਮਾਂ ਨੂੰ ਪਾਲਣਾ ਜਿਹੜਾ ਬੜਾ ਔਖਾ ਹੁੰਦਾ ਹੈ, ਮਤਲਬ ਜੀ। ਨਹੀਂ ਹੁਣ ਆਪਣੇ ਹੋਰ ਸਰ ਮਤਲਬ ਨਾਗਪਾਲ ਸਾਹਿਬ ਦੱਸ ਦਿਓ, ਨਾਗਪਾਲ ਵਾਕਈ ਇਹ ਤਾਂ ਨਹੀਂ ਬਣਦਾ ਜੀ? ਹਾਂ ਨਾਗਪਾਲ ਹੀ ਪਾਲਦੇ ਰਹੇ ਆ ਭਾਈ, ਹੁਣ ਸਾਡੇ ਬਜ਼ੁਰਗ ਪਾਲਦੇ ਗਏ, ਅਸੀਂ ਤਾਂ ਨਹੀਂ ਪਾਲੇ, ਅਸੀਂ ਤਾਂ ਹੁਣ ਦੰਦ ਕੱਢ ਕੁੱਟ ਕੇ ਇੱਧਰ ਉੱਧਰ ਕਰਦੇ ਤੇ ਹੁਣ ਨਹੀਂ ਪਾਲੇ ਜਾਂਦੇ, ਹੁਣ ਤਾਂ ਕਢਵਾ ਲਓ ਜਿਹੜੇ ਕਢਵਾਣੇ ਹੈਗੇ। ਇਹ ਦੰਦ ਕੱਢ ਨਹੀਂ, ਦੰਦ ਕੱਢ ਹੁਣ। ਠੀਕ ਹੈ ਜੀ ਨਾਗਪਾਲ ਸਾਹਿਬ, ਚਲੋ ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ। ਅੱਛਾ ਜੀ, ਫਿਦਾ ਹੁਸੈਨ ਸਾਹਿਬ ਵੀ ਬੜੇ ਖੁਸ਼ ਨੇ ਜੀ ਸਾਡੇ ਨਾਲ ਗੱਲਬਾਤ ਕਰਕੇ, ਬੜਾ ਇੰਜੋਏ ਕਰ ਰਹੇ। ਸਾਡੇ ਬਹੁਤ ਸਾਰੇ ਦੋਸਤ ਕਮੈਂਟਸ ਨਾਲ ਕਰ ਰਹੇ हैं। एक बड़ा अच्छा बहुत नाइस फैमिली से लाहौर तो, पर 4 डिफरेंट फैमिली बहुत ही प्यार करते हैं, सारे परिवार आपस में बैठ के गल्लाबात करे, चंगी गल है। सिद्धू साहब आए जाते रहे फिर जी जी सिद्धू साहब जी, सिद्धू साहब सत श्री अकाल जी। वालेकुम सलाम जी, सत श्री अकाल। अस्सलाम वालेकुम जी। वालेकुम सलाम। मेरी आवाज नहीं आ रही? जी जी आ रही है, आ रही ਤੁਹਾਡੀ ਆਵਾਜ਼, ਤੁਹਾਡੀ ਆਵਾਜ਼ ਆ ਰਹੀ ਹੈ, ਗੱਲ ਕਰੋ ਤੁਸੀਂ। ਹਾਂਜੀ ਹਾਂਜੀ ਹਾਂਜੀ, ਮੈਂ ਤੁਹਾਨੂੰ ਨਾ ਜੀ ਇੱਕ ਦੱਸਦਾ ਹਾਸੇ ਵਾਲੀ ਗੱਲ। ਇਸ ਤਰ੍ਹਾਂ ਅੱਲ ਦੀ ਆ, ਜਿਹੜੀ ਅੱਲ ਪੈ ਜਾਂਦੀ ਆ, ਤੇ ਉਹ ਸਾਡੇ ਇੱਥੇ ਰਿਸ਼ਤੇਦਾਰ ਆ ਮੁਕਤਸਰ, ਸ੍ਰੀ ਮੁਕਤਸਰ ਸਾਹਿਬ, ਉਹਨਾਂ ਦਾ ਅੱਲ ਹੈਗੀ ਆਵਾਜ਼ ਕੱਟੀ ਗਈ ਤੁਹਾਡੀ, ਸਮਝ ਆ ਗਈ ਨਾ ਜੀ? ਆਵਾਜ਼ ਨਹੀਂ ਦੁਬਾਰਾ ਕਿਹਾ ਜੀ, ਹੈਲੋ ਦੁਬਾਰਾ ਗੱਲ ਕਰਿਆ ਜੀ, ਆਵਾਜ਼ ਕੱਟੀ ਗਈ। ਆਵਾਜ਼ ਆ ਰਹੀ ਨਾ ਜੀ? जी जी आ रही आवाज, आवाज आ रही? आ रही ਹਾਂਜੀ, ਭੂਤ ਕਹਿੰਦੇ ਆ ਉਹਨਾਂ ਨੂੰ ਨਾ, ਭੂਤ ਕਹਿੰਦੇ ਆ। ਤੇ ਉਹ ਜਿਵੇਂ ਆਪਾਂ ਬੱਚਿਆਂ ਨੂੰ ਕਹਿ ਦਿੰਦੇ ਆ ਵੀ ਭਾਈ ਆਹ ਭੂਤ ਨਹੀਂ ਹੁੰਦੇ ਜੀ, ਕੋਈ ਭੂਤ ਪ੍ਰੇਤ ਨਹੀਂ ਹੁੰਦੇ, ਆਪਾਂ ਆਮ ਬੱਚਿਆਂ ਨੂੰ ਕਹਿੰਦੇ ਆ ਵੀ ਇਹਨਾਂ 'ਚ ਵਿਸ਼ਵਾਸ ਨਹੀਂ ਕਰਨਾ। ਉਹ ਜਿਨ੍ਹਾਂ ਦੀ ਅੱਲ ਭੂਤ ਆ ਨਾ ਜੀ, ਉਹ ਕਿਸੇ ਦੇ ਘਰੇ ਦੇਣ ਗਿਆ, ਕਾਰਡ ਦੇਣ ਗਏ, ਵਿਆਹ ਦਾ, ਸ਼ਾਦੀ ਦਾ ਕਾਰਡ ਦੇਣ ਗਏ, ਤੇ ਉਹ ਜਾ ਕੇ ਉਹਨਾਂ ਦਾ ਬੱਚਾ ਨਿਕਲਿਆ, ਉਹਨਾਂ ਨੂੰ ਕਾਰਡ ਦੇ ਕੇ ਕਹਿੰਦਾ ਵੀ, ਉਹ ਸਾਡਾ ਰਿਸ਼ਤੇਦਾਰ ਜਿਹੜਾ, ਉਹ ਕਹਿੰਦਾ ਬੇਟਾ ਆਪਦੇ ਪਾਪਾ ਨੂੰ ਫੜਾਈ ਕਾਰਡ ਵਿਆਹ ਦਾ, ਕਈ ਵੀ ਭੂਤਾਂ ਦੇ ਵਿਆਹ ਤੇ ਆਉਣਾ ਜ਼ਰੂਰ ਆ। ਤੇ ਉਹ ਕਹਿੰਦਾ ਉਹ ਜਦੋਂ ਮੈਂ ਘਰੇ ਆਇਆ, ਉਹ ਬੱਚੇ ਸਾਰੇ ਡਰੇ ਬੋਲਦੇ, ਪਾਪਾ ਤੁਸੀਂ ਕਹਿੰਦੇ ਭੂਤ ਹੁੰਦੇ ਨਹੀਂ, ਭੂਤਾਂ ਦੇ ਤਾਂ ਵਿਆਹ ਵੀ ਹੋਈ ਜਾਂਦੇ ਆ, ਕਾਰਡ ਵੀ ਦੇ ਗਏ ਆਪਾਂ ਨੂੰ। ਇਸ ਤਰ੍ਹਾਂ ਦੀਆਂ ਗੱਲਾਂ ਭੂਤਾਂ ਦੀ ਫੈਮਿਲੀ ਆ, ਉਹ ਸਾਰੇ ਜ਼ਰੂਰ ਆਇਓ, ਭੂਤਾਂ ਡੈਣਾ ਸਵੇਦ ਆਇਓ, ਭੂਤਾਂ ਡੈਣਾ ਡੀਕਦੀਆਂ। ਗੁੱਜਰ ਸਾਹਿਬ ਕੁਲਫੀਆਂ ਖਾਣ ਦੇ ਰਾਤ ਨੂੰ, ਗੁੱਜਰ ਸਾਹਿਬ ਕਿੱਥੇ ਫਿਰ ਰਹੇ ਹੋ? ਜੀ अस्सलाम वालेकुम, सत श्री अकाल, नमस्ते। बस जी नासिर भाई ਤੁਹਾਡੇ ਤਰ੍ਹਾਂ ਮੈਂ ਕਿਹਾ ਮੈਂ ਵੀ ਅੱਜ ਵੀਕਐਂਡ ਤੇ ਜ਼ਰਾ ਵਾਰਾਗਰਦੀ ਕਰ ਲਵਾਂ, ਬਾਹਰ ਨਿਕਲੇ ਆ ਜ਼ਰਾ ਸੈਰ ਸ਼ੈਰ ਕਰਕੇ ਆਏ, ਹੁਣ ਰਾਸਤੇ 'ਚ ਹੀ ਆ, ਤੇ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਸੀ, ਮੈਂ ਕਿਹਾ ਹਾਜ਼ਰੀ ਤੋਂ ਲਵਾ ਲਈਏ ਨਾ। ਬਾਕੀ ਕੁਲਫੀ ਖਾਓਗੇ ਤੇ ਹਾਜ਼ਰ ਹੈ। ਹਾਂ ਖਾਓ ਮੌਜਾ ਕਰੋ। ਹਾਂਜੀ ਸਿੱਧੂ ਸਾਹਿਬ, ਭੂਤਾਂ ਦੇ ਜਾ ਗਏ ਫਿਰ? ਅੱਜ ਦਾ ਟੌਪਿਕ ਕੀ ਚੱਲ ਰਿਹਾ ਜੀ? ਵੈਸੇ ਮੈਂ ਇਹ ਜ਼ਰਾ ਅੱਲ ਤੇ ਗੁਫ਼ਤਗੂ ਹੋ ਰਹੀ ਹੈ ਮੇਰੇ ਖਿਆਲ। ਨਹੀਂ ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਨਾ, ਉਹ ਹੈ ਕਿ ਇੰਟਰਸਟਿੰਗ ਕਰੈਕਟਰ ਜਿਹੜੇ ਨੇ, ਪਰਸਨੈਲਿਟੀਜ਼ ਨੇ, ਇੰਟਰਸਟਿੰਗ ਜਿਹੜੀਆਂ ਸਾਡੇ ਆਸੇ-ਪਾਸੇ ਨੇ, ਬੜੇ ਦਿਲਚਸਪ ਕਿਰਦਾਰ ਨੇ ਪਿੰਡਾਂ ਥਾਵਾਂ ਦੇ ਵਿੱਚ ਜਿਹੜੇ ਹੁੰਦੇ ਨੇ, ਹਾਂਜੀ ਉਹਨਾਂ ਦੇ ਬਾਰੇ ਤੁਸੀਂ ਵੀ ਅਗਰ ਕਿਸੇ ਨੂੰ ਯਾਦ ਕਰਨਾ ਤੇ ਕਰੋ ਅੱਜ। ਫਿਲਹਾਲ ਤੇ ਮੇਰੇ ਜ਼ਿਹਨ 'ਚ ਕੋਈ ਨਹੀਂ ਇਸ ਟਾਈਮ, ਕਿਉਂਕਿ ਮੈਂ ਤਾਂ ਇਸ ਬਾਹਰ ਆ, ਮੇਰੇ ਜ਼ਿਹਨ 'ਚ ਫਿਲਹਾਲ ਕੋਈ ਨਹੀਂ। ਬਹਰਾਲ ਜੇ ਹੋਇਆ ਤੇ ਜ਼ਰੂਰ ਦੁਬਾਰਾ ਚੱਲ ਕਰਦੇ ਜੀ। ਜ਼ੇਨ ਘਰ ਹੀ ਛੱਡਾ ਜੀ ਫਿਲਹਾਲ ਜੀ, ਜ਼ਿਹਨ ਇਸ ਟਾਈਮ ਕੋਈ ਨਾਲ ਨਹੀਂ, ਇਸ ਟਾਈਮ ਦਿਲ ਹੈ ਸਿਰਫ ਨਾਲ। ਚਲੋ ਠੀਕ ਹੈ ਜੀ, ਠੀਕ, ਮਿਹਰਬਾਨੀ। ਹਾਂਜੀ ਸਿੱਧੂ ਸਾਹਿਬ। ਹਾਂਜੀ ਬਸ ਠੀਕ ਹੈ ਜੀ, ਹੁਣ ਆ ਰਹੀ ਜੀ ਆਵਾਜ਼? ਤਾਂ ਮੈਨੂੰ ਨਹੀਂ ਸਮਝ ਆਈ ਸੀ। ਆ ਰਹੀ ਹੈ ਆਵਾਜ਼। ਤੁਸੀਂ ਇਹ ਜਦੋਂ ਵੀ ਸਵਾਲ ਕਰਦੇ ਹੋ ਸਿਗਨਲ ਚਲੇ ਜਾਂਦੇ ਨੇ।
ਹਾਂਜੀ ਹਾਂਜੀ ਬਸ ਕੁਦਰਤੀ। ਹਾਂਜੀ ਬੋਲੋ ਢਿੱਲੋਂ ਬੋਲੋ। ਸਾਹਿਬ ਸਵਾਲ ਬਦਲੋ ਆਪਣਾ, ਸਿਗਨਲ ਚਲੇ ਜਾਂਦੇ ਨੇ ਤੁਹਾਡੇ ਸਵਾਲ ਨਾਲ। ਨਹੀਂ ਕਰੋ ਜੀ ਮੇਰੇ ਹੁਣ। ਖਿਆਲ ਚ ਨਾਸਰ ਸਾਹਿਬ ਇਹਨਾਂ ਦੇ ਸਵਾਲਾਂ ਨੂੰ ਭੂਤ ਤਾਂ ਨਹੀਂ ਚੁੰਬੜ ਗਿਆ ਕਿਤੇ। ਮੈਂ ਚਲੋ ਕਿਹਾ ਕੋਈ ਨਹੀਂ, ਮੈਂ ਲੀਵ ਕਰਕੇ ਕਰਦਾ, ਮੈਂ ਲੀਵ ਕਰਕੇ ਨਹੀਂ ਕਰਦਾ ਜੀ ਫਿਰ। ਆ ਰਹੀ ਤੁਹਾਡੀ ਆਵਾਜ਼ ਆ ਰਹੀ ਹੈ ਹੁਣ, ਤੁਹਾਡੀ ਆਵਾਜ਼ ਆ ਰਹੀ ਹੈ, ਗੱਲ ਕਰੋ ਤੁਸੀਂ। ਜੀ ਸਾਡੇ ਨਾਲ ਜਨ ਸਾਹਿਬ ਸੀ ਦੇ ਮੇਰੇ ਖਿਆਲ ਸਿਗਨਲ ਉਹਨਾਂ ਦੇ ਡ੍ਰੌਪ ਹੋ ਗਏ ਨੇ, ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹਦੇ ਬਾਰੇ 'ਚ ਬੜੀਆਂ ਵਧੀਆ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਹੋ ਤੁਸੀਂ। ਤੇ ਇੱਕ ਮੈਂ ਗੱਲ ਜਿਹੜੀ ਆਪਣੀ ਇੱਕ ਸਾਂਝੀ ਕਰਾਂਗਾ ਤੁਹਾਡੇ ਸਾਰਿਆਂ ਦੇ ਨਾਲ, ਕਿ ਇਹ ਜਿਸ ਵੇਲੇ ਕਰੋਨਾ ਜਿਹੜਾ ਸ਼ੁਰੂ ਹੋਇਆ ਸੀਗਾ ਤੇ ਸਾਰੇ ਜਿਹੜੇ ਆਪਣੇ ਅੰਦਰੋਂ ਅੰਦਰ ਹੀ ਵੜ ਗਏ, ਲਾਕਡਾਊਨ ਹੋ ਗਏ ਤੇ ਘਰੋਂ ਨਿਕਲਣਾ ਬੰਦ ਕਰ ਦਿੱਤਾ। ਤੁਹਾਨੂੰ ਇਹ ਪਤਾ ਕਿ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਜਿਹੜਾ ਸੀਗਾ ਕੁਝ ਚੀਜ਼ਾਂ ਦੀ ਜਿਹੜੀ ਉਹ ਵੀ ਸ਼ਾਰਟੇਜ ਜਿਹੜੀ ਹੈ ਉਹ ਹੋ ਗਈ ਸੀ। ਤੇ ਇੱਕ ਸਵੇਰ ਨੂੰ ਮੈਂ ਕੀ ਦੇਖਦਾ, ਕੋਈ 10-11 ਦਾ ਟਾਈਮ ਹੋਣਾ, ਤੇ ਮੈਂ ਸ਼ਹਿਰ ਦੇ ਵਿੱਚ ਰਹਿੰਦਾ ਤੇ ਗੇਟ ਖੜਕਿਆ ਤੇ ਬੰਦਾ ਇੱਕ ਪਿੰਡੋਂ ਆਇਆ, ਉਹਦੇ ਹੱਥ ਦੇ ਵਿੱਚ ਅਮਰੂਦ, ਕੁਝ ਸਬਜ਼ੀਆਂ ਤੇ ਇੱਕ ਆਟੇ ਦਾ ਗੱਟੂ। ਤੇ ਦੁਆ ਸਲਾਮ ਉਹਦੇ ਨਾਲ ਹੋਈ, ਘਰ ਆ ਗਿਆ। ਮੈਂ ਕਿਹਾ ਮੈਂ ਕਿਹਾ ਚਲੋ ਇਹ ਤਾਂ ਅਮਰੂਦ ਯਾਰ ਤੂੰ ਲੈ ਕੇ ਆ ਗਿਆ, ਚਲੋ ਸਬਜ਼ੀਆਂ ਵੀ ਲੈ ਕੇ ਆ ਗਿਆ, ਸੁਗਾਤ ਹੈ ਇੱਕ ਪਿੰਡ ਦੀ, ਤੇ ਆਟੇ ਦੇ ਗੱਟੂ ਦਾ ਕੀ ਚੱਕਰ ਸੀ ਯਾਰ, ਤੂੰ ਇਹ ਸਿਰ ਤੇ ਉੱਤੇ ਚੱਕਿਆ ਇੰਨਾ ਮਣ ਜਿਹੜਾ ਵਜ਼ਨ ਹੈ ਲੈ ਕੇ ਆਇਆ। ਕਹਿੰਦਾ ਰਾਤੀ ਮੈਂ ਨਾ ਟੀਵੀ ਤੇ ਖਬਰਾਂ ਸੁਣ ਰਿਹਾ ਸੀ ਕਿ ਸ਼ਹਿਰ ਵਾਲਿਆਂ ਨੂੰ ਆਟਾ ਨਹੀਂ ਲੱਭ ਰਿਹਾ, ਤੇ ਮੈਨੂੰ ਚੈਨ ਨਹੀਂ ਆਇਆ, ਤੇ ਮੈਂ ਸਵੇਰੇ ਸਵੇਰੇ ਲੈ ਕੇ ਟੁਰ ਪਿਆ। ਅੱਛਾ, ਇਸ ਤਰ੍ਹਾਂ ਦੇ ਵੀ ਕਰੈਕਟਰ ਹੁੰਦੇ ਨੇ ਕਿ ਜਿਹੜੇ ਖਿਆਲ ਰੱਖਣ ਵਾਲੇ ਹੁੰਦੇ ਨੇ ਤੇ ਮੁਹੱਬਤ ਕਰਨ ਵਾਲੇ ਹੁੰਦੇ ਨੇ। ਤੁਹਾਨੂੰ ਉਹ ਚਿੱਤ ਚਾਂਦ ਵੀ ਨਹੀਂ ਹੁੰਦੇ, ਤੁਹਾਡੀ ਯਾਦ ਦੇ ਵਿੱਚ ਵੀ ਨਹੀਂ ਹੁੰਦੇ ਕਿ ਤੁਹਾਡੇ ਨਾਲ ਤੁਹਾਡਾ ਕਿੰਨਾ ਖਿਆਲ ਰੱਖਦੇ ਨੇ, ਲੇਕਿਨ ਉਹ ਆਪਣੇ ਅਮਲ ਦੇ ਨਾਲ ਸਾਬਤ ਕਰਦੇ ਨੇ। ਆਪਣੇ ਇੱਕ ਛੋਟੇ ਜਿਹੇ ਅਮਲ ਦੇ ਨਾਲ ਉਹ ਦੱਸਦੇ ਨੇ ਕਿ ਅਸੀਂ ਦੂਸਰਿਆਂ ਦਾ ਕਿੰਨਾ ਖਿਆਲ ਰੱਖਣ ਵਾਲੇ ਹਾਂ। ਤੇ ਐਸੇ ਕਿਰਦਾਰ ਜਿਹੜੇ ਨੇ ਪਿੰਡਾਂ ਥਾਵਾਂ ਦੇ ਵਿੱਚ, ਉਹ ਵੀ ਬਹੁਤ ਪਹਿਲੇ ਤਾਂ ਬਹੁਤ ਦੇਖਣ ਨੂੰ ਲੱਭਦੇ ਹੁੰਦੇ ਸੀਗੇ ਕਿ ਛੋਟੀ ਛੋਟੀ ਗੱਲ ਦਾ ਖਿਆਲ ਰੱਖਣਾ। ਲੇਕਿਨ ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ ਵਾ, ਆਪਣੋ ਆਪਣੀ ਲੋਕਾਂ ਨੂੰ ਪਈ ਹੋਈ ਹੈ, ਤੇ ਇਹੋ ਜਿਹੇ ਲੋਕ ਵੀ ਜਿਹੜੇ ਨੇ ਹੁਣ ਗਨੀਮਤ ਹੈ ਅਗਰ ਕੋਈ ਨਜ਼ਰ ਆ ਜਾਂਦਾ ਹੈ। ਤੇ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਸ਼ਫੀਕ ਸਾਹਿਬ, ਉਹਨਾਂ ਅੱਗੇ ਵੀ ਗੁਜ਼ਾਰਿਸ਼ ਹੈ ਕਿ ਅੱਜ ਦੇ ਮੌਜੂ ਦੇ ਹਵਾਲੇ ਦੇ ਨਾਲ ਗੱਲ ਕਰਨ ਆਪਣੀ। ਜੀ ਅਸਲਾਮ ਵਾਲੇਕੁਮ ਡਾਕਟਰ ਸ਼ਫੀਕ ਸਾਹਿਬ। ਜੀ ਵਾਲੇਕੁਮ ਸਲਾਮ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਅੱਜ ਦਾ ਟੌਪਿਕ ਦੇ ਨਾਲ ਇਹ ਆ ਕਿ ਸਾਡੇ ਕੋਲ ਨਾ ਇੱਥੇ ਹਸਪਤਾਲ 'ਚ ਨਾ ਇੱਕ ਬਾਬਾ ਹੁੰਦਾ ਆ ਮੰਗਣੇ ਵਾਲਾ ਜੀ ਜੀ, ਤੇ ਉਹਨੂੰ ਜਦੋਂ ਦਵਾਈ ਲੈ ਕੇ ਨਿਕਲਦਾ ਤੇ ਜਿਹੜੇ ਮਰੀਜ਼ ਇਕੱਠੇ ਹੋ ਜਾਂਦੇ ਉਹਨੂੰ ਕਹਿੰਦੇ ਉਹ ਬਾਬਾ ਸੱਪ, ਤੇ ਉਹ ਬਾਬਾ ਸੱਪ ਕਹਿਣਾ ਤੇ ਨਾਲ ਹੀ ਉਹਨੇ ਜਨਾਬ ਫਿਰ ਬਰੂਦ ਛੱਡ ਦੇਣਾ ਗਾਲਾਂ ਦਾ, ਤੁਹਾਡੀ ਮਾਂ ਦੀ, ਤੁਹਾਡੀ ਭੈਣ ਦੀ। ਅੱਛਾ ਪ੍ਰੋਫੈਸਰ ਸਾਹਿਬ, ਇੱਕ ਮੇਰਾ ਸਵਾਲ ਆ ਤੁਹਾਡੇ ਨਾਲ। ਜੀ ਜੀ। ਭਈ ਅਸੀਂ ਕੋਈ ਅਗਰ ਸਾਨੂੰ ਗਾਲ ਕੱਢੇ ਤੇ ਅਸੀਂ ਉਹਦਾ ਸਿਰ ਪਾੜਨ ਨੂੰ ਚਾਹੀਦਾ, ਲੜਦੇ ਹਾਂ ਅਸੀਂ ਉਹਦੇ ਨਾਲ। ਤੇ ਜਿਹੜੇ ਇਹ ਕਰੈਕਟਰ ਹੁੰਦੇ ਨੇ, ਸਾਨੂੰ ਪਤਾ ਹੁੰਦਾ ਵੀ ਇਹਨੇ ਗਾਲਾਂ ਕੱਢਣੀਆਂ ਨੇ, ਅਸੀਂ ਫਿਰ ਵੀ ਉਹਨਾਂ ਨੂੰ ਛੇੜਦੇ ਹਾਂ, ਫਿਰ ਗਾਲਾਂ ਸੁਣ ਕੇ ਫਿਰ ਇੰਜੋਏ ਵੀ ਕਰਦੇ ਹਾਂ, ਹੱਸਦੇ ਵੀ ਹਾਂ। ਇਹ ਕੀ ਸਾਇੰਸ ਆ? ਅਸਲ ਦੇ ਵਿੱਚ ਤਾਂ ਕਿਸੇ ਵੀ ਗੱਲ ਦੀ ਜਿਹੜੀ ਹੈ ਨਾ ਇੱਕ ਨੋਈਅਤ ਹੁੰਦੀ ਹੈ ਕਿ ਗੱਲ ਜਿਹੜੀ ਹੈ ਕਿਸ ਤਰ੍ਹਾਂ ਕੀਤੀ ਗਈ। ਇੱਕ ਤਾਂ ਤੁਸੀਂ ਇਹੋ ਜਿਹੇ ਕਰੈਕਟਰ ਨੂੰ ਜਿਸ ਵੇਲੇ ਤੁਸੀਂ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਛੇੜ ਬਣੀ ਹੋਈ ਹੈ, ਜਿਸ ਵੇਲੇ ਛੇੜਦੇ ਹੋ, ਤੇ ਆਪਣੇ ਤੌਰ ਤੇ ਵੀ ਜ਼ਿਹਨੀ ਤੌਰ ਤੇ ਤੁਸੀਂ ਤਿਆਰ ਰਹਿੰਦੇ ਹੋ ਕਿ ਅੱਗੋਂ ਇਸ ਤਰ੍ਹਾਂ ਦਾ ਬਰੂਦ ਜਿਹੜਾ ਹੋਣਾ ਵਾ। ਹਾਂਜੀ, ਤਿਆਰ ਹੁੰਦੇ, ਗਾਲਾਂ ਪੈਣੀਆਂ ਨੇ। ਅੱਛਾ, ਹਾਂ, ਔਰ ਉਹਨੂੰ ਤੁਸੀਂ ਬਤੌਰ ਜਿਹੜੀ ਹੈ ਗਾਲ ਨਹੀਂ ਲੈ ਰਹੇ ਹੁੰਦੇ, ਇੱਕ ਸਮਝ ਲਓ ਕਿ ਆਪਣੀ ਇੰਜੋਇਮੈਂਟ ਵਾਸਤੇ, ਇੱਕ ਉਹਦੇ ਸ਼ੁਗਲ ਮੇਲੇ ਵਾਸਤੇ ਉਹਨੂੰ ਚੀਜ਼ਾਂ ਨੂੰ ਲੈ ਰਹੇ ਹੁੰਦੇ ਆ। ਲੇਕਿਨ ਉਹਦੀ ਜਗ੍ਹਾ ਅਗਰ ਕੋਈ ਹੋਰ ਬੰਦਾ ਜਿਹੜਾ ਸੰਜੀਦਾ ਕਿਸਮ ਦਾ ਬੰਦਾ, ਅਗਰ ਤੁਸੀਂ ਉਹਦੇ ਨਾਲ ਕੋਈ ਗੱਲ ਕਰਦੇ ਹੋ ਤੇ ਉਹ ਤੁਹਾਨੂੰ ਇਸ ਤਰ੍ਹਾਂ ਕਹਿੰਦਾ ਤੇ ਉਹ ਬੰਦਾ ਤੇ ਸਿਰ ਪਾੜਨ ਤੱਕ ਜਾਂਦਾ ਹੈ। ਤੇ ਇਸ ਵਜ੍ਹਾ ਤੋਂ ਇਹ ਚੀਜ਼ਾਂ ਜਿਹੜੀਆਂ ਵਾ ਜ਼ਾਹਿਰ ਹੈ ਕਿ ਇੱਕ ਕਰੈਕਟਰ ਜਿਹੜੇ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਅਸੀਂ ਕਰ ਰਹੇ ਹੁੰਦੇ। ਔਰ ਪ੍ਰੋਫੈਸਰ ਸਾਹਿਬ, ਡਾਕਟਰ ਸਾਹਿਬ, ਉਹ ਸਾਡੇ ਨਾ ਕ੍ਰਿਸਚੀਅਨ ਸੀ,
ਕੁੜੀ ਤੇ ਉਹ ਨਾ ਉਹਦਾ ਰੰਗ ਵਾਵਾ ਹੀ ਪੱਕਾ ਸੀ, ਵਾਵਾ ਹੀ ਨਾ। ਤੇ ਮੁੰਡੇ ਜਿਹੜੇ ਨਾ ਪਿੰਡ ਦੇ, ਉਹਨਾਂ ਨੂੰ ਪਤਾ ਹੁੰਦਾ ਸੀ ਵੀ ਉਹਨੂੰ ਆਉਂਦੇ ਸੀ ਵੀ ਉਹ ਥੋੜੇ ਇੱਕ ਰੰਗ ਪੱਕਾ ਹੀ, ਉਹਨੇ ਕਾਂ ਉਰਦੂ ਚ ਕौआ ਕਹਿ ਲਓ, ਕਾਂ। ਉਹ ਜਦੋਂ ਲੰਘਦੇ ਹੋਣਾ ਨਾ ਮੁੰਡੇ 5-7 ਖਲੋਤਾ ਹੋਣਾ ਤੇ ਐਵੇਂ ਉਹਨੂੰ ਗਾਲਾਂ ਸੁਣਨ ਵਾਸਤੇ ਐਵੇਂ ਇੱਕ ਜਣੇ ਇਸ਼ਾਰਾ ਕਰਕੇ ਨਾ ਉਧਰ ਨੂੰ, ਉਹ ਤਾਰ ਤੇ ਕੀ ਬੈਠਾ, ਉਹਨੇ ਚੰਗੀ ਗਾਲ ਕੱਢ ਗਿਆ, ਤੇਰੀ ਫਲਾਣੀ ਤੇਰੀ ਢਮਕਾਣੀ ਦਾ ਉਹ ਲਾ ਲਿਆ। ਚੰਗੀਆਂ ਗਾਲਾਂ ਕੱਢਣੀਆਂ। ਉਹ ਇਵੇਂ ਦੇ ਕਰੈਕਟਰ ਜਿਹੜੇ ਨਾ ਪਿੰਡਾਂ 'ਚ ਬਹੁਤ ਸਾਰੇ ਹੁੰਦੇ। ਜਿਵੇਂ ਤੇਰਾ ਪਿਓ ਬੈਠਾ, ਜਿਵੇਂ ਅੱਗੇ ਤੁਹਾਨੂੰ ਦੱਸਿਆ ਵੀ ਉਹ ਏਦਾਂ ਹੀ ਕਹਿੰਦੇ ਨੇ, ਬਾਬਾ ਉਹਨੂੰ ਟਾਈਮ ਕੀ ਹੋਇਆ, ਉਹਨੇ ਗਾਲਾਂ ਕੱਢਣਾ ਪੈਣਾ। ਏਦਾਂ ਡਾਕਟਰ ਸਾਹਿਬ ਗੱਲ ਕਰ ਰਹੇ। ਤੇ ਡਾਕਟਰ ਸਾਹਿਬ ਅੱਜ ਮੈਨੂੰ ਲੱਗਦਾ ਕਲੀਨਿਕ 'ਚ ਤੁਸੀਂ ਹਲੇ? ਜੀ ਸ਼ਫੀਕ ਸਾਹਿਬ। ਨਹੀਂ ਮੈਂ ਘਰ ਹਾਂ ਜੀ, ਘਰ ਹਾਂ। ਅੱਛਾ, ਕੁਆਟਰ ਆ ਨਾ, ਸਰਕਾਰੀ ਕੁਆਟਰ ਆ, ਹਸਪਤਾਲ ਵਰਗਾ ਹੀ ਹੈ। ਛੋਟੀ ਵੀ ਮਿਲੀ, ਬੜੀ ਵੀ ਸਹੀ ਹੈ। ਤੇ ਇੱਥੇ ਸਾਡੇ ਪਿੰਡ 'ਚ ਨਾ ਜਿਹੜਾ ਬਹੁਤਾ ਕਾਲਾ ਹੁੰਦਾ ਉਹਨੂੰ ਕਹਿੰਦੇ ਨੇ ਚਿੱਟਾ। ਇੱਥੇ ਬਹੁਤ ਕਾਲੇ ਨੂੰ ਚਿੱਟਾ ਕਹਿੰਦੇ ਨੇ। ਸਾਡੇ ਪਿੰਡ ਕਾਲੇ ਨੂੰ ਖੱਟਾ ਕਹਿੰਦੇ ਆ ਜੀ, ਖੱਟਾ। ਸਾਡੇ ਹੈਗਾ ਇੱਕ ਵਿਚਾਰਾ ਥੋੜਾ ਜਿਹਾ ਜ਼ਿਆਦਾ ਪੁੱਠੇ ਤਵੇ ਵਰਗਾ, ਉਹਦਾ ਨਾਮ ਹੈ ਖੱਟਾ। ਠੀਕ ਹੈ, ਸਹੀ। ਗੁਰਜਿੰਦਰ ਦਾ ਪੁੱਠੇ ਤਵੇ ਵਰਗਾ। ਹਾਂਜੀ ਉਹ ਤਾਂ ਫਿਰ ਸਿੱਧਾ ਹੀ ਹੋ ਗਿਆ ਨਾ, ਪੁੱਠੇ ਤਵੇ ਵਰਗਾ। ਆ ਭਾਈ ਸਾਹਿਬ ਉਹਨਾਂ ਦਾ ਨਾਂ ਨਹੀਂ ਪੜਿਆ ਜਾਣ ਡਿਆ ਜੀ, ਮੈਨੂੰ ਹਿੰਦੀ 'ਚ ਲਿਖਿਆ ਜੀ। ਕੀ ਨਾਂ ਤੁਹਾਡਾ ਜਨਾਬ? ਇਹ ਹਰਵੇਲ ਸਿੰਘ ਜੀ। ਜੀ ਭਾਈ ਜੀ, ਜੀ ਹਰਵੇਲ, ਕੀ ਹਾਲ ਹੈ ਹਰਵੇਲ ਸਿੰਘ ਭਾਈ? ਠੀਕ ਹੋ? ਖੈਰ ਖਰੀਅਤ ਹੈ? ਹੈਲੋ ਹੈਲੋ। ਮਾਈਕ ਤੁਹਾਡਾ ਮੇਰਾ ਖਿਆਲ ਆਵਾਜ਼ ਠੀਕ ਤਰ੍ਹਾਂ ਨਹੀਂ ਆ ਰਹੀ। ਦੁਬਾਰਾ ਤੁਸੀਂ ਕਨੈਕਟ ਹੋਵੋ ਜਾਂ ਜੀ। ਜੀ ਡਾਕਟਰ ਸਾਹਿਬ ਤੁਸੀਂ ਗੱਲ ਕਰ ਰਹੇ ਸੀਗੇ। ਹਾਂ, ਮੈਂ ਪੁੱਛ ਰਿਹਾ ਸੀ ਵੀ ਇਹ ਸਾਇੰਸ ਕੀ ਹੈ ਜੀ? ਸਾਇੰਸ ਪੁੱਛੀ ਸੀ ਤੁਹਾਡੇ ਕੋਲੋਂ। ਕਿਸ ਚੀਜ਼ ਦੀ? ਹੈਲੋ। ਅਸੀਂ ਜਾਣ ਕੇ ਛੇੜ ਕੇ ਗਾਲਾਂ ਖਾ ਕੇ ਇੰਜੋਏ ਕਿਉਂ ਕਰਦੇ ਹਾਂ? ਜੀ ਹਾਂ, ਉਹ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਤੁਹਾਨੂੰ ਵੀ ਥੋੜਾ ਜਿਹਾ ਛੇੜ ਲੈਂਦੇ ਆ। ਹੁਣ ਇਹਦੀ ਸਾਇੰਸ ਕੀ ਲੱਗਦੀ ਡਾਕਟਰ ਸਾਹਿਬ? ਤੁਸੀਂ ਡਾਕਟਰ ਮੈਨੂੰ ਲੱਗਦੇ ਨਹੀਂ। ਹਾਂ, ਛੇੜੋ। ਡਾਕਟਰ ਨਹੀਂ ਲੱਗਦੇ, ਡਾਕਟਰ ਨਹੀਂ ਲੱਗਦੇ। ਇਹਦਾ ਇਹੀ ਹੈ ਕਿ ਤੁਸੀਂ ਆਪਣਾ ਇਲਾਜ ਕਰਾਓ, ਆਪਣੀਆਂ ਅੱਖਾਂ ਦਾ ਇਲਾਜ ਕਰਾਓ। ਇਲਾਜ ਕਰਾ ਕੇ ਵੇਖ ਲਓ ਡਾਕਟਰ ਲੱਗਦੇ ਆ ਕਿ ਨਹੀਂ। ਡਾਕਟਰ ਸਾਹਿਬ ਤੁਸੀਂ ਡਾਕਟਰਾਂ ਵਾਲੀ ਗੱਲ ਕਰਤੀ। ਸਹੀ। ਆਹੋ। ਹਾਂਜੀ ਆਲੂ ਵਾਲੇ ਸਾਹਿਬ, ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਹਾਂਜੀ ਜ਼ਾਹਿਰ ਹੁਣ ਅਸੀਂ ਉਹੀ ਕਰਨੀ, ਅਸੀਂ ਇਹ ਤੇ ਨਹੀਂ ਕਹਿਣਾ ਵੀ ਜਾ ਕੇ ਮੱਝਾਂ ਨੂੰ ਆ ਕੇ ਲਿਆਓ ਤੇ ਫਿਰ ਠੀਕ ਹੋਊਗੇ। ਹਾਂਜੀ ਬਿਲਕੁਲ। ਹਾਂਜੀ ਆਲੂ ਵਾਲੇ ਸਾਹਿਬ। ਹਾਂਜੀ ਅਸਲਾਮ ਵਾਲੇਕੁਮ ਢਿੱਲੋਂ ਸਾਹਿਬ ਤੇ ਨਾਇਕ ਸਾਹਿਬ, ਹੋਰ ਸੁਣਾਓ? ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ, ਜਿਹੜਾ ਕਿ ਦੋਵਾਂ ਦਿਲਾਂ ਨੂੰ ਮਿਲਾਉਂਦੇ ਆ। ਬਹੁਤ ਸਾਰੇ ਲੋਕ ਇੰਟਰਸਟਿਡ ਆ ਇਹਦੇ ਵਿੱਚ ਤੇ ਬਹੁਤ ਸ਼ੁਕਰੀਆ। ਹਾਂਜੀ, ਤੇ ਬਹੁਤ ਹੀ ਵਧੀਆ, ਜਿਹੜਾ ਸ਼ਲਾਘਾਯੋਗ ਤੁਹਾਡਾ ਕੰਮ ਆ। ਤੇ ਕਰੈਕਟਰ ਦੀ ਆਪਾਂ ਗੱਲ ਕਰ ਰਹੇ ਹਾਂ, ਜਿੱਦਾਂ ਸਾਰੇ ਜਾਣੇ ਗੱਲਾਂ ਕਰਦੇ ਸੀ ਵੀ ਅੱਲਾਂ ਦੀਆਂ, ਤੇ ਥੋੜਾ ਚਿਰ ਹੀ ਹੋਇਆ ਮੈਨੂੰ, 2-3 ਸਾਲ ਹੀ ਹੋਇਆ ਪਤਾ ਲੱਗਾ ਆਪਣੇ ਪਿੰਡ ਦੇ ਵਿੱਚ ਜਿਹੜੇ ਸੀ। ਠੀਕ ਹੈ ਜੀ, ਠੀਕ ਹੈ, ਤੁਸੀਂ ਰੱਖੋ ਕੰਟੀਨਿਊ, ਇਜਾਜ਼ਤ। ਜਿੰਨੇ ਵੀ ਉੱਥੇ ਲੋਕ ਸੀ, ਉਹ ਕਿਸੇ ਨੂੰ ਕਹਿੰਦੇ ਸੀ ਸ਼ੇਖੂਪੁਰੀਆ, ਕਿਸੇ ਨੂੰ ਲਾਹੌਰੀਆ, ਕਿਸੇ ਨੂੰ ਸਿੰਧੀਆ, ਤੇ ਕਿਸੇ ਦੀ ਕਾਸਟ ਦਾ ਨਹੀਂ ਸੀ ਪਤਾ ਕਿਸੇ ਨੂੰ। ਹੁਣ ਆ ਕੇ ਪਤਾ ਲੱਗਾ ਕਿ ਬਈ ਇਹ ਤਾਂ ਜਿਹੜੇ ਪਾਕਿਸਤਾਨ ਤੋਂ ਆਏ ਆ, ਕਿਉਂਕਿ ਸਾਡਾ ਪਿੰਡ ਜਿਹੜਾ ਆ ਉਹ ਪਾਕਿਸਤਾਨ ਤੋਂ ਆ ਕੇ ਵਸਿਆ, ਉੱਥੇ ਕੋਈ ਵੀ ਜੱਦੀ ਰਹਿਣ ਵਾਲਾ ਨਹੀਂ ਆ। ਤੇ ਉਹ ਬਾਅਦ ਦੇ ਵਿੱਚ ਹੁਣ ਆ ਕੇ 4 ਸਾਲ ਹੋਇਆ ਪਤਾ ਲੱਗਾ ਕਿ ਬਈ
ਉਹ ਜਿਹੜੇ ਪਾਕਿਸਤਾਨ ਤੋਂ ਆਏ ਸੀ ਉਹਨਾਂ ਦੇ ਨਾਵਾਂ ਤੇ ਹੀ ਜਿੱਥੋਂ ਆਏ ਉਹਨਾਂ ਦੇ ਨਾਵਾਂ ਤੇ ਹੀ ਉਹਨਾਂ ਨੂੰ ਬੁਲਾਉਂਦੇ ਆ। ਤੇ ਲੇਕਿਨ ਹੁਣ ਪਤਾ ਲੱਗਾ ਕਿ ਉਹਦੇ ਵਿੱਚੋਂ ਕੋਈ ਸੰਧੂ ਆ, ਕੋਈ ਸੰਘੇ ਆ, ਕੋਈ ਕਾਲੋਂ ਆ, ਆਲ ਡਿਫਰੈਂਟ ਕਾਸਟ ਦੇ ਲੋਕ ਹੈਗੇ ਆ। ਤੇ ਬਾਕੀ ਜਿੱਦਾਂ ਸਾਰਿਆਂ ਨੇ ਅੱਲਾਂ ਦਾ ਕਿਹਾ, ਸਾਡੇ ਪਿੰਡ ਦੇ ਵਿੱਚ ਸਾਨੂੰ ਗੁਰਮੁਖ ਕਹਿੰਦੇ ਆ। ਅੱਛਾ, ਉਹ ਕਹਿਣਾ ਕਿ ਵੀ ਫਿਰ ਪੁੱਛਿਆ ਵੀ ਗੁਰਮੁਖ ਕੀ ਹੁੰਦੇ ਆ, ਕਿਉਂਕਿ ਸਾਡੇ ਪੇਰੈਂਟਸ ਨਾ ਸ਼ਰਾਬ ਉਹਨਾਂ ਨੇ ਪੀਣੀ, ਤੇ ਪਿੰਡ ਦੇ ਵਿੱਚ ਇੱਕੋ ਹੀ ਦੋ ਹੀ ਅਸੀਂ ਘਰ ਸੀਗੇ ਜਿਹੜੇ ਨਾ ਸ਼ਰਾਬ ਪੀਂਦੇ ਸੀ, ਨਾ ਕਦੀ ਕਿਸੇ ਨਾਲ ਲੜਾਈ ਪੜ੍ਹਾਈ ਦਾ ਹੀ ਜ਼ਿਆਦਾ ਕੰਮਕਾਰ ਹੋਣਾ, ਤੇ ਇਸ ਉਹ ਸਾਨੂੰ ਗੁਰਮੁਖ ਕਹਿਣ ਲੱਗ ਗਏ। ਤੇ ਇੱਕ ਵਾਰੀ ਦੀ ਗੱਲ ਆ ਕਿ ਸਾਡੇ ਚੰਡੀਗੜ੍ਹ ਦੇ ਲਾਗੇ ਗੁਰਦੁਆਰਾ ਸਾਹਿਬ ਆ, ਨਾਢਾ ਸਾਹਿਬ ਗੁਰਦੁਆਰਾ, ਤੇ ਉੱਥੇ ਅਸੀਂ ਵੀਡੀਓ ਖਿੱਚਦੇ ਸੀਗੇ ਗੁਰਦੁਆਰਾ ਸਾਹਿਬ ਦੀ, ਉੱਥੇ ਅਸੀਂ ਵੀਡੀਓ ਖਿੱਚਦੇ ਸੀਗੇ। ਤੇ ਉਹ ਕੈਮਰਾ ਜਿਹੜਾ ਸੀਗਾ ਉਹ ਛੱਤ ਦੇ ਕਾਰ ਦੀ ਛੱਤ ਦੇ ਉੱਪਰ ਰੱਖ ਦਿੱਤਾ, ਬੜੇ ਸਾਲਾਂ ਦੀ ਗੱਲ ਆ ਪਿੱਛੇ, ਤੇ ਉਹ ਕਿੰਨਾ 1 ਮੀਲ ਅੱਗੇ ਆ ਗਿਆ ਸੜਕ ਦੇ ਉੱਪਰ, ਤੇ ਯਾਦ ਆਇਆ ਵੀ ਕੈਮਰਾ ਕਿੱਥੇ ਆ, ਕਹਿੰਦੇ ਉਹ ਤਾਂ ਆਪਾਂ ਰੱਖਿਆ ਸੀ ਉਹਦੇ ਉੱਪਰ। ਉਹ ਜਦ ਦੇਖਿਆ ਤੇ ਉਹ ਦੇਖਣ ਲੱਗ ਗਿਆ, ਤੇ ਮੇਰਾ ਬ੍ਰਦਰ ਇੰਸਪੈਕਟਰ ਸੀ, ਹੁਣ ਵੀ ਹੈ ਚੰਡੀਗੜ੍ਹ ਪੁਲਿਸ 'ਚ, ਤੇ ਉਹ ਪਿੱਛੇ ਕਾਰ ਆਉਂਦੀ ਸੀ, ਕਹਿੰਦਾ ਭਾਜੀ ਮੇਰ ਮਿੱਤਲ ਆਉਂਦਾ, ਰੋਕਾਂ ਇਹਨੂੰ। ਮੈਂ ਕਿਹਾ ਯਾਰ ਰੋਕ ਲਾ, ਜੇ ਮਿਲ ਲੈਂਦੇ ਆ। ਉਹਨੇ ਉਹਨੂੰ ਹੱਥ ਦੇ ਕੇ ਰੋਕ ਲਿਆ, ਮੇਰ ਮਿੱਤਲ ਥੱਲੇ ਆ ਗਿਆ। ਕਹਿੰਦਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਮੇਰ ਮਿੱਤਲ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਮੈਂ ਕਿਹਾ ਤੁਹਾਡਾ ਵਿਆਹ ਹੋ ਗਿਆ? ਤੇ ਉਹ ਬੜਾ ਹੀ ਹੱਸਿਆ, ਕਿਉਂਕਿ ਸਾਰੀਆਂ ਫਿਲਮਾਂ ਦੇ ਵਿੱਚ ਉਹਦਾ ਵਿਆਹ ਨਹੀਂ ਹੁੰਦਾ। ਤੇ ਉਹ ਬੜਾ ਹੱਸਿਆ, ਕਹਿੰਦਾ ਯਾਰ ਛੱਡੋ, ਕਹਿੰਦਾ ਮੈਂ ਤਾਂ ਦੇਖ ਮੇਰੇ ਨਿਆਣੇ ਕਹਿੰਦਾ ਵਿੱਚ ਬੈਠੇ ਆ, ਉਹ ਤਾਂ ਫਿਲਮਾਂ ਦੀ ਗੱਲ ਆ। ਮੈਂ ਕਿਹਾ ਆਪਾਂ ਵੀ ਸ਼ੁਗਲ ਨਾਲ ਹੀ ਤੁਹਾਡੇ ਨਾਲ ਗੱਲ ਕਰਦੇ ਆ। ਤੇ ਉਹਦੀ ਮੈਨੂੰ ਇਹ ਗੱਲ ਬੜੀ ਯਾਦ ਆਉਂਦੀ ਆ ਕਿ ਉਹ ਬਹੁਤ ਹੀ ਮਤਲਬ ਮਜ਼ਾਕੀਆ, ਬਹੁਤ ਹੀ ਸ਼ੁਗਲ ਵਾਲਾ ਨਾ, ਖੜੇ ਹੀ ਉੱਥੇ ਉਹ ਕਈ ਉਹਨੇ ਮਤਲਬ ਏਦਾਂ ਦੇ ਜਿਹੜੇ ਸ਼ੁਗਲ ਦੇ ਜੋਕਸ ਸੁਣਾ ਦਿੱਤੇ। ਉਹ ਵੀ ਬੜਾ ਇੱਕ ਕਰੈਕਟਰ ਜਿਹੜਾ ਆ ਬਹੁਤ ਹੀ ਇੰਟਰਸਟਿਡ ਰਿਹਾ ਪਹਿਲੀਆਂ ਫਿਲਮਾਂ ਦੇ ਵਿੱਚ, ਮੇਰ ਮਿੱਤਲ ਸਾਹਿਬ। ਜੀ ਬਿਲਕੁਲ। ਹਾਂਜੀ, ਬਹੁਤ ਧੰਨਵਾਦ ਜੀ, ਤੁਸੀਂ ਗੱਲ ਕੀਤੀ ਹੈ ਸਾਡੇ ਨਾਲ, ਔਰ ਆਪਣੀਆਂ ਯਾਦਾਂ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ। ਇਹ ਤੁਹਾਡੀ ਗੱਲ ਸਹੀ ਹੈ। ਜਦੋਂ 47 ਦੀ ਵੰਡ ਹੋਈ ਹੈ ਨਾ, ਉਸ ਵੇਲੇ ਪਛਾਣ ਜਿਹੜੀ ਸੀ, ਜਦੋਂ ਬੰਦੇ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਆਏ, ਪਛਾਣ ਜਿਹੜੀ ਹੈ ਜਾਂ ਤਾਂ ਜ਼ਿਲ੍ਹਿਆਂ ਦੀ ਸੀਗੀ, ਤਹਿਸੀਲਾਂ ਦੀ ਸੀ, ਜਾਂ ਪਿੰਡਾਂ ਦੀ ਸੀਗੀ। ਯਾਨੀ ਜਦੋਂ ਕਿਸੇ ਨੂੰ ਯਾਦ ਕਰਨਾ ਹੁੰਦਾ ਸੀ ਤਾਂ ਕਹਿਣਾ ਕਿ ਫਲਾਨਾ ਜਿਹੜਾ ਫਿਰੋਜ਼ਪੁਰ ਦਾ ਹੈ, ਇੰਦਗੜ੍ਹ ਦਾ ਹੈ, ਫਲਾਨਾ ਜਿਹੜਾ ਹੈ ਉਹ ਫਲਾਣੇ ਪਿੰਡ ਦਾ ਹੈ। ਯਾਨੀ ਉਹਨਾਂ ਦੀ ਜਿਹੜੀਆਂ ਗੋਤਾਂ ਸੀ ਜਾਂ ਉਹਨਾਂ ਦੀਆਂ ਅੱਲਾਂ ਜਿਹੜੀਆਂ ਪਿੱਛੇ ਪਈਆਂ ਹੋਈਆਂ ਸੀਗੀਆਂ, ਉਹ ਇੰਨੀਆਂ ਨਹੀਂ ਸੀ, ਕਿਉਂਕਿ ਲੋਕ ਜਿਹੜੇ ਦੂਰੋਂ ਆਏ ਸੀਗੇ। ਗੋਤ ਤੇ ਜਿਹੜੀ ਤੁਹਾਡੀ ਕਾਸਟ ਹੈ, ਜਿਹੜੀ ਜਾਂ ਤੁਹਾਡੀ ਜਿਹੜੀ ਅੱਲ ਹੈ, ਉਹ ਤਾਂ ਪਛਾਣ ਬਣਦੀ ਹੈ ਜਦੋਂ ਇਕੱਠੇ ਕਈਆਂ ਸਾਲਾਂ ਤੋਂ ਲੋਕ ਰਹਿ ਰਹੇ ਹੋਣ। ਤੇ ਜਦੋਂ ਇਹ ਵੰਡ ਦੇ ਬਾਅਦ ਲੋਕ ਜਿਹੜੇ ਇੱਕ ਮੁਖਤਲਿਫ ਜਗ੍ਹਾ ਤੋਂ ਲੋਕ ਆਏ ਨੇ, ਤੇ ਫਿਰ ਪਛਾਣ ਜਿਹੜੀ ਸੀ ਉਹ ਇਲਾਕਿਆਂ ਦੀ ਬਣ ਗਈ, ਉਹ ਜ਼ਿਲ੍ਹਿਆਂ ਦੀ ਬਣ ਗਈ, ਤਹਿਸੀਲਾਂ ਦੀ ਬਣ ਗਈ, ਔਰ ਪਿੰਡਾਂ ਦੀ ਬਣ ਗਈ ਉਹ। ਤੇ ਉਹ ਹਲੇ ਤੱਕ ਵੀ ਸਾਡੇ ਜਿਹੜੇ ਇੱਧਰ ਲਹਿੰਦੇ ਪੰਜਾਬ ਦੇ ਲੋਕ ਨੇ, ਜਿਹੜੇ ਡਾਕਟਰ ਸ਼ਫੀਕ ਸਾਹਿਬ ਜਿਹੜੇ ਨੇ, ਉਹ ਮੇਰੀ ਗੱਲ ਨੂੰ ਤਾਇਦ ਕਰਨ ਦੇ ਉਹ ਕਿ ਹਲੇ ਵੀ ਲੋਕ ਜਿਹੜੇ ਨੇ ਉਹ ਮਤਲਬ ਜ਼ਿਲ੍ਹਿਆਂ ਦੇ ਨਾਂ ਤੋਂ ਜ਼ਿਆਦਾ ਮਸ਼ਹੂਰ ਆ। ਹਾਂਜੀ, ਫਲਾਣੇ ਜਿਹੜੇ ਨੇ ਜਲੰਧਰੀਏ ਨੇ, ਅੰਮ੍ਰਿਤਸਰੀਏ ਨੇ, ਫਿਰੋਜ਼ਪੁਰੀਏ ਨੇ, ਹੁਸ਼ਿਆਰਪੁਰੀਏ ਨੇ, ਹਲੇ ਹਾਂਜੀ। ਅਸੀਂ ਭਾਗਪੁਰ ਪਿੰਡ ਤੋਂ ਨਾ ਮਾਈਗ੍ਰੇਟ ਹੋਏ ਸੀ, ਤੇ ਹਲੇ ਤੱਕ ਵੀ ਸਾਨੂੰ ਭਾਗਪੁਰੀਏ ਕਹਿੰਦੇ ਨੇ। ਬਿਲਕੁਲ। ਹਾਂਜੀ। ਪਿੰਡ ਦੇ ਵਿੱਚ ਅਸੀਂ ਮਤਲਬ ਬੁੱਢੇ ਹੋ ਗਏ, ਜਵਾਨ ਹੋ ਗਏ, ਸਾਨੂੰ ਮਤਲਬ ਇਹ ਪਤਾ ਹੀ ਨਹੀਂ ਲੱਗਾ ਕਿ ਵੀ ਉਹ ਸਾਡੇ ਨਾਲ ਘਰ ਦੇ ਰਹਿੰਦੇ ਸੀਗੇ ਪਿਛਲੇ ਪਾਸੇ, ਤੇ ਉਹ ਸੀਗੇ ਗਿੱਲ, ਉਹਨਾਂ ਨੂੰ ਮਾਨਕੀਏ ਕਹੀ ਜਾਂਦੇ ਸੀਗੇ, ਤੇ ਅਸੀਂ ਮਾਨਕੀਏ ਸਮਝਣਾ ਕਿ ਕੋਈ ਮਾਨਕੀਏ ਕਾਸਟ ਹੁੰਦੀ ਹੋਊ। ਤੇ ਉਹ ਹੁਣ ਜਾ ਕੇ 5-4 ਸਾਲ ਹੋਏ ਪਤਾ ਲੱਗਾ ਕਿ ਉਹ ਤਾਂ ਗਿੱਲ ਆ। ਤੇ ਉਹ ਕਿਤੇ ਪਿਛਲੇ ਪਿੰਡ ਜਿਹੜਾ ਪਾਕਿਸਤਾਨ ਤੋਂ ਆਏ, ਕੋਈ ਮਾਨਕ ਪਿੰਡ ਹੋਏਗਾ, ਤੇ ਉੱਥੋਂ ਆਏ ਹੋਣਗੇ। ਤੇ ਇਸ ਤਰ੍ਹਾਂ ਦੇ ਨਾਲ ਜਿੰਨੇ ਵੀ ਘਰ ਸੀ ਉਹਨਾਂ ਦੇ ਸਾਰਿਆਂ ਦੇ ਨਾਂ ਪਿਛਲੇ ਪਿੰਡਾਂ ਦੇ ਚੱਲੀ ਜਾਂਦੇ ਆ।
ਮੈਨੂੰ ਤਾਂ ਜੀ ਇਹ ਜ਼ਿਆਦਾ ਚੰਗਾ ਲੱਗਦਾ ਕਿ ਤੁਸੀਂ ਉਹ ਜਿਹੜੀਆਂ ਗੋਤਾਂ ਜਾਂ ਅੱਲਾਂ ਜਿਹੜੀਆਂ ਉਹ ਤੋਂ ਜ਼ਿਆਦਾ ਜਿਹੜਾ ਜਿਸ ਵੇਲੇ ਕੋਈ ਬੰਦਾ ਜ਼ਿਲ੍ਹੇ ਦਾ ਨਾਂ ਲੈ ਕੇ ਜਾਂ ਪਿੰਡ ਦਾ ਨਾਂ ਲੈ ਕੇ ਜਾਂ ਤਹਿਸੀਲ ਦਾ ਨਾਂ ਲੈ ਕੇ ਯਾਦ ਕਰਦਾ, ਉਹ ਜ਼ਿਆਦਾ ਚੰਗਾ ਲੱਗਦਾ। ਚਲੋ ਜੀ, ਇੱਕ ਜੁੜਤ ਜਿਹੜੀ ਹੈ ਇੱਕ ਕਿਸੇ ਇਲਾਕੇ ਜਾਂ ਧਰਤੀ ਦੇ ਨਾਲ ਜਿਹੜੀ ਹੈ ਉਹ ਹਾਲੇ ਤੱਕ ਚੱਲੀ ਆ ਰਹੀ ਤੇ ਅੱਛਾ, ਉਹ ਹੈ ਨਾ ਕਿ ਉਹ ਇੱਕ ਲਫ਼ਜ਼ ਜਿਹੜਾ ਨਾ ਪੂਰੀ ਹਿਸਟਰੀ ਦੱਸ ਦਿੰਦਾ ਵੀ ਇਹ ਕੀ ਚੀਜ਼ ਆ। ਬਿਲਕੁਲ ਬਿਲਕੁਲ ਐਵੇਂ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਬਿਲਕੁਲ ਸਹੀ ਗੱਲ ਹੈ। ਬੰਦਿਆਂ ਦੀ ਸਾਈਕੀ ਵੀ ਦੱਸ ਦਿੰਦਾ, ਨਫਸੀਆਤ ਵੀ ਉਹਨਾਂ ਦੀ ਦੱਸ ਦਿੰਦਾ, ਉਹ ਇਲਾਕੇ ਦੇ ਬਾਰੇ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਰਵੱਈਆ ਜਾਂ ਚੀਜ਼ਾਂ ਜਿਹੜੀਆਂ ਹੁੰਦੀਆਂ, ਕਿਉਂਕਿ ਬਹੁਤ ਸਾਰੀਆਂ ਸ਼ਨਾਖਤਾਂ ਸਾਡੀਆਂ ਜਿਹੜੀਆਂ ਇਲਾਕੇ ਔਰ ਖਿੱਤਿਆਂ ਦੀ ਵਜ੍ਹਾ ਤੋਂ ਵੀ ਯਾਦ ਕੀਤੀਆਂ ਜਾਂਦੀਆਂ। ਇਹ ਤੁਹਾਡੀ ਗੱਲ ਸਹੀ ਹੈ ਕਿ ਉਸ ਇੱਕ ਸ਼ਨਾਖਤ ਦੇ ਅੰਦਰ, ਇੱਕ ਲਫ਼ਜ਼ ਦੇ ਅੰਦਰ, ਇੱਕ ਸ਼ਬਦ ਦੇ ਅੰਦਰ ਜਿਹੜੀ ਹੈ ਪੂਰੀ ਜਿਹੜੀ ਹੈ ਉਸ ਖਾਨਦਾਨ ਦੀ ਹਿਸਟਰੀ ਜਿਹੜੀ ਹੈ ਉਹ ਸਾਡੇ ਸਾਹਮਣੇ ਆ ਜਾਂਦੀ ਹੈ। ਸਾਨੂੰ ਜ਼ਿਆਦਾ ਸਵਾਲ ਜਿਹੜੇ ਨੇ ਉਹਦੇ ਤੇ ਨਹੀਂ ਕਰਨੇ ਪੈਂਦੇ। ਬੰਦਾ ਜਿਹੜਾ ਹੈ ਉਹ ਹਰ ਚੀਜ਼ ਜਿਹੜੀ ਹੈ ਉਹ ਸਮਝ ਲੈਂਦਾ ਹੈ ਕਿ ਕਈਆਂ ਇਲਾਕਿਆਂ ਦੇ ਵਿੱਚ ਜ਼ਰਾ ਗੁੱਸੇ ਵਾਲੇ ਲੋਕ ਹੁੰਦੇ ਨੇ, ਕਈ ਇਲਾਕਿਆਂ ਦੇ ਵਿੱਚ ਜ਼ਰਾ ਪੜ੍ਹੇ ਲਿਖੇ ਲੋਕ ਹੁੰਦੇ ਨੇ, ਕਈਆਂ ਇਲਾਕਿਆਂ ਦੇ ਜਿਹੜੇ ਨੇ ਦਾਨਿਸ਼ ਵਾਲੇ ਲੋਕ ਹੁੰਦੇ ਨੇ, ਔਰ ਇੱਕ ਉਹ ਇਲਾਕਾ ਖਿੱਤਾ ਜਿਹੜਾ ਹੈ ਉਹ ਸਾਰੀ ਗੱਲ ਤੁਹਾਡੇ ਸਾਹਮਣੇ। ਫਿਰ ਅਗਲਾ ਸਵਾਲ ਜਿਹੜਾ ਤੁਸੀਂ ਉਸੇ ਹਿਸਾਬ ਨਾਲ ਕਰਦੇ ਹੋ। ਹਾਂਜੀ, ਹਾਂ, ਬਿਲਕੁਲ ਸਹੀ ਗੱਲ ਆ ਕਿ ਤੁਹਾਨੂੰ ਪਤਾ ਹੁੰਦਾ ਆ ਕਿ ਜਿਹੜੇ ਅਸੀਂ ਉਹ ਬਾਅਦ ਦੇ ਵਿੱਚ ਬਰੌਟ ਅਪ ਹੋਏ, ਸਾਨੂੰ ਤੇ ਇੰਨਾ ਨਹੀਂ ਪਤਾ, ਲੇਕਿਨ ਸਾਡੇ ਜਿਹੜੇ ਪੇਰੈਂਟਸ ਉਹਨਾਂ ਨੂੰ ਜ਼ਿਆਦਾ ਪਤਾ ਕਿ ਬਈ ਇਹ ਕਿੱਥੋਂ ਆਏ ਆ, ਕਿੱਥੋਂ ਕਿਹੋ ਜਿਹੇ ਲੋਕ ਆ, ਹਨਾ। ਉਹ ਸਾਰਾ ਉਹ ਸਮਝਦੇ ਸੀਗੇ। ਸਾਨੂੰ ਇੰਨਾ ਜ਼ਿਆਦਾ ਨਹੀਂ ਸੀ ਪਤਾ ਕਿ ਬਈ ਉਹ ਕਿਸ ਤਰ੍ਹਾਂ ਦੇ ਆਦਮੀ ਹੈਗੇ ਆ। ਕੋਈ ਆਦਮੀ ਸ਼ਰੀਫ ਸੀ, ਕੋਈ ਲੜਨ ਭਿੜਨ ਵਾਲੇ ਜ਼ਿਆਦਾ ਸੀ। ਉਹ ਹਰ ਤਰ੍ਹਾਂ ਦੀ ਉੱਥੇ ਡਿਫਰੈਂਟ, ਜਿੱਦਾਂ ਕਹਿੰਦੇ ਹੁੰਦੇ ਆ ਕਿ ਲੋਕ ਸੀਗੇ, ਡਿਫਰੈਂਟ ਇਲਾਕਿਆਂ ਤੋਂ ਆਏ ਸੀਗੇ। ਜੀ ਜੀ, ਹਰਜੀਤ ਭਾਈ ਤੁਹਾਡਾ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਤੇ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਕਰਦਾ, ਸ਼ੁਕਰੀਆ ਕਰਦਾ ਕਿ ਜਿਹੜਾ ਤੁਸੀਂ ਜਿਹੜੇ ਹਰ ਪ੍ਰੋਗਰਾਮ ਦੇ ਵਿੱਚ ਜਿਹੜੀ ਭੂਮਿਕਾ ਨਿਭਾਉਂਦੇ ਹੋ, ਇੰਟਰੋਡਕਸ਼ਨ ਕਰਦੇ ਹੋ, ਬਹੁਤ ਹੀ ਮਤਲਬ ਤੁਸੀਂ ਉਹ ਚੰਗੇ ਤਰੀਕੇ ਦੇ ਨਾਲ ਉਹਨੂੰ ਜਿਹੜਾ ਆ ਸ਼ੁਰੂਆਤ ਕਰਦੇ ਹੋ ਤੇ ਬਹੁਤ ਹੀ ਵਧੀਆ ਇਹ ਕੰਮ ਹੋ ਰਿਹਾ ਆ ਕਿ ਜਿਹੜੇ ਦੋਨਾਂ ਸਾਈਡਾਂ ਦੇ ਉੱਪਰ ਹੁਣ ਇਸ ਵੇਲੇ ਮੇਰਾ ਜਲੰਧਰ 'ਚ ਮੇਰਾ ਭਰਾ ਦਾ ਲੜਕਾ ਉਹ ਦੇਖ ਰਿਹਾ ਤੇ ਉਹ ਮੈਨੂੰ ਕਹਿ ਰਿਹਾ ਸੀਗਾ ਕਿ ਉਹ ਮੇਰੇ ਕਰਕੇ ਉਹ ਵੀ ਦੇਖਣ ਲੱਗਾ ਆ ਤੇ ਹੁਣ ਉਹ ਮੈਨੂੰ ਕਹਿ ਰਿਹਾ ਸੀਗਾ, ਤਾਇਆ ਜੀ ਤੁਸੀਂ ਲਾਈਵ ਕਿਉਂ ਨਹੀਂ ਹੁੰਦੇ? ਮੈਂ ਕਿਹਾ ਯਾਰ ਮੇਰਾ ਲਿੰਕ ਜਿਹੜਾ ਮੈਂ ਟਰਾਈ ਕਰਦਾ ਉਹ ਚੱਲਦਾ ਨਹੀਂਗਾ। ਉਹ ਕਹਿੰਦਾ ਅੱਛਾ ਮੈਂ ਤੁਹਾਨੂੰ ਲਿੰਕ ਭੇਜਦਾ ਤੇ ਤੁਸੀਂ ਫਿਰ ਉਹ ਤੇ ਕਰੋ। ਜਦੋਂ ਮੈਂ ਉਹਦੇ ਤੇ ਕੀਤਾ ਕਲਿੱਕ ਤੇ ਉਹ ਇੱਕਦਮ ਸਟੂਡੀਓ 'ਚ ਐਂਟਰ ਹੋ ਗਿਆ। ਜੀ ਜੀ, ਸਾਡਾ ਇੱਕ WhatsApp ਦਾ ਗਰੁੱਪ ਵੀ ਜਿਹੜਾ ਬਣਿਆ ਹੋਇਆ, ਤੁਸੀਂ ਉਹਦੇ 'ਚ ਵੀ ਸ਼ਾਮਲ ਹੋ ਜਾਓ। ਉਹਦੇ ਵਿੱਚ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ। ਢਿੱਲੋਂ ਸਾਹਿਬ ਜਿਹੜੇ ਨੇ ਉਹ ਤੁਹਾਨੂੰ ਐਡ ਕਰ ਲੈਣਗੇ ਉਸ ਗਰੁੱਪ ਦੇ ਵਿੱਚ ਤੇ ਬਹੁਤ ਮਿਹਰਬਾਨੀ ਤੇ ਬਹੁਤ ਮਿਹਰਬਾਨੀ। ਹਾਂਜੀ, ਬਹੁਤ ਧੰਨਵਾਦ, ਸ਼ੁਕਰੀਆ। ਇਸੇ ਤਰ੍ਹਾਂ ਹੀ ਜਿਹੜਾ ਉਹ ਕਰਦੇ ਰਹੋ ਪ੍ਰੋਗਰਾਮ ਜਿਹੜਾ ਕਿਸੇ ਦੋਸਤ ਦੀ ਡਬਲ ਡਿਵਾਈਸ ਜਿਹੜੀ ਹੈ ਉਹ ਔਨ ਹੈ। ਜ਼ਰਾ ਡਿਵਾਈਸ ਅੱਛਾ ਅੱਛਾ। ਵੀਰ ਜੀ, ਸਾਨੂੰ ਵੀ ਉਸ WhatsApp ਗਰੁੱਪ ਦੇ ਵਿੱਚ ਸਾਨੂੰ ਵੀ ਐਡ ਕਰ ਲਿਓ। ਜੀ 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 ਜੀ, ਮੈਂ ਢਿੱਲੋਂ ਸਾਹਿਬ ਨੂੰ ਤੁਸੀਂ ਪਰਸਨਲ ਉਹਨਾਂ ਦਾ ਜਿਹੜਾ ਅਕਾਊਂਟ ਹੈ ਇਹ ਕਿਸੇ ਦੋਸਤ ਦੀ ਹੈ ਨਾ ਡਿਵਾਈਸ ਜਿਹੜੀ ਹੈ ਡਬਲ ਡਿਵਾਈਸ ਹੈ ਉਹ ਔਨ ਹੈ। ਜੀ ਜੀ, ਹੁਣ ਠੀਕ ਹੋ ਗਿਆ। ਜੀ ਜੀ, ਬਿਲਕੁਲ ਬਿਲਕੁਲ, ਉਹ ਜਿਹੜਾ ਹੈ ਤੁਸੀਂ ਵੀ ਉਸ ਗਰੁੱਪ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਸਾਡੇ ਨਾਲ ਇੱਕ ਹੋਰ ਵੀਰ ਜੁੜੇ ਹੋਏ ਨੇ, ਨਾਂ ਜਿਹੜਾ ਵਾ ਇਹ ਗੁਰਮੁਖੀ ਦੇ ਵਿੱਚ ਲਿਖਿਆ, ਮੈਨੂੰ ਕੋਈ ਪੜ੍ਹਿਆ ਨਹੀਂ ਜਾ ਰਿਹਾ। ਅਗਰ ਉਹ ਖੁਦ ਆਪਣਾ ਨਾਂ ਜਿਹੜਾ ਦੱਸ ਦੇਣ। ਤੁਹਾਡਾ ਮਾਈਕ ਜਿਹੜਾ ਉਹ ਮਿਊਟ ਹੈ, ਅਨਮਿਊਟ ਕਰ ਲਓ। ਜੀ ਹੁਣ ਆ ਰਹੀ ਆ। ਜੀ ਜੀ ਹੈਲੋ, ਇਹ ਅਨਮਿਊਟ। ਜੀ ਜੀ ਹੈਲੋ, ਜੀ ਜੀ, ਆ ਰਹੀ ਆਵਾਜ਼ ਤੁਹਾਡੀ। ਹਾਂਜੀ ਸਰ, ਹਰਵੇਲ ਸਿੰਘ ਬੋਲ ਰਿਹਾ ਸਰ, ਗੰਗਾਨਗਰ ਰਾਜਸਥਾਨ ਤੋਂ। ਬਹੁਤ ਮਿਹਰਬਾਨੀ। ਹਾਂਜੀ ਸਰ, ਮੈਂ ਵੀ ਤੁਹਾਡੇ ਸਟਾਫ ਦਾ ਆਦਮੀ ਹਾਂ ਜੀ। ਮੈਂ ਵੀ ਕਾਲਜ ਲੈਕਚਰਰ ਹਾਂ ਜੀ, ਐਸੋਸੀਏਟ ਪ੍ਰੋਫੈਸਰ ਜੀ। ਅੱਛਾ,
ਵਾਹ ਜੀ ਵਾਹ ਵੈਲਕਮ ਜੀ ਵੈਲਕਮ। ਜੀ ਹਾਂਜੀ ਮੈਂ ਵੀ ਪ੍ਰੋਫੈਸਰ ਹਾਂ ਸਰ। ਹਾਂਜੀ ਸਰ ਜੀਓਗ੍ਰਾਫੀ ਮੇਰਾ ਜੀਓਗ੍ਰਾਫੀ ਸਬਜੈਕਟ ਹੈ ਸਰ। ਵਾਹ ਜੀ ਕਮਾਲ ਦਾ ਸਬਜੈਕਟ ਹੈ ਤੁਹਾਡਾ। ਜੀਓਗ੍ਰਾਫੀ ਤੋਂ ਬਗੈਰ ਹੈਲੋ ਤਾਂ ਬੰਦਾ ਕਿਸੇ ਕੰਮ ਦਾ ਨਹੀਂ ਦਾ। ਹਾਂਜੀ ਹਾਂਜੀ ਤੁਹਾਡਾ ਹਾਂਜੀ ਸਰ ਤੁਹਾਡਾ ਕਿਹੜਾ ਸਬਜੈਕਟ ਸੀ? ਮੇਰਾ ਲਿਟਰੇਚਰ ਹੈ, ਉਰਦੂ ਲਿਟਰੇਚਰ ਬੇਸਿਕਲੀ, ਲੇਕਿਨ ਜ਼ਿਆਦਾ ਮੇਰੀਆਂ ਦਿਲਚਸਪੀਆਂ ਜਿਹੜੀਆਂ ਉਹ ਪੰਜਾਬੀ ਦੇ ਨਾਲ ਹੈ। ਸਰ ਅੱਲਾ ਠੀਕ ਹੈ ਜੀ। ਸਰ ਅੱਲਾ ਦੀ ਗੱਲ ਚੱਲਦੀ ਆ, ਅੱਲਾ ਦੀ ਸਾਡੇ ਹਾਂਜੀ ਬੋਲੋ। ਤੁਹਾਡੀ ਮੇਰੇ ਖਿਆਲ ਕੋਈ ਡਿਵਾਈਸ ਜਿਹੜੀ ਹੈ, ਹੋਰ ਵੀ ਚਲੇ ਗਏ ਨੇ ਦੋਸਤ ਪ੍ਰੋਫੈਸਰ ਸਾਹਿਬ ਜਿਹੜੇ ਨੇ, ਉਹਨਾਂ ਦਾ ਲਿੰਕ ਮੇਰੇ ਖਿਆਲ ਡਾਊਨ ਹੋ ਗਿਆ ਜੀ। ਸਿੱਧੂ ਸਾਹਿਬ ਹਾਂਜੀ ਹਾਂਜੀ, ਜਿਵੇਂ ਤੁਸੀਂ ਅੱਲਾਂ ਦੀ ਗੱਲ ਕਰ ਰਹੇ ਹੋ ਨਾ ਜੀ, ਇਹ ਸ਼ੁਰੂ ਤੋਂ ਆਈ ਤੁਰੀਆਂ ਆਉਂਦੀਆਂ। ਹੁਣ ਸਾਡਾ ਪਿੰਡ ਕਸੂਰ ਵਿੱਚ ਲੰਡਿਆਂ ਵਾਲੇ ਸੀ, ਲੰਡਿਆਂ ਵਾਲਾ ਪਿੰਡ ਇੱਧਰ, ਤੇ ਉਹ ਅਸੀਂ ਹੁਣ ਤੱਕ ਵੀ ਲੰਡਿਆਂ ਵਾਲੇ ਹੀ ਵੱਜਦੇ ਆ। ਜਿਸ ਤਰ੍ਹਾਂ ਹੀ ਸਾਡੇ ਉਹ ਸਾਨੂੰ ਲੰਡਿਆਂ ਵਾਲੇ ਹੀ ਕਹਿ ਕੇ ਹੀ ਬੁਲਾਉਂਦੇ ਆ। ਤੇ ਉਹ ਜਿਵੇਂ ਹੀ ਸਾਡੇ ਪਿੰਡਾਂ 'ਚ ਜਿਸ ਤਰ੍ਹਾਂ ਆ ਕੇ ਬੈਠੇ ਆ ਕੋਈ, ਉਹ ਅੱਜ ਵੀ ਉਸ ਤਰ੍ਹਾਂ ਹੀ ਵੱਜਦੇ। ਕੋਈ ਰਾਜੇ ਜੰਗੀਏ ਵੱਜਦੇ ਆ, ਕਿਸੇ ਨੂੰ ਕਹਿੰਦੇ ਆ ਆਪਣਾ ਲੈਲਪੁਰੀਏ, ਰਾਜੇ ਜੰਗੀਏ, ਇਸ ਤਰ੍ਹਾਂ ਪਿਛਲੇ ਪਿੰਡਾਂ ਦੇ ਨਾਵਾਂ ਤੇ ਹੀ ਹੁਣ ਤੱਕ ਵੀ ਉਸੇ ਤਰ੍ਹਾਂ ਹੀ ਚੱਲ ਰਿਹਾ ਜੀ। ਸਹੀ 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 ਬਿਲਕੁਲ ਜੀ। ਇਹ ਜਿਹੜੀਆਂ ਜੀ ਸ਼ਨਾਖਤਾਂ ਜਿਹੜੀਆਂ ਬਣ ਜਾਂਦੀਆਂ ਵਾ, ਜ਼ਾਹਿਰ ਹੈ ਉਹ ਫਿਰ ਕਈਆਂ ਨਸਲਾਂ ਤੱਕ ਜਿਹੜੀਆਂ ਉਹ ਚੱਲਦੀਆਂ ਨੇ। ਔਰ ਖਾਸ ਕਰ ਸਾਡਾ ਜਿਹੜਾ ਪੰਜਾਬ ਹੈ, ਇਹਦੇ ਵਿੱਚ ਤਾਂ ਇਹ ਚੀਜ਼ਾਂ ਜਿਹੜੀਆਂ ਬਹੁਤ ਜਿਹੜੀਆਂ ਇਹਦਾ ਪਛਾਣ ਜਿਹੜੀਆਂ ਬਣ ਜਾਂਦੀ ਸਾਡੇ। ਔਰ ਤੁਸੀਂ ਇਹ ਦੇਖੋ ਕਿ ਇਹ ਕਈਆਂ ਨਸਲਾਂ ਤੋਂ ਚੱਲੀਆਂ ਆ ਰਹੀਆਂ ਵਾ। ਔਰ ਅੱਲ ਜਿਹੜੀ ਹੈ, ਇਹਦੇ ਪਿੱਛੇ ਕੋਈ ਨਾ ਕੋਈ ਐਸੀ ਕਹਾਣੀ ਜ਼ਰੂਰ ਹੁੰਦੀ ਹੈ, ਕੋਈ ਐਸਾ ਵਾਕਿਆ ਜ਼ਰੂਰ ਹੁੰਦਾ ਜਿਹੜਾ ਅੱਲ ਬਣਦਾ। ਔਰ ਮੇਰਾ ਖਿਆਲ ਹੈ ਕਿ ਇਹ ਅਗਰ ਮੈਂ ਭੁੱਲ ਨਹੀਂ ਰਿਹਾ ਤੇ ਸ਼ਾਇਦ ਇਹ ਕਿਸੇ ਹੋਰ ਖਿੱਤੇ ਦੇ ਵਿੱਚ ਇਸ ਤਰ੍ਹਾਂ ਦੀਆਂ 3 ਜਿਹੜੀਆਂ ਕੈਟਾਗਰੀਆਂ ਜਿਹੜੀਆਂ ਬਣਾਈਆਂ ਜਾਂਦੀਆਂ। ਇੱਕ ਤਾਂ ਤੁਹਾਡੀ ਕਾਸਟ ਹੈ, ਕਾਸਟ ਤੋਂ ਬਾਅਦ ਗੋਤ ਹੈ, ਔਰ ਤੀਸਰੀ ਜਿਹੜੀ ਅੱਲ ਹੈ। ਅੱਛਾ, ਅੱਲ ਸਾਰਿਆਂ ਦੀ ਨਹੀਂ ਹੁੰਦੀ, ਉਹ ਤਾਂ ਹੁੰਦੀ ਆ ਕੋਈ ਗੱਲ ਜਿਹੜੀ ਮਸ਼ਹੂਰ ਹੋ ਜਾਵੇ ਕਿਸੇ ਵੀ ਖਾਨਦਾਨ ਦੇ ਨਾਲ, ਕਿਸੇ ਵੀ ਬੰਦੇ ਦੇ ਨਾਲ। ਤੇ ਮੇਰਾ ਨਹੀਂ ਖਿਆਲ ਕਿ ਕਿਸੇ ਹੋਰ ਖਿੱਤੇ ਦੇ ਵਿੱਚ ਪੰਜਾਬ ਤੋਂ ਇਲਾਵਾ ਵੀ ਇਹ ਅੱਲ ਵਾਲਾ ਜਾਂ ਕੋਈ ਸਿਲਸਿਲਾ ਜਿਹੜਾ ਚੱਲਦਾ ਹੋਵੇ। ਅਗਰ ਚੱਲ ਰਿਹਾ, ਮੇਰੀ ਮਾਲੂਮਾਤ ਦੇ ਵਿੱਚ ਤਾਂ ਨਹੀਂ ਦਾ ਇਹ, ਸ਼ਾਇਦ ਉਹਦੇ ਵਾਸਤੇ ਕੋਈ ਹੋਰ ਲਫ਼ਜ਼ ਜਿਹੜਾ ਬੋਲਿਆ ਜਾਂਦਾ ਹੋਵੇ। ਲੇਕਿਨ ਸਾਡੇ ਪੰਜਾਬ ਦੇ ਵਿੱਚ ਇਹ ਬਹੁਤ ਕਾਮਨ ਹੈ, ਬੜਾ ਆਮ ਹੈ। ਕਿਉਂ ਜੀ ਡਾਕਟਰ ਸ਼ਫੀਕ ਸਾਹਿਬ? ਹਾਂਜੀ, ਨਹੀਂ ਕਦੀ ਨਹੀਂ ਸੁਣਿਆ ਕਿਸੇ ਜੀ ਹੋਰ ਲੈਂਗੁਏਜ ਨੇ, ਕਦੀ ਸੁਣਿਆ ਹੀ ਨਹੀਂ ਹੈ। ਹੁਣ ਇੰਗਲਿਸ਼ ਦੇ ਵਿੱਚ ਆ ਕਿ ਜੀ ਫਸਟ ਨੇਮ, ਸੈਕੰਡ ਨੇਮ, ਥਰਡ ਨੇਮ, ਉਹਦੇ ਵਿੱਚ ਉਹ ਕਾਸਟ ਵੀ ਸਾਰਾ ਵਿੱਚ ਲਿਖ ਦਿੰਦੇ ਨੇ, ਗੋਤ ਵੀ ਲਿਖ ਦਿੰਦੇ ਨੇ, ਉਹ ਸਾਰਾ ਕੁਝ ਹੋ ਜਾਂਦਾ। ਲੇਕਿਨ ਅੱਲ ਵਾਲਾ ਸਿਸਟਮ ਜਿਹੜਾ ਨਾ, ਇਹ ਪੰਜਾਬੀਆਂ 'ਚ ਹੀ ਹੈ। ਪਾਕਿਸਤਾਨ 'ਚ ਵੀ ਹੋਰ ਜਿੰਨੇ ਨੇ, ਮਤਲਬ ਬਲੋਚ ਨੇ ਜਾਂ ਪਠਾਨ ਨੇ ਜਾਂ ਉਰਦੂ ਸਪੀਕਿੰਗ ਨੇ, ਸਰਾਇਕੀ ਸਪੀਕਿੰਗ ਨੇ ਜਾਂ ਸਿੰਧੀ ਸਪੀਕਿੰਗ ਨੇ, ਉਹਨਾਂ ਵਿੱਚ ਵੀ ਇਹ ਚੀਜ਼ਾਂ ਨਹੀਂ ਹੈਗੀਆਂ। ਇਹ ਸਿਰਫ ਪਿਓਰ ਪੰਜਾਬੀਆਂ ਦਾ ਕੰਮ ਹੈ। ਸਹੀ ਸਹੀ ਸਹੀ। ਇਹਦਾ ਮਤਲਬ ਇਹ ਹੈ ਕਿ ਇਹ ਇਹਨਾਂ ਦੀ ਆਬਜ਼ਰਵੇਸ਼ਨ ਬੜੀ ਗਹਿਰੀ ਹੁੰਦੀ ਸੀ, ਇਹਨਾਂ ਦਾ ਮੁਸ਼ਾਹਿਦਾ ਬੜਾ ਤੇਜ਼ ਹੁੰਦਾ ਸੀ ਕਿ ਇਹ ਕਿਸੇ ਵੀ ਖਾਨਦਾਨ ਦੀ ਕਿਸੇ ਵੀ ਗਲਤੀ, ਖੂਬੀ, ਕਿਸੇ ਵੀ ਉਹਦੀ ਚੀਜ਼ ਤੇ ਇੰਨੀ ਨਜ਼ਰ ਰੱਖਦੇ ਸੀ ਦੇ, ਔਰ ਫਿਰ ਉਹਨੂੰ ਇੰਨਾ ਮਸ਼ਹੂਰ ਕਰ ਦਿੰਦੇ ਸੀ ਉਹ ਕਿ ਬਾਜ਼ ਦਫਾ ਤਾਂ ਜ਼ਾਤ ਦਾ ਪਤਾ ਨਹੀਂ ਚੱਲਦਾ, ਗੋਤ ਦਾ ਪਤਾ ਨਹੀਂ ਚੱਲਦਾ, ਅੱਲ ਦੇ ਨਾਂ ਤੋਂ ਮਸ਼ਹੂਰ ਹੋ ਜਾਂਦੇ ਨੇ ਉਹ। ਹਾਂਜੀ, ਔਰ ਉਹਨਾਂ ਦਾ ਪਤਾ ਨਹੀਂ ਹੁੰਦਾ। ਸਾਡੇ ਕੋਲ ਇੱਕ ਫੈਮਿਲੀ ਆ ਜੀ, ਉਹਨਾਂ ਨੂੰ ਬਾਜੇ ਕਹਿੰਦੇ ਨੇ। ਉਹਨਾਂ ਦਾ ਬਾਜਿਆਂ ਨਾਲ ਕੋਈ ਤਲਕ ਹੀ ਨਹੀਂ, ਲੇਕਿਨ ਉਹ ਕਿ ਬਾਬਾ ਕੋਈ ਉਹਨਾਂ ਦਾ ਜਿਹੜਾ ਸਿੱਧਾ ਜਿਹਾ ਸੀਗਾ, ਉਹਨੂੰ ਬਾਜਾ ਕਹਿੰਦੇ ਸੀ। ਉਹ ਬਾਜਿਆਂ ਤੋਂ ਬਾਜੇ ਹੀ ਬਣ ਗਏ ਨੇ ਹੁਣ ਤੱਕ। ਜੀ 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 ਜੀ। ਉਹ ਤਾਂ ਇਸ ਤਰ੍ਹਾਂ ਨਹੀਂ, ਜਿਵੇਂ ਪਿੰਡ ਦੇ ਵਿੱਚ ਹੋ ਜਾਂਦਾ ਹੈ ਵੀ ਕਿਸੇ ਦਾ ਜੋ ਕੋਈ ਭਲਾ ਮਾਨਸ ਬੰਦਾ ਹੈ, ਉਹਨੂੰ ਆਮ ਹੁਣ ਸਾਡੇ ਇੱਥੇ ਨਾਲ ਹੈਗੇ, ਉਹਨਾਂ ਨੂੰ ਭਗਤਾਂ ਦੇ ਵੱਜਣ ਲੱਗ ਜਾਣਗੇ, ਭਗਤਾਂ ਕੇ ਉਹ ਭਗਤ ਨੇ। ਹਾਂਜੀ, ਇਸ ਤਰ੍ਹਾਂ ਦੇ ਹਾਂਜੀ ਹਾਂਜੀ, ਹਰ ਤਰ੍ਹਾਂ ਦੀਆਂ ਇਹ ਚੀਜ਼ਾਂ ਉਹ ਉਸ ਤਰ੍ਹਾਂ ਜਿਹੋ ਜਿਹਾ ਕੋਈ ਉਹਨਾਂ ਦੇ ਹੁੰਦੀ ਆ ਚਿੰਨ੍ਹ ਜਾਂ ਕੋਈ ਲੱਛਣ ਕਹਿ ਲਓ, ਉਹ ਉਸ ਤਰ੍ਹਾਂ ਦੇ ਹੀ ਉਹੋ ਜਿਹਾ ਨਾਂ ਰਲਦਾ ਮਿਲਦਾ ਸਮਾਜ ਨਾਂ ਰੱਖ ਦਿੰਦਾ ਜੀ ਉਹਨਾਂ ਦਾ। ਬਾਕੀ ਹਾਂਜੀ, ਬਾਕੀ ਪਿੰਡਾਂ ਵਾਲੇ ਜਿਹੜਾ ਇਹ ਤਾਂ ਉੱਥੇ ਜੋੜਿਆ ਜਾਂਦਾ ਨਾ ਜੀ। ਕੋਈ ਅੱਜ ਵੀ ਰਿਸ਼ਤਾ ਕਰਦਾ ਅਗਲਾ, ਸਾਡੇ ਤਾਂ ਇਹ ਜ਼ਰੂਰ ਪੁੱਛਦੇ ਆ ਵੀ ਭਾਈ ਤੁਸੀਂ ਪਿੱਛੋਂ ਕਿੱਥੋਂ ਦੇ ਜੀ। ਬਿਲਕੁਲ, ਸਾਡੇ ਵੀ ਇਸ ਤਰ੍ਹਾਂ ਪੁੱਛਦੇ ਨੇ। ਠੀਕ, ਇਹ ਜ਼ਰੂਰੀ ਹੁੰਦਾ। ਅਗਲਾ ਪੁੱਛਦਾ ਭਾਈ ਤੇਰਾ ਦਾਦਾ ਪੜਦਾਦਾ ਕੀ ਕਰਦਾ ਸੀ, ਉਹ ਕੀ ਲਾਉਂਦਾ ਕਰਦੇ ਸਨ, ਕਿਹੜਾ ਪਿੰਡ ਸੀ।
ਮੇਰੇ ਗਵਾਂਢੀ ਆ ਗਏ ਨੇ ਜੀ, ਕਿਸ਼ਨਪੁਰੇ ਦੇ ਮੇਰੇ ਗਵਾਂਢੀ। ਸਾਡਾ ਚੜ੍ਹਦੇ ਪੰਜਾਬ ਜਿਹੜਾ ਪਿੰਡ ਸੀਗਾ ਉਹ ਇੰਦਗੜ੍ਹ ਸੀਗਾ, ਧਰਮਕੋਟ ਦੇ ਨਾਲ। ਹਾਂਜੀ ਤੇ ਜੀ ਮਾਨ ਹੈਗਾ। ਸਾਹਿਬ ਆ ਗਏ ਨੇ ਸਾਡੇ ਨਾਲ, ਜੁੜੇ ਹੋਏ ਨੇ ਜੀ। ਮਾਨ ਸਾਹਿਬ, ਨੀਮ ਸਾਹਿਬ ਜੀ, ਜੀ 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 ਜੀ, ਡਾਕਟਰ ਸਾਹਿਬ, ਬਾਈ ਬਲਜਿੰਦਰ ਜੀ, ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ। ਮੈਂ ਫਸਟ ਟਾਈਮ ਹੀ ਜੁੜਿਆ ਜੀ, ਪ੍ਰੋਗਰਾਮ ਬਹੁਤ ਪੁਰਾਣਾ ਦੇਖਦੇ ਆ ਸਤਿ ਸ੍ਰੀ ਆਪਣਾ ਅਕਾਲ ਬਾਈ ਜੀ, ਜੀ ਦਾ। ਸਤਿ ਸ੍ਰੀ ਅਕਾਲ। ਤੇ ਬਸ ਮੈਂ ਤਾਂ ਇੱਕ ਹਾਜ਼ਰੀ ਲਵਾਉਣੀ ਆ। ਬਾਈ ਜੀ ਚਾ ਗੱਲ ਕਰ ਰਹੇ ਸੀ ਵੀ ਦਾਦਾ ਪੜਦਾਦਾ ਪੁੱਛਦੇ ਆ ਵੀ ਕਿੱਥੋਂ ਦੇ ਨੇ ਤੁਹਾਡੇ। ਜੀ ਜੀ। ਉਹ ਆਏ ਨਾ ਸਾਡੇ ਇੱਥੇ ਪਿੰਡ ਚ ਆਪਣੇ ਰਾਜਿਆਂ ਦੇ ਘਰ ਸੀਗੇ, ਨਾਈਆਂ, ਨਾਈ ਕਹਿ ਦਿੰਦੇ ਆ, ਉਹ ਰਾਜੇ ਕਹਿ ਦਿੰਦੇ ਨੇ ਉਹਨਾਂ ਨੂੰ, ਰਾਜੇ ਸਿੱਖ। ਤੇ ਉਹਨਾਂ ਦੇ ਘਰੇ ਉਹ ਮੁੰਡੇ ਨੂੰ ਨਾ ਰਿਸ਼ਤਾ ਕਰਨ ਆ ਗਏ। ਤੇ ਉਹ ਕਹਿੰਦਾ ਜਦੋਂ ਆਪਾਂ ਬੈਠ ਕੇ ਉਹ ਦੁੱਧ ਪਾਣੀ ਚਾਹ ਪਾਣੀ ਪੀਤਾ ਉਹਨਾਂ ਨੇ ਸਾਰੇ। ਆਪਾਂ ਜਦੋਂ ਮਹਿਮਾਨ ਆਉਂਦੇ ਆ ਕਰਦੇ ਆ ਮਹਿਮਾਨ ਨਵਾਜੀ ਜੀ। ਬਿਲਕੁਲ। ਤੇ ਹੌਲੀ ਹੌਲੀ ਉਹਨਾਂ ਨੇ ਗੱਲ ਕੀਤੀ ਵੀ ਭਾਈ ਕੀ ਕਰਦਾ ਤੂੰ। ਤੇ ਉਹਨੇ ਆਪਦਾ ਸਾਰਾ ਕੰਮ ਕਾਰ ਦੱਸਿਆ। ਕਿੰਨੇ ਭੈਣ ਭਾਈ, ਉਹ ਭੈਣ ਭਾਈ ਪਹਿਲਾਂ ਵੀ ਆਪਾਂ ਮਤਲਬ 6-7 ਤਾਂ ਉਹਦੇ ਭੈਣ ਹੈ, ਉਹ ਹੈਗੇ ਨੇ 12-13 ਭੈਣ ਭਰਾ ਜੀ। ਪਹਿਲਾਂ ਹੀ ਹੁੰਦੇ ਸੀ ਆਪਣੇ ਪਿੰਡਾਂ 'ਚ, ਬੱਚੇ ਜ਼ਿਆਦਾ ਹੁੰਦੇ ਸੀ। ਤੇ ਹੌਲੀ ਹੌਲੀ ਉਹ ਗੱਲ ਤੇ ਆਏ। ਉਹ ਕਹਿੰਦੇ ਅੱਛਾ, ਤੇ ਕਹਿੰਦਾ ਫਿਰ ਆਪਣੇ ਬੇਟਾ ਬਜ਼ੁਰਗ ਕੀ ਕੰਮ ਕਰਦੇ ਨੇ ਜਿਹੜੇ ਉਹ ਮੁੰਡੇ ਨੂੰ ਦੇਖਣ ਆਏ ਸੀ। ਉਹ ਕਾਕੇ ਨੂੰ ਪੁੱਛਦੇ ਆ, ਕਹਿੰਦਾ ਬਜ਼ੁਰਗ ਕੀ ਕੰਮ ਕਰਦੇ ਤੁਹਾਡੇ। ਉਹ ਕਹਿੰਦਾ ਜੀ ਬਜ਼ੁਰਗ ਸਾਡੇ ਬਸ ਆਹੀ ਕੰਮ ਕਰਦੇ ਆ ਵੀ। ਕਹਿੰਦਾ ਸੀ 6-7 ਭੈਣ ਭਾਈ ਕੰਮ ਆਹੀ ਕਰੇ। ਉਹ ਬਸ ਉਹ ਮਜ਼ਾਕ ਚ ਗੱਲ ਲੈ ਗਿਆ ਵੀ, ਉਹ ਮਜ਼ਾਕ ਦੀ ਗੱਲ ਸੁਣਾਈ। ਕੇਵਲ ਜਗਪਾਲ ਜੀ ਵੀ ਜੁੜੇ ਹੋਏ ਨੇ। ਹਾਂਜੀ, ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਵਾਲੇਕੁਮ ਸਲਾਮ ਜੀ, ਸਤਿ ਸ੍ਰੀ ਅਕਾਲ ਜੀ। ਅੱਜ ਦਾ ਜਿਹੜਾ ਜਗਪਾਲ ਜੀ ਦੇਖਦਾ, ਮੇਰਾ ਖਿਆਲ ਹੈ ਕਿ ਟਾਈਮ ਜਿਹੜਾ ਸਾਡੇ ਪ੍ਰੋਗਰਾਮ ਦਾ ਹੁਣ ਥੋੜਾ ਜਿਹਾ ਬਦਲ ਗਿਆ ਹੈ। ਤੇ ਜਿਹੜਾ ਪਾਕਿਸਤਾਨੀ ਟਾਈਮ ਹੈ 8:30 ਤੋਂ 10:30 ਹੈ, ਤੇ ਇੰਡੀਆ ਦੇ ਮੁਤਾਬਿਕ ਜਿਹੜਾ 9 ਤੋਂ 11 ਹੈ। ਇਹ ਅੱਜ ਮੇਰਾ ਖਿਆਲ ਥੋੜਾ ਲੇਟ ਵੀ ਹੋ ਗਏ ਹੋ ਤੁਸੀਂ। ਤੇ ਹਾਲੇ ਟਾਈਮ ਹੈ ਸਾਡੇ ਕੋਲ, ਆਪਣੇ ਕੋਲ ਵਿਚਾਰ ਜਿਹੜੇ ਸਾਂਝੇ ਕਰੋ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਕਿ ਕੋਈ ਜਿਹੜੇ ਨੇ ਦਿਲਚਸਪ ਕਿਰਦਾਰ ਨੇ, ਜਿਹੜੇ ਇੰਟਰਸਟਿੰਗ ਕਰੈਕਟਰਸ ਜਿਹੜੇ ਨੇ ਪਿੰਡਾਂ ਦੇ, ਥਾਵਾਂ ਦੇ, ਜਿਹੜੇ ਸਾਡੇ ਆਸੇ ਪਾਸੇ ਨੇ। ਕੋਈ ਐਸਾ ਕਿਰਦਾਰ ਜਿਹੜਾ ਤੁਹਾਡੇ ਆਸੇ ਪਾਸੇ ਹੋਵੇ, ਬੜਾ ਯਾਦ ਰਹਿ ਜਾਣ ਵਾਲਾ, ਉਹ ਕੋਈ ਸਾਂਝਾ ਕਰੋ ਸਾਡੇ ਨਾਲ। ਬਿਲਕੁਲ ਜੀ, ਮੈਂ ਦੱਸਦਾ ਜੀ। ਮੈਂ ਰੌਲਿਆਂ ਤੋਂ ਪਹਿਲਾਂ ਦੀ ਗੱਲ ਹੈ, ਆਪਣੇ ਪਾਰਟੀਸ਼ਨ ਤੋਂ ਪਹਿਲਾਂ ਵਿਆਹ ਨੈਕਸਟ ਸਾਡੇ ਨਾਲ ਦਾ ਪਿੰਡ 'ਚ ਵਿਆਹ ਹੋਇਆ ਸੀ। ਤਾਂ ਉਹਨਾਂ ਨੇ ਬੇੜੀ ਪਾ ਕੇ ਤਾਂ ਵਿਆਹੁਣ ਗਏ ਸਨ। ਦੂਜੇ ਮੇਰੇ ਖਿਆਲ ਸਾਡੀ ਬਹੀਂ ਵਗਦੀ ਹੈ ਹਾਂਜੀ। ਤਾਂ ਉਹਦੇ 'ਚ ਸਾਰੀ ਆਉਣੇ ਵੇਲੇ ਸਾਰੀ ਬਰਾਤ ਡੁੱਬ ਗਈ, ਤਾਂ ਉਹ ਜੋੜਾ ਬਚਿਆ। ਤਾਂ ਉਹਨਾਂ ਨੂੰ ਉਹਨਾਂ ਦੀ ਹੱਲ ਪੈ ਗਈ ਬੇੜੀ ਡੋਬ। ਹਾਂਜੀ, ਤਾਂ ਉਸੇ ਪਿੰਡ 'ਚ ਜਿੱਥੇ ਸਾਡੇ ਕਬਰਾਂ ਹੁੰਦੀਆਂ, ਸਾਡੇ ਕਬਰਾਂ ਨਹੀਂ ਹੁੰਦੀਆਂ, ਸਾਡੇ ਲੂੰਦੇ ਨਾ ਮੁਰਦੇ ਨੂੰ ਜਾਲਦੇ ਨੇ। ਤਾਂ ਉਹ ਜਿਹੜੇ ਮੁਰਦੇ ਨੂੰ ਜਾਲ ਲਿਆ ਤਾਂ ਫਿਰ ਕੋਲੇ ਹੋ ਗਏ ਉੱਥੇ ਦੂਜੇ ਦੇ ਲੱਕੜਾਂ ਦੇ। ਤਾਂ ਉੱਥੇ ਛੋਲੇ ਭੁੰਨਣ ਲੱਗ ਗਏ 2 ਜੱਟ ਭਾਈ। ਤਾਂ ਉਹਨਾਂ ਦੀ ਹੱਲ ਪੈ ਗਈ ਜੀ ਮੁਰਦੇ ਖਾਣੇ। ਤਾਂ ਅੱਲਾ ਤਾਂ ਏਦਾਂ ਹੀ ਪੈ ਜਾਂਦੀ, ਜਿਸ ਤਰ੍ਹਾਂ ਕਿ ਹੁਣ ਸਾਡੇ ਪਿੰਡ ਇੱਕ ਜੂਆਂ ਵਾਲੇ ਵੀ ਹੈ ਜੀ, ਬਾਂਦਰ ਵੀ ਹੈ ਨੇ। ਹਾਂਜੀ, ਕੀ ਕਹਿ ਸਕਦਾ। ਤਾਂ ਮੈਂ ਜਦੋਂ ਮੇਰੇ ਸਹੁਰੇ ਲਾਲਪੁਰ ਤੋਂ ਆਏ ਨੇ, ਚੱਕ 57 ਚੋਂ। ਤਾਂ ਜਿਹੜਾ ਮੇਰੇ ਸਹੁਰਾ ਸਾਹਿਬ ਸੀ ਬਹੁਤ ਤਕੜੇ ਸਨ। ਉਹਨਾਂ ਨੇ ਇੱਕ ਸ਼ਿਕਾਰੀ ਕੁੱਤੇ ਰੱਖੇ ਸਨ, ਦੌੜਦੇ ਸਨ ਰੇਸ ਕੋਰਸ ਤੇ। ਉਸ ਰੇਸ ਕੋਰਸ ਸਾਡੇ ਹੋਏਗਾ ਜ਼ਰੂਰ ਉੱਥੇ ਲਾਲਪੁਰ। ਤਾਂ ਉਹ ਜਦੋਂ ਇੱਥੇ ਆ ਕੇ ਵਸੇ ਆ ਪੰਜਾਬ, ਆਪਣੇ ਚੜ੍ਹਦੇ ਪੰਜਾਬ 'ਚ, ਤਾਂ ਉੱਥੇ ਉਹਨਾਂ ਦੀ ਹੱਲ ਪੈ ਗਈ ਕੁੱਤੀ ਵਾਲੇ, ਕਿਉਂਕਿ ਉਹਨਾਂ ਨੇ ਕੁੱਤੇ ਰੱਖੇ ਸਨ ਖੂਹ ਤੇ। ਉਹ ਕੁੱਤੀ ਵਾਲੇ ਹੱਲ ਪੈ ਗਈ। ਤਾਂ ਅੱਜ ਦੀ ਹੋਰ ਦੱਸਾਂ ਗੱਲ। ਉਹ ਸਹੁਰੇ ਗੁਆਂਢੀ ਹੈ ਮੇਰੇ ਸਹੁਰੇ ਘਰ ਦਾ, ਤਾਂ ਉਹਨਾਂ ਦਾ ਗੋਤ ਹੈ ਜੀ ਬੁੱਝ ਲਓ। ਜਿਹੜੀ ਵੀ ਗੱਲ ਕਿਸੇ ਨੇ ਕਰਨੀ ਵੀ ਤੁਸੀਂ ਬੁੱਝ ਲਓ ਜੀ, ਤੇ ਉਹ ਉਹਨਾਂ ਦੀ ਆਲੀ ਬੁੱਝ ਲਓ ਪੈ ਗਈ ਜੀ। ਅੱਲਾ ਇਹ ਪਿੰਡਾਂ 'ਚ ਪੈ ਹੀ ਜਾਂਦੀਆਂ ਨੇ। ਹੁਣ ਜਿਸ ਤਰ੍ਹਾਂ ਕਿ ਸਾਡੇ ਮੇਰੇ ਪੜਦਾਦੇ ਦੇ ਕਜ਼ਨ ਸਨ ਫੌਜ 'ਚ, ਫਸਟ ਸੈਕੰਡ ਵਾਰ ਹੌਲਦਾਰ ਸਨ ਜੀ। ਤਾਂ ਉਹਨਾਂ ਨੇ ਫਿਰਨੀ ਤੋਂ ਬਾਅਦ ਕੋਠੀ ਪਾਈ, ਤਾਂ ਉਹਨੂੰ ਕਹਿੰਦੇ ਸਨ ਬਾਬੂ ਠਾਕਰ ਸਿੰਘ। ਉਹ ਬਾਬੂ ਠਾਕਰ ਸਿੰਘ ਦੀ ਹੱਲ ਪੈਂਦੀ ਆ ਸਾਡੇ ਉਸ ਪਰਿਵਾਰ ਦੀ ਜੀ। ਇਹ ਬਾਬੂਆਂ ਦਾ ਇਹ ਲਾਣਾ ਜੀ।
ਤਾਂ ਇਹ ਅੱਲਾਂ ਪੈ ਜਾਂਦੇ, ਕੁਛ ਇਹ ਗਲਤ ਪੈ ਜਾਂਦੇ ਜਿਹੜੇ ਕਿ ਜਿਸ ਤਰ੍ਹਾਂ ਸਾਡੇ ਦੱਸਿਆ ਮੈਂ ਜੂਆਂ ਵਾਲੇ ਵੀ ਸਾਡੇ ਹੈਗੇ ਜੀ। ਇੱਕ ਦੱਸੋ ਕੇਵਲ ਜਗਪਾਲ ਜੀ ਔਰ ਸਿੱਧੂ ਸਾਹਿਬ ਵੀ ਸਾਡੇ ਨਾਲ ਨੇ, ਇਹ ਕੁਛ ਜਿਹੜੀਆਂ ਵਾ ਉਹ ਉਹਨਾਂ ਦੇ ਸਾਹਮਣੇ ਨਹੀਂ ਕਹਿੰਦੇ, ਲੋਕ ਉਹਨਾਂ ਨੂੰ ਬੁਰਾ ਜਾਣਦੇ ਨੇ, ਉਹ ਆਸੇ ਪਾਸੇ ਲੋਕ ਕਹਿ ਰਹੇ ਹੁੰਦੇ ਆ, ਉਹਨਾਂ ਦੇ ਮੂੰਹ ਤੇ ਬਹੁਤ ਘੱਟ ਲੋਕ ਕਹਿੰਦੇ ਨੇ, ਲੇਕਿਨ ਪਤਾ ਉਹਨਾਂ ਨੂੰ ਵੀ ਹੁੰਦਾ ਕਿ ਸਾਨੂੰ ਇਹ ਕਹਿੰਦੇ ਨੇ ਲੋਕ, ਲੇਕਿਨ ਉਹਨਾਂ ਦੇ ਮੂੰਹ ਤੇ ਕੋਈ ਨਹੀਂ। ਅੱਛਾ, ਕੁਛ ਜਿਹੜੀਆਂ ਅੱਲਾਂ ਜਿਹੜੀਆਂ ਨੇ ਉਹ ਕੋਈ ਪੋਜ਼ਿਟਿਵ ਨੇ, ਚੰਗੀਆਂ ਨੇ, ਉਹ ਚਲੋ ਮੂੰਹ ਦੇ ਉੱਤੇ ਕਹਿ ਦਿੰਦੇ ਨੇ, ਲੇਕਿਨ ਕੁਛ ਐਸੀਆਂ ਹੁੰਦੀਆਂ ਕਿ ਮੂੰਹ ਤੇ ਨਹੀਂ ਕਹੀਆਂ ਜਾਂਦੀਆਂ। ਆ ਵੀ ਗੱਲ ਹੈ ਜੀ। ਹੁਣ ਆਪਣੇ ਇੱਥੇ ਇੰਗਲੈਂਡ ਚ ਆ ਕੇ ਵਸ ਗਏ ਨੇ, ਤਾਂ ਸਾਡੇ ਗੁਆਂਢ ਚ ਉਹ ਬਾਰੀਏ ਕਹਾਉਂਦੇ ਨੇ ਆਪਣੇ ਨੂੰ, ਉਹ ਬਾਹਰ ਚੋਂ ਆਏ ਸਨ ਪਾਕਿਸਤਾਨ ਚ, ਉਹ ਹਾਲੇ ਵੀ ਬਾਰੀਏ ਵੱਜਦੇ ਜੀ, ਬਾਰੀਆਂ ਦਾ ਘਰ ਹੈ। ਚਲੋ ਉਹ ਤਾਂ ਇੰਨਾ ਕੋਈ ਨਹੀਂ ਦਾ ਨੈਗੇਟਿਵ ਨਹੀਂ ਦਾ, ਪੋਜ਼ਿਟਿਵ ਹੈ, ਇਸ ਵਜ੍ਹਾ ਤੋਂ ਲੋਕ ਜਿਹੜੇ ਨੇ ਕੋਈ ਇਤਨਾ ਜ਼ਿਆਦਾ ਨਹੀਂ ਕਰਦੇ ਜੀ। ਸਾਡੇ ਨਾਲ ਜੀ ਸਾਡੇ ਨਾਲ ਮਾਨ ਸਾਹਿਬ ਮੌਜੂਦ ਨੇ, ਇਹ ਹੁਣ ਆਏ ਨੇ, ਮੇਰੇ ਗਵਾਂਢੀ ਨੇ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਆਵਾਜ਼ ਆਉਂਦੀ ਹੈ ਜੀ ਪ੍ਰੋਫੈਸਰ ਸਾਹਿਬ? ਜੀ ਆ ਰਹੀ ਹੈ ਜੀ। ਹਾਂਜੀ ਕਿਸ਼ਨਪੁਰੇ ਦਾ ਕੀ ਹਾਲ ਹੈ ਜੀ? ਕਿਸ਼ਨਪੁਰੇ ਦਾ ਕੀ ਹਾਲ ਹੈ? ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਠਾਕ। ਅੱਛਾ, ਮੈਂ ਦੱਸਣਾ ਹੀ, ਮੈਂ ਸਾਡੇ ਪਿੰਡ ਕਿਤੇ ਅੱਜ ਤੋਂ 2-3 ਪੀੜ੍ਹੀਆਂ ਇੱਕ ਪਰਿਵਾਰ ਦੇ ਜਦੋਂ ਫਲੇ ਪਾਉਂਦੇ ਹੁੰਦੇ ਸੀ ਨਾ ਲੋਕ, ਦਾਣੇ ਕੱਢਦੇ ਕਣਕਾਂ ਵੇਲੇ ਫਲਿਆਂ ਨਾਲ ਕੱਢਦੇ ਸੀ, ਤੇ ਉਹ ਦਾਣੇ ਕੱਢਦੇ ਲੇਟ ਹੋ ਜਾਂਦੇ ਸੀ ਦੂਜਿਆਂ ਲੋਕਾਂ ਨਾਲ, ਤੇ ਉਹ ਲੋਕ ਉਹਨਾਂ ਨੂੰ ਮੱਠੇ ਕਹਿਣ ਲੱਗ ਗਏ। ਮੱਠੇ ਮੀਨਜ਼ ਸਲੋ, ਵੀ ਆਮ ਮੱਠੇ ਕਹਿੰਦੇ ਨੇ ਆਪਾਂ। ਉਹ ਹੁਣ ਤੱਕ ਉਹਨਾਂ ਦੀ 4-5ਵੀਂ ਪੀੜ੍ਹੀ ਹੈ ਤੇ ਉਹ ਮੱਠਿਆਂ ਦੇ ਵੱਜਦੇ ਆ। ਅੱਛਾ, ਮੱਠਿਆਂ ਦੇ। ਹਾਂ, ਜੇ ਕਿਸੇ ਨੇ ਪੁੱਛਣਾ ਕੌਣ, ਮੁਖਤਿਆਰ ਮੱਠਿਆਂ ਦਾ, ਦਰਸ਼ੀ ਮੱਠਿਆਂ ਦਾ। ਤੇ ਇੱਕ ਸਾਡੇ ਪਿੰਡ ਹੋਰ ਪਰਿਵਾਰ ਸੀ, ਉਹ ਕਿਤੇ ਉਹਨਾਂ ਦੇ ਵੀ 2-3 ਪੀੜ੍ਹੀਆਂ ਪਹਿਲਾਂ ਕਿਸੇ ਬਜ਼ੁਰਗ ਨੂੰ ਕਿਸੇ ਕੇਸ ਦੇ ਵਿੱਚ 4 ਸਾਲ ਸਜ਼ਾ ਹੋਈ ਸੀ, ਤੇ ਹੁਣ ਤੱਕ ਉਹਨਾਂ ਦੀ 4-5ਵੀਂ ਪੀੜ੍ਹੀ ਹੈ, ਉਹ 4 ਸਾਲੀਏ ਵੱਜਦੇ ਆ। ਹਾਂ, ਜੇ ਕਿਸੇ ਨੇ ਪੁੱਛਣਾ ਕਿਹਦੇ ਜਾਣਾ, ਜੈਬ 4 ਸਾਲੀਆਂ ਦਾ ਤੇ ਮੇਜਰ 4 ਸਾਲੀਆ, ਜਾਨੀ 4-5ਵੀਂ ਪੀੜ੍ਹੀ ਚ ਆ ਕੇ ਵੀ ਉਹ 4 ਸਾਲ ਕਿਤੇ ਬਜ਼ੁਰਗ ਨੂੰ ਸਜ਼ਾ ਹੋਈ ਸੀ, ਤੇ ਉਹਦੇ ਚ ਉਹ ਹੁਣ ਤੱਕ 4 ਸਾਲੀਏ ਹੀ ਕਹਿੰਦੇ ਉਹਨਾਂ ਨੂੰ। ਚਲੋ ਜੀ, ਬੜਾ ਅੱਜ ਵਧੀਆ ਗੱਲਾਂ ਸੁਣਨ ਨੂੰ ਮਿਲੀਆਂ ਅਰੋੜਾ ਸਾਹਿਬ। ਬਹੁਤ ਸ਼ੁਕਰੀਆ ਜੀ। ਬਿਲਕੁਲ ਜੀ, ਇਸੇ ਤਰ੍ਹਾਂ ਹੀ ਜਿਵੇਂ ਪੈ ਜਾਂਦੀਆਂ ਅੱਲਾਂ ਪੈ ਜਾਂਦੀਆਂ, ਉਹਨਾਂ ਜਿਵੇਂ ਅੱਗੇ ਗੱਲ ਕੀਤੀ ਮੈਂ ਵੀ, ਉਹਦੇ ਕਾਰ ਵਿਹਾਰ ਕੰਮ ਦੇਖ ਕੇ ਉਹਦੀ ਅੱਲ ਪੈ ਜਾਂਦੀ ਹੈ ਜੀ। ਬਿਲਕੁਲ ਜੀ, ਬਿਲਕੁਲ। ਇਹ ਅੱਲਾਂ ਵੀ ਐਵੇਂ ਪੈਂਦੀਆਂ ਜਿਵੇਂ ਲੱਤਾਂ 'ਚ ਖੱਲੀਆਂ ਪੈ ਜਾਂਦੀਆਂ ਬੰਦੇ ਦੇ। ਅੱਜ ਮੁਲਤਾਨ ਦੇ ਫੈਸਲਾਬਾਦ ਕਿਵੇਂ ਆਏ ਇਹ ਨਹੀਂ ਪਤਾ ਲੱਗਿਆ ਜੀ, ਬਾਕੀ ਕਿਹੜਾ ਠੀਕ ਹੈ। ਢਿੱਲੋਂ ਸਾਹਿਬ ਦੀ ਕੰਪਨੀ ਦਾ ਅਸਰ ਹੈ। ਹਾਂਜੀ, ਹਾਂ, ਇਹ ਬਦਲਾਅ ਨਹੀਂ। ਨਾਸਰ ਸਾਹਿਬ ਵੀ ਆ ਗਏ ਨੇ ਜੀ, ਤੇ 2 ਘੰਟੇ ਤੋਂ ਉੱਪਰ ਦਾ ਵਕਤ ਹੋ ਗਿਆ, ਖਾਸੀ ਲੰਬੀ ਚੌੜੀ ਗੱਲਬਾਤ ਹੋ ਗਈ ਹੈ। ਪ੍ਰੋਫੈਸਰ ਸਾਹਿਬ ਕਮੈਂਟ ਬੜਾ ਜ਼ਬਰਦਸਤ ਆਇਆ, ਆਂਦੇ ਨਾ 4 ਸਾਲ ਸਜ਼ਾ, 4 ਸਾਲ ਦੀ ਆਂਦਾ। ਇੱਕ ਬੰਦੇ ਦਾ ਕਮੈਂਟ ਆਇਆ ਵੀ ਸ਼ੁਕਰ ਕਰੋ ਫਾਂਸੀ ਨਹੀਂ ਹੋ ਗਈ। ਫਾਂਸੀ ਆਪਣਾ 4 ਮਿੰਟ ਉੱਤੇ ਹੋ ਗਿਆ। ਅਗਲੇ ਸੈਟਰਡੇ ਸੰਡੇ ਫਿਰ ਜੁੜਾਂਗੇ। ਇੱਕ ਦੋਸਤ ਹੋਰ ਸਾਡੇ ਨਾਲ ਨੇ, ਜਾਂਦੀ ਵਾਰੀ ਵੇਖ ਲਈ, ਉਹਨਾਂ ਨਾਲ ਗੱਲ ਹੋ ਸਕੇ ਤੇ। ਜੀ ਪ੍ਰੋਫੈਸਰ ਸਾਹਿਬ। ਹਾਂਜੀ ਸਰ ਸਾਡੇ ਨਾਲ ਦੇ ਪਿੰਡ ਆ ਕਾਫੀ ਵੱਡਾ, ਉੱਥੇ ਬੜੀਆਂ ਅੱਲਾਂ, ਇੱਕ ਕਿਸੇ ਨੂੰ ਗੱਪੀ ਕਹਿੰਦੇ, ਕਿਸੇ ਨੂੰ ਵੱਢ ਖਾਣੇ ਕਹਿੰਦੇ ਆ, ਕਿਸੇ ਨੂੰ ਆਟੇ ਵਾਲੇ ਕਹਿੰਦੇ ਆ। ਤੇ ਗੱਪੀਆਂ ਦਾ ਸਾਡੇ ਨਾਲ ਦੋਸਤ ਹੁੰਦਾ ਸੀ, ਪੜ੍ਹਦਾ ਹੁੰਦਾ ਸੀ, ਉਹ ਬੜੇ ਗੱਪ ਮਾਰਦਾ ਹੁੰਦਾ। ਮੈਂ ਵਾਕਿਆ ਸਾਡੀ ਗੱਲ ਆ, ਗੱਪੀ ਰੱਖੀ ਹੈ, ਬਹੁਤ ਗੱਪ ਮਾਰਦੇ ਹੁੰਦੇ ਸੀ। ਇਸ ਪ੍ਰਕਾਰ ਦੀਆਂ ਅੱਲਾਂ ਘਰ ਉਹਨਾਂ ਨੂੰ ਲੰਮੇ ਆ, ਉਹਨਾਂ ਸਾਰੇ ਲੰਮੇ ਕਹਿੰਦੇ ਉੱਥੇ ਜੀ ਹਰਿਆਣੇ ਚ। ਇੰਟਰਨੈਟ ਕਨੈਕਸ਼ਨ ਹੋ ਗਿਆ ਜੀ। ਉਹਨਾਂ ਦੀ ਪ੍ਰੋਬਲਮ ਹੈ। ਬਹੁਤ ਸ਼ੁਕਰੀਆ ਅਰੋੜਾ ਸਾਹਿਬ ਟਾਈਮ ਦੇਣ ਦਾ। ਤੇ ਅਖੀਰ ਤੇ ਕੀ ਕਹਿਣਾ ਚਾਹੋਗੇ? ਅਖੀਰ ਤੇ ਜੀ ਮੈਂ ਤਾਂ ਇੰਨਾ ਕਹਿਣਾ ਚਾਹੂੰਗਾ, ਪੰਜਾਬੀ ਬੜੇ ਜ਼ਿੰਦਾ ਦਿਲ ਹੈ। ਦੁਨੀਆ ਵਿੱਚ ਜਿੱਥੇ ਵੀ ਕਿਤੇ ਵਸਦੇ ਨੇ, ਉਹ ਜ਼ਿੰਦਾ ਦਿਲੀ ਦੀ ਮਿਸਾਲ ਪੇਸ਼ ਕਰਦੇ ਨੇ। ਉਹ ਮਸ਼ਹੂਰੀ ਉਹਨਾਂ ਦੀ ਚੰਗੇ ਮਾੜੇ ਲਈ, ਜਿਸ ਕੰਮ ਲਈ ਹੋਵੇ, ਉਹ ਹੱਸ ਕੇ ਉਸ ਮਸ਼ਹੂਰੀ ਨੂੰ ਆਪਣੇ ਸਿਰ ਖਿਹੜੇ ਮੱਥੇ ਲੈਂਦੇ ਨੇ। ਜੇ ਕਿਸੇ ਦੇ ਘਰ ਦੇ 4 ਸਾਲ ਜੇਲ੍ਹ ਹੋਈ ਹੈ, ਉਸਨੂੰ ਵੀ, ਜੇ ਕੋਈ ਮੱਠਾ ਹੈ ਤਾਂ ਉਹਨੂੰ ਵੀ, ਤੇ ਜੇ ਕੋਈ ਤੇਜ਼ ਜਾਂ ਜੇ ਕੋਈ ਵੱਢ ਖਾਣਾ ਤਾਂ ਉਹਨੂੰ ਵੀ। ਅਸੀਂ ਹਰ ਚੀਜ਼ ਨੂੰ
ਹੱਸ ਖੇਡ ਕੇ ਫੈਸਲੇ ਕਰ ਰਹੇ ਨੇ। ਕੋਈ ਗੱਲ ਨਹੀਂ, ਹਾਸੇ ਵਾਲੀ ਗੱਲ ਹੈ। ਅਸੀਂ ਦੋਸਤ ਵੀ ਆਪਸ ਵਿੱਚ ਬਹੁਤ ਸਾਰੀ ਗੱਲਾਂ ਕਰਦੇ ਜੀ, ਹਾਸੇ ਵਾਲੀ ਗੱਲਾਂ ਕਰਦੇ ਆ। ਸੋ ਇਸ ਵਿੱਚ ਜੇ ਸਾਡੀ ਗੱਲ ਕਿਸੇ ਨੂੰ ਕੋਈ ਬੁਰੀ ਲੱਗੀ ਹੋਵੇ ਤਾਂ ਉਸ ਦੀ ਅਸੀਂ ਮਦਦ ਚਾਹੁੰਦੇ ਆ, ਮਾਫੀ ਚਾਹੁੰਦੇ ਤੁਹਾਡੇ ਸਾਰਿਆਂ ਕੋਲੋਂ। ਕੋਈ ਕਿਸੇ ਦਾ ਦਿਲ ਦੁਖਾਉਣਾ ਸਾਡਾ ਮਕਸਦ ਨਹੀਂ। ਸਾਥ ਹੈ, ਸਾਥ ਵਿੱਚ ਗੱਲਾਂ ਇੱਕ ਦੂਜੇ ਨੂੰ ਕਹੀਆਂ ਜਾਂਦੀਆਂ ਨੇ, ਹੱਸਣ ਖੇਡਣ ਵਾਲੀਆਂ ਗੱਲਾਂ ਨੇ। ਉਮੀਦ ਕਰਦਾ ਹੈ ਕਿ ਸਾਡੀਆਂ ਹੱਸਣ ਖੇਡਣ ਵਾਲੀਆਂ ਗੱਲਾਂ ਤੁਸੀਂ ਸਾਰਿਆਂ ਨੂੰ ਪਸੰਦ ਕੀਤੀਆਂ ਹੋਣਗੀਆਂ। ਪ੍ਰੋਫੈਸਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਅਖੀਰ ਵਿੱਚ? ਤੁਸੀਂ ਬਿਲਕੁਲ ਸਹੀ ਕਿਹਾ ਜੀ, ਕਿਉਂਕਿ ਹਾਸਾ ਜਿਹੜਾ ਹੈ ਇਹੀ ਬੰਦਿਆਂ ਨੂੰ ਜ਼ਿੰਦਾ ਰੱਖਦਾ ਹੈ, ਇਹ ਇੱਕ ਦੂਸਰੇ ਦੇ ਨੇੜੇ ਵੀ ਕਰਦਾ ਹੈ, ਇਹਦੇ ਨਾਲ ਹੀ ਇੱਕ ਦੂਸਰੇ ਦੇ ਨਾਲ ਬੰਦੇ ਜੁੜਦੇ ਨੇ। ਕਿਉਂਕਿ ਹਾਸਾ ਜਿਹੜਾ ਹੈ ਇੱਕ ਮਹਿਫਲ ਦੇ ਵਿੱਚ ਹੁੰਦਾ ਹੈ, ਹਾਸਾ ਇਕੱਲੇ ਬੰਦੇ ਦਾ ਨਹੀਂ ਹੁੰਦਾ, ਇੱਕ ਤੋਂ ਵੱਧ ਬੰਦਿਆਂ ਦੇ ਨਾਲ ਜੁੜੀ ਹੋਈ ਚੀਜ਼ ਹੁੰਦੀ ਹੈ। ਇਸੇ ਲਈ ਸ਼ਾਇਦ ਅਸੀਂ ਇਕੱਠਾ ਰਹਿਣਾ ਚਾਹੁੰਦੇ ਹਾਂ, ਅਸੀਂ ਇੱਕ ਦੂਸਰੇ ਦੇ ਨਾਲ ਜੁੜਨਾ ਚਾਹੁੰਦੇ ਹਾਂ, ਔਰ ਇਹੀ ਸਾਡਾ ਇਸ ਸਾਂਝੀ ਸਾਥ ਦਾ ਜਿਹੜਾ ਵਾ ਮਨਸ਼ੂਰ ਵੀ ਇਹੀ ਹੈ। ਇਸੇ ਲਈ ਇਹ ਸਾਥ ਜਿਹੜੀ ਹੈ ਸੱਜਣਾ ਵਾਸਤੇ ਸਜਾਈ ਗਈ ਹੈ, ਜਿੱਥੇ ਅਸੀਂ ਆਪਣੀਆਂ ਦਿਲ ਦੀਆਂ ਗੱਲਾਂ ਕਰਦੇ ਹਾਂ, ਹਾਸੇ ਵਾਲੀਆਂ ਗੱਲਾਂ ਕਰਦੇ ਹਾਂ, ਜਿੱਥੇ ਅਸੀਂ ਸਿਆਣਪ ਵਾਲੀਆਂ ਗੱਲਾਂ ਕਰਦੇ ਹਾਂ। ਔਰ ਇਹ ਸਾਡੀ ਐਸੀ ਸਾਂਝੀ ਸਾਥ ਹੈ ਜਿਹੜੀ ਸਮਝ ਲਓ ਕਿ ਇੱਕ ਸਾਡੀ ਪੰਜਾਬ ਦੀ, ਪੰਜਾਬੀਆਂ ਦੀ ਇੱਕ ਪਛਾਣ ਹੈ, ਔਰ ਇਹਦੇ ਰਾਹੀਂ ਅਸੀਂ ਇੱਕ ਦੂਸਰਿਆਂ ਦੇ ਕੋਲੇ ਜੁੜ ਰਹੇ ਹਾਂ, ਇੱਕ ਦੂਸਰੇ ਦੇ ਨਾਲ ਗੱਲਬਾਤ ਕਰ ਰਹੇ ਹਾਂ। ਬਹੁਤ ਸ਼ੁਕਰੀਆ ਸਾਰਿਆਂ ਦਾ। ਅਗਲੇ ਸੈਚਰਡੇ ਸੰਡੇ ਤੱਕ ਇਜਾਜ਼ਤ ਚਾਹੁੰਦੇ ਆ। ਇਸ ਸਟ੍ਰੀਮ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸਾਰੇ, ਆਪੋ ਆਪਣੀ ਬਾਲ ਤੇ ਪੂਰੀ ਸ਼ੇਅਰ ਕਰ ਦਿਓ। ਮਿਲਦੇ ਆ ਨੈਕਸਟ ਸੈਚਰਡੇ ਸੰਡੇ। ਅਰੋੜਾ ਸਾਹਿਬ, ਟਾਈਮ 8:30 ਵਜੇ ਦਾ ਯਾਦ ਰੱਖਿਓ ਸਾਰੇ ਜਿੰਨੇ ਨਵੇਂ ਸਾਡੇ ਨਾਲ ਜੁੜੇ ਨੇ। ਪਾਕਿਸਤਾਨੀ ਟਾਈਮ 8:30, ਇੰਡੀਆ ਟਾਈਮ 9 ਵਜੇ।